ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹਰ ਸ਼ਨੀਚਰਵਾਰ ਨੂੰ ਆਪਾਂ ਤੁਹਾਡੇ ਲਈ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਅੱਜ 26 ਫਰਵਰੀ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਯੂਐਸ ਇਮੀਗ੍ਰੇਸ਼ਨ ਦੇ ਬਿਹਤਰੀਨ ਅਟਰਨੀ ਜੇ ਟਿਕਿਆਣਾ ਜੀ। ਅਟਰਨੀ ਟਿਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਵੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਐਂਟੀਲੋਪ ਟਰੱਕ ਸਟਾਪ, ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸੋ ਅਟਾਰਨੀ ਟਿਰਕੇਣਾ ਜੀ, ਅੱਜ ਜਿਹੜੀ ਆਪਾਂ ਕੇਸ ਮੁੱਦੇ ਦੇ ਉੱਤੇ ਕਿਹੜੇ ਟੌਪਿਕ ਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜੀ ਇੱਕ ਕੇਸ ਕਰਾਂਗੇ ਡਿਸਕਸ, ਗੁਰੇਰਾ ਵਰਸਸ ਗਾਰਲੈਂਡ 9th ਸਰਕਟ ਦਾ ਡਿਸੀਜਨ ਹੈ। ਕਾਫੀ ਇੰਪੋਰਟੈਂਟ ਡਿਸੀਜਨ ਹੈ ਇਹ। ਠੀਕ ਹੈ ਜੀ। ਸੋ ਇਸ ਤੋਂ ਪਹਿਲਾਂ ਕੋਈ ਹਾਊਸਕੀਪਿੰਗ ਰੂਲਸ ਜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ? ਅੱਜ ਕੱਲ ਜਿਹੜੇ ਹੁਣ ਮਹੀਨਾ 2 ਮਹੀਨਾ ਆਪਾਂ ਇਨ ਪਰਸਨ ਅਪਾਇੰਟਮੈਂਟ ਨਹੀਂ ਕਰ ਰਹੇ ਕਿਉਂਕਿ ਤਰੀਕਾਂ ਕਾਫੀ ਸਾਡੀਆਂ ਆਈਆਂ ਹੋਈਆਂ ਤੇ ਫੋਨ ਤੇ ਕੰਸਲਟੇਸ਼ਨ ਕਰ ਰਹੇ ਹਾਂ। ਸੋ ਮਾਫੀ ਚਾਹੁੰਦੇ ਹਾਂ। ਜਦੋਂ ਆਪਣਾ ਅਪ੍ਰੈਲ ਮਈ 'ਚ ਜ਼ਿਆਦਾ ਥੋੜ੍ਹੀ ਜਿਹੀਆਂ ਤਰੀਕਾਂ ਘਟੂਗੀਆਂ ਤਾਂ ਫਿਰ ਦੁਬਾਰਾ ਆਪਾਂ ਇਨ ਪਰਸਨ ਜਿਹੜੀ ਅਪਾਇੰਟਮੈਂਟ ਉਹ ਕਰਾਂਗੇ। ਤੇ ਨਿਊਯਾਰਕ ਆਫਿਸ ਦਾ ਅਪਡੇਟ ਇਹ ਹੈਗਾ ਕਿ ਉਹਦੀ ਹੁਣ ਆਪਣੀ ਜਿਹੜੀ ਕੰਸਟਰਕਸ਼ਨ ਆ ਫਾਈਨਲ ਫੇਜ਼ਸ ਦੇ ਵਿੱਚ ਹੈਗੀ। ਤੇ ਅਪ੍ਰੈਲ ਲੱਗਦਾ ਕਿ ਅਪ੍ਰੈਲ ਪਹਿਲੇ ਹਿੱਸੇ ਦੇ ਵਿੱਚ ਅਪ੍ਰੈਲ ਦੇ ਵਿੱਚ ਖੁੱਲ ਜਾਊਗਾ ਆਫਿਸ ਤੇ ਇਹ ਫੋਰੈਸਟ ਹਿਲਸ ਦੇ ਵਿੱਚ ਆਫਿਸ ਹੋਊਗਾ। ਫਿਰ ਆਪਾਂ ਐਡਰੈਸ ਅਨਾਉਂਸ ਕਰਾਂਗੇ ਤੇ ਫਿਰ ਉੱਥੇ ਜਿਹੜੇ ਨਿਊਯਾਰਕ ਵਾਲੀ ਆਡੀਅנס ਉਹਨੂੰ ਵੀ ਜਾ ਕੇ ਪਰਸਨਲੀ ਆਪਾਂ ਮਿਲ ਸਕਦੇ ਹਾਂ। ਠੀਕ ਹੈ ਜੀ, ਚਲੋ ਜੀ। ਸੋ ਕੈਲੀਫੋਰਨੀਆ ਦੇ ਵਿੱਚ ਤਾਂ ਆਲਰੇਡੀ ਚੱਲ ਰਿਹਾ ਹੈ। ਸੋ ਇਨ ਪਰਸਨ ਅਜੇ ਕੁਛ ਚਿਰ ਦੇ ਲਈ ਇਹ ਅਪਾਇੰਟਮੈਂਟਸ ਜਿਹੜੀਆਂ ਉਹ ਨਹੀਂ ਲੈ ਰਹੇ। ਓਨਲੀ ਜਿਹੜੀਆਂ ਆਨਲਾਈਨ ਫੋਨ ਜਿਹੜੀਆਂ ਆ ਉਹ ਅਪਾਇੰਟਮੈਂਟਸ ਜਿਹੜੀਆਂ ਉਹ ਚੱਲਣਗੀਆਂ। ਸੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਆਫਿਸ 'ਚ ਇਹਨਾਂ ਦੇ ਕੰਟੈਕਟ ਕਰ ਲਿਓ ਜੀ। 415 909 0503 4159090503 ਦੇ ਉੱਤੇ। ਹੋਰ ਐਕਚੁਅਲੀ ਚੀਜ਼ ਰਹਿ ਗਈ, ਜਦੋਂ ਸਾਨੂੰ ਕੋਈ ਨਵਾਂ ਬੰਦਾ ਕੰਟੈਕਟ ਕਰਦਾ, ਮੰਨ ਲਓ ਬਾਹਰ ਹੀ ਛੁੱਟਿਆ ਡਿਟੈਂਸ਼ਨ ਤੋਂ, ਸੋ ਜ਼ਿਆਦਾਤਰ ਤਾਂ ਰਿਸ਼ਤੇਦਾਰ ਹੀ ਉਹਨਾਂ ਦੇ ਕੰਟੈਕਟ ਕਰਦੇ ਆ। ਸੋ ਸਾਨੂੰ ਜਿੱਦਾਂ ਐਜ਼ ਅ ਲਾਇਰ ਉਹਨੂੰ ਕੇਸ ਨੂੰ ਇਨਟੇਕ ਕਰਨ ਲਈ, ਪ੍ਰੋਸੈਸ ਕਰਨ ਲਈ, ਫਿਰ ਆਪਣੀ ਜਿਹੜੀ ਅਟਰਨੀ ਰੈਪਰੈਜ਼ੈਂਟੇਸ਼ਨ ਫਾਰਮ ਆ ਉਹ ਫਾਈਲ ਕਰਨ ਲਈ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ। ਸੋ ਕਈ ਵਾਰੀ ਸਾਨੂੰ ਜਿਹੜੇ ਕਲਾਇੰਟ ਕੰਟੈਕਟ ਕਰਦੇ ਆ ਉਹਨਾਂ ਦਾ ਇੱਦਾਂ ਵੀ ਹੋ ਸਕਦਾ ਕਿ ਉਹਨਾਂ ਦੀ ਦੂਜੇ ਤੀਜੇ ਦਿਨ ਹੀ ਹੀਅਰਿੰਗ ਹੋਵੇ। ਸੋ ਸਾਡੇ ਨਾਲ ਸਿਰਫ ਜਿਹੜੀ ਕੰਸਲਟੇਸ਼ਨ ਸੈੱਟ ਕਰਨੀ ਇਨਫ ਨਹੀਂ ਹੈਗੀ। ਜੇ ਤੁਹਾਡੀ ਹੀਅਰਿੰਗ ਬੋਲਦੀ ਆ ਜਿਹੜੀ ਵੀ ਤਰੀਕ ਆ, ਮੰਨ ਲਓ ਤੁਸੀਂ ਅੱਜ ਸਾਨੂੰ ਕੰਟੈਕਟ ਕੀਤਾ ਫਰਵਰੀ 26 ਨੂੰ, ਤੁਹਾਡੀ ਮਾਰਚ 3 ਨੂੰ ਹੀਅਰਿੰਗ ਆ, ਤਾਂ ਤੁਸੀਂ ਉਹ ਜਿਹੜੀ ਹੀਅਰਿੰਗ ਉੱਤੇ ਜਾਣਾ। ਤੁਸੀਂ ਇਹ ਨਹੀਂ ਕਿ ਸਿਰਫ ਜੇ ਮੈਂ ਲਾਇਰ ਹਾਇਰ ਕਰ ਲਿਆ ਤਾਂ ਅੱਖਾਂ ਬੰਦ ਕਰ ਲੈਣੀਆਂ। ਸੋ ਜਿਹੜੀਆਂ ਵੀ ਤੁਹਾਡੀਆਂ ਤਰੀਕਾਂ ਸਿਸਟਮ 'ਚ ਬੋਲਦੀਆਂ ਜਾਂ ਤੁਹਾਨੂੰ ਜਿਹੜੇ ਉਹਨਾਂ ਨੇ ਪੇਪਰ ਦਿੱਤੇ ਆ, ਕਿਉਂਕਿ ਸਾਨੂੰ ਜਦ ਤੱਕ ਆਪਾਂ ਵਕੀਲ ਨਹੀਂ ਬਣਦੇ ਜਾਂ ਸਾਡੇ ਕੋਲ ਪੇਪਰ ਨਹੀਂ ਆਉਂਦੇ ਸਾਨੂੰ ਪਤਾ ਨਹੀਂ ਲੱਗਦਾ। ਸੋ ਤੁਸੀਂ ਆਪਣੀ ਹੀਅਰਿੰਗ ਕੋਈ ਵੀ ਮਿਸ ਨਹੀਂ ਕਰਨੀ ਜਦ ਤੱਕ ਤੁਹਾਡਾ ਜਿਹੜਾ ਵੀ ਵਕੀਲ ਆ ਉਹ ਇਹ ਨਹੀਂ ਕਹਿੰਦਾ ਕਿ ਤੈਨੂੰ ਹੁਣ ਜਾਣ ਦੀ ਲੋੜ ਨਹੀਂ। ਸੋ ਜਿਹੜਾ ਵੀ ਬੰਦਾ ਆ ਰਿਹਾ, ਜਿਹਦਾ ਵੀ ਰਿਸ਼ਤੇਦਾਰ ਇੱਥੇ, ਉਹ ਪਲੀਜ਼ ਉਹਨੂੰ ਮੇਕ ਸ਼ੋਰ ਕਰੇ ਕਿ ਜਿਹੜੇ ਵੀ ਉਹਨੂੰ ਪੇਪਰ ਮਿਲੇ ਆ ਉਹਦੇ ਵਿੱਚ ਜਿਹੜੀ ਵੀ ਤਰੀਕ ਆ ਉੱਥੇ ਜਾਵੇ। ਕਿਉਂਕਿ ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜਾ ਸਾਡੇ ਕੋਲ ਅਸਾਲਮ ਜਿਹੜਾ ਆਫਿਸ ਦਾ ਫੋਨ ਵਾਲਾ ਸਿਸਟਮ ਹੁੰਦਾ ਤੇ ਜਿਹੜਾ ਉਹਨਾਂ ਦਾ ਵੈਬਸਾਈਟ ਰਾਹੀਂ ਚੈੱਕ ਕਰਨ ਦਾ ਸਿਸਟਮ ਹੁੰਦਾ ਕਿ ਹੀਅਰਿੰਗ ਕਦੋਂ ਸਕੈਜੂਲ ਆ। ਸੋ ਕਈ ਵਾਰੀ ਕੀ ਆ ਕਿ ਉਹ ਕਾਫੀ ਲੇਟ ਹੋ ਰਹੇ ਆ, ਉਹਨਾਂ ਦੇ ਜਿਹੜੇ ਸਿਸਟਮ ਆ ਬੋਲਦੇ ਨਹੀਂ ਪਏ ਅੱਜ ਕੱਲ੍ਹ। ਸੋ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੀ ਹੀਅਰਿੰਗ ਨਹੀਂ ਹੈਗੀ। ਸੋ ਤੁਸੀਂ ਜਿਹੜੇ ਆਪਣੇ ਪੇਪਰ ਵਗੈਰਾ ਪ੍ਰੋਪਰ ਚੈੱਕ ਕਰਨੇ ਆ ਤੇ ਜਿਹੜੀ ਵੀ ਡੇਟ ਆ, ਜਦ ਤੱਕ ਤੁਹਾਨੂੰ ਤੁਹਾਡਾ ਵਕੀਲ ਨਹੀਂ ਕਹਿੰਦਾ ਤੁਸੀਂ ਉੱਥੇ ਪੇਸ਼ ਜ਼ਰੂਰ ਹੋਣਾ, ਭਾਵੇਂ ਤੁਹਾਨੂੰ ਬਿਨਾਂ ਵਕੀਲ ਦੇ ਕਿਉਂ ਨਾ ਪੇਸ਼ ਹੋਣਾ ਪਵੇ। ਸੋ ਉਸ ਮਾਮਲੇ ਦੇ ਵਿੱਚ ਜੇ ਬਿਨਾਂ ਵਕੀਲ ਤੋਂ ਕੋਈ ਪੇਸ਼ ਹੋ ਰਿਹਾ, ਉੱਥੇ ਜਾ ਕੇ ਉਹਨੇ ਕਹਿਣਾ ਕੀ ਹੈ ਜੀ? ਫਿਰ ਕੋਈ ਹੈ ਯਾਰ ਵੀ ਮੈਂ ਵਕੀਲ ਕੀਤਾ ਆ ਨਹੀਂ ਸਕੇ ਜਾਂ ਇਦਾਂ ਦੀ ਚੀਜ਼ ਆ, ਜਾਂ
ਕੋਈ ਇਦਾਂ ਦੀ ਚੀਜ਼ ਆਖੀ ਜਾ ਸਕਦੀ ਆ? ਕਿਉਂਕਿ ਨਾ ਉਹ ਜਿਹੜੀ ਪਹਿਲੀ ਹੀਅਰਿੰਗ ਤੁਹਾਡੀ ਹੋਣੀ ਆ, ਉਹ ਮਾਸਟਰ ਹੀਅਰਿੰਗ ਹੀ ਹੋਣੀ ਹੈ, ਤੇ ਉਹਨੂੰ ਬੇਸਿਕਲੀ ਜੱਜ ਨੂੰ ਜਾ ਕੇ ਕਹਿਣਾ ਹੀ ਹੈ ਕਿ ਮੈਂ ਆਪਣਾ ਵਕੀਲ ਜਾਂ ਤਾਂ ਮੈਂ ਲੱਭ ਰਿਹਾ ਜਾਂ ਤਾਂ ਮੈਂ ਆਪਣਾ ਵਕੀਲ ਲੱਭ ਲਿਆ, ਹੈ ਨਾ। ਠੀਕ ਹੈ। ਜ਼ਿਆਦਾਤਰ ਇਹ ਹੁੰਦਾ ਕਿ ਜਿੱਦਾਂ ਹੁਣ ਤੁਸੀਂ ਸਾਨੂੰ ਜਿੱਦਾਂ ਹਫ਼ਤੇ 10 ਦਿਨ ਦਾ ਵੀ ਜੇ ਮੌਕਾ ਦਿੰਦੇ ਹੋ ਤਾਂ ਆਪਾਂ ਪੇਪਰ ਵਗੈਰਾ ਆਪਣੇ ਫਾਈਲ ਕਰ ਦੇਈਦੇ ਆ, ਤੇ ਸਿਸਟਮ ਦੇ ਵਿੱਚ ਆਪਾਂ ਪਹੁੰਚ ਜਾਈਦਾ, ਤੇ ਟੈਲੀਫੋਨਿਕਲੀ ਤੁਹਾਡੇ ਨਾਲ ਆਪਾਂ ਅਪੇਅਰ ਕਰ ਸਕਦੇ ਹਾਂ। ਪਰ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਲੋਕੀ ਕੰਟੈਕਟ ਕਰਦੇ ਆ, ਜਾਂ ਕੰਸਲਟੇਸ਼ਨ ਹੀ ਉਸ ਹਿਸਾਬ ਨਾਲ ਬਣਦੀ ਹੈ ਕਿ ਉਹਨਾਂ ਦੀ 2-3 ਦਿਨ ਬਾਅਦ ਹੁੰਦੀ ਹੈ। ਸੋ ਹੁਣ ਜਿੱਦਾਂ ਤੁਸੀਂ ਸਾਨੂੰ ਹਾਇਰ ਕਰ ਲਿਆ, ਸਾਨੂੰ ਪੇਪਰ ਵਗੈਰਾ ਪੁੱਟ ਅਪ ਕਰਦੇ ਹੋਏ ਹੁਣ ਇੰਨਾ ਕੁ 2-4 ਦਿਨ ਤਾਂ ਰੀਜ਼ਨੇਬਲ ਟਾਈਮ ਹੀ ਆ। ਸੋ ਉਸ ਕੇਸ ਦੇ ਵਿੱਚ ਕੀ ਹੈਗਾ ਕਿ ਤੁਹਾਨੂੰ ਤਰੀਕ ਨਹੀਂ ਤੁਸੀਂ ਮਿਸ ਕਰ ਸਕਦੇ, ਭਾਵੇਂ ਤੁਹਾਡੇ ਕੋਲ ਵਕੀਲ ਹੈਗਾ ਭਾਵੇਂ ਨਹੀਂ ਹੈਗਾ। ਜੀ। ਸੋ ਜੇ ਤਰੀਕ ਆਈ ਹੈ ਤੇ ਤਰੀਕ ਤੇ ਜਾਓ, ਚਾਹੇ ਜਿੱਦਾਂ ਅਟਾਰਨੀ ਟਿਰਕੇਨਾ ਉਹਨਾਂ ਦੱਸਿਆ ਵੀ ਤੁਸੀਂ ਵਕੀਲ ਹਾਇਰ ਕਰ ਲਿਆ ਚਾਹੇ ਨਹੀਂ ਕਰ ਲਿਆ, ਚਾਹੇ ਉਹ ਫੋਨ ਸਿਸਟਮ 'ਚ ਬੋਲਦੀ ਹੈ ਨਹੀਂ ਬੋਲਦੀ, ਜੇ ਉਹਨਾਂ ਨੇ ਇੱਕ ਵਾਰੀ ਤੁਹਾਨੂੰ ਦਿੱਤੀ ਹੈ, ਇੱਕ ਵਾਰੀ ਜਾ ਕੇ ਜਿਹੜਾ ਉੱਥੇ ਜ਼ਰੂਰ ਦੇਖ ਕੇ ਆਓ ਹੈ ਕੀ ਆ। ਸੋ ਅੱਜ ਦੇ ਟੌਪਿਕ ਵੱਲ ਨੂੰ, ਅੱਜ ਦੇ ਕੇਸ ਵੱਲ ਨੂੰ ਜਿਹੜਾ ਵਧੀਏ, ਇਹ 9th ਸਰਕਟ ਦਾ ਡਿਸੀਜਨ ਹੈ ਗੁਰੇਰਾ ਵਰਸਸ ਗਾਰਲੈਂਡ ਦਾ। ਸੋ ਕੀ ਹੈਗਾ ਜੀ ਇਹ ਕੇਸ, ਕਿਸ ਬਾਬਤ ਹੈਗਾ? ਜੀ ਇਨ ਸ਼ਾਰਟ ਇਹ ਕੇਸ ਕੀ ਹੈ ਕਿ ਜਿਹੜੇ ਵੀ ਲੋਕੀ ਬਾਰਡਰ ਤੋਂ ਟੱਪ ਕੇ ਆਉਂਦੇ ਆ, ਸੋ ਉਹਨਾਂ ਨੂੰ ਅੱਜ ਦੀ ਡਿਸਕਸ਼ਨ ਦਾ ਕਾਫੀ ਫਾਇਦਾ ਹੋਊਗਾ। ਉਹਨਾਂ ਨੂੰ ਨਾ ਪ੍ਰੋਸੈਸ ਥੋੜਾ ਜਿਹਾ ਹੋਰ ਵਧੀਆ ਤਰੀਕੇ ਨਾਲ ਪਤਾ ਲੱਗ ਜਾਊਗਾ ਕਿ ਐਕਚੁਅਲੀ ਉੱਥੇ ਹੈ ਕੀ ਆ, ਕਿਹੜੇ ਕੇਸਿਸ ਦੀ ਅੱਗੇ ਅਪੀਲ ਲੱਗ ਸਕਦੀ ਹੈ, ਕਿਹੜੇ ਕੇਸਿਸ ਦੀ ਅਪੀਲ ਨਹੀਂ ਲੱਗ ਸਕਦੀ ਹੈ। ਸੋ ਇਹ ਜਿਹੜਾ ਕੇਸ ਹੈਗਾ, ਇਹ ਉਹਨਾਂ ਲੋਕਾਂ ਨਾਲ ਸੰਬੰਧ ਰੱਖਦਾ ਜਿਹੜੇ ਬਾਰਡਰ ਕ੍ਰਾਸ ਕਰਦੇ ਆ ਤੇ ਆ ਕੇ ਜਦੋਂ ਉਹਨਾਂ ਦੇ ਬਿਆਨ ਫੇਲ ਹੋ ਜਾਂਦੇ ਆ, ਤੇ ਅਸਾਈਲਮ ਆਫਿਸ ਮੋਰੇ ਫਿਰ ਉਹਨਾਂ ਨੂੰ ਇਮੀਗ੍ਰੇਸ਼ਨ ਜੱਜ ਮੋਰੇ ਰੈਫਰ ਕਰ ਦਿੱਤਾ ਜਾਂਦਾ। ਇਹ ਸਾਡਾ ਨਾਰਮਲ ਵਾਲਾ ਪ੍ਰੋਸੈਸ ਨਹੀਂ ਹੈਗਾ। ਜਦੋਂ ਆਪਾਂ ਅਸਾਈਲਮ ਕਰਦੇ ਹਾਂ ਤਾਂ ਤੁਹਾਨੂੰ ਆਫਿਸਰ ਬਿਆਨ ਲੈਂਦਾ, ਫਿਰ ਇਮੀਗ੍ਰੇਸ਼ਨ ਜੱਜ ਕੋਲ ਪਹੁੰਚ ਜਾਂਦੇ ਤੁਸੀਂ, ਤੇ ਇਮੀਗ੍ਰੇਸ਼ਨ ਜੱਜ ਵੀ ਜੇ ਤੁਹਾਡਾ ਕੇਸ ਡਿਨਾਈ ਕਰ ਦੇਵੇ ਕਿ ਨਹੀਂ ਤੁਹਾਡੇ ਬਿਆਨ ਪਾਸ ਨਹੀਂ ਹੋਣੇ, ਸੋ ਸਵਾਲ ਇਹ ਹੈ ਕਿ ਉਸ ਤੋਂ ਅੱਗੇ ਕੀ ਹੋ ਸਕਦਾ, ਕੀ ਅਪੀਲ ਪੋਸੀਬਲ ਹੈਗੀ ਕਿ ਨਹੀਂ ਹੈਗੀ। ਤੇ ਕਈ ਵਾਰੀ ਸਾਡੇ ਕੋਲ ਇਦਾਂ ਦੇ ਵੀ ਕੇਸ ਆਉਂਦੇ ਜਿਹੜਾ ਅਸਾਈਲਮ ਆਫਿਸਰ ਡਿਨਾਈ ਕਰ ਦਿੰਦਾ, ਪਰ ਬੰਦਾ ਜੇਲ੍ਹਾਂ 'ਚ ਕੈਂਪਾਂ 'ਚ ਬੈਠਾ ਇੰਨਾ ਕੱਕ ਜਾਂਦਾ, ਉਹ ਕਹਿੰਦਾ ਮੈਂ ਹੁਣ ਅਪੀਲ ਹੀ ਨਹੀਂ ਲਾਣੀ ਅੱਗੇ, ਹੈ ਨਾ। ਤੇ ਉਹਨੂੰ ਵੀ ਫਿਰ ਇੱਕ ਜਿਹੜਾ ਕਹਿੰਦੇ ਆ ਐਕਸਪੀਡਾਈਟਡ ਰਿਮੂਵਲ ਆਰਡਰ ਉਹਨਾਂ ਦੇ ਖਿਲਾਫ ਇਸ਼ੂ ਕਰ ਦਿੱਤਾ ਜਾਂਦਾ। ਸੋ ਇਹ ਜਿਹੜਾ ਕੇਸ ਹੈ, ਇਹ ਸਾਰੇ ਉਹ ਲੋਕਾਂ ਨਾਲ ਸੰਬੰਧ ਰੱਖਦਾ ਜਿਹੜੇ ਕਿ ਬਿਆਨ ਆਪਣੇ ਪਾਸ ਨਹੀਂ ਕਰਾ ਪਾਉਂਦੇ। ਜੀ। ਸੋ ਬਿਆਨ ਜੇ ਪਾਸ ਨਹੀਂ ਹੁੰਦੇ, ਸੋ ਉਸ ਹਿਸਾਬ ਦੇ ਨਾਲ। ਸੋ ਆਪਾਂ ਨੂੰ ਆਲਰੇਡੀ ਪਤਾ ਆ ਅਟਾਰਨੀ ਟਿਰਕੇਨਾ ਜੀ ਵਿਜੇ ਕੁਮਾਰ ਦਾ ਜਿਹੜਾ ਕੇਸ ਆ ਉਹ ਡਿਸਾਈਡ ਉਹ ਹੋਇਆ ਸੀ, ਉਹ ਉਸ ਦੇ ਬਾਬਤ ਜਿਹੜਾ ਆਪਾਂ ਕਵਰ ਵੀ ਕੀਤਾ ਸੀਗਾ। ਸੋ ਇਹ ਕੀ ਉਸ ਦੇ ਨਾਲ ਹੀ ਕੁਛ ਮਿਲਦਾ ਜੁਲਦਾ ਹੈ, ਕਿਉਂਕਿ ਉਹਦੇ ਵਿੱਚ ਵੀ ਬਿਆਨਾਂ ਦਾ ਹੀ ਬਾਅਦ ਚ ਰੌਲਾ ਰੱਪਾ ਜਿਹੜਾ ਉਹ ਪਿਆ ਸੀਗਾ, ਕਿੰਨੇ ਸੀਗੇ, ਕਿਵੇਂ ਸੀਗੇ, ਉਹ ਬੰਦਾ ਭੁੱਲ ਗਿਆ ਜਾਂ ਗਲਤ ਹੋ ਗਿਆ। ਸੋ ਇਹ ਵੀ ਉਹਦੇ ਨਾਲ ਹੀ ਮਿਲਦਾ ਜੁਲਦਾ ਹੈ। ਜੀ, ਸੋ ਹੋ ਕੀ ਰਿਹਾ ਕਿ ਵਿਜੇ ਕੁਮਾਰ ਦਾ ਕੇਸ ਤਾਂ ਸੁਪਰੀਮ ਕੋਰਟ ਨੇ ਦੱਸਤਾ ਹੈ ਨਾ ਕਿ ਤੁਹਾਨੂੰ ਜੁਡੀਸ਼ੀਅਲ ਰਿਵਿਊ ਨਹੀਂ ਹੈਗਾ, ਸੋ ਸੁਪਰੀਮ ਕੋਰਟ ਤੋਂ ਉੱਤੇ ਕੋਈ ਅਦਾਲਤ ਨਹੀਂ। ਪਰ ਹੁਣ ਹੋ ਕੀ ਰਿਹਾ ਉੱਥੇ ਕਿ ਆਗੇ ਬਿਆਨ ਡਿਨਾਈ ਹੋ ਗਏ। ਜੇ ਲੋਕਾਂ ਨੂੰ ਆਪਾਂ ਦੱਸ ਵੀ ਦੇਦਾ ਕਿ ਬਈ ਆ ਵਿਜੇ ਕੁਮਾਰ ਦਾ ਕੇਸ ਆ, ਤੇ ਉਹ ਕਹਿੰਦੇ ਸਾਨੂੰ ਫਰਕ ਨਹੀਂ ਪੈਂਦਾ, ਭਾਵੇਂ ਵਿਜੇ ਕੁਮਾਰ ਹੋਵੇ ਭਾਵੇਂ ਜਿਹੜਾ ਮਰਜ਼ੀ ਹੋਵੇ। ਜਿਹੜਾ ਇੱਕ ਬੰਦਾ ਟੱਪ ਰਿਹਾ ਉਹਨੂੰ ਸੁਪਰੀਮ ਕੋਰਟ ਦਾ ਨਹੀਂ ਪਤਾ। ਉਹ ਫਿਰ ਕੀ ਕਰਦੇ ਆ ਕਿ ਉਹ ਕਈ ਵਾਰੀ ਬਾਕੀ ਵਕੀਲਾਂ ਦੇ ਹੱਥੇ ਚੜ ਜਾਂਦੇ ਆ, ਉਹਨਾਂ ਨੂੰ ਪ੍ਰੋਮਿਸ ਕਰ ਦਿੰਦੇ ਆ ਕਿ ਤੁਹਾਡਾ ਏਦਾਂ ਕਰ ਦਾਂਗੇ, ਆਪਾਂ ਦੁਬਾਰਾ ਟਰਾਈ ਕਰਾਂਗੇ। ਸੋ ਇਹ ਵੀ ਤੁਸੀਂ ਕਹਿ ਸਕਦੇ ਆ ਕਿ ਉਦਾਂ ਦਾ ਹੀ ਕੇਸ ਆ, ਪਰ ਇਹਦੇ ਵਕੀਲ ਨੇ ਕਾਫੀ ਵਧੀਆ ਆਰਗੂਮੈਂਟ ਕੀਤੀਆਂ ਸੀ, ਆਪਾਂ ਕਰਾਂਗੇ ਡਿਸਕਸ ਜੀ। ਸੋ ਮਕਸਦ ਇਹਨੂੰ ਕਰਨ ਦਾ ਇਹ ਹੈਗਾ ਕਿ ਤੁਹਾਨੂੰ ਜਿਹੜੀ ਪਿਕਚਰ ਆ ਨਾ ਉਹ ਕਲੀਅਰ ਮਿਲ ਜਾਵੇ ਕਿ ਕਦੋਂ ਅਪੀਲ ਕਰਨੀ ਆ ਤੇ ਕਦੋਂ ਨਹੀਂ ਕਰਨੀ ਆ। ਤੁਸੀਂ ਆਲਰੇਡੀ ਲੱਖ ਰੁਪਏ ਲਗਾ ਕੇ ਇੱਥੇ ਆ ਰਹੇ ਆ, ਤੇ ਜੇ ਬਿਆਨ ਤੁਹਾਡੇ ਫੇਲ ਹੋ ਜਾਂਦੇ ਆ, ਸੋ ਸਭ ਤੋਂ ਵੱਡਾ ਸਵਾਲ ਹੈਗਾ ਕਿ ਤੁਸੀਂ ਹੋਰ ਲੱਖਾਂ ਡਾਲਰ ਆਪਣੇ ਉਹ ਜਿਹੜਾ ਕਰਜ਼ਾ ਉਹਦੇ ਵਿੱਚ ਤੁਹਾਨੂੰ ਐਡ ਕਰਨੇ ਚਾਹੀਦੇ ਕਿ ਨਹੀਂ ਕਰਨੇ ਚਾਹੀਦੇ। ਸੋ ਸਾਡਾ ਮਕਸਦ ਇਹ ਹੈ ਕਿ ਤੁਹਾਨੂੰ ਕਲੈਰਿਟੀ ਪੂਰੀ ਮਿਲੇ। ਸੋ ਇਹ ਕੇਸ ਤੇ ਸੁਪਰੀਮ ਕੋਰਟ ਦਾ ਜਿਹੜਾ ਵਿਜੇ ਕੁਮਾਰ ਦਾ ਕੇਸ ਹੈਗਾ, ਉਹਦੇ ਵਿੱਚ ਫਰਕ ਇਹ ਹੈਗਾ ਕਿ ਸੁਪਰੀਮ ਕੋਰਟ ਸੋ ਇੱਥੇ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ, ਪਹਿਲਾਂ ਤੁਹਾਡਾ ਅਸਾਈਲਮ ਆਫਿਸ ਆ ਗਿਆ, ਫਿਰ ਇਮੀਗ੍ਰੇਸ਼ਨ ਜੱਜ ਆ ਗਿਆ, ਜੇ ਉਹਨੇ ਵੀ ਡਿਨਾਈ ਕਰਤਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਗਿਆ, ਜੇ ਉਹਨੇ ਵੀ ਡਿਨਾਈ ਕਰਤਾ ਤੇ ਸਰਕਿਟ ਕੋਰਟ ਆ ਗਿਆ। ਸਰਕਿਟ ਕੋਰਟ ਤੁਹਾਡਾ ਬੇਸਿਕਲੀ ਇੱਕ ਲਾਸਟ ਫੈਸਲਾ ਦੇਣ ਵਾਲਾ ਕੋਰਟ ਹੁੰਦਾ, ਤੇ ਬਹੁਤ ਘੱਟ ਕੇਸ ਜਿਹੜੇ ਹੈਗੇ ਆ, ਬਹੁਤ ਐਕਸਟ੍ਰੀਮਲੀ ਘੱਟ, ਉਹ ਸੁਪਰੀਮ ਕੋਰਟ ਤੱਕ ਜਾਂਦੇ ਆ। ਸੋ ਤੁਹਾਡੀ ਮਰਜ਼ੀ ਨਹੀਂ ਹੁੰਦੀ ਕਿ ਮੇਰਾ ਕੇਸ ਸੁਪਰੀਮ ਕੋਰਟ ਤੱਕ ਲੈ ਕੇ ਜਾਓ। ਸਰਕਿਟ ਕੋਰਟ ਨੇ ਜੋ ਫੈਸਲਾ ਦੇ ਦਿੱਤਾ। ਸੋ ਇਹ ਜਿਹੜਾ ਵਿਜੇ ਕੁਮਾਰ ਵਾਲਾ ਕੇਸ ਸੀਗਾ, ਇਹ ਕਾਫੀ ਇੰਪੋਰਟੈਂਟ ਕੇਸ ਸੀਗਾ, ਇਤਿਹਾਸਿਕ ਕੇਸ ਸੀਗਾ। ਇਹਨੇ ਕਾਫੀ ਜਿਹੜਾ ਲਾਅ ਨੂੰ ਡਿਫਾਈਨ ਕਰ ਦਿੱਤਾ ਕਿ ਸੁਪਰੀਮ ਕੋਰਟ ਨੂੰ ਕਿੱਦਾਂ ਸੋਚਦਾ। ਤੇ ਆ ਜਿਹੜਾ ਕੇਸ ਆ, ਇਹ ਦੁਬਾਰਾ ਕਿਸੇ ਨੇ ਫਿਰ ਦੁਬਾਰਾ ਚੈਲੰਜ ਕੀਤਾ, ਜਿਹਦੇ ਬਿਆਨ ਫੇਲ ਹੋ ਗਏ ਸੀਗੇ 9th ਸਰਕਿਟ ਮੋਰੇ। ਤੇ ਇਹ ਜਿਹੜਾ ਇਹਦੇ ਵਿੱਚ ਬੰਦਾ ਜਿਹੜਾ ਪਟੀਸ਼ਨਰ ਸੀਗਾ, ਜਿਹੜਾ ਇਲੀਗਲੀ ਐਂਟਰ ਕੀਤਾ, ਉਹਦਾ ਨਾਮ ਐਂਥਨੀ ਗ੍ਰੇਰਰ ਸੀਗਾ। ਇਹਨੇ ਇਹਦੀ 9th ਸਰਕਿਟ ਨੇ ਜਦੋਂ ਇਹਨੇ ਅਪੀਲ ਕੀਤੀ ਕਿ ਮੇਰੇ ਬਿਆਨ ਫੇਲ ਕਰਤੇ, ਮੈਨੂੰ ਦੁਬਾਰਾ ਚਾਂਸ ਦਿੱਤਾ ਜਾਵੇ, 9th ਸਰਕਿਟ ਨੇ ਇਹਦੀ ਜਿਹੜੀ ਪਟੀਸ਼ਨ ਸੀਗੀ ਉਹ ਡਿਸਮਿਸ ਕਰਤੀ। ਤੇ ਉਹਨੇ ਕਿਹਾ ਕਿ ਸਾਡੇ ਕੋਲ ਸਬਜੈਕਟ ਮੈਟਰ ਜੁਰਿਸਡਿਕਸ਼ਨ ਨਹੀਂ ਹੈਗਾ ਤੇਰਾ ਕੇਸ ਸੁਣਨ ਦਾ, ਤੇ ਕੋਈ ਵੀ ਤੇਰੇ ਕੋਲ ਏਦਾਂ ਦੀ
ਇਹਨਾਂ ਨੇ ਜਿਹੜਾ ਵਰਡ ਯੂਜ਼ ਕੀਤਾ ਉਹ ਇਹ ਕੀਤਾ ਕਿ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਐਕਸੈਪਸ਼ਨ, ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਇਹਨਾਂ ਨੇ ਬੇਸਿਕਲੀ ਇਹ ਸਾਰਾ ਇਹਦਾ ਕੇਸ ਜਿਹੜਾ ਸੀਗਾ ਡਿਨਾਈ ਕਰਤਾ। ਇਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਜਿਹੜਾ ਵਿਜੇ ਕੁਮਾਰ ਵਾਲਾ ਕੇਸ ਹੈਗਾ ਉਹਦੇ ਕਰਕੇ ਜਿਹੜੇ ਸਾਡੇ ਹੱਥ ਆ ਉਹ ਬਣ ਗਏ, ਵੱਜੇ ਆ, ਆਪਾਂ ਸਾਡੇ ਕੋਲ ਜੂਰਿਸਡਿਕਸ਼ਨ ਨਹੀਂ ਹੈਗਾ, ਆਪਾਂ ਤੇਰੀ ਗੱਲ ਸੁਣ ਨਹੀਂ ਸਕਦੇ। ਤੇ ਜਿਹੜਾ ਇਹ ਵਾਲਾ ਬੰਦਾ ਸੀਗਾ ਇਹਦੇ ਥੱਲੋਂ ਅਸਾਈਲਮ ਆਫਿਸਰ ਨੇ ਇਹਦੇ ਬਿਆਨ ਫੇਲ ਕਰਤੇ, ਫਿਰ ਇਮੀਗ੍ਰੇਸ਼ਨ ਜੱਜ ਨੇ ਫੇਲ ਕਰਤੇ, ਤੇ ਉਸ ਤੋਂ ਬਾਅਦ ਇਹ ਸਿੱਧਾ ਜਿਹੜਾ ਸੀਗਾ 9th ਸਰਕਟ ਦੇ ਵਿੱਚ ਪਹੁੰਚ ਗਿਆ ਸੀਗਾ। ਤੇ ਇਹ ਕਹਿੰਦਾ ਕਿ ਮੇਰਾ ਕੇਸ ਜਿਹੜਾ ਹੈਗਾ ਉਹ ਵਿਜੇ ਕੁਮਾਰ ਦੇ ਕੇਸ ਨਾਲੋਂ ਅਲੱਗ ਹੈਗਾ, ਤੇ ਮੈਨੂੰ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਦੀ ਐਕਸੈਪਸ਼ਨ ਮੇਰੇ ਤੇ ਲਾਗੂ ਹੁੰਦੀ ਹੈ, ਇਸ ਲਈ ਤੁਸੀਂ ਜਿਹੜਾ ਮੇਰਾ ਕੇਸ ਆ ਉਹ ਸੁਣੋ। ਜੀ ਸੋ ਬਿਲਕੁਲ ਅਟਾਰਨੀ ਢਿੜਕਿਆਣਾ ਜੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਹਿਣਾ ਵੀ ਨਹੀਂ ਇਹ ਮੇਰੇ ਤੇ ਲਾਗੂ ਨਹੀਂ ਆ, ਇਹ ਹੁਣ ਕਿਉਂਕਿ ਇਹ ਟੈਕਨੀਕਲ ਮਾਮਲਾ ਫਿਰ ਅੱਗੇ ਨਾ ਅੱਗੇ ਜਿਹੜੇ ਕਿਤੇ ਨਾ ਕਿਤੇ ਇਹ ਬਣ ਜਾਂਦਾ ਆ। ਉੱਦਾਂ ਜਿਹੜੀ ਹੁਣ ਆਪਾਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ, ਆਪਾਂ ਪਹਿਲੋਂ ਵੀ ਜਿਹੜੀ ਉਹ ਸ਼ੇਅਰ ਕੀਤੀ ਆ, ਪਰ ਚਲੋ ਕਿਸੇ ਦਾ ਇਸ ਦੇ ਨਾਲ ਭਲਾ ਹੋ ਸਕਦਾ, ਕਿਸੇ ਨੂੰ ਪਤਾ ਲੱਗ ਸਕਦਾ, ਇਸ ਲਈ ਆਪਾਂ ਬਾਰ-ਬਾਰ ਕਰਦੇ ਰਹਿੰਦੇ ਹਾਂ। ਸੋ ਕੀ ਤੁਸੀਂ ਜਿਹੜੇ ਸੁਣਨ ਵਾਲੇ ਆ ਤੇ ਦੇਖਣ ਵਾਲੇ ਆ, ਸਰੋਤੇ ਤੇ ਦਰਸ਼ਕ ਆ, ਉਹਨਾਂ ਨੂੰ ਉਹ ਪ੍ਰੋਸੈਸ ਦੇ ਬਾਰੇ ਮੁੜ ਕੇ ਜਿਹੜਾ ਉਹ ਦੱਸੋਗੇ ਜਦੋਂ ਇੱਕ ਇਨਸਾਨ ਅਮਰੀਕਾ ਦੇ ਵਿੱਚ ਬਾਰਡਰ ਤੋਂ ਜਿਹੜਾ ਉਹ ਐਂਟਰ ਹੁੰਦਾ ਹੈ? ਜੀ ਬਿਲਕੁਲ। ਸੋ ਜਿਹੜਾ ਵੀ ਬੰਦਾ ਨਾਨ ਸਿਟੀਜ਼ਨ, ਜਿਹੜਾ ਕਿ ਅਮਰੀਕਾ ਦਾ ਸਿਟੀਜ਼ਨ ਨਹੀਂ ਹੈਗਾ, ਭਾਵੇਂ ਉਹ ਗ੍ਰੀਨ ਕਾਰਡ ਹੋਲਡਰ ਵੀ ਆ, ਕੋਈ ਵੀ ਆ, ਜੇ ਉਹ ਬਿਨਾ ਵੈਲਿਡ ਐਂਟਰੀ ਡਾਕੂਮੈਂਟੇਸ਼ਨ ਦੇ, ਬਿਨਾ ਵੀਜ਼ੇ ਦੇ, ਬਿਨਾ ਗ੍ਰੀਨ ਕਾਰਡ ਦੇ ਜੇ ਉਹ ਬਾਰਡਰ ਤੇ ਆਂਦਾ ਤੇ ਉਹਨੂੰ ਉਹ ਰਿਮੂਵੇਬਲ ਏਲੀਅਨ ਸਮਝਦੇ ਆ। ਸੋ ਰਿਮੂਵੇਬਲ ਏਲੀਅਨ ਜਿਹੜਾ ਹੁੰਦਾ ਉਹਨੂੰ ਫਿਰ ਉਹ ਰਿਮੂਵਲ ਪ੍ਰੋਸੀਡਿੰਗਸ 'ਚ ਪਾ ਦਿੱਤਾ ਜਾਊਗਾ ਇਵੈਂਚੁਅਲੀ। ਸੋ ਜਿਹੜਾ ਰਿਮੂਵਲ ਪ੍ਰੋਸੈਸ ਜਿਹੜਾ ਨਾਰਮਲੀ ਹੁੰਦਾ, ਜਿਹੜਾ ਬੰਦਾ ਲੰਘ ਆਂਦਾ ਉਹਨੂੰ 3 ਚਾਂਸ ਮਿਲਦੇ ਆ ਆਪਣਾ ਜਿਹੜਾ ਕੇਸ ਪੇਸ਼ ਕਰਨ ਦੇ। ਪਹਿਲਾ ਇਮੀਗ੍ਰੇਸ਼ਨ ਜੱਜ ਦੇ ਮੂਹਰੇ, ਦੂਜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਮੂਹਰੇ, ਤੇ ਤੀਜਾ ਜਿਹੜਾ ਸਰਕਿਟ ਕੋਰਟ, ਫੈਡਰਲ ਕੋਰਟ ਆਫ ਅਪੀਲਸ ਵੀ ਜਿਹਨੂੰ ਕਹਿੰਦੇ ਉਹਦੇ ਮੂਹਰੇ। ਹੁਣ ਜਿਹੜਾ ਕਾਂਗਰਸ ਹੈਗੀ ਆ, ਕਿਉਂਕਿ ਲੋਕੀ ਬਹੁਤ ਜ਼ਿਆਦਾ ਆ ਰਹੇ ਆ, ਤੇ ਜਿਹੜੀ US ਦੀ ਕਾਂਗਰਸ ਆ ਜਿਹੜੀ ਲਾਅ ਬਣਾਉਂਦੀ ਆ, ਉਹਨਾਂ ਨੇ ਇੱਕ ਪ੍ਰੋਸੈਸ ਬਣਾਇਆ, ਉਹਨੂੰ ਕਹਿੰਦੇ ਆ ਐਕਸਪੀਡਾਈਟਡ ਰਿਮੂਵਲ। ਕਿਉਂਕਿ ਹੁਣ ਤੁਸੀਂ ਹਰੇਕ ਬੰਦੇ ਨੂੰ ਇੰਨੇ ਜ਼ਿਆਦਾ ਜਿਹੜੇ 3 ਚਾਂਸ ਆ ਉਹ ਦੇ ਨਹੀਂ ਸਕਦੇ, ਕਿਉਂਕਿ ਸਿਸਟਮ ਫਿਰ ਸਲੋ ਹੋ ਜਾਂਦਾ। ਜਿਹੜੇ ਆਲਰੇਡੀ ਇੱਥੇ ਹੈਗੇ ਆ ਉਹਨਾਂ ਨੂੰ ਵੀ ਆਪਾਂ ਦੇਖਿਆ ਰੇਡੀਓ ਤੇ ਵੀ ਕੰਪਲੇਨ ਰਹਿੰਦੀ ਉਹਨਾਂ ਦੀ ਕਿ ਮੇਰਾ ਕੇਸ ਨੂੰ ਇੰਨੇ ਸਾਲ ਹੋ ਗਏ, ਪਰ ਜਿਹੜੇ ਨਵੇਂ ਕੇਸ ਆ ਰਹੇ ਆ ਉਹ ਕਹਿੰਦੇ ਕਿ ਸਾਨੂੰ ਵੀ ਮੌਕਾ ਦਿੱਤਾ ਜਾਵੇ, ਹੋਰ ਮੌਕੇ ਦਿੱਤੇ ਜਾਣ। ਸੋ ਕਾਂਗਰਸ ਨੇ ਕੀ ਕੀਤਾ ਕਿ ਜਿਹੜਾ ਪ੍ਰੋਸੈਸ ਸਮੂਥ ਚੱਲੇ, ਉਹ ਕਹਿੰਦੇ ਕਿ ਇੱਕ ਐਕਸਪੀਡਾਈਟਡ ਰਿਮੂਵਲ ਪ੍ਰੋਸੈਸ ਉਹਨਾਂ ਨੇ ਬਣਾਇਆ, ਜਿਹਦੇ ਕਰਕੇ ਕਿ ਉਹ ਕਹਿੰਦੇ ਕਿ ਐਡੇ ਜ਼ਿਆਦਾ 3 ਮੌਕੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਤੇ ਸਰਕਿਟ ਕੋਰਟ ਮੂਹਰੇ ਦੇਣ ਦੀ ਲੋੜ ਨਹੀਂ ਹੈ, ਇਹਨਾਂ ਨੂੰ ਸਿੱਧਾ ਹੀ ਜਿਹੜਾ ਹੈਗਾ ਬਾਰਡਰ ਤੇ ਤੁਸੀਂ ਵਾਪਸ ਭੇਜ ਦਿਓ। ਸੋ ਇਹਦੇ ਵਿੱਚ 2 ਤਰੀਕੇ ਦੇ ਲੋਕ ਜਿਹੜੇ ਆ ਐਕਸਪੀਡਾਈਟਡ ਰਿਮੂਵਲ ਉਹਨਾਂ ਦਾ ਕੀਤਾ ਜਾ ਸਕਦਾ। ਸੋ ਪਹਿਲੇ ਉਹ ਜਿਹੜੇ ਕਿ ਬਾਰਡਰ ਤੇ ਆਉਂਦੇ ਆ ਤੇ ਉਹਨਾਂ ਕੋਲ ਵੈਲਿਡ ਡਾਕੂਮੈਂਟ ਨਹੀਂ ਹੈਗਾ, ਜਿੱਦਾਂ ਆਪਣੇ ਸਾਰੇ ਪੰਜਾਬੀ ਜਾਂ ਹੋਰ ਵੀ ਹਨਾ ਹੋਰ ਮੁਲਕਾਂ ਤੋਂ ਲੋਕ ਜਿਹੜੇ ਆਉਂਦੇ ਆ ਤੇ ਅਸਾਈਲਮ ਮੰਗਣ ਲਈ। ਦੂਜਾ ਦੇ ਵਿੱਚ ਉਹ ਆ ਜਾਂਦਾ ਹੈ, ਉਹ ਵਾਲੇ ਲੋਕੀ ਜਿਹੜੇ ਬਾਰਡਰ ਲੰਘਿਆ ਆ, ਸੇਫ ਲੰਘਿਆ ਆ, ਪਰ ਉਹਨਾਂ ਨੂੰ US ਦੇ ਵਿੱਚ 2 ਸਾਲ ਨਹੀਂ ਹੋਏ ਅਜੇ। ਸੋ ਜਿਹੜੇ 2 ਸਾਲ ਨੂੰ, ਜਿਹੜਾ ਨੂੰ 2 ਸਾਲ ਨਹੀਂ ਹੋਏ, ਉਹਨਾਂ ਨੂੰ ਵੀ ਆਈਸ ਵਾਲੇ ਫੜ ਕੇ ਆਪਣੇ ਰਿਮੂਵਲ ਪ੍ਰੋਸੀਡਿੰਗ 'ਚ ਪਾ ਸਕਦੇ ਆ, ਅਨਲੈਸ ਉਹਨਾਂ ਨੇ ਆਲਰੇਡੀ ਇੱਥੇ ਆਣ ਕੇ ਅਸਾਈਲਮ ਲਾਤਾ ਆਪਣਾ, ਹਨਾ। ਸੋ ਜਿਹੜੇ ਕਈ ਸੇਫ ਲੰਘਿਆ, ਜਿਹਨਾਂ ਨੇ ਕੁਝ ਨਹੀਂ ਕੀਤਾ ਪਰ ਉਹਨਾਂ ਨੂੰ 2 ਸਾਲ ਤੋਂ ਘੱਟ ਹੋਇਆ, ਉਹਨਾਂ ਨੂੰ ਵੀ ਫੜ ਕੇ ਇਹ ਐਕਸਪੀਡਾਈਟਡ ਰਿਮੂਵਲ ਕਰ ਸਕਦੇ ਆ। ਤੇ ਤੀਜੀ ਕੈਟੇਗਰੀ ਦੇ ਲੋਕ ਇਹਦੇ ਵਿੱਚ ਉਹ ਆ ਜਾਂਦੇ ਆ ਜਿਹੜੇ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਨੇ ਚੂਜ਼ ਕੀਤਾ ਕਿ ਆਹ ਵਾਲੇ ਬੰਦੇ ਨੂੰ ਆਪਾਂ ਰਿਮੂਵ ਕਰਨਾ, ਹਨਾ। ਸੋ 3 ਕਿਸਮ ਦੇ ਲੋਕ ਉਹਨਾਂ ਤੇ ਐਕਸਪੀਡਾਈਟਡ ਰਿਮੂਵਲ ਜਿਹੜਾ ਉਹ ਲਾਗੂ ਹੁੰਦਾ। ਜਿਹੜੇ ਸਾਡੇ ਪੰਜਾਬ ਤੋਂ ਲੋਕੀ ਜਿਹੜੇ ਆ ਰਹੇ ਆ ਉਹ ਫਿਰ ਇਹਦੇ ਵਿੱਚ ਆਪਣੇ ਆਪ ਹੀ ਆ ਗਏ, ਕਿਉਂਕਿ ਉਹਨਾਂ ਕੋਲ ਵੈਲਿਡ ਜਿਹੜਾ ਐਂਟਰੀ ਡਾਕੂਮੈਂਟ ਉਹ ਨਹੀਂ ਹੁੰਦਾ। ਹੁਣ ਇਹਦਾ ਜਿਹੜਾ ਪ੍ਰੋਸੈਸ ਆ ਉਹ ਪ੍ਰੋਸੈਸ ਇਹ ਹੈ ਕਿ ਜਦੋਂ ਇੱਕ ਇਮੀਗ੍ਰੇਸ਼ਨ ਆਫਿਸਰ ਡਿਸਾਈਡ ਕਰ ਦਿੰਦਾ ਕਿ ਤੁਸੀਂ ਇਨਐਡਮਿਸਿਬਲ ਆ ਤੇ ਤੁਹਾਨੂੰ ਵਾਪਸ ਭੇਜ ਦਿੱਤਾ ਜਾਊਗਾ, ਅਨਲੈਸ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਤੁਹਾਨੂੰ ਜਾਨ ਦਾ ਖਤਰਾ, ਅਸਾਈਲਮ ਦਾ ਖਤਰਾ। ਸੋ ਬੇਸਿਕਲੀ ਤੁਸੀਂ ਆਪਣੀ ਜਿਹੜੀ ਡੀਪੋਰਟੇਸ਼ਨ ਆ ਉਹਨੂੰ ਅਸਾਈਲਮ ਦੇ ਕਲੇਮ ਰਾਹੀਂ ਅਵੋਇਡ ਕਰ ਸਕਦੇ ਹੋ। ਤਾਂ ਜਦੋਂ ਤੁਸੀਂ ਉਹਨਾਂ ਨੂੰ ਦੱਸਦਾ ਕਿ ਮੈਂ ਅਸਾਈਲਮ ਲੈਣਾ ਜਾਂ ਮੈਨੂੰ ਖਤਰਾ ਪਿੱਛੇ ਜਾਣ ਦਾ, ਤਾਂ ਇਮੀਗ੍ਰੇਸ਼ਨ ਆਫਿਸਰ ਜਿਹੜਾ ਹੈਗਾ, ਚੌਂਕੀ ਵਾਲਾ ਜਿਹੜਾ ਬੰਦਾ ਵਾ ਜਾਂ ਜਿਹੜਾ ਨੇ ਵੀ ਤੁਸੀਂ ਕਨਫਰੰਟ ਕੀਤਾ, ਉਹਨਾਂ ਨੇ ਤੁਹਾਨੂੰ ਅਸਾਈਲਮ ਆਫਿਸਰ ਦੇ ਮੂਹਰੇ ਇੰਟਰਵਿਊ ਲਈ ਰੈਫਰ ਕਰ ਦੇਣਾ ਆਟੋਮੈਟਿਕਲੀ। ਇਹ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਬਾਰਡਰ ਤੋਂ ਆ ਰਹੇ ਆ, ਫੜ ਹੋ ਗਏ ਆ। ਜਦੋਂ ਅਸਾਈਲਮ ਆਫਿਸਰ ਨੇ ਜੇ ਡਿਸਾਈਡ, ਇਹਨੂੰ ਕਹਿੰਦੇ ਕ੍ਰੈਡੀਬਲ ਫੇਅਰ ਇੰਟਰਵਿਊ। ਕ੍ਰੈਡੀਬਲ ਫੇਅਰ ਇੰਟਰਵਿਊ ਨੂੰ ਪੰਜਾਬੀ ਆਪਣੇ ਬਿਆਨ ਕਹਿੰਦੇ ਆ ਜੀ। ਸੋ ਜਦੋਂ ਤੁਹਾਡੇ ਬਿਆਨ ਫੇਲ ਹੋ ਜਾਂਦੇ ਆ, ਮਤਲਬ ਕਿ ਤੁਹਾਡੀ ਕ੍ਰੈਡੀਬਲ ਫੇਅਰ ਇੰਟਰਵਿਊ ਡਿਨਾਈ ਹੋ ਗਈ, ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਚਾਂਸ ਹੋਰ ਹੁੰਦਾ। ਤੁਸੀਂ ਸੋ ਜਦੋਂ ਤੁਹਾਡੇ ਬਿਆਨ ਡਿਨਾਈ ਹੋ ਗਏ ਤੇ ਜਿਹੜਾ ਅਸਾਈਲਮ ਆਫਿਸਰ ਦਾ ਜਿਹੜਾ ਸੁਪਰਵਾਈਜ਼ਰ ਹੈਗਾ, ਉਹ ਸੁਪਰਵਾਈਜ਼ਰ ਨੇ ਜਿਹੜਾ ਇਹਦੇ ਤੁਹਾਡੀ ਇੰਟਰਵਿਊ ਹੋਈ ਸੀ ਇਹਨੂੰ ਰਿਵਿਊ ਕਰਨਾ, ਉੱਤੇ ਸਾਈਨ ਕਰਕੇ ਤੁਹਾਨੂੰ ਇੱਕ ਆਪਸ਼ਨ ਦੇ ਦੇਣੀ ਕਿ ਤੁਸੀਂ ਇਮੀਗ੍ਰੇਸ਼ਨ ਜੱਜ ਮੂਹਰੇ ਅਪੀਲ ਕਰਨਾ ਕਿ ਨਹੀਂ ਕਰਨਾ। ਸੋ ਤੁਸੀਂ ਇਮੀਗ੍ਰੇਸ਼ਨ ਜੱਜ ਮੂਹਰੇ ਅਪੀਲ ਕਰ ਸਕਦੇ ਹੋ। ਸੋ ਇਮੀਗ੍ਰੇਸ਼ਨ ਜੱਜ ਨੇ ਵੀ ਤੁਹਾਨੂੰ ਫਿਰ ਇੱਕ ਤਰੀਕ ਦਊਗਾ, ਤੁਸੀਂ ਜਾਓਗੇ ਇਮੀਗ੍ਰੇਸ਼ਨ ਜੱਜ ਮੂਹਰੇ ਤੇ ਇਮੀਗ੍ਰੇਸ਼ਨ ਜੱਜ ਦੀ ਫਿਰ ਮਰਜ਼ੀ ਹੈ ਕਿ ਕੇਸ ਤੁਹਾਡੇ ਬਿਆਨ ਪਾਸ ਕਰਨੇ ਕਿ ਨਹੀਂ ਕਰਨੇ। ਜੇ ਤੁਹਾਡੇ ਇਮੀਗ੍ਰੇਸ਼ਨ ਜੱਜ ਨੇ ਬਿਆਨ ਫੇਲ ਕਰ ਦਿੱਤੇ
ਸੋ ਜਿਹੜਾ ਲਾਅ ਉਹ ਇਹ ਕਹਿੰਦਾ ਕਿ ਤੁਹਾਡਾ ਜਿਹੜਾ ਕੇਸ ਆ ਵਾਪਸ ਥੱਲੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਸਾਈਲਮ ਅਫਸਰ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਊਗਾ। ਉਹਨਾਂ ਕੋਲ ਇੱਕ ਹੋਰ ਚਾਂਸ ਹੋਊਗਾ, ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਕਿ ਮੇਰਾ ਕੇਸ ਇੱਕ ਵਾਰੀ ਦੁਬਾਰਾ ਸੁਣ ਲਓ। ਉਹਨਾਂ ਦੀ ਮਰਜ਼ੀ ਆ, ਜੇ ਉਹਨਾਂ ਨੇ ਸੁਣ ਲਿਆ ਠੀਕ ਆ, ਨਹੀਂ ਸੁਣਿਆ ਤਾਂ ਉਹਨਾਂ ਨੇ ਵਾਪਸ ਤੁਹਾਨੂੰ ਐਕਸਪੀਡੀਟਿਡ ਰਿਮੂਵਲ ਕਰ ਦੇਣਾ। ਸੋ ਕਹਿਣ ਦਾ ਮਤਲਬ ਹੈਗਾ ਕਿ ਕਾਈਂਡ ਆਫ ਲਾਈਕ ਤੁਹਾਡੇ ਕੋਲ 3 ਚਾਂਸ ਆ। ਪਹਿਲਾਂ ਅਸਾਈਲਮ ਆਫਿਸਰ ਨੇ ਤੁਹਾਡੀ ਇੰਟਰਵਿਊ ਲੈਣੀ, ਉਹਨੇ ਜੇ ਤੁਹਾਡਾ ਫੇਲ ਕਰਤੇ ਬਿਆਨ ਤਾਂ ਤੁਹਾਡਾ ਜਿਹੜਾ ਉਹਦਾ ਸੁਪਰਵਾਈਜ਼ਰ ਉਹਨੇ ਚੈੱਕ ਕਰਨਾ, ਜੇ ਉਹਨੇ ਵੀ ਐਗਰੀ ਕਰ ਗਿਆ ਉਹਨਾਂ ਤਾਂ ਤੁਹਾਡੇ ਕੋਲ ਇੱਕ ਚਾਂਸ ਹੋਣਾ ਇਮੀਗ੍ਰੇਸ਼ਨ ਜੱਜ ਕੋ ਅਪੀਲ ਕਰਨ ਦਾ। ਇਮੀਗ੍ਰੇਸ਼ਨ ਜੱਜ ਨੇ ਵੀ ਜੇ ਉਹਦੇ ਨਾਲ ਐਗਰੀ ਕਰਤਾ ਤਾਂ ਉਹਨੇ ਵਾਪਸ ਥੱਲੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲ ਭੇਜ ਦੇਣਾ। ਤੁਸੀਂ ਇੱਕ ਵਾਰੀ ਹੋਰ ਆਪਣੇ ਤੌਰ ਤੇ ਉਹੀ ਅਸਾਈਲਮ ਅਫਸਰ ਨੂੰ ਰਿਕੁਐਸਟ ਕਰ ਸਕਦੇ ਆ ਕਿ ਆਹ ਦੇਖੋ, ਆਹ ਹੁਣ ਮੇਰੇ ਫੈਕਟਸ ਆ, ਆਹ ਮੇਰੇ ਨਾਲ ਪ੍ਰੋਬਲਮ ਹੋਈ ਸੀ, ਮੈਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ। ਜੇ ਫਿਰ ਦੁਬਾਰਾ ਉਹ ਅਸਾਈਲਮ ਅਫਸਰ ਨੇ ਰਿਜੈਕਟ ਕਰਤਾ, ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਡਿਸੀਜਨ ਤੇ ਲਾਅ ਜਿਹੜਾ ਆਲਰੇਡੀ ਇਸ ਹਿਸਾਬ ਨਾਲ ਸੈਟਅਪ ਕੀਤੇ ਹੋਏ ਹੈ ਕਿ ਇਹਦਾ ਕੋਈ ਜੁਡੀਸ਼ੀਅਲ ਰਿਵਿਊ ਨਹੀਂ ਹੈਗਾ। ਤੇ ਜਿਹੜਾ ਵਿਜੇ ਕੁਮਾਰ ਥੇਰਾਸਿਗੀਅਮ ਸ਼੍ਰੀਲੰਕਨ ਬੰਦੇ ਦਾ ਜਿਹੜਾ ਕੇਸ ਸੀਗਾ ਉਹ ਇਸੇ ਬਾਰੇ ਸੀਗਾ ਕਿ ਜਿਹੜੀ ਕਾਂਗਰਸ ਆ, ਜਿਹੜਾ ਪ੍ਰੋਵੀਜ਼ਨਸ ਉਹਦੀਆਂ ਉਹਨੇ ਜਿਹੜੀ ਇਹਦਾ ਜੁਡੀਸ਼ੀਅਲ ਰਿਵਿਊ ਦੀ ਪਾਵਰ ਜਿਹੜੀ ਹੈਗੀ ਆ ਹੋਰ ਉੱਪਰਲੀਆਂ ਅਦਾਲਤਾਂ ਤੋਂ ਖੋਲੀ ਆ। ਜੀ। ਸੋ ਹੁਣ ਜੇ ਆਪਾਂ ਗੱਲ ਕਰੀਏ ਤਾਂ ਹੋ ਗਿਆ ਇੱਕ ਓਵਰਆਲ ਬੇਸਿਕ ਕਨਸੈਪਟ, ਜਦੋਂ ਕੋਈ ਆਉਂਦਾ ਤੇ ਕੀ ਕੁਛ ਉਹਦੇ ਨਾਲ ਹੋ ਸਕਦਾ ਹੈ, ਕੀ ਆਪਸ਼ਨਸ ਜਿਹੜੀਆਂ ਉਹ ਹੈਗੀਆਂ। ਸੋ ਹੁਣ ਆਪਾਂ ਇਸ ਕੇਸ ਦੀ ਗੱਲ ਕਰੀਏ, ਇਸ ਕੇਸ ਦੇ ਫੈਕਟ ਕੀ ਆਖਦੇ ਨੇ, ਕੌਣ ਸੀਗਾ ਇਹ ਗੁਰੇਰਾ, ਕੀ ਇਸ ਦਾ ਰੌਲਾ ਰੱਪਾ ਸੀ? ਜੀ, ਸੋ ਕਿਉਂਕਿ ਇਹ ਆਪਾਂ ਇੱਕ ਸਪੈਸੀਫਿਕ ਮੁੱਦੇ ਤੇ ਡਿਸਕਸ ਕਰ ਰਹੇ ਹਾਂ ਕਿ ਇਹਨੂੰ ਜੁਡੀਸ਼ੀਅਲ ਰਿਵਿਊ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ, ਇਹਨੂੰ ਹੱਕ ਸੀਗਾ ਕਿ ਨਹੀਂ ਸੀਗਾ। ਸੋ ਇੰਨਾ ਜ਼ਿਆਦਾ ਅੱਜ ਮੈਟਰ ਨਹੀਂ ਕਰੂਗਾ ਕਿ ਇਹ ਬੰਦੇ ਦਾ ਅਸਾਈਲਮ ਕਲੇਮ ਕੀ ਸੀਗਾ। ਸੋ ਆਪਾਂ ਉਹ ਡਿਟੇਲ ਦੇ ਵਿੱਚ ਨਹੀਂ ਜਾਣਾ। ਸੋ ਮੋਟੇ ਤੌਰ ਤੇ ਇਹ ਸੀਗਾ ਕਿ ਗੁਰੇਰਾ ਜਿਹੜਾ ਸੀਗਾ ਹੇਸ਼ੀਅਨ ਨੈਸ਼ਨਲ ਸੀਗਾ, ਹੇਟੀ ਦਾ ਸਿਟੀਜ਼ਨ ਸੀਗਾ। ਇਹਨੂੰ ਇੰਗਲਿਸ਼ ਨਹੀਂ ਆਉਂਦੀ ਸੀ, ਆਪਣੀ ਲੈਂਗੁਏਜ ਇਹ ਬੋਲਦਾ ਸੀਗਾ, ਕਰੋਲੀ ਜੋ ਵੀ ਇਹਦੀ ਲੈਂਗੁਏਜ ਆ ਉੱਥੇ। ਸੋ ਇਹ ਯੂਨਾਈਟਿਡ ਸਟੇਟਸ ਦੇ ਵਿੱਚ 2019 ਨਵੰਬਰ ਦੇ ਵਿੱਚ ਇਲੀਗਲੀ ਐਂਟਰ ਹੋਇਆ ਤੇ ਇਹਨੂੰ ਵੜਦੇ ਸਾਰ ਇਮੀਗ੍ਰੇਸ਼ਨ ਅਥਾਰਟੀਜ਼ ਨੇ ਫੜ ਲਿਆ ਤੇ ਇਹਨੂੰ ਐਕਸਪੀਡੀਟਿਡ ਰਿਮੂਵਲ ਜਿਹੜਾ ਸੀਗਾ ਉਹ ਇਸ਼ੂ ਕਰਤਾ ਕਿ ਤੈਨੂੰ ਵਾਪਸ ਭੇਜ ਦੇਣਾ, ਤੂੰ ਬੱਚਾ, ਤੇਰੇ ਕੋਲ ਪੇਪਰ ਨਹੀਂ ਹੈਗੇ। ਇਹਨੇ ਕਿਹਾ ਕਿ ਮੈਨੂੰ ਖਤਰਾ ਵਾ, ਮੈਨੂੰ ਥੱਲੇ ਪਿੱਛੇ ਪ੍ਰੋਸੀਕਿਊਸ਼ਨ ਹੋਣੀ ਆ ਤੇ ਇਹਦੇ ਕਰਕੇ ਇਹਨੂੰ ਅਸਾਈਲਮ ਅਫਸਰ ਦੇ ਮੂਹਰੇ ਇੰਟਰਵਿਊ ਦਿੱਤੀ ਗਈ, ਕ੍ਰੈਡੀਬਲ ਫੇਅਰ ਇੰਟਰਵਿਊ। ਸੋ ਇਹਦੇ ਬਿਆਨ ਫੇਲ ਹੋ ਗਏ ਤੇ ਅਸਾਈਲਮ ਸੋ ਬੇਸਿਕਲੀ ਕੀ ਹੋਇਆ ਕਿ ਜਦੋਂ ਇਹ ਇੰਟਰਸਟਿੰਗਲੀ ਇਹ ਹੋਇਆ ਕਿ ਹੁਣ ਇਹ ਕੇਸ ਜੋ ਸਾਡੇ ਕੇਸ ਦੇ ਨਾਲ ਇੰਪੋਰਟੈਂਟ ਚੀਜ਼ਾਂ ਉਹ ਇਹ ਹੈਗੀਆਂ ਇਸ ਵਿੱਚ ਕਿ ਜਦੋਂ ਇਹਦੀ ਅਸਾਈਲਮ ਅਫਸਰ ਮੂਹਰੇ ਇੰਟਰਵਿਊ ਹੋਈ, ਉਹ ਇੰਟਰਵਿਊ ਇਸ ਤਰੀਕੇ ਨਾਲ ਚੱਲੀ। ਇਹਨੂੰ ਅਸਾਈਲਮ ਅਫਸਰ ਨੇ ਕਿਹਾ ਕਿ ਤੇਰੇ ਕੋਲ ਕੋਈ ਅਟਰਨੀ ਜਾਂ ਕੰਸਲਟੈਂਟ ਹੈਗਾ ਜਾਂ ਤੂੰ ਕਿਸੇ ਨੂੰ ਕਰਨਾ ਚਾਹੁੰਦਾ? ਇਹਨੇ ਜਵਾਬ ਦਿੱਤਾ ਕਿ ਨਹੀਂ, ਮੇਰੇ ਕੋਲ ਨਹੀਂ ਹੈਗਾ, ਪਰ ਮੈਂ ਚਾਹੁੰਦਾ ਕਿ ਮੇਰੇ ਕੋਲ ਇੱਕ ਅਟਰਨੀ ਹੋਵੇ ਜਿਹੜੀ ਮੇਰੀ ਹੈਲਪ ਕਰ ਸਕੇ। ਆਫਿਸਰ ਨੇ ਇਹਨੂੰ ਕਿਹਾ ਕਿ ਅਟਰਨੀ ਦੀ ਲੋੜ ਨਹੀਂ ਹੈਗੀ, ਜੇ ਤੂੰ ਕੰਫਰਟੇਬਲ ਹੈਗਾ ਤੇ ਆਪਾਂ ਤੇਰੇ ਪ੍ਰੋਸੈਸ ਨਾਲ ਅੱਗੇ ਜਾ ਸਕਦੇ ਹਾਂ। ਤੇ ਗੁਰੇਰਾ ਨੇ ਕਿਹਾ ਕਿ ਜਿਹੜੇ ਤਾਂ ਮੇਰੀ ਜ਼ਿੰਦਗੀ ਨਾਲ ਸੰਬੰਧ ਰੱਖਦੇ ਆ ਸਵਾਲ, ਉਹ ਤਾਂ ਮੈਂ ਤੁਹਾਨੂੰ ਜਵਾਬ ਦੇ ਦੂੰਗਾ, ਪਰ ਜੇ ਜਵਾਬ ਥੋੜੇ ਜਿਹੇ ਕੰਪਲਿਕੇਟਡ ਹੋਏ, ਕੰਪਲੈਕਸ ਹੋਏ ਤਾਂ ਤੁਹਾਨੂੰ ਮੈਂ ਜਵਾਬ ਨਹੀਂ ਦੇ ਸਕਦਾ। ਫਿਰ ਆਫਿਸਰ ਨੇ ਕਿਹਾ ਕਿ ਜਿਹੜੀ ਇਹ ਇੰਟਰਵਿਊ ਹੈ ਤੇਰੇ ਡਰ ਦੇ ਬਾਰੇ ਹੈ ਕਿ ਤੂੰ ਹੇਟੀ ਵਾਪਸ ਕਿਉਂ ਨਹੀਂ ਜਾਣਾ ਚਾਹੁੰਦਾ, ਤੇ ਜਿਹੜੇ ਮੈਂ ਤੈਨੂੰ ਅੱਜ ਕਾਫੀ ਸਾਰੇ ਸਵਾਲ ਪੁੱਛਣੇ ਆ ਕਿ ਤੈਨੂੰ ਖਤਰਾ ਕਿਸ ਚੀਜ਼ ਤੋਂ ਆ, ਤੇ ਜੇ ਤੂੰ ਚਾਹਵੇਂ ਤਾਂ ਤੂੰ ਬਿਨਾਂ ਅਟਰਨੀ ਦੇ ਜਿਹੜੀ ਇੰਟਰਵਿਊ ਆ ਦੇ ਸਕਦਾ। ਗੁਰੇਰਾ ਨੇ ਕਿਹਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਦੇ ਦੂੰਗਾ। ਸੋ ਆਫਿਸਰ ਨੇ ਕਿਹਾ ਕਿ ਫਿਰ ਤੂੰ ਇਹ ਮੰਨਦਾ ਕਿ ਤੂੰ ਅੱਜ ਬਿਨਾਂ ਅਟਰਨੀ ਦੇ ਆਪਣੀ ਇੰਟਰਵਿਊ ਅੱਗੇ ਲੈ ਕੇ ਜਾਣਾ ਚਾਹੁੰਦਾ? ਗੁਰੇਰਾ ਨੇ ਕਿਹਾ ਕਿ ਹਾਂਜੀ, ਜੇ ਤੁਸੀਂ ਮੈਨੂੰ ਨਹੀਂ ਦੇ ਸਕਦੇ ਤਾਂ ਮੈਂ ਅਟਰਨੀ ਤੋਂ ਬਿਨਾਂ ਇੰਟਰਵਿਊ ਅੱਗੇ ਲੈ ਕੇ ਜਾਣੀ ਚਾਹੁੰਦਾ। ਆਫਿਸਰ ਨੇ ਕਿਹਾ ਕਿ ਮੇਰੇ ਕੋਲ ਕੋਈ ਅਥਾਰਟੀ ਨਹੀਂ ਹੈਗੀ ਕਿ ਮੈਂ ਤੈਨੂੰ ਅਟਰਨੀ ਪ੍ਰੋਵਾਈਡ ਕਰਾਂ, ਇੰਟਰਵਿਊ ਤੇਰੇ ਖਤਰੇ ਦੇ ਬਾਰੇ ਹੈ। ਸੋ ਮੈਂ ਤੈਨੂੰ ਅੱਜ ਕਾਫੀ ਸਾਰੇ ਕੁਐਸਚਨ ਪੁੱਛੂੰਗਾ ਕਿ ਤੈਨੂੰ ਕਿਉਂ ਖਤਰਾ ਵਾ, ਇਹ ਤੇਰੀ ਮਰਜ਼ੀ ਹੈ ਕਿ ਤੂੰ ਅਟਰਨੀ ਦੇ ਨਾਲ ਕੁਐਸਚਨ ਆਨਸਰ ਦੇਣੇ ਕਿ ਬਿਨਾਂ ਅਟਰਨੀ ਦੇ ਦੇਣੇ। ਸੋ ਗੁਰੇਰਾ ਨੇ ਕਿਹਾ ਕਿ ਚਲੋ ਠੀਕ ਹੈ, ਮੈਂ ਤੁਹਾਡੇ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਦੇ ਦੂੰਗਾ। ਸੋ ਗੁਰੇਰਾ ਨੇ ਬਿਨਾਂ ਅਟਰਨੀ ਦੇ ਇੰਟਰਵਿਊ ਤੇ ਪ੍ਰੋਸੀਡ ਕੀਤਾ। ਜਦੋਂ ਇੰਟਰਵਿਊ ਇਹਦੀ ਖਤਮ ਹੋਈ, ਇਹਨੇ ਕਿਹਾ ਕਿ ਮੈਨੂੰ ਲਿਸਟ ਦੇ ਸਕਦੇ ਹੋ ਤੁਸੀਂ ਲਾਇਰਸ ਦੀ। ਅਸਾਈਲਮ ਆਫਿਸਰ ਨੇ ਜਿਹੜੇ ਇਹਦਾ ਸੀਗਾ ਇਹਦੇ ਬਿਆਨ ਫੇਲ ਕਰ ਦਿੱਤੇ ਤੇ ਗੁਰੇਰਾ ਨੇ ਫਿਰ ਇਮੀਗ੍ਰੇਸ਼ਨ ਜੱਜ ਮੋਰੇ ਅਪੀਲ ਪਾ ਦਿੱਤੀ। ਜਦੋਂ ਇਹ ਇਮੀਗ੍ਰੇਸ਼ਨ ਜੱਜ ਮੋਰੇ ਗਿਆ ਤੇ ਉੱਥੇ ਵੀ ਇਹ ਬਿਨਾਂ ਲਾਇਰ ਦੇ ਗਿਆ। ਇਹਦੇ ਕੇਸ ਸ਼ੁਰੂ ਤੋਂ ਪਹਿਲਾਂ ਇਮੀਗ੍ਰੇਸ਼ਨ ਜੱਜ ਨੇ ਇਹਨੂੰ ਕਿਹਾ ਕਿ ਜੇ ਤੈਨੂੰ ਕੋਈ ਸਵਾਲ ਹੈਗੇ ਆ ਤਾਂ ਦੱਸ, ਤੇ ਗੁਰੇਰਾ ਨੇ ਕਿਹਾ ਕਿ ਮੈਨੂੰ ਤਾਂ ਲੱਗਿਆ ਸੀ ਤੁਸੀਂ ਮੈਨੂੰ ਇੱਕ ਲਿਸਟ ਦਿਓਗੇ ਪਰ ਲਾਇਰਸ ਦੀ, ਪਰ ਮੈਨੂੰ ਤਾਂ ਇਦਾਂ ਦੀ ਕੋਈ ਲਿਸਟ ਮਿਲੀ ਨਹੀਂ। ਇਮੀਗ੍ਰੇਸ਼ਨ ਜੱਜ ਨੇ ਗੁਰੇਰਾ ਨੂੰ ਕਿਹਾ ਕਿ ਤੇਰਾ ਕੋਈ ਇੱਥੇ ਹੱਕ ਨਹੀਂ ਆ ਅਟਰਨੀ ਰਿਪਰੈਜ਼ੈਂਟੇਸ਼ਨ ਦਾ,
ਹੂੰ, ਤੇ ਹੂੰ। ਤੈਨੂੰ ਜਿਹੜੀ ਇਹ ਲਿਸਟ ਸੀਗੀ ਆਲਰੇਡੀ, ਜਿਹੜੇ ਤੈਨੂੰ ਪੇਪਰ ਵਰਕ ਦਿੱਤਾ ਸੀਗਾ ਤੇਰੇ ਬਿਆਨ ਫੇਲ ਹੋਣ ਤੇ, ਉਹਦੇ ਨਾਲ ਆਲਰੇਡੀ ਇਹ ਜਿਹੜੀ ਲਿਸਟ ਸੀਗੀ ਅਟੈਚ ਸੀਗੀ। ਗੁਰੇਰਾ ਕਹਿੰਦਾ ਕਿ ਮੈਨੂੰ ਸ਼ਾਇਦ ਦਿਖੀ ਨਹੀਂ, ਕਿਉਂਕਿ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਮੈਂ ਪੜ੍ਹ ਨਹੀਂ ਸਕਦਾ, ਇਸ ਲਈ ਮੈਨੂੰ ਨਹੀਂ ਪਤਾ ਕਿ ਲਿਸਟ ਸੀਗੀ ਕਿ ਨਹੀਂ ਸੀਗੀ। ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਸਾਡੇ ਰੈਕਡ ਦੇ ਅਕੋਰਡਿੰਗ ਤੈਨੂੰ ਉਹ ਲਿਸਟ ਜਿਹੜੀ ਆ ਉਹ ਦਿੱਤੀ ਗਈ ਆ ਆਲਰੇਡੀ। ਠੀਕ ਹੈ। ਇਮੀਗ੍ਰੇਸ਼ਨ ਜੱਜ ਨੇ ਇਹਨੂੰ ਕਿਹਾ ਕਿ ਜਿੱਦਾਂ ਮੈਂ ਤੈਨੂੰ ਕਿਹਾ ਕਿ ਤੇਰਾ ਕੋਈ ਇਦਾਂ ਦਾ ਹੱਕ ਨਹੀਂ ਹੈਗਾ ਕਿ ਤੈਨੂੰ ਲਾਇਰ ਦਿੱਤਾ ਜਾਊਗਾ ਜਾਂ ਲਾਇਰ ਦੇ ਨਾਲ ਹੀ ਤੂੰ ਅੱਗੇ ਜਾਵੇਂ, ਤੇਰੇ ਤੋਂ ਆਪਾਂ ਸਿੱਧੇ ਵੀ ਇੰਟਰਵਿਊ ਜਿਹੜੀ ਆ ਉਹ ਡਿਮਾਂਡ ਕਰ ਸਕਦੇ ਹਾਂ। ਇਹ ਤੇਰੇ ਤੇ ਸੀਗਾ ਕਿ ਜੇ ਤੈਨੂੰ ਲਾਇਰ ਚਾਹੀਦਾ ਸੀਗਾ, ਤੈਨੂੰ ਕਿਉਂਕਿ ਆਪਾਂ ਲਿਸਟ ਦੇ ਦਿੱਤੀ ਸੀਗੀ, ਤੂੰ ਆਪਣਾ ਲਾਇਰ ਨਾਲ ਲੈ ਕੇ ਆਉਣਾ ਸੀਗਾ। ਸੋ ਸਾਡੀ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਬਣਦੀ ਹੈ। ਸੋ ਗਰੇਰਾ ਨੇ ਕਿਹਾ ਕਿ ਮੇਬੀ ਤੁਸੀਂ ਜੋ ਕਹਿ ਰਹੇ ਹੋ ਸੱਚ ਕਹਿ ਰਹੇ ਆ, ਪਰ ਮੈਂ ਅੰਗਰੇਜ਼ੀ ਨਹੀਂ ਬੋਲਦਾ, ਮੈਨੂੰ ਪਤਾ ਨਹੀਂ ਹੈਗਾ ਕਿ ਕੀ ਚੱਲ ਰਿਹਾ ਇਸ ਕੇਸ 'ਚ, ਇਸ ਲਈ ਕਿਉਂਕਿ ਮੈਨੂੰ ਪਤਾ ਨਹੀਂ ਹੈਗਾ, ਮੈਨੂੰ ਇਸ ਕੰਟਰੀ ਬਾਰੇ ਪਤਾ ਨਹੀਂ ਹੈਗਾ, ਤਾਂ ਕਰਕੇ ਕਿਉਂਕਿ ਮੈਨੂੰ ਲਿਸਟ ਵੀ ਨਹੀਂ ਮਿਲੀ ਤੇ ਇੰਗਲਿਸ਼ 'ਚ ਵੀ ਨਹੀਂ ਸੀਗੀ, ਤੇ ਇਸ ਲਈ ਮੈਂ ਲਾਇਰ ਆਪਣਾ ਜਿਹੜਾ ਨਹੀਂ ਲੱਭ ਸਕਿਆ। ਤੇ ਜੱਜ ਨੇ ਇਹਨੂੰ ਕਿਹਾ ਕਿ ਇਹ ਜਿਹੜੀ ਚੀਜ਼ ਹੈਗੀ ਮੇਰੇ ਕਾਬੂ ਤੋਂ ਬਾਹਰ ਆ, ਇਹ ਤੇਰੇ ਉੱਤੇ ਸੀਗਾ, ਤੇਰੀ ਹੀਅਰਿੰਗ ਸੀਗੀ, ਤੂੰ ਲਾਇਰ ਜਿਹੜਾ ਸੀਗਾ ਆਪਣਾ ਨਾਲ ਲੈ ਕੇ ਆਉਣਾ ਸੀਗਾ। ਸੋ ਐਨੀਵੇਜ਼ ਇਹਦੀ ਇੰਟਰਵਿਊ ਜੱਜ ਨੇ ਲਈ ਤੇ ਜੱਜ ਨੇ ਵੀ ਇਹਦੇ ਬਿਆਨ ਜਿਹੜੇ ਸੀਗੇ ਫੇਲ ਕਰਤੇ। ਤੇ ਇਹਦੇ ਜਦੋਂ ਬਿਆਨ ਫੇਲ ਹੋ ਗਏ, ਫਿਰ ਇਹਨੇ PFR ਜਿਹੜੀ ਪਟੀਸ਼ਨ ਫॉर ਰਿਵਿਊ ਹੁੰਦੀ ਹੈ, ਜਿਹਦੇ ਨਾਲ ਸਰਕਟ ਕੋਰਟ ਮੂਹਰੇ ਕੇਸ ਲੱਗਦਾ, ਇਹਨੇ PFR ਫਾਈਲ ਕਰਤੀ। ਜਦੋਂ ਇਹਨੇ PFR ਫਾਈਲ ਕਰਤੀ ਤੇ ਜਿਹੜੀ ਸਰਕਾਰ ਸੀਗੀ ਉਹਨੇ ਮੋਸ਼ਨ ਟੂ ਡਿਸਮਿਸ ਜਿਹੜੀ ਸੀਗੀ ਉਹ ਫਾਈਲ ਕਰਤੀ ਕਿ ਵਿਜੇ ਕੁਮਾਰ ਦਾ ਆਲਰੇਡੀ ਕੇਸ ਹੈਗਾ, ਸਬਜੈਕਟ ਮੈਟਰ ਜੁਰਿਸਡਿਕਸ਼ਨ 9th ਲੈਕ ਕਰਦਾ ਜਿਹੜਾ 9th ਸਰਕਟ ਹੈਗਾ, ਇਸ ਲਈ ਇਹਦਾ ਕੇਸ ਜਿਹੜਾ ਡਿਸਮਿਸ ਕੀਤਾ ਜਾਵੇ। ਤੇ ਜਿਹੜਾ ਗਰੇਰਰ ਦੇ ਲਾਇਰ ਸੀਗਾ ਉਹਨੇ ਮੋਸ਼ਨ ਫॉर ਸਟੇ ਆਫ ਰਿਮੂਵਲ ਜਿਹੜੀ ਉਹ ਫਾਈਲ ਕਰ ਦਿੱਤੀ। ਜੀ। ਸੋ ਅਟਾਰਨੀ ਟਿਰਕੈਨਨ ਜੀ, ਜਿੱਦਾਂ ਆਪਾਂ ਹੁਣ ਤੱਕ ਇਸ ਦੇ ਵਿੱਚ ਜਿੰਨਾ ਕੁ ਤੁਸੀਂ ਦੱਸਿਆ ਹੈ, ਸੋ ਅਟਾਰਨੀ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਜਿਹੜੀ ਇਹ ਚੀਜ਼ ਇੱਦਾਂ ਜਿਹੜੀ ਉਹ ਲੱਗ ਰਹੀ ਆ ਵੀ ਹੈਗੀ ਆ, ਤੁਹਾਨੂੰ ਅਲਾਊਡ ਆ, ਨਹੀਂ ਅਲਾਊਡ ਹੈਗਾ ਆ। ਸੋ ਸਾਰੀਆਂ ਚੀਜ਼ਾਂ ਤੋਂ ਬਾਅਦ ਦੇ ਵਿੱਚ ਫਿਰ 9th ਸਰਕਟ ਨੇ ਕੀ ਜਿਹੜਾ ਇਸ ਦੇ ਕੇਸ ਨੂੰ ਲੈ ਕੇ ਜਿਹੜਾ ਉਹ ਡਿਸਾਈਡ ਕੀਤਾ? ਸੋ 9th ਸਰਕਟ ਜਿਹੜਾ ਹੈਗਾ, ਜਿੱਦਾਂ ਆਪਾਂ ਦੱਸਿਆ ਕਿ ਸੈਨ ਫ੍ਰਾਂਸਿਸਕੋ ਵਾਲਾ ਜਿਹੜਾ ਏਰੀਆ ਉਹ ਵਧੀਆ ਸਰਕਟ 'ਚ ਆਉਂਦਾ। ਸੋ ਪਹਿਲੀ ਗੱਲ ਤਾਂ ਦੇਖੋ ਤੁਸੀਂ ਕਿ ਜਿਹੜਾ 9th ਸਰਕਟ ਵਾਲਾ ਸੀਗਾ, ਸੋ ਸਰਕਾਰ ਨੇ ਕਿਹਾ ਸੀਗਾ ਕਿ ਮੋਸ਼ਨ ਟੂ ਡਿਸਮਿਸ ਕਰ ਦਿਓ, ਤੁਹਾਨੂੰ ਸੁਣਨ ਦੀ ਵੀ ਲੋੜ ਨਹੀਂ ਹੈਗੀ, ਵਿਜੇ ਕੁਮਾਰ ਦਾ ਕੇਸ ਆ ਗਿਆ। ਸੋ 9th ਸਰਕਟ ਨੇ ਪਹਿਲਾਂ ਤਾਂ ਸਰਕਾਰ ਦੀ ਜਿਹੜੀ ਮੋਸ਼ਨ ਸੀਗੀ ਉਹਨੂੰ ਡਿਨਾਈ ਕਰਤਾ, ਕਹਿੰਦੇ ਕਿ ਨਹੀਂ ਆਪਾਂ ਇਹ ਕੇਸ ਨੂੰ ਸੁਣਨਾ, ਤੇ ਉਹਨਾਂ ਨੇ ਜਿਹੜੀ ਇਹਦੀ ਸਟੇ ਰਿਮੂਵਲ ਦੀ ਸਟੇ ਸੀਗੀ ਉਹਨੂੰ ਗ੍ਰਾਂਟ ਕਰਤਾ ਕਿ ਨਹੀਂ, ਇਹ ਬੰਦੇ ਨੂੰ ਵਾਪਸ ਨਾ ਭੇਜਿਆ ਜਾਵੇ। ਸੋ 9th ਸਰਕਟ ਨੇ ਇੱਕ ਕੇਸ ਡਿਸਾਈਡ ਕੀਤਾ ਸੀਗਾ, ਪੀਨਾ ਵਰਸਸ ਲਿੰਚ 2016 ਦੇ ਵਿੱਚ। 9th ਸਰਕਟ ਨੇ ਹਰੇਕ ਸਰਕਟ ਦਾ ਅਲੱਗ-ਅਲੱਗ ਆ, ਪਰ 9th ਸਰਕਟ ਵਧੀਆ ਕਿਉਂ ਹੈਗਾ, ਕਿਉਂਕਿ 9th ਸਰਕਟ ਨੇ ਇਹ ਬੇਸਿਕਲੀ ਉਹਨਾਂ ਦਾ ਰੂਲ ਹੈਗਾ ਕਿ ਅਸੀਂ ਆਪਣਾ ਜਿਹੜਾ ਜੁਰਿਸਡਿਕਸ਼ਨ ਆ ਉਹ ਆਪੇ ਡਿਸਾਈਡ ਕਰਦੇ ਹਾਂ ਤੇ ਡੀ ਨੋਵੋ ਡਿਸਾਈਡ ਕਰਦੇ ਹਾਂ। ਮਤਲਬ ਕਿ ਹਰ ਕੇਸ ਜਦੋਂ ਸਾਡੇ ਮੂਹਰੇ ਆਉਂਦਾ, ਆਪਾਂ ਉਹਦੇ ਬੇਸ ਤੇ ਆਪਣਾ ਜਿਹੜਾ ਜੁਰਿਸਡਿਕਸ਼ਨ ਆ ਉਹ ਡਿਸਾਈਡ ਕਰਦੇ ਹਾਂ ਤੇ ਆਪਾਂ ਪੂਰੀ ਪਾਵਰ ਰੱਖਦੇ ਹਾਂ, ਡਜ਼ ਨਾਟ ਮੈਟਰ ਕਿ ਸੁਪਰੀਮ ਕੋਰਟ ਨੇ ਕੀ ਕਿਹਾ ਹੈਗਾ। ਸੋ ਸਾਨੂੰ ਜੁਰਿਸਡਿਕਸ਼ਨ ਜਿਹੜਾ ਉਹ ਡਿਸਾਈਡ ਕਰਨ ਦੀ ਪਾਵਰ ਆ। ਮੇਬੀ ਇਦਾਂ ਹੋ ਸਕਦਾ ਸੀਗਾ ਕਿ ਕਿਸੇ ਹੋਰ ਸਰਕਟ ਮੂਹਰੇ ਹੁੰਦਾ ਤਾਂ ਉਹ ਇਹਨੂੰ ਸਿੱਧੇ ਡਿਸਮਿਸ ਕਰ ਦਿੰਦੇ। ਸੋ 9th ਸਰਕਟ ਨੇ ਇਹ ਕਿਹਾ ਕਿ ਜਨਰਲੀ ਤਾਂ ਜਿਹੜੇ ਫਾਈਨਲ ਆਰਡਰ ਆਫ ਰਿਮੂਵਲ ਹੁੰਦੇ, ਜਿਹੜੇ ਇਮੀਗ੍ਰੇਸ਼ਨ ਜੱਜ ਕੋ ਆਉਂਦੇ ਆ, ਉਹਨੂੰ ਤਾਂ ਆਪਾਂ ਸਾਰੇ ਕੇਸ ਜਿਹੜੇ ਸੁਣ ਸਕਦੇ ਹਾਂ, ਸਾਡੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ। ਪਰ ਜਿਹੜਾ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਂਡ ਇਮੀਗ੍ਰੇਸ਼ਨ ਰਿਸਪੌਂਸਿਬਿਲਿਟੀ ਐਕਟ 1996, ਇਹ ਕਾਫੀ ਇੰਪੋਰਟੈਂਟ ਜਿਹੜਾ ਐਕਟ ਸੀਗਾ, ਕਾਫੀ ਇਹਨੇ ਹੋਰ ਵੀ ਕਾਫੀ ਸਾਰੀਆਂ ਚੇਂਜਸ ਜਿਹੜੀਆਂ ਸੀਗੀਆਂ ਇਮੀਗ੍ਰੇਸ਼ਨ ਸਿਸਟਮ ਚ ਲਾਈਆਂ। ਪਰ ਇਸ ਕੇਸ ਦੇ ਬਾਰੇ ਜੇ ਗੱਲ ਕਰੀਏ ਤਾਂ ਉਹਨੇ ਇਹ ਕਿਹਾ ਕਿ ਜਿਹੜਾ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਕਟ ਹੈਗਾ, ਇਹਦੇ ਵਿੱਚ ਕਾਂਗਰਸ ਨੇ ਸਪੈਸ਼ਲੀ ਜਿਹੜੀਆਂ ਜੁਡੀਸ਼ੀਅਲ ਰਿਵਿਊ ਦੀਆਂ ਪਾਵਰਾਂ ਸੀਗੀਆਂ, ਉਹ ਐਕਸਪੀਡਾਈਟਡ ਰਿਮੂਵਲ ਦੇ ਕੇਸਿਸ ਦੇ ਵਿੱਚ, ਜਿਹੜੇ ਕਿ ਬੰਦੇ ਬਾਰਡਰ ਤੋਂ ਆ ਰਹੇ ਉਹਨਾਂ ਤੇ ਐਕਸਪੀਡਾਈਟਡ ਰਿਮੂਵਲ ਲੱਗ ਗਿਆ, ਉਹ ਕਾਂਗਰਸ ਨੇ ਪਾਵਰਾਂ ਜਿਹੜੀਆਂ ਸੀਗੀਆਂ ਉਹ 9th ਸਰਕਟ ਤੋਂ ਤੇ ਹੋਰ ਸਰਕਟ ਕੋਰਟ ਤੋਂ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੋਂ ਖੋਲੀਆਂ। ਸੋ ਉਹ ਜਿਹੜੀਆਂ ਪਾਵਰਾਂ ਹੁਣ ਜਿਹੜੀਆਂ ਹੈਗੀਆਂ, ਸਿਰਫ ਉਹਨਾਂ ਕੋ ਜਿਹੜਾ ਨਾਰਮਲ ਕੇਸ ਹੁੰਦਾ ਇਮੀਗ੍ਰੇਸ਼ਨ ਜੱਜ ਡਿਨਾਈ ਕਰਦਾ, ਸਿਰਫ ਉਹ 'ਚ ਹੀ ਉਹਨਾਂ ਕੋਲ ਹੈਗੀਆਂ। ਪਰ ਜਿਹੜਾ ਐਕਸਪੀਡਾਈਟ ਰਿਮੂਵਲ ਵਾਲੇ ਕੇਸ ਆ, ਜਿਹੜੇ ਸਿੱਧੇ ਬਾਰਡਰ ਤੋਂ ਬਿਆਨ ਫੇਲ ਹੋ ਕੇ ਡਿਨਾਈ ਹੋ ਜਾਂਦੇ ਆ, ਉਹਦੇ ਵਿੱਚ ਆ ਜਿਹੜਾ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਕਟ ਸੀਗਾ, ਇੰਨੇ ਸਾਰੀਆਂ ਪਾਵਰਾਂ ਜਿਹੜੀਆਂ ਸਾਡੀਆਂ ਖੋਲੀਆਂ। ਸੋ ਜਿਹੜਾ ਆਹ ਵਾਲਾ ਜਿਹੜਾ ਸਟੈਚੂ ਹੈਗਾ, ਜਿਹੜਾ ਵਾਲਾ ਲਾਅ ਹੈਗਾ ਨਾ 1996 ਦਾ ਜਿਹੜਾ ਐਕਟ ਹੈਗਾ, ਇਹ ਬੇਸਿਕਲੀ ਇਹ ਲੇ ਡਾਊਨ ਕਰਦਾ ਕਿ ਸੈਕਸ਼ਨ 1252 ਦੇ ਥੱਲੇ, ਇਹਦਾ ਹੁਣ ਸੈਕਸ਼ਨ ਮੈਂ ਇਸ ਲਈ ਮੈਂਸ਼ਨ ਕਰ ਰਿਹਾ ਕਿਉਂਕਿ ਨਾਰਮਲੀ ਤਾਂ ਮੈਂ ਚਲੋ ਨਹੀਂ ਕਰਨਾ ਚਾਹੁੰਦਾ ਕਿ ਆਡੀਅנס ਨੂੰ ਕਨਫਿਊਜ਼ਨ ਨਾ ਹੋਵੇ, ਪਰ ਕਈ ਵਾਰੀ ਕੇਸ ਇਦਾਂ ਦੇ ਹੁੰਦੇ ਆ ਕਿ ਸੈਕਸ਼ਨ ਜਿਹੜਾ ਹੈਗਾ ਉਸ ਤੋਂ ਬਿਨਾਂ ਜਿਹੜੀ ਸਾਡੀ ਡਿਸਕਸ਼ਨ ਨਹੀਂ ਹੋ ਸਕਦੀ। ਇਹ ਜਿਹੜਾ ਸਾਰਾ ਕੇਸ ਅੱਜ ਦਾ ਹੈਗਾ, ਇਹ ਸਾਰਾ ਇਸ ਸੈਕਸ਼ਨ ਦੇ ਨਾਲ, ਇਸ ਲਾਅ ਦੇ ਨਾਲ ਸੰਬੰਧ ਰੱਖਦਾ। ਸੋ ਬੇਸਿਕਲੀ ਇਹ ਜਿਹੜਾ ਸੈਕਸ਼ਨ ਹੈਗਾ ਇਹਦਾ 1252, ਇਹਦਾ ਇੱਕ ਅੱਗੇ ਹੋਰ ਸਬ ਸੈਕਸ਼ਨ ਈ ਹੈਗਾ। ਸੋ 1252 ਸਬ ਸੈਕਸ਼ਨ ਈ ਦੇ ਅਕੋਰਡਿੰਗ ਕੋਈ ਵੀ ਕੋਰਟ ਦੇ ਕੋਲੇ ਜੁਰਿਸਡਿਕਸ਼ਨ ਨਹੀਂ ਹੈਗਾ ਕਿ ਉਹ ਐਕਸਪੀਡਾਈਟਡ ਰਿਮੂਵਲ ਆਰਡਰ ਨੂੰ ਦੁਬਾਰਾ ਰਿਵਿਊ ਕਰ ਸਕੇ।
ਹੁਣ ਅੱਗੇ ਵੱਧਦੇ ਹੋਏ ਸੈਕਸ਼ਨ ਈ ਦੇ ਥੱਲੇ ਥੋੜੀਆਂ ਜਿਹੀਆਂ ਇੱਕ ਜੁਡੀਸ਼ੀਅਲ ਰਿਵਿਊ, ਉਹ ਕਹਿੰਦੇ ਜੇ ਕਿਸੇ ਕੋਰਟ ਕੋ ਪਾਵਰ ਹੈਗੀ ਤਾਂ ਸਿਰਫ 3 ਮੁੱਦਿਆਂ ਤੇ ਉਹਨਾਂ ਕੋ ਪਾਵਰ ਹੈਗੀ ਆ, ਬਾਕੀ ਕੇਸਾਂ ਦੇ ਵਿੱਚ ਕੋਰਟ ਸੁਣ ਨਹੀਂ ਸਕਦਾ। ਉਹ 3 ਮੁੱਦੇ ਕੀ ਆ? ਉਹ ਇਹ ਹੈਗੇ ਕਿ ਕੀ ਇਹ ਬੰਦਾ ਵਾਕਈ ਇੱਕ ਏਲੀਅਨ ਹੈਗਾ, ਕਿਉਂਕਿ ਕਈ ਵਾਰੀ ਆਪਾਂ ਇਦਾਂ ਵੀ ਦੇਖਿਆ ਕੋਈ ਯੂਐਸ ਸਿਟੀਜ਼ਨ ਨੂੰ ਚੱਕ ਕੇ ਵਾਪਸ ਭੇਜ ਦਿੰਦੇ ਮੈਕਸੀਕੋ। ਸੋ ਕਹਿੰਦੇ ਕਿ ਆਹ ਚੀਜ਼ ਨੂੰ ਜਿਹੜਾ ਹੈਗਾ ਜੁਡੀਸ਼ੀਅਲ ਰਿਵਿਊ ਹੈਗਾ, ਆਪਾਂ ਇਹਨੂੰ ਰਿਵਿਊ ਕਰ ਸਕਦੇ ਹਾਂ। ਦੂਜੀ ਚੀਜ਼ ਉਹ ਕਹਿੰਦੇ ਆਪਾਂ ਇਹ ਰਿਵਿਊ ਕਰ ਸਕਦੇ ਹਾਂ ਕਿ ਜੇ ਤੁਸੀਂ ਇਹ ਦੇਖਣਾ ਕਿ ਪਹਿਲਾਂ ਇਸ ਬੰਦੇ ਦੇ ਉੱਤੇ ਰਿਮੂਵਲ ਆਰਡਰ ਜਾਂ ਐਕਸਪੀਡੀਟਿਡ ਰਿਮੂਵਲ ਆਰਡਰ ਲੱਗਾ ਕਿ ਨਹੀਂ ਲੱਗਾ, ਕਿਉਂਕਿ ਕਈ ਵਾਰੀ ਉਹ ਵੀ ਨਾਮ ਨੂੰ ਮਿਸਮੈਚ ਹੋ ਜਾਂਦੇ ਆ ਤੇ ਬੰਦੇ ਤੇ ਲੱਗਾ ਨਹੀਂ ਹੁੰਦਾ ਤੇ ਧੱਕੇ ਨਾਲ ਉਹਨੂੰ ਕਹਿੰਦੇ ਕਿ ਤੇਰੇ ਉੱਤੇ ਲੱਗਾ ਹੋਇਆ। ਸੋ ਆਹ ਚੀਜ਼ ਨੂੰ ਕੋਰਟ ਰਿਵਿਊ ਕਰ ਸਕਦਾ। ਠੀਕ ਹੈ। ਫਾਈਨਲੀ ਤੀਜੀ ਚੀਜ਼ ਇਹ ਹੈਗੀ ਕਿ ਉਹ ਇਹ ਰਿਵਿਊ ਕਰ ਸਕਦੇ ਕਿ ਬੰਦਾ ਇਹਦੇ ਕੋਲ ਗ੍ਰੀਨ ਕਾਰਡ ਹੋਲਡਰ ਹੈਗਾ ਜਾਂ ਅਸਾਈਲੀ ਜਾਂ ਰਿਫਿਊਜੀ ਸਟੇਟਸ ਉਹਨੂੰ ਆਲਰੇਡੀ ਗ੍ਰਾਂਟ ਕੀਤਾ ਗਿਆ ਕਿ ਨਹੀਂ ਕੀਤਾ ਗਿਆ। ਸੋ ਜਿਹੜਾ ਮੁੱਖ ਦੀ ਗੱਲ ਇਹ ਹੈ ਕਿ ਜਿਹੜਾ ਸੈਕਸ਼ਨ 1252 ਸੀਗਾ ਉਹਨੇ ਇਹ ਕਹਿੰਦਾ ਹੈਗਾ ਕਿ ਤੁਸੀਂ ਕੋਈ ਵੀ ਐਕਸਪੀਡੀਟਿਡ ਰਿਮੂਵਲ ਆਰਡਰ ਨੂੰ ਰਿਵਿਊ ਨਹੀਂ ਕਰ ਸਕਦੇ, ਤੇ ਉਹਦੀਆਂ ਜਿਹੜੀਆਂ ਉਹਨਾਂ ਨੇ 3 ਐਕਸੈਪਸ਼ਨ ਸੀਗੀਆਂ ਉਹ ਲੇਆਊਟ ਕਰਤੀਆਂ ਕਿ ਕੀ ਹੈਗੀਆਂ। ਹੁਣ ਜਿਹੜਾ ਆਹੀ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਕਟ ਸੀਗਾ, ਇਹਦਾ ਇੱਕ ਸੈਕਸ਼ਨ ਆ ਗਿਆ 1252A2D। ਇਸ ਬਾਰੇ ਮੇਨ ਜਿਹੜੀ ਡਿਸਕਸ਼ਨ ਅੱਜ ਹੋਣੀ ਆ, ਇਹ ਕੀ ਕਰਦਾ ਹੈਗਾ, ਇਹ ਜਿਹੜਾ ਕੋਰਟਸ ਦੇ ਵਿੱਚ ਦੁਬਾਰਾ ਤੋਂ ਪਾਵਰ ਜਿਹੜੀ ਉਹ ਰੀਵੈਸਟ ਕਰ ਦਿੰਦਾ ਕਿ ਜੇ ਕਨਸਟੀਟਿਊਸ਼ਨਲ ਲਾਅ ਦਾ ਮੁੱਦਾ ਹੈਗਾ ਜਾਂ ਕੁਐਸਚਨਸ ਆਫ ਲਾਅ ਹੈਗੇ ਆ ਜਿਹੜੇ ਕਿ ਸਟੈਚੂ ਨੇ ਹੋਰ ਕਿਤੇ ਸਪੈਸੀਫਿਕਲੀ ਤੁਹਾਨੂੰ ਡਿਨਾਈ ਨਹੀਂ ਕੀਤੇ, ਤਾਂ ਜਿਹੜਾ ਕੋਰਟ ਹੈਗਾ ਉਹ ਕਨਸਟੀਟਿਊਸ਼ਨਲ ਦੇ ਮੁੱਦੇ ਤੇ ਕੁਐਸਚਨ ਆਫ ਲਾਅ ਜਿਹੜਾ ਉਹਨਾਂ ਨੂੰ ਸੁਣ ਸਕਦਾ ਹੈਗਾ। ਮਤਲਬ ਕਿ ਇੱਕ ਉਹਨਾਂ ਨੇ ਐਕਸੈਪਸ਼ਨ ਰੱਖੀ ਹੈ ਕਿ ਜੇ ਕਨਸਟੀਟਿਊਸ਼ਨਲ ਲਾਅ ਦੀ ਪ੍ਰੋਵੀਜ਼ਨਸ ਵਾਇਲੇਟ ਹੋਈਆਂ ਤੇ ਆਹ ਲਾਅ ਦੇ ਵਿੱਚ ਕਿਤੇ ਵੀ ਹੋਰ ਇਦਾਂ ਦਾ ਨਹੀਂ ਲਿਖਿਆ ਕਿ ਤੁਸੀਂ ਇਹ ਕੇਸ ਨਹੀਂ ਸੁਣ ਸਕਦੇ, ਤਾਂ ਫਿਰ ਕੋਰਟ ਦੇ ਵਿੱਚ ਇਹ ਹੱਕ ਹੈਗਾ ਕਿ ਉਹ ਇਹ ਵਾਲੀਆਂ ਰੀਵੈਸਟਿੰਗ ਪ੍ਰੋਵੀਜ਼ਨ ਦੇ ਥੱਲੇ ਦੁਬਾਰਾ ਤੁਹਾਡਾ ਜਿਹੜਾ ਕੇਸ ਆ ਉਹਨੂੰ ਜੁਡੀਸ਼ੀਅਲ ਰਿਵਿਊ ਗ੍ਰਾਂਟ ਕਰ ਸਕਦਾ। ਅੱਗੇ ਵਧਦੇ ਹੋਏ, ਮੈਨੂੰ ਪਤਾ ਥੋੜਾ ਜਿਹਾ ਟੈਕਨੀਕਲ ਆ, ਸੋ 2 ਮਿੰਟ ਮੈਨੂੰ ਸੁਣੋ, ਅੱਗੇ ਮੈਂ ਥੋੜਾ ਹੋਰ ਡਿਟੇਲ ਚ ਐਕਸਪਲੇਨ ਕਰੂੰਗਾ, ਤੁਹਾਨੂੰ ਸਮਝ ਆ ਜਾਣਾ ਮੈਂ ਕੀ ਗੱਲ ਕਹਿ ਰਿਹਾ। ਮੈਨੂੰ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਬੇਸ ਤਾਂ ਸਮਝਾਉਣਾ ਪੈਣਾ ਕਿ ਲਾਅ ਕੀ ਹੈਗਾ। ਸੋ ਆ ਜਿਹੜੀਆਂ ਰੀਵੈਸਟਿੰਗ ਪ੍ਰੋਵੀਜ਼ਨਸ ਹੈਗੀਆਂ, ਸੋ ਕੀ ਹੈਗਾ ਕਿ ਹੁਣ ਆਪਾਂ 1252 ਕਹਿੰਦਾ ਹੈਗਾ ਕਿ ਕੋਰਟਸ ਦੇ ਕੋਲ ਪਾਵਰ ਨਹੀਂ ਹੈਗੀ। ਫਿਰ 1252E ਦੇ ਅੱਗੇ ਐਕਸੈਪਸ਼ਨ ਆ ਗਈ ਕਿ 3 ਇਦਾਂ ਦੇ ਕੇਸ ਹੈਗੇ ਜਿਹਦੇ ਵਿੱਚ ਉਹਨਾਂ ਕੋਲ ਪਾਵਰ ਹੈਗੀ ਕਿ ਜੇ ਉਹ ਸਿਟੀਜ਼ਨ ਤਾਂ ਨਹੀਂ ਹੈਗਾ, ਅਸਾਲੀ ਰਿਫਿਊਜੀ ਤਾਂ ਨਹੀਂ ਹੈਗਾ ਕਿ ਰਿਮੂਵ। ਸੋ ਉਸ ਤੋਂ ਇਲਾਵਾ ਉਹ ਕਹਿੰਦੇ ਕਿ ਇੱਕ ਹੋਰ ਐਕਸੈਪਸ਼ਨ ਇਹ ਆ ਗਈ ਕਿ ਜੇ ਕਨਸਟੀਟਿਊਸ਼ਨਲ ਲਾਅ ਦਾ ਮੁੱਦਾ ਅਰਾਈਜ਼ ਹੋਇਆ ਜਾਂ ਕੁਐਸਚਨ ਆਫ ਲਾਅ ਹੈਗਾ ਜਿਹੜਾ ਕਿ ਸਪੈਸ਼ਲੀ ਇਹ ਵਾਲੇ ਲਾਅ ਨੇ ਬਾਰ ਨਹੀਂ ਕੀਤਾ, ਉਹਨੂੰ ਕੋਰਟ ਸੁਣ ਸਕਦਾ। ਸੋ ਇਹਨੂੰ ਆਪਾਂ ਕਹਿੰਦੇ ਹੈਗੇ ਆ ਰੀਵੈਸਟਿੰਗ ਪ੍ਰੋਵੀਜ਼ਨ। ਸੋ ਉਹਨਾਂ ਨੇ ਕਿਹਾ ਕਿ ਜਿਹੜੀਆਂ ਰੀਵੈਸਟਿੰਗ, ਹੁਣ ਇਹ ਕੋਰਟ ਦੇ ਗੁਰੇਰਾ ਦੇ ਕੇਸ ਦੇ ਵਿੱਚ ਕੀ ਹੈਗਾ ਕਿ ਉਹਨਾਂ ਨੇ ਇਹ ਦੇਖਣਾ ਕਿ ਜਿਹੜੀ ਇਹ ਰੀਵੈਸਟਿੰਗ ਪ੍ਰੋਵੀਜ਼ਨ ਹੈਗੀਆਂ ਕਿ ਇਹ ਗੁਰੇਰਾ ਨੂੰ ਪਾਵਰ ਦਿੰਦੀਆਂ ਹੈਗੀਆਂ ਨੂੰ ਚੈਲੰਜ ਕਰਨ ਲਈ ਕਿ ਨਹੀਂ। ਸੋ 9th ਸਰਕਿਟ ਨੇ ਕਿਹਾ ਕਿ ਜਿਹੜਾ ਸਾਡਾ ਇੱਕ ਬਹੁਤ ਇੰਪੋਰਟੈਂਟ ਕੇਸ ਸੀਗਾ 9th ਸਰਕਿਟ ਦਾ, ਪੀਨਾ ਵਰਸਸ ਲਿੰਚ 2016 ਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ। ਉਹਨਾਂ ਨੇ ਕਿਹਾ ਕਿ ਆ ਜਿਹੜਾ ਸਾਰਾ ਲਾਅ ਹੁਣੇ ਮੈਂ ਤੁਹਾਨੂੰ ਦੱਸਿਆ, ਇਹ ਸਾਰੇ ਨੂੰ ਜੇ ਆਪਾਂ ਸਮਰਾਈਜ਼ ਕਰੀਏ ਤਾਂ ਇਹ ਤੋਂ ਕਨਕਲੂਜਨ ਇਹ ਨਿਕਲਦਾ ਕਿ 9th ਸਰਕਿਟ ਨੂੰ ਜੁਰਿਸਡਿਕਸ਼ਨ ਨਹੀਂ ਹੈਗਾ ਕਿ ਉਹ ਜਿਹੜਾ ਐਕਸਪੀਡਾਈਟਿਡ ਰਿਮੂਵਲ ਨੂੰ ਡਾਇਰੈਕਟਲੀ ਚੈਲੰਜ ਜਿਹੜਾ ਕੋਈ ਕਰੇ ਤਾਂ ਉਹਨੂੰ ਐਕਸੈਪਟ ਕਰ ਸਕੇ। ਮਤਲਬ ਉਹ ਇਹ ਕਹਿੰਦੇ ਹੈਗੇ ਕਿ ਸਾਡੇ ਹੱਥ ਵੱਜੇ ਆ, ਸਾਨੂੰ ਇਹ ਵਾਲੇ ਕੇਸ ਜਿਹੜੇ ਡਿਨਾਈ ਕਰਨੇ ਪੈਣੇ। ਪੀਨਾ ਵਰਸਸ ਲਿੰਚ ਦੇ ਵਿੱਚ ਇਹਨਾਂ ਨੇ 2016 ਦੇ ਵਿੱਚ ਇਹ ਡਿਸਾਈਡ ਕੀਤਾ ਸੀਗਾ। ਫਿਰ ਇਹਨਾਂ ਦਾ ਇੱਕ ਹੋਰ ਇੰਪੋਰਟੈਂਟ ਕੇਸ ਸੀਗਾ ਅਲਵਰਾਡੋ ਹੈਰੇਰਾ ਕੇਸ ਸੀਗਾ, ਉਹ ਵੀ ਕਾਫੀ ਇੰਪੋਰਟੈਂਟ ਕੇਸ ਸੀਗਾ। ਉਹਦੇ ਵਿੱਚ ਜਿਹੜਾ ਅਲਵਰਾਡੋ ਜਿਹੜਾ ਸੀਗਾ ਉਹ ਵੀ ਇਲੀਗਲ ਤਰੀਕੇ ਨਾਲ 2013 ਦੇ ਵਿੱਚ ਐਂਟਰ ਕੀਤਾ ਸੀਗਾ ਅਮਰੀਕਾ ਦੇ ਵਿੱਚ, ਤੇ ਉਹਨੂੰ ਵੀ ਜਿਹੜਾ ਰਿਮੂਵਲ ਆਰਡਰ ਲੱਗ ਗਿਆ ਤੇ ਉਹ ਛੱਡ ਕੇ ਚਲ ਗਿਆ। ਉਸ ਤੋਂ ਬਾਅਦ ਉਹ ਦੁਬਾਰਾ ਰੀਐਂਟਰ ਕੀਤਾ 2017 ਦੇ ਵਿੱਚ। ਸੋ ਜਿਹੜਾ ਇਹ ਵਾਲਾ ਬੰਦਾ ਸੀਗਾ ਇਹਨੇ ਚੈਲੰਜ ਕੀਤਾ ਕਿ ਕਿਉਂਕਿ ਮੈਂ ਦੁਬਾਰਾ ਰੀਐਂਟਰ ਕੀਤਾ, ਇਸ ਲਈ ਜਿਹੜਾ ਉਹ ਐਕਸਪੀਡਾਈਟਿਡ ਰਿਮੂਵਲ ਆਰਡਰ ਹੈਗਾ ਪੁਰਾਣਾ ਵਾਲਾ ਮੇਰੇ ਤੇ ਲਾਗੂ ਨਹੀਂ ਹੁੰਦਾ, ਨਵਾਂ ਵਾਲਾ ਮੇਰੇ ਤੇ ਲਾਗੂ ਹੁੰਦਾ, ਰੀਇਨਸਟੇਟ ਕੀਤਾ ਗਿਆ, ਇਸ ਲਈ ਕੋਰਟ ਮੇਰਾ ਜਿਹੜਾ ਹੈਗਾ ਉਹ ਕੇਸ ਸੁਣ ਸਕਦਾ ਹੈਗਾ। ਤੇ ਇਹਨੇ ਅਲਵਰਾਡੋ ਨੇ ਇਹ ਆਰਗੂਮੈਂਟ ਦਿੱਤੀ ਸੀ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਪੁਰਾਣਾ ਵਾਲਾ ਰਿਮੂਵਲ ਆਰਡਰ ਸੀਗਾ ਉਹਨੂੰ ਜਦੋਂ ਰੀਇਨਸਟੇਟ ਕੀਤਾ ਤਾਂ ਉਹਨੇ ਜਿਹੜਾ ਪ੍ਰੋਸੀਜਰ ਸੀਗਾ ਰੀਇਨਸਟੇਟਮੈਂਟ ਦਾ ਉਹਨਾਂ ਪ੍ਰੋਪਰ ਕੰਪਲਾਈ ਨਹੀਂ ਕੀਤਾ। ਸੋ ਇਸ ਲਈ ਮੈਨੂੰ ਹੱਕ ਹੈਗਾ ਕਿ ਮੈਂ 9th ਸਰਕਿਟ ਦੇ ਕੋਲ ਦੁਬਾਰਾ ਆਪਣਾ ਕੇਸ ਲਾ ਸਕਦਾ। 9th ਸਰਕਿਟ ਨੇ ਸਿੰਪਲੀ ਅਲਵਰਾਡੋ ਦਾ ਕੇਸ ਡਿਨਾਈ ਕਰਤਾ। ਉਹਨੇ ਕਿਹਾ ਕਿ ਸਾਡੇ ਕੋਲ ਕੋਈ ਹੱਕ ਨਹੀਂ ਹੈਗਾ, ਆਪਾਂ ਤੇਰੀ ਇਦਾਂ ਦੀ ਆਰਗੂਮੈਂਟ ਨਹੀਂ ਸੁਣ ਸਕਦੇ ਕਿ ਤੂੰ ਕਵੇਂ ਕਿ ਮੇਰਾ 2013 ਵਾਲਾ ਰਿਮੂਵਲ ਆਰਡਰ ਸੀਗਾ, ਹੁਣ 17 ਚ ਮੇਰਾ ਨਵਾਂ ਰਿਮੂਵਲ ਆਰਡਰ ਰੀਇਨਸਟੇਟਮੈਂਟ ਆ। ਸੋ ਉਹਨਾਂ ਨੇ ਇਹ ਕਿਹਾ ਕਿ ਇਦਾਂ ਦਾ ਤੁਸੀਂ ਕੋਈ ਵੀ ਚੀਜ਼ ਜਿਹੜੀ ਹੈਗੀ ਆ ਸਾਡੇ ਮੂਹਰੇ ਰੱਖ ਨਹੀਂ ਸਕਦੇ ਅਨਲੈਸ ਤੁਸੀਂ ਇਹ ਸ਼ੋ ਕਰੋ ਕਿ ਗ੍ਰੋਸ ਮਿਸਕੈਰੇਜ ਆਫ ਜਸਟਿਸ ਹੋਇਆ ਵਾ। ਤੇ ਇਹਨਾਂ ਨੇ ਬੇਸਿਕਲੀ ਅਲਵਰਾਡੋ ਦਾ ਕੇਸ ਵੀ ਡਿਨਾਈ ਕਰਤਾ ਸੀਗਾ, ਪੀਨਾ ਦਾ ਕੇਸ ਵੀ ਜਿਹੜਾ ਸੀਗਾ ਉਹ ਡਿਨਾਈ ਕਰਤਾ। ਸੋ ਇਹ 2 ਮੁੱਖ ਕੇਸ ਸੀਗੇ ਤੇ ਹੁਣ ਆ ਗਰੈਰੋ ਜਿਹੜਾ ਹੈਗਾ ਇਹ ਤੀਜੀ ਵਾਰੀ 9th ਸਰਕਿਟ ਦੇ ਮੂਹਰੇ ਪਹੁੰਚ ਗਿਆ। ਸੋ ਇਹਦੀ ਸਾਰੀ ਜਿਹੜੀ ਡਿਸਕਸ਼ਨ ਅੱਜ ਹੋ ਗਈ ਸੈਕਸ਼ਨ 1252 ਦੇ। ਸੋ
9th ਸਰਕਟ ਨੇ ਇਹ ਕਿਹਾ ਕਿ ਜਿਹੜਾ 1252 ਹੈਗਾ ਇਹਨੇ ਸਿੱਧੇ ਸਾਡੇ ਉੱਤੇ ਸਾਡੀ ਜਿਹੜੀ ਜੁਡੀਸ਼ੀਅਲ ਰਿਵਿਊ ਦੀ ਪਾਵਰ ਆ ਉਹਨੂੰ ਕਾਫੀ ਜ਼ਿਆਦਾ ਲਿਮਿਟ ਕਰਤਾ। ਇਸ ਲਈ ਤੁਸੀਂ ਇਹ ਜਿਹੜਾ ਗਰੇਰੋ ਹੈਗਾ ਕੋਈ ਵੀ ਕੈਟਾਗਰੀ ਜਿਹੜੀ ਐਕਸੈਪਸ਼ਨ ਆਪਾਂ ਅੱਗੇ ਉੱਤੇ ਡਿਸਕਸ ਕੀਤੀਆਂ, ਲਾਅ ਡਿਸਕਸ ਕੀਤਾ, ਉਹਦੇ ਥੱਲੇ ਫਾਲ ਨਹੀਂ ਕਰਦਾ। ਇਸ ਲਈ ਆਪਾਂ ਜਿਹੜਾ ਇਹਦਾ ਕੇਸ ਆ ਲੈਕ ਆਫ ਜੁਰਿਸਡਿਕਸ਼ਨ ਕਰਕੇ ਡਿਸਮਿਸ ਕਰਦੇ ਹਾਂ। ਤੇ ਪੀਨਾ ਕੇਸ ਦੇ ਵਿੱਚ ਆਪਾਂ ਆਲਰੇਡੀ ਹੈਲਡ ਕਰਤਾ ਕਿ ਆਪਾਂ ਇਦਾਂ ਦੇ ਕੇਸਿਸ ਦੇ ਵਿੱਚ ਪਟੀਸ਼ਨ ਫॉर ਰਿਵਿਊ ਗ੍ਰਾਂਟ ਆਪਾਂ ਨਹੀਂ ਕਰਾਂਗੇ। ਹੁਣ ਜਿਹੜਾ ਗਰੇਰੋ ਦਾ ਵਕੀਲ ਸੀਗਾ ਮੇਰੇ ਹਿਸਾਬ ਨਾਲ ਬਹੁਤ ਵਧੀਆ ਵਕੀਲ ਸੀਗਾ। ਇਹਦੇ ਵਕੀਲ ਨੇ ਇਹ ਆਰਗੂ ਕੀਤਾ ਕਿ ਕਲਰੇਬਲ ਕਨਸਟੀਟਿਊਸ਼ਨਲ ਕਲੇਮ, ਕਿ ਮੇਰੇ ਕੋਲ ਇੱਕ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਹੈਗਾ, ਇਸ ਲਈ ਜਿਹੜੀ ਤੁਸੀਂ ਜੋ ਵੀ ਜਨਰਲ ਰੂਲ ਦੱਸੇ ਆ ਉਹ ਸਾਰੀਆਂ ਐਕਸੈਪਸ਼ਨਸ ਮੇਰੇ ਤੇ ਲਾਗੂ ਨਹੀਂ ਹੁੰਦੀਆਂ। ਮੈਨੂੰ ਕਲਰੇਬਲ ਕਨਸਟੀਟਿਊਸ਼ਨ ਕਲੇਮ ਦੇ ਥੱਲੇ ਤੁਹਾਨੂੰ ਮੇਰਾ ਕੇਸ ਜਿਹੜਾ ਹੈਗਾ ਉਹ ਸੁਣਨਾ ਚਾਹੀਦਾ। ਤੇ ਇਸ ਲਈ ਮੈਂ ਚੈਲੰਜ ਕਰਦਾ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਲੈਕ ਆਫ ਜੁਰਿਸਡਿਕਸ਼ਨ ਆ, ਮੈਂ ਉਹ ਸਾਰੀਆਂ ਤੁਹਾਡੀਆਂ ਪ੍ਰੋਵੀਜ਼ਨਸ ਨੂੰ ਚੈਲੰਜ ਕਰਦਾ ਕਿ ਉਹ ਤੁਹਾਡੀਆਂ ਪ੍ਰੋਵੀਜ਼ਨਸ ਗਲਤ ਆ। ਕਲਰੇਬਲ ਕਨਸਟੀਟਿਊਸ਼ਨ ਕਲੇਮ ਥੱਲੇ ਤੁਹਾਨੂੰ ਜਿਹੜਾ ਮੇਰਾ ਕੇਸ ਆ ਉਹ ਸੁਣਨਾ ਚਾਹੀਦਾ ਜੀ। ਸੋ ਅਟਾਰਨੀ ਟਰਕੀਆਨਾ ਜੀ, ਹੁਣ ਜਿੱਦਾਂ ਤੁਹਾਡੇ ਨਾਲ ਅਸੀਂ ਪ੍ਰੋਗਰਾਮ ਕਰਦੇ ਜਾਂਦੇ ਹਾਂ, ਨਵੇਂ ਵਰਡਸ, ਨਵੀਆਂ ਜਿਹੜੀਆਂ ਇਦਾਂ ਦੇ ਕਲੇਮ ਵਗੈਰਾ ਸੁਣਨ ਨੂੰ ਆਪਾਂ ਨੂੰ ਮਿਲਦੇ ਰਹਿੰਦੇ ਆ। ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਉਹਦੇ ਲਾਇਰਸ ਨੇ ਵੀ ਵਧੀਆ ਆਰਗੂਮੈਂਟ ਜਿਹੜਾ ਉਹ ਪੇਸ਼ ਕੀਤਾ। ਇਹ ਜਿਹੜਾ ਕਲਰੇਬਲ ਕਨਸਟੀਟਿਊਸ਼ਨ ਕਲੇਮ ਦੀ ਜਿਹੜੀ ਗੱਲ ਕਰ ਰਹੇ ਆ, ਪਹਿਲਾਂ ਤੇ ਇਹ ਸਾਨੂੰ ਦੱਸੋ, ਜਿਨ੍ਹਾਂ ਨੂੰ ਕੁਝ ਨਹੀਂ ਪਤਾ ਇਸ ਚੀਜ਼ ਦੇ ਬਾਰੇ, ਹੁੰਦੀ ਕੀ ਚੀਜ਼ ਹੈਗੀ ਹੈ ਤੇ ਉਹਦੇ ਲਾਇਰ ਨੇ ਫਿਰ ਕੀ ਆਰਗੂਮੈਂਟ ਪੇਸ਼ ਕੀਤਾ ਸੀ। ਸੋ ਕਲਰੇਬਲ ਕਨਸਟੀਟਿਊਸ਼ਨਲ ਕਲੇਮ 9th ਸਰਕਟ ਦੇ ਵਿੱਚ, ਜਿਹੜਾ ਹੁਣ ਸਾਰੇ ਸਰਕਟ ਕੋਰਟ ਡਿਫਰੈਂਟ ਆ, ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ, ਬਾਰ-ਬਾਰ ਦੱਸਣ ਦੀ ਲੋੜ ਨਹੀਂ ਕਿ ਕਈ ਹਾਕੀ ਸਟਿਕ ਵਾਲੇ ਵਕੀਲ ਆ, ਪੋਸਟਰ ਲਾਏ ਉਹ ਕੀਤਾ, 19 ਉਹਨਾਂ ਦੀ ਪ੍ਰੈਕਟਿਸ ਸੀਮਿਤ ਆ। ਕਈ ਐਪੀਲੇਟ ਲੈਵਲ ਦੇ ਲਾਇਰ ਆ, ਉਹ ਗੇਮ ਨੂੰ ਹੋਰ ਉੱਤੇ ਜਾ ਕੇ ਲੈਣਾ ਚਾਹੁੰਦੇ ਆ, ਹੋਰ ਕ੍ਰੀਏਟਿਵ ਆਰਗੂਮੈਂਟਸ ਪੇਸ਼ ਕਰ ਸਕਦੇ ਆ। ਸੋ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਜਿਹੜਾ ਹੈਗਾ ਉਹ ਪੀਨਾ ਵਰਸਸ ਲਿੰਚ ਜਿਹੜਾ ਇਹਨਾਂ ਦਾ ਕੇਸ ਸੀਗਾ 2016 ਦੇ ਵਿੱਚ, ਉਹਨਾਂ ਦੇ ਵਿੱਚ ਇਹਨਾਂ ਨੇ ਐਕਸੈਪਸ਼ਨ ਜਿਹੜੀ ਸੀਗੀ ਉਹ ਡਿਸਕਸ ਕੀਤੀ ਸੀਗੀ। ਸੋ ਬੇਸਿਕਲੀ ਉਹਨਾਂ ਨੇ ਇਹ ਡਿਸਕਸ ਕੀਤਾ ਸੀਗਾ ਕਿ ਡਿਊ ਪ੍ਰੋਸੈਸ, ਸੋ ਡਿਊ ਪ੍ਰੋਸੈਸ ਕੀ ਹੁੰਦਾ ਕਿ ਬੰਦੇ ਨੂੰ ਇੱਕ ਫੇਅਰ ਮੌਕਾ ਦਿੱਤਾ ਕਿ ਪ੍ਰੋਸੈਸ ਤੁਹਾਡਾ ਰੀਜ਼ਨੇਬਲ ਹੈਗਾ, ਫੇਅਰ ਹੈਗਾ, ਕਿ ਜਿਹੜਾ ਕਾਨੂੰਨੀ ਜਿਹੜਾ ਪ੍ਰੋਸੈਸ ਹੈ, ਕਿ ਡਿਊ ਪ੍ਰੋਸੈਸ ਦਾ ਮਤਲਬ ਹੈਗਾ ਕਿ ਬੰਦੇ ਨੂੰ ਇੱਕ ਜੈਨੂਇਨ ਮੌਕਾ ਮਿਲਿਆ ਕਿ ਨਹੀਂ ਮਿਲਿਆ। ਸੋ ਜਿਹੜਾ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਐਕਸੈਪਸ਼ਨ ਇਹ ਹੈਗੀ ਆ ਕਿ ਇਹ ਪ੍ਰੋਸੀਜਰਲ ਡਿਊ ਪ੍ਰੋਸੈਸ ਚੈਲੰਜ ਨਾਲ ਸੰਬੰਧ ਰੱਖਦੀ। ਮਤਲਬ ਕਿ ਇਹਦੇ ਵਿੱਚ ਬੰਦਾ ਇਹ ਕਹਿ ਰਿਹਾ ਕਿ ਇਹਨਾਂ ਨੇ ਮੈਨੂੰ ਸਹੀ ਤਰੀਕੇ ਨਾਲ ਆਪਣਾ ਪ੍ਰੋਸੈਸ ਨਹੀਂ ਫੋਲੋ ਕੀਤਾ, ਇਹਨਾਂ ਜਿਹੜਾ ਲਾਅ ਆ ਜਾਂ ਇਹਨਾਂ ਦਾ ਸਿਸਟਮ ਆ ਉਹ ਗਲਤ ਆ, ਉਹ ਸਾਨੂੰ ਸਹੀ ਮੌਕਾ ਨਹੀਂ ਦਿੰਦਾ, ਸਾਨੂੰ ਇੱਕ ਫੇਅਰ ਹੀਅਰਿੰਗ ਜਾਂ ਫੇਅਰ ਜਿਹੜਾ ਟ੍ਰਾਇਲ ਨਹੀਂ ਦਿੰਦਾ। ਸੋ ਅਸਾਈਲਮ ਆਫਿਸਰ ਨੇ ਇਸ ਪੀਨਾ ਦੇ ਕੇਸ ਦੇ ਵਿੱਚ ਆਲਰੇਡੀ ਬੰਦੇ ਦੇ ਬਿਆਨ ਫੇਲ ਕਰਤੇ, ਉੱਤੋਂ ਇਮੀਗ੍ਰੇਸ਼ਨ ਜੱਜ ਨੇ ਵੀ ਇਹਦੇ ਬਿਆਨ ਫੇਲ ਕਰਤੇ। ਤੇ ਇਮੀਗ੍ਰੇਸ਼ਨ ਜੱਜ ਨੇ ਇਹਨੂੰ, ਜਦੋਂ ਇਹਨੂੰ ਅਸਾਈਲਮ ਆਫਿਸਰ ਨੇ ਇਹਦੇ ਬਿਆਨ ਫੇਲ ਕੀਤੇ, ਇਹਨੂੰ ਉਹਨਾਂ ਨੇ ਜਿਹੜਾ ਨੋਟਿਸ ਦਿੱਤਾ ਉਹਨੂੰ ਕਹਿੰਦੇ ਨੋਟਿਸ ਆਫ ਰੈਫਰਲ ਟੂ ਇਮੀਗ੍ਰੇਸ਼ਨ ਜੱਜ, ਹੈ ਨਾ। ਤੇ ਉਹਦੇ ਵਿੱਚ ਇਹਨਾਂ ਨੇ ਇਹ ਲਿਖਿਆ ਸੀਗਾ ਕਿ ਜਿਹੜਾ ਇਹਨੂੰ ਨੋਟਿਸ ਮਿਲਿਆ, ਉਹ ਨੋਟਿਸ ਦੇ ਵਿੱਚ ਇਹ ਲਿਖਿਆ ਸੀਗਾ ਕਿ ਤੁਸੀਂ ਬਿਨਾਂ ਸਰਕਾਰ ਦੇ ਉੱਤੇ ਕੋਈ ਖਰਚੇ ਤੇ ਤੁਸੀਂ ਆਪਣੇ ਅਟਰਨੀ ਨੂੰ ਨਾਲ ਆਪਣੇ ਲੈ ਕੇ ਜਾ ਸਕਦੇ ਹੋ। ਸੋ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਤੁਹਾਨੂੰ ਜਦੋਂ ਤੁਹਾਡਾ ਬਿਆਨ ਥੱਲੋਂ ਦੀ ਫੇਲ ਹੋ ਗਿਆ ਅਸਾਈਲਮ ਆਫਿਸ ਤੋਂ, ਤੁਸੀਂ ਜੱਜ ਮੂਹਰੇ ਜਾ ਕੇ ਵਕੀਲ ਨਾਲ ਆਪਣੇ ਪੇਸ਼ ਹੋ ਸਕਦੇ ਹੋ ਤਾਂ ਕਿ ਤੁਹਾਨੂੰ ਇੱਕ ਫੇਅਰ ਟ੍ਰਾਇਲ ਮਿਲੇ। ਜਿਹੜਾ ਪੀਨਾ ਦੇ ਕੇਸ ਦੇ ਵਿੱਚ ਫਿਰ ਪਟੀਸ਼ਨਰ ਜਦੋਂ ਜੱਜ ਦੇ ਮੂਹਰੇ ਗਿਆ, ਇਮੀਗ੍ਰੇਸ਼ਨ ਜੱਜ ਨੇ ਇਹਨੂੰ ਪੁੱਛਿਆ ਕਿ ਤੂੰ ਆਪਣੇ ਅਟਰਨੀ ਨੂੰ ਲੈ ਕੇ ਨਹੀਂ ਆਇਆ, ਉਹ ਕਹਿੰਦਾ ਨਹੀਂ ਮੈਂ ਲੈ ਕੇ ਨਹੀਂ ਆਇਆ। ਸੋ ਇਮੀਗ੍ਰੇਸ਼ਨ ਜੱਜ ਨੇ ਕਿਹਾ ਕਿ ਕੀ ਆਪਾਂ ਤੇਰੇ ਕੇਸ ਦੇ ਵਿੱਚ ਬਿਨਾਂ ਅਟਰਨੀ ਦੇ ਜਾ ਸਕਦੇ ਹਾਂ। ਸੋ ਇਹਦੇ ਜਿਹੜਾ ਪੀਨਾ ਵਾਲਾ ਪਟੀਸ਼ਨਰ ਸੀਗਾ ਉਹਨੇ ਕਿਹਾ ਕਿ ਹਾਂਜੀ ਠੀਕ ਆ, ਕੋਈ ਪ੍ਰੋਬਲਮ ਨਹੀਂ, ਆਪਾਂ ਜਾ ਸਕਦੇ ਹਾਂ। ਸੋ ਬਿਨਾਂ ਅਟਰਨੀ ਦੇ ਪੀਨਾ ਦੇ ਕੇਸ ਦੇ ਵਿੱਚ ਅੱਗੇ ਗਿਆ ਪਟੀਸ਼ਨਰ, ਤੇ ਉਹਦਾ ਵੀ ਜਿਹੜਾ ਕੇਸ ਸੀਗਾ ਉਹ ਇਸੇ ਤਰੀਕੇ ਨਾਲ ਬਿਆਨ ਜੱਜ ਨੇ ਵੀ ਫੇਲ ਕਰਤੇ। ਸੋ ਉਸ ਤੋਂ ਬਾਅਦ ਜੱਜ ਨੇ ਕਿਹਾ ਕਿ ਤੁਸੀਂ ਇਹ ਜਿਹੜਾ ਡਿਸੀਜਨ ਸੀਗਾ ਇਹਨੂੰ ਅਪੀਲ ਨਹੀਂ ਕਰ ਸਕਦੇ। ਤੇ ਪੀਨਾ ਨੇ ਫਿਰ ਵੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਅਪੀਲ ਕੀਤੀ, ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਪੀਨਾ ਦਾ ਕੇਸ ਡਿਨਾਈ ਕਰਤਾ ਕਿ ਸਾਡੇ ਕੋਲ ਸਬਜੈਕਟ ਮੈਟਰ ਜੁਰਿਸਡਿਕਸ਼ਨ ਨਹੀਂ ਹੈਗਾ, ਆਪਾਂ ਕੇਸ ਸੁਣ ਨਹੀਂ ਸਕਦੇ। ਉਸ ਤੋਂ ਬਾਅਦ ਪੀਨਾ ਦੇ ਕੇਸ ਦੇ ਵਿੱਚ ਪਟੀਸ਼ਨਰ ਨੇ 9th ਸਰਕਟ ਦੇ ਵਿੱਚ ਆਰਗੂ ਕੀਤਾ। ਆਰਗੂਮੈਂਟ ਉਹਨਾਂ ਦੀ ਇਹ ਸੀਗੀ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਜਿਹੜਾ ਸੀਗਾ ਵਲੰਟਰੀ ਵੇਵਰ ਜਿਹੜਾ ਸੀਗਾ ਕਿ ਮੈਂ ਵਕੀਲ ਤੋਂ ਬਿਨਾਂ ਅੱਗੇ ਜਾ ਸਕਦਾ, ਉਹ ਸਹੀ ਤਰੀਕੇ ਨਾਲ ਨਹੀਂ ਲਿਆ। ਉਹਨੂੰ ਪਤਾ ਸੀਗਾ ਕਿ ਇਹਨੂੰ ਇੰਗਲਿਸ਼ ਨਹੀਂ ਆਉਂਦੀ, ਇਹਨੂੰ ਕੌਂਸਲ ਦੀ ਲੋੜ ਆ, ਪਰ ਇਹਨੇ ਇੱਕ ਸਿੱਧੇ ਕੋ ਹਾਮੀ ਭਰਾ ਲਈ ਕਿ ਆਪਾਂ ਤੇਰੇ ਕੇਸ ਨਾਲ ਅੱਗੇ ਜਾ ਸਕਦੇ ਹਾਂ। ਜਿਹੜਾ ਕੇਸ ਸੀਗਾ ਉਹ ਇਸ ਬਾਰੇ ਸੀਗਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਜਿਹੜਾ ਇਹਦਾ ਵਲੰਟਰੀ ਵੇਵਰ ਲਿਆ, ਇਮੀਗ੍ਰੇਸ਼ਨ ਜੱਜ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਉਹਨੇ ਫੁੱਲ ਨੌਲੇਜ ਤੇ ਕੰਸੈਂਟ ਨਾਲ ਨਹੀਂ ਦਿੱਤਾ। ਸੋ ਜਿਹੜਾ ਪੀਨਾ ਦਾ ਕੇਸ ਸੀਗਾ ਉਹ 9th ਸਰਕਟ ਨੇ ਆਲਰੇਡੀ ਡਿਸਮਿਸ ਕਰਤਾ। ਉਹਨੇ ਕਿਹਾ ਕਿ ਜਿਹੜਾ ਪੀਨਾ ਦਾ ਕੇਸ ਆ ਉਹਦੇ ਵਿੱਚ ਜੋ ਵੀ ਉਹਨਾਂ ਦੀ ਆਰਗੂਮੈਂਟ ਹੈ ਕਿ ਜੱਜ ਨੇ ਸਹੀ ਤਰੀਕੇ ਨਾਲ ਵੇਵਰ ਨਹੀਂ ਲਿਆ, ਜਿਹੜਾ ਮੂੰਹ ਜਵਾਨੀ ਵੇਵਰ ਸੀਗਾ, ਆਪਾਂ ਉਹਨੂੰ ਨਹੀਂ ਮੰਨਦੇ। ਸੋ ਕੋਈ ਵੀ ਇਦਾਂ ਦਾ ਕਨਸਟੀਟਿਊਸ਼ਨਲ ਜਾਂ ਸਟੈਚੂਟਰੀ ਕਲੇਮ ਤੁਸੀਂ ਰੇਜ਼ ਨਹੀਂ ਕੀਤਾ। ਸੋ ਪੀਨਾ ਦੇ ਕੇਸ ਦੇ ਵਿੱਚ ਜਿਹੜਾ 9th ਸਰਕਟ ਸੀਗਾ ਉਹਨੇ ਇਹ ਕਿਹਾ ਕਿ ਜਿਹੜਾ ਸੁਪਰੀਮ ਕੋਰਟ ਸੀਗਾ ਤੇ 9th ਸਰਕਟ ਦੇ ਜਿਹੜੇ ਪੁਰਾਣੇ ਕੇਸ ਆ
ਉਹਨਾਂ ਦੇ ਵਿੱਚ ਆਪਾਂ ਆਲਰੇਡੀ ਇਹ ਐਸਟੈਬਲਿਸ਼ ਕਰ ਚੁੱਕੇ ਹਾਂ ਕਿ ਜਦੋਂ ਇੱਕ ਕੱਚਾ ਬੰਦਾ ਏਲੀਅਨ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਆਉਂਦਾ, ਜੇ ਕਾਂਗਰਸ ਨੇ ਉਹਨੂੰ ਇੱਕ ਪ੍ਰੋਸੈਸ ਦੱਸਿਆ ਹੋਇਆ ਕਿ ਇਹ ਪ੍ਰੋਸੈਸ ਆ, ਤੈਨੂੰ ਜੁਡੀਸ਼ੀਅਲ ਰਿਵਿਊ ਨਹੀਂ ਹੈਗਾ, ਤੇ ਕਾਂਗਰਸ ਨੇ ਜੇ ਉਹ ਲਾਅ ਤੈਅ ਕੀਤਾ ਹੋਇਆ ਤੇ ਆਪਾਂ ਅਨਕਨਸਟੀਟਿਊਸ਼ਨਲ ਤਰੀਕੇ ਨਾਲ ਵੀ ਜੁਡੀਸ਼ੀਅਲ ਰਿਵਿਊ ਜਿਹੜਾ ਉਹ ਡਿਨਾਈ ਕਰ ਸਕਦੇ ਹਾਂ। ਮਤਲਬ ਜਿਹੜਾ ਇੱਕ ਏਲੀਅਨ ਹੈਗਾ ਉਹ ਕਨਸਟੀਟਿਊਸ਼ਨਲ ਦੀ ਐਕਸੈਪਸ਼ਨ ਨਹੀਂ ਲੈ ਸਕਦਾ, ਇੱਕ ਜਿਹੜਾ ਯੂਐਸ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਉਹ ਲੈ ਸਕਦਾ, ਪਰ ਜਿਹੜਾ ਇੱਕ ਏਲੀਅਨ ਹੈਗਾ ਉਹਨੂੰ ਆਪਾਂ ਅਨਕਨਸਟੀਟਿਊਸ਼ਨਲ ਤਰੀਕੇ ਨਾਲ ਵੀ ਜੁਡੀਸ਼ੀਅਲ ਫੋਰਮ ਡਿਨਾਈ ਕਰ ਸਕਦੇ ਹਾਂ, ਐਜ਼ ਲੌਂਗ ਐਸ ਕਾਂਗਰਸ ਨੇ ਉਹ ਲਿਖਤਾ ਤਾਂ ਲਿਖਤਾ। ਸੋ ਸਾਨੂੰ ਕਾਂਗਰਸ ਦੀ ਗੱਲ ਜਿਹੜੀ ਉਹ ਮੰਨਣੀ ਪੈਂਦੀ ਆ। ਸੋ ਪੀਨਾ ਦੇ ਕੇਸ 'ਚ ਉਹਨਾਂ ਨੇ ਇਹ ਹੈਲਡ ਕੀਤਾ ਨਾਈਨਥ ਸਰਕਿਟ ਨੇ ਕਿ ਕੋਈ ਵੀ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਪੀਨਾ ਰੇਜ਼ ਨਹੀਂ ਕਰ ਪਾਈ। ਹੁਣ ਗਰੇਰਾ ਨੇ ਗਰੇਰਾ ਦੇ ਵਕੀਲ ਵਧੀਆ ਕਿਉਂ ਸੀਗੇ? ਗਰੇਰਾ ਦੇ ਵਕੀਲ ਨੇ ਇਹ ਆਰਗੂ ਕੀਤਾ ਕਿ ਜਿਹੜਾ ਪੀਨਾ ਦਾ ਕੇਸ ਸੀਗਾ ਉਹ ਡਿਫਰੈਂਟ ਸੀਗਾ, ਸਾਡਾ ਕੇਸ ਜਿਹੜਾ ਹੈਗਾ ਉਹ ਡਿਫਰੈਂਟ ਆ। ਸੋ ਕੀ ਕਰਨਾ ਹੁੰਦਾ ਕਿ ਲਾਅ ਦੇ ਵਿੱਚ ਇੱਕ ਟਰਮੀਨੋਲੋਜੀ ਹੁੰਦੀ ਹੈ ਕਿ ਤੁਸੀਂ ਡਿਸਟਿੰਗੁਇਸ਼ ਕਰਨਾ ਹੁੰਦਾ ਆਪਣਾ ਕੇਸ, ਕਿ ਜਿਹੜੇ ਤੁਹਾਡੇ ਆਲਰੇਡੀ ਡਿਸਾਈਡਡ ਕੇਸਿਸ ਹੈਗੇ ਆ, ਮੇਰਾ ਕੇਸ ਉਤੋਂ ਡਿਸਟਿੰਗੁਇਸ਼ ਕਿੱਦਾਂ ਹੈਗਾ। ਸੋ ਗਰੇਰਾ ਕਹਿੰਦਾ ਕਿ ਪੀਨਾ ਦੇ ਕੇਸ ਦੇ ਵਿੱਚ ਜੱਜ ਨੇ ਮੂੰਹ ਜਵਾਨੀ ਉਤੋਂ ਵਲੰਟਰੀ ਵੇਵਰ ਲਿਆ ਸੀਗਾ, ਪਰ ਮੇਰੇ ਕੇਸ ਦੇ ਵਿੱਚ ਮੈਂ ਅਸਾਈਲਮ ਆਫਿਸਰ ਨੂੰ ਵੀ ਕਈ ਵਾਰੀ ਕਿਹਾ ਕਿ ਮੈਨੂੰ ਵਕੀਲ ਚਾਹੀਦਾ, ਤੇ ਮੈਂ ਕੰਟੀਨਿਊਸਲੀ, ਜਿੱਦਾਂ ਹੁਣ ਆਪਾਂ ਇਹਦੇ ਬਿਆਨ ਡਿਸਕਸ ਕੀਤੇ ਹਨਾ ਕਿ ਜੱਜ ਮੋਰੇ ਕੀ ਹੋਇਆ, ਉਹ ਕਹਿੰਦਾ ਕਿ ਮੈਨੂੰ ਤੁਸੀਂ ਪੀਨਾ ਦੇ ਨਾਲ ਨਹੀਂ ਜੋੜ ਸਕਦੇ। ਉਹਦੇ ਕੇਸ ਦੇ ਵਿੱਚ ਜੱਜ ਨੇ ਮੂੰਹ ਜਵਾਨੀ ਪੁੱਛਿਆ ਸੀਗਾ, ਪੀਨਾ ਨੇ ਡਿਨਾਈ ਕਰਤਾ। ਨਾਈਨਥ ਸਰਕਿਟ ਨੇ ਇਹ ਕਹਿ ਕੇ ਡਿਨਾਈ ਕੀਤਾ ਕਿ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਨਹੀਂ ਹੈਗਾ। ਉਹ ਕਹਿੰਦਾ ਕਿ ਮੇਰੇ ਕੇਸ ਦੇ ਵਿੱਚ ਹੈਗਾ, ਕਿਉਂਕਿ ਮੈਂ ਕੰਟੀਨਿਊਸਲੀ ਉਹਨੂੰ ਬਾਰ-ਬਾਰ ਵਕੀਲ ਬਾਰੇ ਪੁੱਛਿਆ, ਜੱਜ ਕੋ ਜਾ ਕੇ ਵੀ ਮੈਂ ਉਹ ਕਿਹਾ, ਮੈਂ ਕਿਹਾ ਮੈਨੂੰ ਲੈਂਗੁਏਜ ਨਹੀਂ ਆਉਂਦੀ, ਮੈਨੂੰ ਲੈਂਗੁਏਜ ਦੀ ਪ੍ਰੋਬਲਮ ਆ। ਸੋ ਇਹਦਾ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਇਹਦੇ ਵਕੀਲ ਨੇ ਇਹ ਬਣਾਇਆ ਕਿ ਇਹਦਾ ਡਿਊ ਪ੍ਰੋਸੈਸ ਰਾਈਟ ਆ ਉਹ ਵਾਇਲੇਟ ਹੋਇਆ, ਕਿਉਂਕਿ ਇਹਨੂੰ ਲੈਂਗੁਏਜ ਨਹੀਂ ਆਉਂਦੀ ਸੀ। ਇਹਨੇ ਬਾਰ-ਬਾਰ ਜਿਹੜਾ ਆਪਣਾ ਮੁੱਦਾ ਅੱਗੇ ਰੱਖਿਆ ਤੇ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਦੀ ਐਕਸੈਪਸ਼ਨ ਕਰਕੇ ਨਾਈਨਥ ਸਰਕਿਟ ਨੂੰ ਗਰੇਰਾ ਦਾ ਕੇਸ ਜਿਹੜਾ ਉਹ ਸੁਣਨਾ ਚਾਹੀਦਾ। ਹੁਣ ਇਹ ਕੇਸ ਦਾ ਡਿਸਕਸ ਕਰਨ ਦਾ ਮੁੱਦਾ ਕੀ ਹੈਗਾ? ਮੁੱਦਾ ਇਹ ਹੈਗਾ ਕਿ ਪੀਨਾ ਦੇ ਕੇਸ ਦੇ ਵਿੱਚ ਨਾਈਨਥ ਸਰਕਿਟ ਨੇ ਆਲਰੇਡੀ ਕਰ ਲਿਆ, ਐਗੂਲਰ ਦੇ ਕੇਸ ਦੇ ਵਿੱਚ ਆਲਰੇਡੀ ਕਰ ਲਿਆ, ਵਿਜੇ ਕੁਮਾਰ ਨੇ ਕੇਸ ਦੇ ਦਿੱਤਾ, ਪਰ ਕਾਫੀ ਸਾਰੇ ਵਕੀਲ ਅਜੇ ਵੀ ਪੈਸੇ ਬਣਾਉਣ ਵਾਲੇ ਥੱਲੇ ਜਿਹੜੇ ਬੈਠੇ ਆ, ਉਹਨਾਂ ਨੇ ਲੋਕਾਂ ਨੂੰ ਇਹ ਨਹੀਂ ਦੱਸਣਾ ਕਿ ਪੀਨਾ ਦਾ ਕੇਸ ਆ ਵਾਲਾ ਵਾ, ਗਰੇਰਾ ਦਾ ਕੇਸ ਆ। ਉਹਨਾਂ ਨੇ ਕਹਿਣਾ ਕਿ ਚੱਲ ਤੇਰਾ ਹੋ ਗਿਆ, ਕੋਈ ਨਹੀਂ, ਆਪਾਂ ਅਪੀਲ ਕਰਾਂਗੇ, ਇਦਾਂ ਕਰਾਂਗੇ, ਉਦਾਂ ਕਰਾਂਗੇ। ਉਹਨਾਂ ਨੇ ਫਜ਼ੂਲ ਦੀਆਂ ਆਪਣੀਆਂ ਅਪੀਲਾਂ ਜਿਹੜੀਆਂ ਕਰ ਕੇ ਲੋਕਾਂ ਦੇ ਜਿਹੜੇ ਪੈਸੇ ਬਰਬਾਦ ਕਰਨੇ ਆ। ਲੋਕਾਂ ਨੇ ਵੀ ਆਪਣੇ ਪੈਸੇ ਬਰਬਾਦ ਕਰਨੇ ਆ। ਜਿਹੜਾ ਨੂੰ ਸਮਝ ਆ ਗਈ ਤਾਂ ਠੀਕ ਆ, ਉਹ ਸੁਣ ਲਓ ਕਿ ਬਈ ਇਹ ਲਾਅ ਜਿਹੜਾ ਹੈਗਾ ਆਲਰੇਡੀ ਲੇ ਡਾਊਨ ਕਰਤਾ। ਤੁਸੀਂ ਬਾਰ-ਬਾਰ ਨਾਈਨਥ ਸਰਕਿਟ ਦਾ ਦਰਵਾਜ਼ਾ ਜਾ ਕੇ ਖੜਕਾਓਗੇ, ਸਪੈਸ਼ਲੀ ਹਾਕੀ ਸਟਿਕ ਵਾਲੇ ਵਕੀਲਾਂ ਨਾਲ, ਜਿਹੜੀ ਕਿ ਇਦਾਂ ਦੀਆਂ ਆਰਗੂਮੈਂਟ ਵੀ ਨਹੀਂ ਦੇ ਸਕਦੇ। ਤੁਸੀਂ ਆਪਣੇ ਪੈਸੇ ਬਰਬਾਦ ਕਰ ਰਹੇ ਹੋ। ਉਹ ਜਿਹੜੇ ਲਾਇਰ ਆ ਤੁਹਾਨੂੰ ਸਿੱਧੇ ਠੱਗ ਰਹੇ ਆ, ਕਿਉਂਕਿ ਉਹਨਾਂ ਦੀ ਇਹ ਐਬਿਲਿਟੀ ਨਹੀਂ ਹੈਗੀ ਕਿ ਉਹ ਇਹ ਵਾਲੀ ਜਿਹੜੀਆਂ ਆਰਗੂਮੈਂਟਸ ਇਦਾਂ ਦੀਆਂ ਕਰਾਫਟ ਕਰ ਸਕਣ। ਸੋ ਇਸ ਕੇਸ ਦੇ ਵਿੱਚ ਕੀ ਸੀਗਾ ਕਿ ਹੁਣ ਤੀਜੀ ਵਾਰੀ ਨਾਈਨਥ ਸਰਕਿਟ ਕਹਿੰਦਾ ਕਿ ਚੱਲ ਠੀਕ ਆ, ਇਹਨੇ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਦਾ ਚੈਲੰਜ ਲਾਇਆ ਵਾ ਤੇ ਆਪਾਂ ਇਹਦੀ ਜਿਹੜੀ ਗੱਲ ਆ ਉਹ ਸੁਣ ਲੈਂਦੇ ਆ ਹਨਾ। ਘੱਟੋ ਘੱਟ ਨਾਈਨਥ ਸਰਕਿਟ ਨੇ ਇਹ ਕਿਹਾ ਕਿ ਆਪਾਂ ਇਹਦੀ ਗੱਲ ਸੁਣ ਲੈਂਦੇ ਆ, ਨਹੀਂ ਤਾਂ ਹੋਣਾ ਤਾਂ ਇਦਾਂ ਚਾਹੀਦਾ ਸੀ ਜੇ ਸਿੱਧੇ ਹਾਕੀ ਸਟਿਕ ਸਟਾਈਲ ਨਾਲ ਕੇਸ ਫਾਈਲ ਕਰੋਗੇ, ਉਹ ਤਾਂ ਨਾਈਨਥ ਸਰਕਿਟ ਨੇ ਸਿੱਧੇ ਡਿਨਾਈ ਕਰ ਦੇਣਾ ਕਿ ਵਿਜੇ ਕੁਮਾਰ ਦੇ ਕੇਸ ਦੇ ਵਿੱਚ ਆਲਰੇਡੀ ਡਿਸਾਈਡ ਹੋ ਗਿਆ। ਸੋ ਇਹਦੇ ਲਾਇਰ ਨੇ ਇੱਕ ਕ੍ਰੀਏਟਿਵ ਵੇ ਨਾਲ ਇੱਕ ਆਰਗੂਮੈਂਟ ਕ੍ਰੀਏਟ ਕੀਤੀ ਤੇ ਨਾਈਨਥ ਸਰਕਿਟ ਨੇ ਕਿ ਚੱਲ ਇਹਦੀ ਆਪਾਂ ਗੱਲ ਸੁਣਦੇ ਆ। ਹੁਣ ਇਹਦੇ ਵਿੱਚ ਨਾਈਨਥ ਸਰਕਿਟ ਨੇ ਇਹ ਹੈਲਡ ਕੀਤਾ ਕਿ ਤੁਸੀਂ ਸਾਡੇ ਮੂਹਰੇ ਆ ਤਾਂ ਗਏ, ਪਰ ਆਪਾਂ ਡਿਸਕਸ ਕਰੀਏ ਕਿ ਵਿਜੇ ਕੁਮਾਰ ਦੇ ਕੇਸ ਦੇ ਵਿੱਚ ਕੀ ਹੋਇਆ ਸੀਗਾ। ਉਹ ਕਹਿੰਦੇ ਕਿ ਵਿਜੇ ਕੁਮਾਰ ਦੇ ਕੇਸਿਸ ਦੇ ਵਿੱਚ ਕਾਂਗਰਸ ਨੇ ਸਿੱਧੇ, ਸੁਪਰੀਮ ਕੋਰਟ ਨੇ ਸਿੱਧੇ ਡਿਨਾਈ ਕਰਤਾ ਕਿ ਜਦੋਂ ਕਾਂਗਰਸ ਨੇ ਇੱਕ ਲਾਅ ਬਣਾਤਾ ਕਿ ਆਹ ਫਰੇਮਵਰਕ ਆ ਜੁਡੀਸ਼ੀਅਲ ਰਿਵਿਊ ਨਹੀਂ ਹੈਗਾ, ਉਹ ਡਿਊ ਪ੍ਰੋਸੈਸ ਦੀ ਵਾਇਓਲੇਸ਼ਨ ਨਹੀਂ ਹੈਗੀ, ਕਿਉਂਕਿ ਕਾਂਗਰਸ ਨੇ ਉਹ ਲਾਅ ਬਣਾਤਾ। ਸੋ ਸੁਪਰੀਮ ਕੋਰਟ ਨੇ ਇਹ ਆਲਰੇਡੀ ਕਹਿ ਦਿੱਤਾ ਹੈਗਾ ਕਿ ਉਹ ਕਨਸਟੀਟਿਊਸ਼ਨ ਲਾਅ ਦੀ ਵਾਇਓਲੇਸ਼ਨ ਨਹੀਂ ਹੈਗੀ, ਤੁਸੀਂ ਇਹਨਾਂ ਨੂੰ ਜੁਡੀਸ਼ੀਅਲ ਰਿਵਿਊ ਡਿਨਾਈ ਕਰ ਸਕਦੇ ਆ ਹਨਾ। ਸੋ ਇਹ ਜਿਹੜਾ ਵਿਜੇ ਕੁਮਾਰ ਦਾ ਕੇਸ ਹੈਗਾ ਆਪਾਂ ਦੱਸਿਆ ਕਾਫੀ ਉੱਪਰ ਤੱਕ ਗਿਆ ਸੀਗਾ। ਇਹਨੂੰ ACLU ਨੇ, ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨੇ ਰਿਪਰੈਜ਼ੈਂਟ ਕੀਤਾ ਸੀਗਾ। ਕਾਫੀ ਇਹਦੇ ਟੌਪ ਦੇ ਲਾਇਰ ਸੀਗੇ, ਤਾਂ ਵੀ ਜਿੱਤ ਨਹੀਂ ਇਹ ਪਾਏ ਸੀਗੇ। ਸੋ ਬੇਸਿਕਲੀ ਨਾਈਨਥ ਸਰਕਿਟ ਨੇ ਇਹ ਕਿਹਾ ਕਿ ਜਿਹੜਾ ਇਹ ਰਿਮੂਵਲ ਸਟੈਚੂ ਹੈਗਾ, ਐਕਸਪੀਡੀਟਿਡ ਰਿਮੂਵਲ ਸਟੈਚੂ ਹੈਗਾ, ਇਹ ਜਿਹੜਾ ਨਾਨ ਸਿਟੀਜ਼ਨ ਬੰਦਾ ਹੈਗਾ ਉਹਨੂੰ ਇੱਕ ਆਪਸ਼ਨ ਦਿੰਦਾ ਕਿ ਤੁਸੀਂ ਇੱਕ ਆਪਣੇ ਲਾਇਰ ਨਾਲ ਜਾਂ ਕੰਸਲਟੈਂਟ ਨਾਲ ਕੰਸਲਟ ਕਰ ਸਕਦੇ ਹੋ, ਐਜ਼ ਲੌਂਗ ਐਜ਼ ਉਹ ਸਰਕਾਰ ਤੇ ਖਰਚਾ ਨਹੀਂ ਹੈਗਾ, ਤੇ ਐਜ਼ ਲੌਂਗ ਐਜ਼ ਉਹ ਜਿਹੜਾ ਤੁਹਾਡਾ ਪ੍ਰੋਸੈਸ ਹੈਗਾ ਤੁਹਾਨੂੰ ਰਿਮੂਵ ਕਰਨ ਦਾ, ਉਹਨੂੰ ਅਨਰੀਜ਼ਨੇਬਲੀ ਡਿਲੇ ਨਹੀਂ ਕਰਦਾ। ਸੋ ਮਤਲਬ ਇਹ ਜ਼ਿੰਮੇਵਾਰੀ ਤੁਹਾਡੀ ਆ। ਜਦੋਂ ਤੁਸੀਂ ਜੱਜ ਕੋ ਉਦੋਂ ਜਾਂਦੇ ਹੋ ਆਪਣੇ ਬਿਆਨ ਦੀ ਅਪੀਲ ਕਰਕੇ, ਤੁਸੀਂ ਵਕੀਲ ਆਪਣਾ ਜਿਹੜਾ ਨਾਲ ਲੈ ਕੇ ਜਾਣਾ, ਤੁਸੀਂ ਉਹਨਾਂ ਤੇ ਨਹੀਂ ਸੁੱਟ ਸਕਦੇ ਹੈਗੇ ਕਿ ਤੁਸੀਂ ਮੈਨੂੰ ਵਕੀਲ ਨਹੀਂ ਦਿੱਤਾ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਤੁਹਾਨੂੰ ਵਕੀਲ ਦਾ ਤਦ ਤੱਕ ਹੱਕ ਹੈਗਾ ਜਦ ਤੱਕ ਤੁਸੀਂ ਆਪਣੇ ਪ੍ਰੋਸੀਡਿੰਗਸ ਨੂੰ ਡਿਲੇ ਨਹੀਂ ਕਰਦੇ। ਸੋ ਇਹਨਾਂ ਕੇਸਾਂ ਦੇ ਵਿੱਚ ਕੀ ਹੋਇਆ ਕਿ ਇਹ ਲੋਕ ਜੱਜ ਦੇ ਮੂਹਰੇ ਪਹੁੰਚ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਕਿਹਾ ਕਿ ਸਾਨੂੰ ਵਕੀਲ ਦਿਓ, ਵਕੀਲ ਇਹਨਾਂ ਦੇ ਨਾਲ ਸੀਗਾ ਨਹੀਂ। ਸੋ ਕਹਿਣ ਦਾ ਮਤਲਬ ਹੈ ਕਿ ਕਿਉਂਕਿ ਪ੍ਰੋਸੈਸ ਜਿਹੜਾ ਡਿਲੇ ਹੋ ਜਾਣਾ ਸੀਗਾ, ਸੋ ਜੱਜ ਨੇ ਕਿਹਾ ਕਿ ਨਹੀਂ, ਮੈਂ ਤੁਹਾਨੂੰ ਵਕੀਲ ਨਹੀਂ ਦੇ ਸਕਦਾ, ਤੁਹਾਨੂੰ ਤਰੀਕ ਦੀ
ਤੁਹਾਨੂੰ ਹੀਅਰਿੰਗ ਦੇ ਨਾਲ ਹੀ ਅੱਗੇ ਜਾਣਾ ਪਊਗਾ, ਭਾਵੇਂ ਵਕੀਲ ਭਾਵੇਂ ਬਿਨਾਂ ਵਕੀਲ ਦੇ। ਸੋ ਜਿਹੜਾ ਗੁਰੇਰਾ ਸੀਗਾ, 9th ਸਰਕਟ ਕਹਿੰਦਾ ਕਿ ਗੁਰੇਰਾ ਵੀ ਪੀਨਾ ਵਾਂਗੂ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਦੀ ਆਰਗੂਮੈਂਟ ਦਿੰਦਾ। ਗੁਰੇਰਾ ਕਹਿੰਦਾ ਹੈਗਾ ਕਿ ਸਰਕਾਰ ਨੇ ਇਹਦਾ ਜਿਹੜਾ ਹੱਕ ਖੋਹ ਲਿਆ ਵਕੀਲ ਦੇ ਨਾਲ ਪੇਸ਼ ਹੋਣ ਦਾ। ਉਹਨੇ ਇਹ ਕਿਹਾ ਕਿ ਗਵਰਨਮੈਂਟ ਨੇ, ਕਿਉਂਕਿ ਨੇਟਿਵ ਲੈਂਗੁਏਜ ਇਹਨੂੰ ਇਹਦੀ ਨੇਟਿਵ ਲੈਂਗੁਏਜ ਦੇ ਵਿੱਚ ਅਟਰਨੀ ਦੀ ਲਿਸਟ ਨਹੀਂ ਦਿੱਤੀ ਸੀ, ਇਸ ਲਈ ਗਵਰਨਮੈਂਟ ਨੇ ਇਹਨੂੰ ਫੁੱਲ ਫਲੈਜ ਰਾਈਟ ਨਹੀਂ ਦਿੱਤਾ ਵਕੀਲ ਕਰਨ ਦਾ। ਇਸ ਕਰਕੇ ਉਹਨਾਂ ਦੀ ਜਿਹੜੀ ਡਿਊ ਪ੍ਰੋਸੈਸ ਦੀ ਜਿਹੜੀ ਸੀਗੀ ਉਹ ਵਾਇਲੇਸ਼ਨ ਹੋ ਗਈ। ਸੋ ਇਨ ਸਮਰੀ ਜਿਹੜਾ ਗੁਰੇਰਾ ਦੀ ਆਰਗੂਮੈਂਟ ਇਹ ਸੀਗੀ ਕਿ ਜਿਹੜਾ ਸਰਕਾਰ ਦਾ ਪ੍ਰੋਸੈਸ ਹੈਗਾ, ਜਿਹੜਾ ਉਹਨਾਂ ਦਾ ਤਰੀਕਾ ਹੈਗਾ, ਭਾਵੇਂ ਇਹਨੇ 10 ਵਾਰੀ ਪੁੱਛਿਆ ਅਸਾਈਲਮ ਆਫਿਸਰ ਤੋਂ, ਇਮੀਗ੍ਰੇਸ਼ਨ ਜੱਜ ਨੂੰ ਵੀ ਇਹਨੇ ਲਾਇਰ ਦਾ ਕਿਹਾ, ਤੇ ਤਾਂ ਵੀ ਜਿਹੜਾ ਤੁਹਾਡਾ ਪ੍ਰੋਸੈਸ ਆ ਉਹ ਇੱਕ ਵਕੀਲ ਮੈਨੂੰ ਪ੍ਰੋਵਾਈਡ ਨਹੀਂ ਕਰਦਾ, ਜਾਂ ਤੁਸੀਂ ਮੈਨੂੰ ਮੇਰੀ ਪਰਸਨਲ ਜਿਹੜੀ ਲੈਂਗੁਏਜ ਦੱਸਿਆ ਨਹੀਂ ਕਿ ਕਿਹੜੇ ਵਕੀਲ ਨੂੰ ਤੂੰ ਕਾਲ ਕਰ ਸਕਦਾ। ਸੋ ਜਿਹੜਾ 9th ਸਰਕਟ ਸੀਗਾ ਉਹ ਕਹਿੰਦਾ ਕਿ ਆਪਾਂ ਹੁਣ ਮੁੱਦੇ ਵੱਲ ਆਈਏ ਕਿ ਆਪਾਂ ਇਹਨੂੰ ਡਿਸਾਈਡ ਕਿੱਦਾਂ ਕਰਨਾ। ਉਹਨੇ ਕਿਹਾ ਕਿ ਤੇਰਾ ਕੋਈ ਵੀ ਕਲਰੇਬਲ ਕਲੇਮ ਨਹੀਂ ਹੈਗਾ। ਉਹ ਇਹ ਬੰਦੇ ਦੇ ਸਾਰੇ ਜਿਹੜੇ ਕੇਸ ਸੀਗੇ ਉਹ ਡਿਨਾਈ ਕਰਤੇ। ਉਹ ਕਹਿੰਦੇ ਕਿ ਆਪਾਂ ਸਾਡੇ ਹੱਥ ਵੱਜੇ ਹੋਏ, ਆਪਾਂ ਤੇਰਾ ਕੇਸ ਨਹੀਂ ਸੁਣ ਸਕਦੇ ਆ। ਸੋ ਜਿਹੜੀ ਉਹਨਾਂ ਦੀ ਡਿਸਕਸ਼ਨ ਸੀਗੀ ਹੁਣ ਅੱਗੇ, ਜਿਹੜੀ ਹੁਣ ਆਪਾਂ ਕਰਨੀ ਹੈ ਅੱਗੇ, ਕਿ ਉਹਨਾਂ ਨੇ ਕੇਸ ਬੇਸ ਦੇ ਉੱਤੇ ਇਹ ਫੈਸਲਾ ਲਿਆ। ਉਹਨਾਂ ਨੇ ਬੇਸਿਕਲੀ ਜਿਹੜਾ ਵਿਜੇ ਕੁਮਾਰ ਦਾ ਕੇਸ ਸੀਗਾ ਸੁਪਰੀਮ ਕੋਰਟ ਦਾ, ਉਹਨੂੰ ਜਿਹੜਾ ਮੁੱਖ ਮੱਦੇ ਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ। ਸੋ ਵਿਜੇ ਕੁਮਾਰ ਦਾ ਜਿਹੜਾ ਕੇਸ ਸੀਗਾ ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਇਹ ਇੱਕ ਸ਼੍ਰੀਲੰਕਨ ਨੈਸ਼ਨਲ ਸੀਗਾ। ਇਹਨਾਂ ਕਾਫੀ ਕੁੱਟਮਾਰ ਧੱਕਾ ਹੋਇਆ ਸੀਗਾ, ਵਾਟਰ ਬੋਰਡਿੰਗ ਹੋਈ ਸੀਗੀ, ਕਾਫੀ ਇਹਦਾ ਹਾਈ ਲੈਵਲ ਦਾ ਕੇਸ ਸੀਗਾ। ਤੇ ਇਹਦੇ ਕੇਸ ਦੇ ਵਿੱਚ ਪ੍ਰੋਬਲਮ ਇਹ ਪੈ ਗਈ ਸੀਗੀ ਕਿ ਇਹਨੂੰ ਵਿੱਚ ਇੱਕ ਵਾਰੀ ਕੁੱਟ ਪਈ ਸੀਗੀ। ਇਹਨੇ ਕੁੱਟ ਦੇ ਵਿੱਚ ਇਹਨੇ ਆਪਣੇ ਬਿਆਨਾਂ ਦੇ ਵਿੱਚ ਇਹ ਕਿਹਾ ਸੀਗਾ ਕਿ ਇਹਨੂੰ ਅਣਪਛਾਤੇ ਬੰਦਿਆਂ ਨੇ ਜਿਹੜਾ ਉਹ ਕੁੱਟਿਆ। ਤੇ ਇਹਨੂੰ ਜਦੋਂ ਇਹਨੂੰ ਪੁੱਛਿਆ ਗਿਆ ਕਿ ਤੈਨੂੰ ਕਿੱਦਾਂ ਪਤਾ ਉਹ ਬੰਦੇ ਕੌਣ ਸੀ, ਉਹਨਾਂ ਨੇ ਇਹਦਾ ਮੂੰਹ ਢੱਕ ਲਿਆ ਸੀ ਪਿੱਛੋਂ ਆ ਕੇ ਤੇ ਇਹਨੂੰ ਕੁੱਟਿਆ ਸੀਗਾ ਸ਼੍ਰੀਲੰਕਾ ਦੇ ਵਿੱਚ। ਅਸਾਈਲਮ ਆਫਿਸਰ ਸੀਗਾ ਉਹ ਕਹਿੰਦਾ ਕਿ ਬਾਕੀ ਤਾਂ ਤੇਰੀ ਗੱਲ ਠੀਕ ਆ, ਪਰ ਜਿਹੜੇ ਬੰਦਿਆਂ ਨੇ ਤੈਨੂੰ ਕੁੱਟਿਆ ਤੂੰ ਇਹ ਨਹੀਂ ਸ਼ੋ ਕਰ ਪਾਇਆ ਕਿ ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਸੀਗੇ। ਸੋ ਜਿਹੜੇ ਆਪਣੇ ਵੀ ਕੇਸ ਵਾਲੇ ਆ ਰਹੇ ਆ, ਜਿਹੜੇ ਆਪਣੇ ਪੰਜਾਬੀ ਵੀ ਆ ਰਹੇ ਆ, ਸੋ ਇਹ ਦੇਖ ਲਓ ਕਿ ਜਿਹੜੇ ਅਣਪਛਾਤੇ ਬੰਦੇ ਹੁੰਦੇ ਆ ਉਹਨਾਂ ਦਾ ਕੋਈ ਵੇਟ ਨਹੀਂ ਪੈਂਦਾ। ਅਣਪਛਾਤੇ ਬੰਦੇ ਕੋਈ ਵੀ ਹੋ ਸਕਦੇ ਆ। ਸੋ ਵਿਜੇ ਕੁਮਾਰ ਨੇ ਆਰਗਿਊ ਕੀਤਾ ਸੀਗਾ ਕਿ ਕਿਉਂਕਿ ਮੇਰੇ ਪਹਿਲਾਂ ਹੀ ਇੰਨੇ ਮਸਲੇ ਚੱਲ ਰਹੇ ਸੀ, ਮੈਨੂੰ ਆਹ ਧਮਕੀਆਂ ਸੀਗੀਆਂ, ਤੇ ਇਹ ਆਬਵੀਅਸ ਹੀ ਹੈ ਕਿ ਇਹ ਬੰਦੇ ਉਹੀ ਸੀਗੇ, ਹਨਾ। ਆਪਾਂ ਵੀ ਹੁਣ ਜਦੋਂ ਕੋਰਟ 'ਚ ਜਾਈਦਾ ਆਪਾਂ ਪੁੱਛੀਦਾ ਕਲਾਇੰਟ ਨੂੰ ਕਿ ਤੈਨੂੰ ਕਿੱਦਾਂ ਪਤਾ ਫਲਾਨੀ ਪਾਰਟੀ ਦੇ ਬੰਦੇ ਸੀਗੇ, ਲੋਗੋ ਲੱਗਾ ਸੀਗਾ, ਕੀ ਸੀਗਾ, ਤੈਨੂੰ ਕੋਈ ਧਮਕੀ ਦਿੱਤੀ। ਸੋ ਵਿਜੇ ਕੁਮਾਰ ਦੇ ਕੇਸ 'ਚ ਕੀ ਸੀਗਾ ਕਿ ਇੱਥੇ ਇਹਦੇ ਮੂੰਹ ਤੇ ਕੱਪੜਾ ਪਾ ਕੇ ਇਹਨੂੰ ਕੁੱਟਿਆ ਗਿਆ, ਕਾਫੀ ਇਹਨੂੰ ਟੌਰਚਰ ਕੀਤਾ ਗਿਆ, ਫਿਰ ਇਹਨੂੰ ਫੜ ਕੇ ਲੈ ਕੇ ਗਏ, ਵਾਟਰ ਬੋਰਡਿੰਗ ਵਗੈਰਾ ਕੀਤਾ, ਤੇ ਇਹਦੇ ਕੋਲ ਸਬੂਤ ਕਾਫੀ ਸੀਗੇ। ਮਤਲਬ ਇਹਨਾਂ ਵਾਕਈ ਹੀ ਇਹਦਾ ਜੈਨੂਇਨ ਕੇਸ ਸੀਗਾ ਇਸ ਬੰਦੇ ਦਾ। ਪਰ ਜਿਹੜਾ ਅਸਾਈਲਮ ਅਫਸਰ ਸੀਗਾ ਉਹਨੇ ਡਿਨਾਈ ਕਰਤਾ, ਉਹ ਕਹਿੰਦਾ ਤੂੰ ਰਿਕੁਆਇਰਮੈਂਟ ਮੀਟ ਨਹੀਂ ਕਰਦਾ। ਤੇ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਵੀ ਇਹਦਾ ਫਟਾਫਟ ਜਿਹੜਾ ਸੀਗਾ 10 ਮਿੰਟਾਂ 'ਚ ਇਹਦੀ ਜਿਹੜੀ ਕੇਸ ਸੀਗਾ ਉਹ ਡਿਨਾਈ ਕਰਤਾ। ਸੋ ਵਿਜੇ ਕੁਮਾਰ ਦਾ ਕੇਸ ਤਾਂ ਕਰਕੇ ਜਿਹੜਾ ACLU ਨੂੰ ਤੇ ਹੋਰ ਜਿਹੜੇ ਇਮੀਗ੍ਰੇਸ਼ਨ ਲਾਇਰ ਆ ਉਹਨਾਂ ਨੂੰ ਬਹੁਤ ਪਸੰਦ ਆਇਆ ਕਿ ਨਹੀਂ ਇਹ ਤਾਂ ਬਹੁਤ ਜ਼ਿਆਦਾ ਧੱਕਾ ਕਿ ਇਦਾਂ ਦਾ ਜੈਨੂਇਨ ਕੇਸ ਨੂੰ ਵੀ ਤੁਸੀਂ ਜਿਹੜਾ ਡਿਨਾਈ ਕਰ ਦਿੰਦੇ ਆ। ਤੇ ਵਿਜੇ ਕੁਮਾਰ ਜਿਹੜਾ ਵਿਚਾਰਾ ਸੀਗਾ ਉਹ ਸਿਰਫ ਉਸੇ ਚੱਕਰ 'ਚ ਫਸ ਗਿਆ ਕਿ ਜੁਡੀਸ਼ੀਅਲ ਰਿਵਿਊ ਨਹੀਂ ਹੈਗਾ। ਸੋ ਉਹਦਾ ਕੇਸ ਬਹੁਤ ਤਕੜਾ ਸੀਗਾ, ਪਰ ਉਹ ਕਹਿ ਲਓ ਕਿ ਅਸਾਈਲਮ ਆਫਿਸਰ ਦੇ ਮੂਡ ਤੇ ਇਮੀਗ੍ਰੇਸ਼ਨ ਜੱਜ ਕਿੱਦਾਂ ਦਾ, ਸਾਰਿਆਂ ਨੂੰ ਪਤਾ ਕਿ ਕਈ ਵਾਰੀ ਜੱਜ ਵਧੀਆ ਨਹੀਂ ਹੁੰਦੇ ਥੱਲੇ, ਹਨਾ, ਡਿਨਾਈ ਕਰ ਦਿੰਦੇ, ਬਲੈਂਕਟ ਰਿਜੈਕਸ਼ਨਸ ਜਿਹੜੀਆਂ ਕਰ ਦਿੰਦੇ ਆ। ਸੋ ਵਿਜੇ ਕੁਮਾਰ ਜਿਹੜਾ ਸੀਗਾ ਉਹ ਵੀ ਉਸੇ ਚੀਜ਼ ਦਾ ਜਿਹੜਾ ਸੀਗਾ ਉਹ ਸ਼ਿਕਾਰ ਹੋ ਗਿਆ। ਤੇ ਫਿਰ ਉਹ ਜਦੋਂ ਜੇਲ੍ਹ 'ਚ ਸੀਗਾ, ਵਿਜੇ ਕੁਮਾਰ ਨੇ ਹੇਬੀਅਸ ਕਾਰਪਸ ਦੀ ਜਿਹੜੀ ਪਟੀਸ਼ਨ ਸੀਗੀ ਉਹ ਪਾਈ ਡਿਸਟ੍ਰਿਕਟ ਕੋਰਟ ਮੂਹਰੇ। ਸੋ ਹੇਬੀਅਸ ਕਾਰਪਸ ਕੀ ਹੁੰਦਾ? ਹੇਬੀਅਸ ਕਾਰਪਸ ਹੁੰਦਾ ਕਿ ਬੰਦੇ ਨੂੰ ਸਰੀਰਕ ਤੌਰ ਤੇ ਜਿਹੜਾ ਪੇਸ਼ ਕੀਤਾ ਜਾਵੇ। ਇਹ ਇੰਡੀਆ ਦੇ ਵਿੱਚ ਵੀ ਹੇਬੀਅਸ ਕਾਰਪਸ, ਹਰ ਕੰਟਰੀ ਦੇ ਵਿੱਚ ਹੇਬੀਅਸ ਕਾਰਪਸ ਪਟੀਸ਼ਨ ਹੁੰਦੀ ਹੈ। ਜਦੋਂ ਬੰਦਾ ਜੇਲ੍ਹ ਦੇ ਵਿੱਚ ਬਹੁਤ ਲੰਬੇ ਸਮੇਂ ਲਈ ਡੱਕਿਆ ਜਾਂਦਾ ਤਾਂ ਤੁਸੀਂ ਹੇਬੀਅਸ ਪਟੀਸ਼ਨ ਦੀ ਹੇਬੀਅਸ ਕਾਰਪਸ ਫਾਈਲ ਕਰ ਸਕਦੇ ਹੋ, ਜਿਹਦੇ ਵਿੱਚ ਕਿ ਤੁਸੀਂ ਉਤਲੀ ਅਦਾਲਤ ਦੇ ਵਿੱਚ ਜਾ ਕੇ ਕਹਿੰਦੇ ਹੋ ਕਿ ਪੁਲਿਸ ਨੂੰ ਹੁਕਮ ਦਿਓ ਕਿ ਉਹ ਬੰਦੇ ਨੂੰ ਸਰੀਰਕ ਤੌਰ ਤੇ ਜਿਹੜਾ ਪੇਸ਼ ਕਰੇ ਤੇ ਉਹਨੂੰ ਮੌਕਾ ਦੇਵੇ ਆਪਣਾ ਕੇਸ ਜਿਹੜਾ ਸੁਣਵਾਈ ਕਰਨ ਦਾ। ਸੋ ਡਿਸਟ੍ਰਿਕਟ ਕੋਰਟ ਨੇ ਵੀ ਜਿਹੜਾ ਇਹਦਾ ਸੀਗਾ ਹੇਬੀਅਸ ਕਾਰਪਸ ਦੀ ਪਟੀਸ਼ਨ ਸੀਗੀ ਉਹ ਡਿਨਾਈ ਕਰਤੀ। ਸੋ ਇਹਨੇ ਵਿਜੇ ਕੁਮਾਰ ਨੇ ਇਹ ਕਿਹਾ ਸੀਗਾ ਕਿ ਜਿਹੜੇ ਇਮੀਗ੍ਰੇਸ਼ਨ ਆਫਿਸਰ ਸੀਗੇ ਉਹਨਾਂ ਨੇ ਇਹਨੂੰ ਮੀਨਿੰਗਫੁਲ ਓਪਰਚੁਨਿਟੀ ਨਹੀਂ ਦਿੱਤੀ, ਤੇ ਉਹਨਾਂ ਦੇ ਜਿਹੜੇ ਕ੍ਰੈਡੀਬਲ ਫੇਅਰ ਇੰਟਰਵਿਊ ਬਿਆਨਾਂ ਦੇ ਜਿਹੜੇ ਪ੍ਰੋਸੈਸ ਸੀਗੇ ਉਹ ਇੰਨੇ ਡੀਪ ਨਹੀਂ ਸੀਗੇ, ਇੰਨੇ ਡੂੰਘੇ ਨਹੀਂ ਸੀਗੇ ਕਿ ਉਹ ਜਿਹੜਾ ਉਹਦਾ ਕੇਸ ਆ ਪ੍ਰੋਪਰ ਉਹਨੂੰ ਇੱਕ ਸੁਣਵਾਈ ਦਿੱਤੀ ਜਾਵੇ। ਸੋ ਇਹ ਜਿਹੜੇ ਪ੍ਰੋਸੈਸ ਆ ਸਾਰੇ ਬੜੇ ਲਿਮਿਟਡ ਜੇ ਸੀਗੇ। 10 ਮਿੰਟ ਦੀ ਇਹਦੀ ਹੀਅਰਿੰਗ ਚੱਲੀ, ਤਾਂ ਕਰਕੇ ਜਿਹੜਾ ਹੈਗਾ ਇਹਨੇ ਹੇਬੀਅਸ ਕਾਰਪਸ ਪਟੀਸ਼ਨ ਫਾਈਲ ਕੀਤੀ ਕਿ ਸਹੀ ਤਰੀਕੇ ਨਾਲ ਜਿਹੜੇ ਪ੍ਰੋਸੈਸ ਸੀਗੇ ਉਹ ਫੋਲੋ ਨਹੀਂ ਹੋਏ, ਮੈਨੂੰ ਇੱਕ ਮੌਕਾ ਦਿੱਤਾ ਜਾਵੇ। ਜਿਹੜਾ ਡਿਸਟ੍ਰਿਕਟ ਕੋਰਟ ਸੀਗਾ ਉਹਨੇ ਵਿਜੇ ਕੁਮਾਰ ਥੇਰਾਸਿਗਮ ਦੀ ਪਟੀਸ਼ਨ ਸੀਗੀ ਡਿਸਮਿਸ ਕਰਤੀ, ਤੇ ਉਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਜਿਹੜਾ ਸੈਕਸ਼ਨ 1252 ਹੈਗਾ ਉਹਦੇ ਥੱਲੇ ਸਾਡੇ ਕੋਲ ਸਬਜੈਕਟ ਮੈਟਰ ਜੁਰਿਸਡਿਕਸ਼ਨ ਨਹੀਂ ਹੈਗਾ। ਸੋ ਇਹ ਬੰਦਾ ਜਿਹੜਾ ਸੀਗਾ ਉਸ ਤੋਂ ਬਾਅਦ ਵਿਜੇ ਕੁਮਾਰ 9th ਸਰਕਟ ਦੇ ਮੋਹਰੇ ਪਹੁੰਚ ਗਿਆ। 9th ਸਰਕਟ ਅਗੇਨ ਵਧੀਆ ਕਿਉਂ ਹੈਗਾ? 9th ਸਰਕਟ ਨੇ ਐਕਚੁਅਲੀ ਵਿਜੇ ਕੁਮਾਰ ਦਾ ਕੇਸ ਅਪਰੂਵ ਕਰ ਦਿੱਤਾ ਸੀਗਾ।
ਨਾਈਨਥ ਸਰਕਟ ਨੇ ਡਿਸਟ੍ਰਿਕਟ ਕੋਰਟ ਦੀ ਜਿਹੜੀ ਹੋਲਡਿੰਗ ਸੀਗੀ ਉਹ ਰਿਵਰਸ ਕਰਤੀ। ਨਾਈਨਥ ਸਰਕਟ ਨੇ ਬੇਸਿਕਲੀ ਇਹ ਕਿਹਾ ਕਿ ਜਿਹੜੀ ਯੂਐਸ ਕਨਸਟੀਟਿਊਸ਼ਨ ਦੀ ਸਸਪੈਂਸ਼ਨ ਕਲੌਜ਼ ਹੈਗੀ ਆ ਉਹ ਵਾਇਲੇਟ ਹੋਈ ਆ। ਤੁਸੀਂ ਸਸਪੈਂਸ਼ਨ ਕਲੌਜ਼ ਇਹ ਕਹਿੰਦੀ ਹੈ ਕਿ ਤੁਸੀਂ ਇਹ ਬੰਦੇ ਨੂੰ ਮੀਨਿੰਗਫੁਲ ਓਪਰਚੁਨਿਟੀ ਦੇਣੀ ਸੀ, ਤੁਸੀਂ ਨਹੀਂ ਦਿੱਤੀ, ਤੇ ਬੰਦੇ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ, ਕਿਉਂਕਿ ਉਹ ਟਰੰਪ ਦੀ ਸਰਕਾਰ ਸੀਗੀ, ਟਰੰਪ ਦਾ ਅਟਰਨੀ ਜਨਰਲ ਸੀਗਾ। ਸੋ ਵਿਜੇ ਕੁਮਾਰ ਦੀ ਮਾੜੀ ਕਿਸਮਤ, ਉਹ ਉਸ ਟਾਈਮ ਤੇ ਉਹਨੇ ਬਾਰਡਰ ਕ੍ਰਾਸ ਕੀਤਾ। ਸਰਕਾਰ ਨੇ ਜਿਹੜਾ ਨਾਈਨਥ ਸਰਕਟ ਦਾ ਸੀਗਾ, ਸਰਕਾਰ ਇਹ ਵੀ ਕਹਿ ਸਕਦੀ ਸੀਗੀ ਕਿ ਆਪਾਂ ਅਪੀਲ ਨਹੀਂ ਕਰਨੀ, ਪਰ ਸਰਕਾਰ ਜਦੋਂ ਉਦੋਂ ਸੀਗੀ ਉਹ ਕੋਈ ਵੀ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਸੀਗਾ 1 ਇੰਚ ਵੀ ਉਹ ਆਪਣੀ ਛੱਡਣਾ ਨਹੀਂ ਚਾਹੁੰਦੀ ਸੀ ਗਰਾਊਂਡ। ਉਹ ਸੁਪਰੀਮ ਕੋਰਟ ਕੋਲ ਲੈ ਗਈ, ਉਹਨਾਂ ਨੇ ਨਾਈਨਥ ਸਰਕਟ ਦਾ ਜਿਹੜਾ ਅਪਰੂਵਲ ਸੀਗਾ ਵਿਜੇ ਕੁਮਾਰ ਦੇ ਫੇਵਰ ਦੇ ਵਿੱਚ। ਸੋ ਤੁਸੀਂ ਦੇਖੋ ਕਿ ਆਲਰੇਡੀ ਇਹਦੇ ਲਾਇਰਸ ਨੇ ਬੜਾ ਵਧੀਆ ਕੰਮ ਕਰਤਾ ਹੈ ਨਾ। ਹੁਣ ACLU ਤੋਂ ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਇਹਨਾਂ ਤੋਂ ਉੱਤੇ ਤੱਕ ਕਿਹੜੇ ਲਾਇਰ ਹੋ ਸਕਦੇ ਆ, ਕਾਫੀ ਵੱਡੀਆਂ ਫਰਮ ਜਿਹੜੀਆਂ ਸੀਗੀਆਂ ਉਹ ਇਨਵੋਲਵ ਸੀਗੀਆਂ। ਨਾਈਨਥ ਸਰਕਟ ਦੀ ਜਿੱਤ ਤੋਂ ਬਾਅਦ ਵੀ ਇਹ ਸੁਪਰੀਮ ਕੋਰਟ 'ਚ ਚੱਲ ਗਏ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੇ ਜਿਹੜਾ ਸੈਕਸ਼ਨ 1252 ਸੀਗਾ ਉਹਦੀ ਡਿਸਕਸ਼ਨ ਹੋਈ। ਡਿਸਕਸ਼ਨ ਇਸ ਬਾਰੇ ਹੋਈ ਕਿ ਕੀ ਜਿਹੜੀ 1252 ਹੈਗੀ ਉਹ ਕਨਸਟੀਟਿਊਸ਼ਨ ਦੀ ਸਸਪੈਂਸ਼ਨ ਕਲੌਜ਼ ਨੂੰ ਵਾਇਲੇਟ ਕਰਦੀ ਆ ਕਿ ਨਹੀਂ ਕਰਦੀ ਆ। ਸੋ ਜਿਹੜਾ ਸੁਪਰੀਮ ਕੋਰਟ ਸੀਗਾ ਉਹਨੇ ਥੈਰਾਸਿਗਮ ਦੀ ਜਿਹੜੀ ਆਰਗੂਮੈਂਟ ਸੀਗੀ ਸਾਰੀ ਰਿਜੈਕਟ ਕਰਤੀ, ਤੇ ਉਹਨੇ ਜਿਹੜਾ ਸੀਗਾ ਨਾਈਨਥ ਸਰਕਟ ਨੂੰ ਝਾੜ ਲਾਈ ਸੁਪਰੀਮ ਕੋਰਟ ਨੇ। ਤੇ ਉਹਨੇ ਕਿਹਾ ਕਿ ਜਿਹੜਾ ਡਿਊ ਪ੍ਰੋਸੈਸ ਆਰਗੂਮੈਂਟ ਹੈਗੀ ਆ, ਸੁਪਰੀਮ ਕੋਰਟ ਕਹਿੰਦਾ ਹੈਗਾ ਕਿ ਇਹ ਜਿਹੜੇ ਜੇ ਕਾਂਗਰਸ ਨੇ ਇੱਕ ਆਲਰੇਡੀ ਪ੍ਰੋਸੈਸ ਦੇਤਾ, ਭਾਵੇਂ ਉਹ ਪ੍ਰੋਸੈਸ ਖਰਾਬ ਵੀ ਆ, ਭਾਵੇਂ ਸਿਰਫ 10 ਮਿੰਟ ਦੀ ਹੀਅਰਿੰਗ ਆ, ਭਾਵੇਂ ਉਹ ਪ੍ਰੋਸੈਸ ਇੰਨਾ ਮਾੜਾ ਕਿ ਵਿਜੇ ਕੁਮਾਰ ਦੇ ਉਹ ਪੂਰੇ ਕੇਸ ਨੂੰ ਸਹੀ ਤਰੀਕੇ ਨਾਲ ਸੁਣਵਾਈ ਨਹੀਂ ਦੇ ਸਕਿਆ, ਪਰ ਕਾਂਗਰਸ ਨੇ ਉਹੀ ਪ੍ਰੋਸੈਸ ਦਿੱਤਾ ਵਾ। ਤੇ ਕਾਂਗਰਸ ਨੇ ਸਪੈਸ਼ਲੀ ਲਾਅ ਦੇ ਵਿੱਚ ਕਿਹਾ ਕਿ ਇਹਦਾ ਜੁਡੀਸ਼ੀਅਲ ਰਿਵਿਊ ਨਹੀਂ ਹੈਗਾ। ਸੋ ਸੁਪਰੀਮ ਕੋਰਟ ਨੇ ਇਹ ਡਿਸਾਈਡ ਕੀਤਾ ਕਿ ਕਿਉਂਕਿ ਕਾਂਗਰਸ ਨੇ ਉਹ ਲਾਅ ਸਪੈਸ਼ਲੀ ਇਦਾਂ ਦਾ ਬਣਾਇਆ ਸੀਗਾ, ਇਸ ਲਈ ਜਿਹੜਾ ਸੀਗਾ ਉਹ ਮੈਟਰ ਨਹੀਂ ਕਰਦਾ ਕਿ ਉਹ ਡਿਊ ਪ੍ਰੋਸੈਸ ਸੀਗਾ ਕਿ ਨਹੀਂ ਸੀਗਾ, ਕੋਈ ਵਾਇਓਲੇਸ਼ਨ ਨਹੀਂ ਹੈਗੀ ਸਸਪੈਂਸ਼ਨ ਕਲੌਜ਼ ਦੀ ਜਾਂ ਡਿਊ ਪ੍ਰੋਸੈਸ ਦੀ, ਤੇ ਜਿਹੜੇ ਉੱਪਰਲੀ ਅਦਾਲਤ ਹੈਗੀ ਉਹਨੂੰ ਕੋਈ ਹੱਕ ਨਹੀਂ ਹੈਗਾ ਸੁਣਨ ਦਾ। ਜਿਹੜਾ ਥੈਰਾਸਿਗਮ ਸੀਗਾ ਉਹ ਕਹਿੰਦਾ, ਥੈਰਾਸਿਗਮ ਨੇ ਇਹ ਆਰਗਿਊ ਕੀਤਾ, ਹੁਣ ਜਿਹੜਾ ਆਪਣਾ ਹੁਣ ਅੱਜ ਵਾਲਾ ਕੇਸ ਹੈਗਾ ਗਰੇਰਾ ਦਾ, ਇਹ ਕਹਿੰਦਾ ਕਿ ਥੈਰਾਸਿਗਮ ਵਾਲਾ ਕੇਸ ਮੇਰੇ ਤੇ ਅਪਲਾਈ ਨਹੀਂ ਹੁੰਦਾ। ਉਹ ਕਹਿੰਦਾ ਕਿ ਥੈਰਾਸਿਗਮ ਵਾਲਾ ਕੇਸ ਹੈਗਾ ਹੇਬੀਅਸ ਕਾਰਪਸ ਵਾਲਾ ਸੀਗਾ, ਮੈਂ ਹੇਬੀਅਸ ਕਾਰਪਸ ਦੀ ਨਹੀਂ ਫਾਈਲ ਕੀਤੀ, ਮੈਂ ਕਿਸੇ ਹੋਰ ਗੱਲੋਂ ਫਾਈਲ ਕੀਤਾ। ਮੈਂ ਇਸ ਗੱਲੋਂ ਫਾਈਲ ਕੀਤਾ ਕਿ ਮੈਨੂੰ ਵਕੀਲ ਦਾ ਮੈਂ ਮੁੱਦਾ ਬਹੁਤ ਵਾਰੀ ਰੇਜ਼ ਕੀਤਾ, ਮੈਨੂੰ ਇਹਨਾਂ ਨੇ ਵਕੀਲ ਹਾਇਰ ਕਰਨ ਦੀ ਓਪਰਚੁਨਿਟੀ ਸਹੀ ਤਰੀਕੇ ਨਾਲ ਨਹੀਂ ਦਿੱਤੀ। ਨਾਈਨਥ ਸਰਕਟ ਕਹਿੰਦਾ ਕਿ ਤੂੰ ਜੋ ਮਰਜ਼ੀ ਕਹੀ ਜਾ, ਕਲਰੇਬਲ ਕਨਸਟੀਟਿਊਸ਼ਨਲ ਕਲੇਮ ਤੇਰਾ ਨਹੀਂ ਲੱਗਦਾ, ਭਾਵੇਂ ਵਿਜੇ ਕੁਮਾਰ ਦਾ ਹੋਰ ਮੁੱਦਾ ਸੀਗਾ, ਤੇਰਾ ਹੋਰ ਮੁੱਦਾ ਹੈਗਾ, ਪਰ ਜਿਹੜੀ ਸਾਡੇ ਉੱਤੇ ਲਿਮਿਟੇਸ਼ਨ ਆ ਉਹ ਸੇਮ ਹੀ ਹੈਗੀ ਆ, ਆਪਾਂ ਤੈਨੂੰ ਜੁਡੀਸ਼ੀਅਲ ਰਿਵਿਊ ਜਿਹੜਾ ਉਹ ਨਹੀਂ ਗ੍ਰਾਂਟ ਕਰ ਸਕਦੇ ਆ। ਜਿਹੜਾ ਲਾਅ ਕਹਿੰਦਾ ਸੀਗਾ ਕਿ ਜਿਹੜਾ ਆਪਾਂ 3 ਚੀਜ਼ਾਂ ਦੱਸੀਆਂ ਕਿ 3 ਐਕਸੈਪਸ਼ਨਸ ਲੱਗਦੀਆਂ ਹੈ ਨਾ, ਕਿ ਬੰਦਾ ਏਲੀਅਨ ਤਾਂ ਨਹੀਂ ਹੈਗਾ, ਰਿਮੂਵਲ ਹੋਇਆ ਕਿ ਨਹੀਂ ਹੋਇਆ, ਤੇ ਉਸ ਤੋਂ ਇਲਾਵਾ ਆਪਾਂ ਦੱਸਿਆ ਕਿ ਕਈ ਲਿਮਿਟਿਡ ਸਰਕਮਸਟੈਂਸਸ ਦੇ ਵਿੱਚ ਕਨਸਟੀਟਿਊਸ਼ਨਲ ਲਾਅ ਵਾਇਓਲੇਸ਼ਨ ਉਹ ਸੁਣ ਸਕਦੇ ਆ। ਨਾਈਨਥ ਸਰਕਟ ਨੇ ਸਪੈਸ਼ਲੀ ਹੁਣ ਕਿਹਾ ਕਿ ਜਿਹੜਾ ਵਿਜੇ ਕੁਮਾਰ ਦਾ ਕੇਸ ਸੀਗਾ ਉਹ ਸਾਰੇ ਜਿਹੜੇ ਆ ਕਨਸਟੀਟਿਊਸ਼ਨਲ ਕਲੇਮ ਹੈਗੇ ਉਹ ਸਾਰਾ ਜਿਹੜੇ ਦਰਵਾਜ਼ੇ ਸਾਡੇ ਲਈ ਬੰਦ ਕਰ ਦਿੰਦਾ। ਤੁਸੀਂ ਅੱਜ ਤੋਂ ਬਾਅਦ ਨਾਈਨਥ ਸਰਕਟ ਦੇ ਮੂਹਰੇ ਕੋਈ ਵੀ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਦਾ ਮਤਲਬ ਹੈ ਕਿ ਤੁਹਾਡਾ ਵਕੀਲ ਜਿਹੜਾ ਹੈਗਾ ਕੋਈ ਵੀ ਤਰੀਕੇ ਨਾਲ ਕੋਈ ਵੀ ਸਕੀਮ ਪਾ ਕੇ ਕੋਈ ਵੀ ਕ੍ਰੀਏਟਿਵ ਆਰਗੂਮੈਂਟ ਨਹੀਂ ਪੇਸ਼ ਕਰ ਸਕਦਾ। ਜਿਹੜਾ ਵਿਜੇ ਕੁਮਾਰ ਦਾ ਕੇਸ ਹੈਗਾ ਉਹਨੇ ਉਹ ਜਿਹੜਾ ਦਰਵਾਜ਼ਾ ਹੈਗਾ ਉਹ ਸ਼ਟ ਡਾਊਨ ਕਰਤਾ, ਆਪਾਂ ਤੁਹਾਡਾ ਕੇਸ ਜਿਹੜਾ ਹੈਗਾ ਹਮੇਸ਼ਾ ਉਹ ਡਿਨਾਈ ਕਰਾਂਗੇ। ਸੋ ਇਹ 3 ਵਾਰੀ ਪੀਨਾ ਫੇਲ ਹੋ ਗਈ, ਐਗੂਲਾਰ ਫੇਲ ਹੋ ਗਿਆ, ਜਿਹੜਾ ਗਰੇਰਾ ਇਹ ਫੇਲ ਹੋ ਗਿਆ। ਇਹ ਟੌਪ ਦੇ ਲਾਇਰਸ ਦੇ ਨਾਲ ਪ੍ਰੋਪਰ ਇਹਨਾਂ ਦੀ ਆਰਗੂਮੈਂਟ ਪੜ੍ਹ ਕੇ ਮੈਂ ਤੁਹਾਨੂੰ ਖੁਦ ਕਹਿ ਰਿਹਾ ਕਿ ਬੜੇ ਬੈਸਟ ਆਫ ਦਾ ਬੈਸਟ ਇਹਨਾਂ ਦੇ ਲਾਇਰ ਸੀਗੇ, ਜਿਹੜੀ ਆਰਗੂਮੈਂਟ ਸੀਗੀ ਨਹੀਂ ਜਿੱਤ ਪਾਏ। ਜਿਹੜਾ ਨਾਈਨਥ ਸਰਕਟ ਸੀਗਾ ਜਿਹੜਾ ਕਿ ਇੱਕ ਫੇਵਰੇਬਲ ਸਰਕਟ ਹੈਗਾ, ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਵਿਜੇ ਕੁਮਾਰ ਥੈਰਾਸਿਗਮ ਹੈਗਾ ਉਹਨੇ ਸਾਡੇ ਹੱਥ ਜਿਹੜੇ ਆ ਪੱਕੇ ਤਰੀਕੇ ਨਾਲ ਬੰਨ ਦਿੱਤੇ ਆ। ਸੋ ਜਿਹੜਾ ਮੁੱਦਾ ਸਿਰਫ ਇਹ ਹੈਗਾ ਕਿ ਜੇ ਇਹ ਚੀਜ਼ ਚੇਂਜ ਹੋ ਸਕਦੀ ਹੈ ਤਾਂ ਹੀ ਚੇਂਜ ਹੋ ਸਕਦੀ ਹੈ ਕਿ ਜੇ ਕਾਂਗਰਸ ਜਿਹੜੀ ਹੈਗੀ ਆ ਉਹ ਆਪਣੇ ਲਾਅ ਦੇ ਵਿੱਚ ਅਮੈਂਡਮੈਂਟ ਕਰੇ, ਉਹ ਤੁਹਾਨੂੰ ਡਿਊ ਪ੍ਰੋਸੈਸ ਦੇ ਰਾਈਟ ਦੁਬਾਰਾ ਦੇਵੇ। ਤੇ ਹੁਣ ਇਦਾਂ ਦਾ ਕੋਈ ਨਹੀਂ ਹੈਗਾ, ਇਸ ਲਈ ਤੁਹਾਨੂੰ ਜਿਹੜਾ ਸਾਡਾ ਕੇਸ ਆ ਉਹ ਡਿਨਾਈ ਕਰਨਾ ਪਊਗਾ। ਜਿਹੜਾ ਵਿਜੇ ਕੁਮਾਰ ਸੀਗਾ ਉਹਨੇ ਵੀ ਇਹ ਆਰਗਿਊ ਕੀਤਾ, ਵਿਜੇ ਕੁਮਾਰ ਦੇ ਲਾਇਰਾਂ ਨੇ ਇਹ ਆਰਗਿਊ ਕੀਤਾ ਸੀਗਾ ਕਿ ਜਿਹੜਾ ਇਹ ਲਾਅ ਹੈਗਾ ਇਹ ਉਹਨਾਂ ਤੇ ਲਾਗੂ ਹੁੰਦਾ ਜਿਹੜੇ ਬਾਰਡਰ ਤੇ ਆਉਂਦੇ ਆ, ਪਰ ਮੈਂ ਤਾਂ 25 ਫੁੱਟ ਅੰਦਰ ਆ ਗਿਆ ਸੀ ਬਾਰਡਰ ਤੇ, ਮੈਨੂੰ ਤਾਂ ਉਹਨਾਂ ਨੇ ਆਣ ਕੇ ਫੜਿਆ। ਸੋ ਉਹਦੇ ਲਾਇਰ ਨੇ ਇੰਨੀ ਬਰੀਕੀ ਤੱਕ ਗਏ ਕਿ ਕਿਉਂਕਿ ਮੈਂ ਅੰਦਰ 25 ਯਾਰਡ ਤੱਕ ਮੈਂ ਅੰਦਰ ਆ ਗਿਆ ਸੀਗਾ, ਮੇਰੇ ਤੇ ਉਹ ਆਰਗੂਮੈਂਟ ਲਾਗੂ ਨਹੀਂ ਹੁੰਦੀ। ਤੇ ਇਹਦੇ ਵਿੱਚ ਵੀ ਜਿਹੜਾ ਸੀਗਾ ਉਹਨਾਂ ਨੇ ਕੋਰਟ ਨੇ ਇਹ ਕਿਹਾ ਕਿ ਜਿਹੜਾ ਕਾਂਗਰਸ ਆ ਉਹਨਾਂ ਨੇ ਪੂਰਾ ਹੱਕ ਦਿੱਤਾ ਏਜੰਸੀ ਨੂੰ ਕਿ ਕਿਹਨੂੰ ਉਹ ਰਿਮੂਵ ਕਰ ਸਕਦੇ ਆ, ਕਿਹਨੂੰ ਉਹ ਰਿਮੂਵ ਨਹੀਂ ਕਰ ਸਕਦੇ ਆ। ਤੇ ਜਿਹੜਾ ਤੈਨੂੰ 25 ਯਾਰਡ ਵਾਲੀ ਜਿਹੜੀ ਤੇਰੀ ਆਰਗੂਮੈਂਟ ਆ ਕਿ ਮੈਨੂੰ ਮੇਰਾ ਕੇਸ ਤਾਂ ਕਰਕੇ ਡਿਸਟਿੰਗੁਇਸ਼ ਆ, ਉਹਨਾਂ ਨੇ ਜਿਹੜੀ ਸੀਗੀ ਡਿਨਾਈ ਕਰਤੀ ਥੈਰਾਸਿਗਮ ਦੀ ਕਿ ਨਹੀਂ ਤੇਰੇ ਤੇ ਵੀ ਉਹ ਲਾਗੂ ਹੁੰਦਾ ਜਿੱਦਾਂ ਬਾਰਡਰ ਵਾਲਿਆਂ ਤੇ ਲਾਗੂ ਹੁੰਦਾ।
ਤੇ ਹੁਣ ਜਿਹੜਾ ਗੁਰੇਰਾ ਕੋਰਟ ਸੀਗਾ ਉਹ ਇਹ ਕਹਿੰਦਾ ਕਿ ਚਲੋ ਠੀਕ ਆ, ਆਪਾਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ, ਪਰ ਜਿਹੜੀ ਸੁਪਰੀਮ ਕੋਰਟ ਦਾ ਡਿਸੀਜਨ ਹੈਗਾ ਵਿਜੇ ਕੁਮਾਰ ਵਾਲਾ, ਉਹ ਮੇਰੇ ਤੇ ਤਾਂ ਕਰਕੇ ਨਹੀਂ ਲਾਗੂ ਹੁੰਦਾ ਕਿਉਂਕਿ ਉਹ ਹੇਬੀਅਸ ਕਾਰਪਸ ਦੇ ਥੱਲੇ ਗਿਆ ਸੀਗਾ, ਮੈਂ ਨਹੀਂ ਹੇਬੀਅਸ ਕਾਰਪਸ ਥੱਲੇ ਆ ਰਿਹਾ। ਸੋ ਤੁਸੀਂ ਮੇਰਾ ਨਵੇਂ ਤਰੀਕੇ ਨਾਲ ਜਿਹੜਾ ਕੇਸ ਆ ਉਹ ਡਿਨਾਈ ਕਰੋ। ਜਿਹੜਾ 9 ਸਰਕਟ ਸੀਗਾ ਉਹ ਕਹਿੰਦਾ ਕਿ ਤੇਰਾ ਪ੍ਰੋਸੀਜਰਲ ਪੋਸਚਰ ਡਿਫਰੈਂਟ ਸੀਗਾ, ਮਤਲਬ ਕਿ ਉਹ ਹੇਬੀਅਸ ਕਾਰਪਸ ਥੱਲੇ ਗਿਆ ਸੀਗਾ, ਤੂੰ ਵਕੀਲ ਵਾਲੀ ਆਰਗੂਮੈਂਟ ਦੇ ਰਿਹਾ, ਪਰ ਚੀਜ਼ਾਂ ਇਹ ਸੇਮ ਹੀ ਹੈਗੀਆਂ। ਤੁਸੀਂ ਜਿਹੜੇ ਮਰਜ਼ੀ ਤਰੀਕੇ ਨਾਲ ਅੱਜ ਤੋਂ ਬਾਅਦ ਸਾਡੇ ਮੂਹਰੇ ਆਓ, ਤੁਹਾਡਾ ਆਪਾਂ ਕੇਸ ਡਿਨਾਈ ਹੀ ਕਰਾਂਗੇ ਕਿਉਂਕਿ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਦੀ ਜਿਹੜੀ ਐਕਸੈਪਸ਼ਨ ਆ ਉਹਨੂੰ ਵਿਜੇ ਕੁਮਾਰ ਥੇਰੇਸਿਗਮ ਨੇ ਆਲਰੇਡੀ ਜਿਹੜਾ ਹੈਗਾ ਬੰਦ ਕਰਤਾ। ਸੋ ਹੁਣ ਮੁੱਖ ਦੀ ਗੱਲ ਇਹ ਹੈ ਕਿ ਤੁਹਾਡੇ ਬਿਆਨ ਹੋਊਗੇ, ਤੁਸੀਂ ਬਿਆਨ ਪਾਸ ਕਰੋ, ਪਹਿਲਾਂ ਹੀ ਤੁਸੀਂ ਸੋਚ ਕੇ ਆਓ ਬਾਰਡਰ ਤੋਂ ਕੀ ਤੁਸੀਂ ਕਹਿਣਾ ਹੈਗਾ। ਵਕੀਲ ਨੂੰ ਜਾਂ ਸਾਨੂੰ ਫੋਨ ਨਾ ਕਰੋ ਕਿ ਕਿਹੜੇ ਬਿਆਨ ਵਧੀਆ ਹੁੰਦੇ ਆ, ਆਪਾਂ ਤੁਹਾਨੂੰ ਕੋਈ ਨਹੀਂ ਦੱਸ ਸਕਦੇ, ਜੇ ਆਪਾਂ ਤੁਹਾਨੂੰ ਦੱਸਾਂਗੇ ਤਾਂ ਆਪਾਂ ਜੇਲ੍ਹਾਂ 'ਚ ਬੈਠੇ ਹੋਵਾਂਗੇ ਤੁਹਾਡੇ। ਸੋ ਇਦਾਂ ਵੀ ਬੜੇ ਕਾਲ ਆਉਂਦੇ ਆ, ਕੰਸਲਟੇਸ਼ਨ ਸੈੱਟ ਕਰਦੇ ਆ, ਸੋ ਇਦਾਂ ਕੁਝ ਨਹੀਂ ਹੋ ਸਕਦਾ। ਤੁਹਾਡੇ ਬਿਆਨ ਆਪਣੇ ਪਹਿਲਾਂ ਹੀ ਸੋਚ ਕੇ ਆਓ ਕਿ ਕਿੱਦਾਂ, ਇਹ ਨਹੀਂ ਕਿ ਜੇਲ੍ਹ 'ਚ ਆ ਕੇ ਪੁੱਛ ਕੇ ਉੱਥੋਂ ਆ ਕੇ ਤੁਸੀਂ ਦੇਖਣਾ ਕਿ ਕਿਹੜੇ ਬਿਆਨ ਚੱਲਦੇ ਕਿਹੜੇ ਬਿਆਨ ਨਹੀਂ ਚੱਲਦੇ। ਜੇ ਤੁਹਾਡੇ ਬਿਆਨ ਅਸਾਈਲਮ ਅਫਸਰ ਨੇ ਫੇਲ ਕਰਤੇ, ਤੁਹਾਨੂੰ ਇਮੀਗ੍ਰੇਸ਼ਨ ਜੱਜ ਕੋਲ ਜਾਣ ਦਾ ਇੱਕ ਮੌਕਾ ਹੈਗਾ। ਉਹ ਜਿਹੜਾ ਇਮੀਗ੍ਰੇਸ਼ਨ ਜੱਜ ਕੋਲ ਜਾਣ ਦਾ ਮੌਕਾ ਹੈਗਾ, ਤੁਸੀਂ ਉੱਤੇ ਬਿਨਾਂ ਵਕੀਲ ਦੇ ਪੇਸ਼ ਨਹੀਂ ਹੋਣਾ ਜਿੱਦਾਂ ਸਾਰੇ ਬੰਦੇ ਸੀਗੇ। ਤੁਸੀਂ ਵਕੀਲ ਨਾਲ ਪੇਸ਼ ਹੁੰਦੇ ਹੋ, ਤੁਹਾਡੀ ਮਸਾਂ ਹੀ 10 ਮਿੰਟ ਦੀ ਹੀਅਰਿੰਗ ਹੁੰਦੀ ਆ। ਐਜ਼ ਅ ਲਾਇਰ ਤੁਹਾਡੇ ਸਾਡੇ ਵੀ ਹੱਥ ਉਹਦੇ ਵਿੱਚ ਵੱਜੇ ਆ। ਕਿਉਂ ਵੱਜੇ ਆ? ਕਿਉਂਕਿ ਤੁਸੀਂ ਜੇਲ੍ਹ 'ਚ ਬੈਠੇ ਆ, ਆਪਾਂ ਬਾਹਰ ਬੈਠੇ ਆ। ਜੇਲ੍ਹ ਦੇ ਵਿੱਚ ਫੋਨ ਤੁਹਾਡਾ ਰਿਕਾਰਡਡ ਹੋ ਰਿਹਾ, ਤੁਹਾਡੇ ਕੋਲ 2 ਮਹੀਨੇ ਨਹੀਂ ਹੈਗੇ ਆਪਣਾ ਕੇਸ ਬਣਾਉਣ ਲਈ। ਤੁਹਾਡੇ ਜਿਹੜੇ ਬਿਆਨ ਆ, ਜਿਹੜੇ ਤੁਹਾਡੇ ਉਹ ਸਾਰੇ ਜਿਹੜੇ ਬਿਆਨ ਆ, ਤੁਸੀਂ ਆਪਣੇ ਬਿਆਨ ਇਕੱਠੇ ਕਰਕੇ ਆਪਣੇ ਰਿਸ਼ਤੇਦਾਰ ਨੂੰ ਭੇਜਣੇ ਆ। ਜਿਹੜਾ ਤੁਹਾਡਾ ਰਿਸ਼ਤੇਦਾਰ ਆ ਉਹ ਸਾਨੂੰ ਕੰਟੈਕਟ ਕਰੂਗਾ, ਆਪਾਂ ਤੁਹਾਡੇ ਬਿਆਨ ਪੜਾਂਗੇ, ਕੀ ਹੋਇਆ, ਕਿਉਂ ਡਿਨਾਈ ਕੀਤਾ, ਆਪਾਂ ਤੁਹਾਡੇ ਰਿਸ਼ਤੇਦਾਰ ਨੂੰ ਦੱਸਾਂਗੇ ਕਿ ਕੀ ਪ੍ਰੋਬਲਮ ਆਈ ਸੀ ਕੇਸ ਦੇ ਵਿੱਚ। ਇਮੀਗ੍ਰੇਸ਼ਨ ਜੱਜ ਦੇ ਕੋਲ ਜਦੋਂ ਆਪਾਂ ਜਾਵਾਂਗੇ, ਆਪਾਂ ਉੱਥੇ ਕੀ ਆਰਗੂਮੈਂਟ ਪੇਸ਼ ਕਰਨੀ ਹੈ। ਸੋ ਮੁੱਖ ਦੀ ਗੱਲ ਇਹ ਹੈ ਕਿ ਤੁਸੀਂ ਆਪਣੇ ਜਿਹੜੇ ਬਿਆਨ ਆ ਉਹ ਮੰਗਣੇ ਆ, ਜਿਹੜੇ ਤੁਹਾਡੇ ਬਿਆਨ ਫੇਲ ਹੋਏ ਉਹਦੇ ਪੇਪਰ ਮੰਗਣੇ ਆ ਅਸਾਈਲਮ ਅਫਸਰ ਕੋਲ ਕਿ ਮੈਨੂੰ ਬਿਆਨ ਦਿਓ। ਦੂਜੀ ਚੀਜ਼ ਤੁਸੀਂ ਇਹ ਮੇਕ ਸ਼ੋਰ ਕਰਨੀ ਹੈ ਕਿ ਤੁਸੀਂ ਉਹਨਾਂ ਨੂੰ ਬਾਰ-ਬਾਰ ਕਹਿਣਾ ਕਿ ਹਾਂ ਮੈਂ ਇਮੀਗ੍ਰੇਸ਼ਨ ਜੱਜ ਕੋਲ ਆਪਣਾ ਜਿਹੜਾ ਉਹ ਕੇਸ ਆ ਉਹ ਅਪੀਲ ਕਰਨੀ ਆ। ਇਦਾਂ ਅੰਨ੍ਹੇਵਾਹ ਸਾਈਨ ਨਹੀਂ ਕਰਨੇ। ਉਹਨਾਂ ਨੂੰ ਤੁਸੀਂ ਸਪੈਸ਼ਲੀ ਕਹਿਣਾ ਕਿ ਮੈਂ ਅਪੀਲ ਕਰਨੀ ਹੈ ਜੱਜ ਕੋਲ। ਫਿਰ ਉਹ ਜਿਹੜੇ ਤੁਹਾਡੇ ਬਿਆਨ ਆ ਇਕੱਠੇ ਕਰਕੇ ਉਹ ਤੁਸੀਂ ਆਪਣੇ ਜਿਹੜਾ ਰਿਸ਼ਤੇਦਾਰ ਆ ਸਾਨੂੰ ਕੰਟੈਕਟ ਕਰੇਗਾ ਉਹਨੂੰ ਦੇਣੇ ਆ। ਹੁਣ ਚੰਗੀ ਚੀਜ਼ ਇਹ ਹੈ ਕਿ ਈ ਕੈਸ਼ ਸਿਸਟਮ ਸ਼ੁਰੂ ਹੋ ਗਿਆ। ਜਦੋਂ ਆਪਾਂ ਤੁਹਾਡੇ ਵਕੀਲ ਬਣਦੇ ਆ, 2-4 ਦਿਨ ਲੱਗੂਗੇ ਸਾਨੂੰ ਬਣਨ ਲਈ। ਤੁਹਾਡੇ ਬਿਆਨ ਆਪਾਂ ਆਨਲਾਈਨ ਜਿਹੜੇ ਆ ਪੁੱਲ ਕਰ ਸਕਦੇ ਆ। ਸੋ ਜੇ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਦੇ ਸਕਦੇ ਹੋ ਠੀਕ ਹੈ, ਨਹੀਂ ਤਾਂ ਆਪਾਂ ਪੁੱਲ ਕਰ ਲਾਂਗੇ। ਜਿਹੜਾ ਐਜ਼ ਅ ਲਾਇਰ ਆਪਾਂ ਤੁਹਾਡੇ ਲਈ ਕੀ ਕਰ ਸਕਦੇ ਆ, ਆਪਾਂ ਸਿਰਫ ਇੰਨੀ ਚੀਜ਼ ਕਰ ਸਕਦੇ ਆ ਕਿ ਆਪਾਂ ਤੁਹਾਡੇ ਬਿਆਨ ਪੜ੍ਹ ਸਕਦੇ ਆ। ਜਿੱਥੇ ਗਲਤੀ ਹੋਈ ਆ, ਸਫਾਈ ਨਹੀਂ ਹੋਈ, ਉਹ ਆਪਾਂ ਜਦੋਂ ਤੁਸੀਂ ਜੱਜ ਮੂਹਰੇ ਜਾਂਦੇ ਹੋ ਤੁਸੀਂ ਉਹਨੂੰ ਆਪਾਂ ਤੁਹਾਨੂੰ ਦੱਸ ਸਕਦੇ ਆ ਕਿ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕਰੋ ਕਿ ਮੁੱਦਾ ਕੀ ਹੈਗਾ, ਹਨਾ। ਤੇ ਆਪਾਂ ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦੇ ਕਿ ਆਹ ਕਹਾਣੀ ਦੱਸ ਦਿਓ, ਉਹ ਕਹਾਣੀ ਦੱਸ ਦਿਓ। ਜੱਜ ਨੇ ਤੁਹਾਡੇ ਬਿਆਨ ਸੁਣਨੇ ਆ। ਜੱਜਾਂ ਦਾ ਸਿੱਧਾ ਹਿਸਾਬ ਆ, ਕਈ ਨਾਈਸ ਜੱਜ ਆ, ਰੀਜ਼ਨੇਬਲ ਜੱਜ ਆ, ਕਈ ਜੱਜਾਂ ਨੇ ਧਿਆਇਆ ਹੀ ਹੁੰਦਾ ਕਿ ਬੰਦਿਆਂ ਨੂੰ ਵਾਪਸ ਭੇਜਣਾ। ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਜਦੋਂ ਉਹ ਜਿਹੜੇ ਵਾਪਸ ਭੇਜਦੇ ਆ ਝੜੀ ਲਾਉਂਦੇ ਸਾਰੇ 100-200 ਜਿੰਨੇ ਵੀ ਬੰਦੇ ਆ ਸਾਰਿਆਂ ਨੂੰ। ਉਸ ਕੇਸ ਦੇ ਵਿੱਚ ਵਕੀਲ ਕੁਝ ਨਹੀਂ ਕਰ ਸਕਦਾ। ਉਹ ਵਾਲੇ ਕੇਸ ਦੇ ਵਿੱਚ ਮੰਨ ਲਓ ਜੇ ਸਾਡੇ ਨਾਲ ਤੁਹਾਡੇ ਵਕੀਲ ਨਾਲ ਜਾਂ ਬਿਨਾਂ ਵਕੀਲ ਦੇ ਤੁਹਾਡਾ ਕੇਸ ਜੱਜ ਨੇ ਇੱਕ ਵਾਰੀ ਡਿਨਾਈ ਕਰਤਾ, ਵਾਪਸ ਉਹ ਥੱਲੇ ਅਸਾਈਲਮ ਆਫਿਸਰ ਕੋਲ ਤੁਹਾਡੇ ਕੋਲ ਇੱਕ ਮੌਕਾ ਹੋਰ ਹੈਗਾ, ਤੁਸੀਂ ਉਹਨੂੰ ਰਿਕੁਐਸਟ ਕਰ ਸਕਦੇ ਆ। ਉਹ ਰਿਕੁਐਸਟ ਜਿਹੜੀ ਕਿੱਦਾਂ ਹੋਣੀ ਚਾਹੀਦੀ ਹੈ, ਤੁਹਾਨੂੰ ਕੋਈ ਮੈਂਟਲ ਹੈਲਥ ਇਸ਼ੂ ਸੀਗੇ, ਕੁਛ ਸੀਗਾ, ਤੁਹਾਡੇ ਕੋਲ ਕੋਈ ਐਫੀਡੇਵਿਟ ਆ, ਕੋਈ ਹੋਰ ਡਾਕੂਮੈਂਟੇਸ਼ਨ ਜਾਂ ਤੁਹਾਡੇ ਕੋਲ ਬਣਦੀ ਆ, ਤੁਸੀਂ ਉਹਨੂੰ ਰਿਕੁਐਸਟ ਕਰ ਸਕਦੇ ਆ ਕਿ ਮੇਰੇ ਇੱਕ ਵਾਰੀ ਬਿਆਨ ਦੁਬਾਰਾ ਲਏ ਜਾਣ। ਇਸ ਕਰਕੇ ਕਈ ਵਾਰੀ ਜਿਹੜੇ ਉਹ ਅਸਾਈਲਮ ਆਫਿਸਰ ਆ ਦੁਬਾਰਾ ਤੁਹਾਡੀ ਗੱਲ ਸੁਣ ਲੈਂਦਾ, ਜੇ ਚੰਗਾ ਹੋਵੇ ਤੁਹਾਨੂੰ ਛੱਡ ਦਿੰਦਾ। ਜੇ ਤੁਹਾਨੂੰ ਉਹ ਡਿਨਾਈ ਕਰ ਦੇਵੇ ਇਹੋ ਚੀਜ਼, ਹਨਾ, ਉਸ ਤੋਂ ਬਾਅਦ ਜੇ ਤੁਹਾਨੂੰ ਫੇਰ ਕੋਈ ਵਕੀਲ ਕਹਿ ਰਿਹਾ ਕਿ ਨਹੀਂ ਆਪਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋ ਜਾਣਾ, ਆਪਾਂ ਡਿਸਟ੍ਰਿਕਟ ਕੋਰਟ ਕੋ ਜਾਣਾ, ਆਪਾਂ 9 ਜੀ। ਸਰਕਟ ਕੋ ਜਾਣਾ, ਉਹ ਬੰਦਾ ਗਲਤ ਬੋਲ ਰਿਹਾ। ਕਿਉਂਕਿ ਵਿਜੇ ਕੁਮਾਰ ਥੇਰਾ ਉਹਨੂੰ ਉਹ ਬੰਦੇ ਨੂੰ ਤੁਸੀਂ ਇਹ ਪੁੱਛੋ ਕਿ ਠੀਕ ਆ ਮੈਂ ਤੈਨੂੰ ਪੈਸੇ ਦੇ ਦੂੰਗਾ, ਪਰ ਤੇਰਾ ਵਿਜੇ ਕੁਮਾਰ ਥੇਰਾਸਿਗਮ ਬਾਰੇ ਕੀ ਵਿਚਾਰ ਆ, ਤੂੰ ਵਿਜੇ ਕੁਮਾਰ ਥੇਰਾਸਿਗਮ ਵਾਲੀ ਆਰਗੂਮੈਂਟ ਨੂੰ ਕਿੱਦਾਂ ਚੈਲੰਜ ਕਰੂੰਗਾ, ਹਨਾ। ਸੋ ਸੱਚਾਈ ਇਹਦੀ ਇਹ ਹੈਗੀ ਆ ਕਿ ਵਿਜੇ ਕੁਮਾਰ ਵਾਲਿਆਂ ਤੇ ਜਦੋਂ ਇੰਨੀਆਂ ਵੱਡੀਆਂ ਆਰਗੇਨਾਈਜੇਸ਼ਨਾਂ ਨੇ ਜ਼ੋਰ ਲਾ ਲਿਆ, ਆ ਜਿਹੜੇ 3 ਪੀਨਾ ਦਾ ਕੇਸ, ਸੈਗੂਲਰ ਦਾ ਕੇਸ, ਹੁਣ ਗਰੇਰੋ ਦਾ ਕੇਸ, ਇਹ ਲਾਇਰਾਂ ਨੇ ਆਲਰੇਡੀ ਬਹੁਤ ਕ੍ਰੀਏਟਿਵ ਆਰਗੂਮੈਂਟ ਪੇਸ਼ ਕਰ ਚੁੱਕੇ ਆ। ਅਨਲੈਸ ਤੁਹਾਡੇ ਕੋਲ ਤੋਂ ਵੀ ਜ਼ਿਆਦਾ ਕੋਈ ਕ੍ਰੀਏਟਿਵ ਆਰਗੂਮੈਂਟ ਹੈਗੀ ਆ, ਤੁਸੀਂ ਜੋ ਵੀ ਫਾਈਲ ਕਰੋਗੇ ਤੁਹਾਡਾ ਉੱਪਰਲੀ ਅਦਾਲਤ ਨੇ ਕੇਸ ਡਿਨਾਈ ਕਰਨਾ। ਜੁਡੀਸ਼ੀਅਲ ਰਿਵਿਊ ਦਾ ਹੱਕ ਨਹੀਂ ਹੈਗਾ। ਸੁਪਰੀਮ ਕੋਰਟ ਨੇ ਉਹ ਹੱਕ ਜਿਹੜਾ ਸੀਗਾ ਕਲਰੇਬਲ ਕਨਸਟੀਟਿਊਸ਼ਨਲ ਕਲੇਮ ਵਾਲਾ ਜਿਹੜਾ ਐਕਸੈਪਸ਼ਨ ਸੀਗੀ, ਉਹਨੂੰ ਵੀ ਕੈਂਸਲ ਜਿਹੜਾ ਉਹ ਕਰ ਦਿੱਤਾ। ਜੀ, ਜੀ। ਅਟਾਰਨੀ ਟੇਕ ਹੈ ਨਾ ਜੀ, ਕੁਛ ਸਾਲ ਪਹਿਲਾਂ ਆਈ ਥਿੰਕ ਸੁਪਰੀਮ ਕੋਰਟ ਨੇ ਇੱਕ ਅਜਿਹਾ ਵੀ ਫੈਸਲਾ ਰੂਲਿੰਗ ਕੀਤੀ ਸੀ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟ ਆ ਜਾਂ ਜਿਹੜੇ ਏਲੀਅਨ ਆ, ਉਹਨਾਂ ਨੂੰ ਵਕੀਲ ਜਾਂ ਅਟਰਨੀ ਦੀ ਸੇਵਾ ਕੋਈ ਉਹਨਾਂ ਦਾ ਰਾਈਟ ਨਹੀਂ ਹੈਗਾ, ਅਧਿਕਾਰ ਨਹੀਂ ਹੈਗਾ। ਪਰ ਫਿਰ ਵੀ ਆਪਾਂ ਇਸ ਕੇਸ ਦੇ ਵਿੱਚ ਦੇਖਿਆ ਵੀ ਅਟਰਨੀ ਨਾ ਹੋਣ ਦੇ ਕਰਕੇ, ਉਹਨੂੰ ਨਾ ਦਿੱਤੇ ਜਾਣ ਦੇ ਕਰਕੇ ਹੀ ਇਹ ਸਾਰਾ ਜਿਹੜਾ ਉਹ ਰੌਲਾ ਗੌਲਾ ਜਿਹੜਾ ਇਹ ਪਿਆ ਹੈਗਾ। ਕਿੰਨੇ ਹੋਰ ਸੁਪਰੀਮ ਕੋਰਟ ਦੇ ਕੇਸਿਸ
ਜਿਹੜੇ ਆ ਉਹ ਇਨਵੋਕ ਹੋਏ, ਕਿੰਨੇ ਬੈਂਚਮਾਰਕਸ, ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲੀਆਂ। ਸੋ ਇਦਾਂ ਕਿ ਅਟਰਨੀ ਤੁਹਾਨੂੰ ਨਾਲ ਰੱਖਣ ਦਾ ਹੱਕ ਹੈਗਾ, ਪਰ ਤੁਹਾਡੇ ਕੋਲ ਕੁਐਸਚਨਿੰਗ ਹੋ ਰਹੀ ਆ ਕਿ ਤੁਹਾਨੂੰ ਖਤਰਾ ਕੀ ਆ, ਕਿੱਦਾਂ ਕਿਵੇਂ ਆ, ਹਨਾ। ਤੁਹਾਡੇ ਕੋਲ ਜਿਹੜੇ ਸਵਾਲ ਜਵਾਬ ਜਿਹੜੇ ਉਹ ਹੋਣੇ ਆ, ਤੁਸੀਂ ਅਟਰਨੀ ਰੱਖ ਵੀ ਲਓ, ਪਰ ਇਹ ਹੈ ਕਿ ਜਵਾਬ ਤਾਂ ਤੁਹਾਨੂੰ ਦੇਣਾ ਪੈਣਾ ਜੋ ਉਹਨਾਂ ਨੇ ਪੁੱਛਣਾ, ਹਨਾ ਜੀ। ਤੇ ਅਟਰਨੀ ਜਿਹੜਾ ਹੈਗਾ, ਅਟਰਨੀ ਤੁਹਾਨੂੰ ਕਦੀ ਵੀ ਹੁਣ ਪੈਰਾਲੀਗਲ ਜਿਹੜੇ ਹੈਗੇ ਆ, ਪੈਰਾਲੀਗਲਾਂ ਨੇ ਤਾਂ ਕਈਆਂ ਨੇ ਕਹਾਣੀਆਂ ਬਣਾ ਦੇਣੀਆਂ ਸਿੱਧੇ ਨਾ, ਫੇਕ ਕਹਾਣੀਆਂ, ਕਿ ਸਿੱਧੇ ਹੀ ਜਿੱਦਾਂ ਕਹ ਲਓ ਕਿ ਦੁਕਾਨਾਂ ਚਲਾਈਆਂ ਵਾ। ਜਿਹੜਾ ਲਾਇਰ ਆ ਉਹਦੇ ਹੱਥ ਵੱਜੇ ਹੋਏ ਆ, ਉਹ ਇੱਕ ਆਫਿਸਰ ਆ ਕੋਰਟ ਦਾ, ਉਹ ਤੁਹਾਨੂੰ ਉੱਥੇ ਜਾ ਕੇ ਤੁਸੀਂ ਲਾਇਰ ਤੋਂ ਇਹ ਨਹੀਂ ਐਕਸਪੈਕਟ ਕਰ ਸਕਦੇ ਕਿ ਇਹ ਮੈਨੂੰ ਆਊਗਾ, ਮੈਨੂੰ ਕਹਾਣੀ ਬਣਾ ਕੇ ਦੇਊਗਾ, ਮੇਰੇ ਬਿਆਨ ਪਾਸ ਕਰਾਊਗਾ। ਠੀਕ ਹੈ, ਤੁਸੀਂ ਲਾਇਰ ਨੂੰ ਨਾਲ ਲੈ ਕੇ ਜਾ ਸਕਦੇ ਆ, ਪਰ ਬਿਆਨ ਜਿਹੜੇ ਆ ਤੁਹਾਨੂੰ ਹੀ ਦੇਣੇ ਪੈਣੇ ਆ ਕਿ ਤੁਹਾਡੇ ਨਾਲ ਹੋਇਆ ਕੀ, ਕੰਟਰੀ ਦੇ ਵਿੱਚ ਕੀ ਮੁੱਦਾ ਸੀਗਾ। ਜਿੱਦਾਂ ਹੁਣ ਵਿਜੇ ਕੁਮਾਰ ਨੇ, ਜੇ ਉਹਨੇ ਕਿਹਾ ਕਿ ਮੇਰੇ ਮੂੰਹ ਤੇ ਉਹਨੇ ਕੱਪੜਾ ਬੰਨ ਕੇ ਮੈਨੂੰ ਕੁੱਟਿਆ ਸੀਗਾ, ਉਹ ਵਿਜੇ ਕੁਮਾਰ ਨਾਲ ਹੋਇਆ। ਸੋ ਵਿਜੇ ਕੁਮਾਰ ਨੇ ਕਿਹਾ, ਉਹਦੇ ਵਿੱਚ ਅਟਰਨੀ ਨਹੀਂ ਉਹਨੂੰ ਕਹਿ ਸਕਦਾ ਕਿ ਨਹੀਂ ਤੂੰ ਇਦਾਂ ਨਾ ਕਹਿ, ਤੂੰ ਇਹ ਕੱਪੜੇ ਦਾ ਨਾਂ ਦੱਸ, ਹਨਾ। ਉਹ ਜਿਹੜੇ ਫੈਕਟ ਆ ਉਹ ਤੁਹਾਡੇ ਆ, ਉਹ ਤੁਹਾਡੀ ਸਮਝ ਆ ਕਿ ਅਸਾਲਮ ਕਿਹੜੀ ਚੀਜ਼ ਤੇ ਮਿਲਦਾ, ਕਿਹੜੀ ਚੀਜ਼ ਤੇ ਨਹੀਂ ਮਿਲਦਾ। ਤੁਸੀਂ ਵਕੀਲ ਨਾਲ ਲਿਜਾ ਸਕਦੇ ਆ। ਵਕੀਲ ਜਿਹੜਾ ਹੈਗਾ ਉਹਦਾ ਐਕਚੁਅਲੀ ਕ੍ਰੈਡੀਬਲ ਫੀਅਰ ਤੇ ਤੁਹਾਡੇ ਬਿਆਨਾਂ ਦੇ ਵਿੱਚ ਪ੍ਰੈਜ਼ੈਂਟ ਹੋਣ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ। ਮੈਨੂੰ ਨਹੀਂ ਲੱਗਦਾ ਕਿ ਕੋਈ ਫਾਇਦਾ ਹੈਗਾ। ਮੈਨੂੰ ਲੱਗਦਾ ਕਿ ਤੁਹਾਨੂੰ ਜਿਹੜੇ ਆਪਣੇ ਬਿਆਨ ਆ ਉਹ ਵਧੀਆ ਤਰੀਕੇ ਨਾਲ ਦੇਣੇ ਚਾਹੀਦੇ ਆ ਅਸਾਲਮ ਅਫਸਰ ਮੂਹਰੇ। ਉਸ ਤੋਂ ਬਾਅਦ ਜਦੋਂ ਤੁਹਾਨੂੰ ਅਸਾਲਮ ਅਫਸਰ ਜੇ ਤੁਹਾਡਾ ਡਿਨਾਈ ਕਰ ਦਿੰਦਾ ਤੇ ਇਮੀਗ੍ਰੇਸ਼ਨ ਜੱਜ ਮੂਹਰੇ ਜਾਂਦੇ ਹੋ, ਉੱਥੇ ਮੈਨੂੰ ਲੱਗਦਾ ਕਿ ਤੁਹਾਨੂੰ ਵਕੀਲ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਹੈਗਾ। ਤੇ ਉੱਥੇ ਵਕੀਲ ਦੇ ਕੋਲ ਥੋੜੀ ਜਿਹੀ ਪਾਵਰ ਹੈਗੀ ਹੈ ਕਿ ਜੱਜ ਨੂੰ ਉਹ ਮਾੜਾ ਮੋਟਾ ਤੁਹਾਡਾ ਜਿਹੜਾ ਕੇਸ ਆ ਉਹ ਪ੍ਰੈਜ਼ੈਂਟ ਕਰ ਸਕਦਾ, ਕੰਟਰੀ ਕੰਡੀਸ਼ਨਸ ਪ੍ਰੈਜ਼ੈਂਟ ਕਰ ਸਕਦਾ, ਥੋੜਾ ਐਕਸਪਲੇਨ ਕਰ ਸਕਦਾ ਕਿ ਥੱਲੇ ਗਲਤੀਆਂ ਕੀ ਹੋਈਆਂ। ਤੇ ਜਿਹੜੇ ਤੁਸੀਂ ਗੱਲ ਕਰਨੇ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਇਲੀਗਲ ਏਲੀਅਨ ਨੂੰ ਹੱਕ ਨਹੀਂ ਹੈਗਾ, ਉਹਨਾਂ ਦਾ ਬੇਸਿਕਲੀ ਮਤਲਬ ਇਹ ਸੀਗਾ ਕਿ ਹੁਣ ਜਿਹੜਾ ਫੋਰ ਐਗਜ਼ਾਮਪਲ ਜਿਹੜਾ ਇੱਕ ਬੰਦੇ ਨੇ ਇੱਥੇ ਮਰਡਰ ਕਰਤਾ ਯੂਐਸ ਦੇ ਵਿੱਚ, ਉਹਨੂੰ ਇੱਕ ਵਕੀਲ ਦਾ ਹੱਕ ਹੈਗਾ। ਸਰਕਾਰ ਉਹਨੂੰ ਇੱਕ ਵਕੀਲ ਦੇਊਗੀ, ਸਰਕਾਰੀ ਵਕੀਲ ਜਿਹਨੂੰ ਕਹਿੰਦੇ, ਪਬਲਿਕ ਡਿਫੈਂਡਰ ਕਹਿੰਦੇ, ਉਹਦਾ ਆਫਿਸ ਜਿਹੜਾ ਸਰਕਾਰ ਆਪਣੇ ਖਰਚੇ ਤੇ ਦਿੰਦੀ ਆ। ਤਾਂ ਜਿਹੜੇ ਰਾਜਗੁਰੂ ਜੀ ਤੁਸੀਂ ਕੇਸ ਦੱਸ ਰਹੇ ਹੋ, ਇਹ ਹੈਗਾ ਕਿ ਸਰਕਾਰ ਕਹਿੰਦੀ ਕਿ ਤੁਸੀਂ ਵਕੀਲ ਕਰਨਾ ਕਰ ਲਓ, ਪਰ ਆਪਾਂ ਨਹੀਂ, ਕੋਈ ਸਾਡੇ ਤੇ ਕੋਈ ਖਰਚਾ ਨਹੀਂ ਹੋਣਾ ਚਾਹੀਦਾ ਸਰਕਾਰ ਤੇ। ਉਹਨਾਂ ਨੇ ਕਿਹਾ ਕਿ ਤੁਹਾਨੂੰ ਇਹ ਰਾਈਟ ਨਹੀਂ ਹੈਗਾ ਕਿ ਤੁਸੀਂ ਇਲੀਗਲੀ ਬਾਰਡਰ ਟੱਪ ਕੇ ਵੀ ਇੱਥੇ ਆਓ, ਫਿਰ ਤੁਸੀਂ ਕਹੋ ਕਿ ਮੈਨੂੰ ਵਕੀਲ ਵੀ ਲੱਭ ਕੇ ਦਿਓ। ਓਕੇ, ਠੀਕ ਹੈ। ਉਹਨਾਂ ਨੇ ਲਿਸਟ ਹੀ ਦੇਣੀ ਆ। ਸੋ ਇਸ ਕੇਸ ਦੇ ਵਿੱਚ ਜਿਹੜੀ ਆਰਗੂਮੈਂਟ ਸੀਗੀ, ਉਹ ਆਰਗੂਮੈਂਟ ਸਾਰੀ ਇਹ ਹੋ ਰਹੀ ਸੀ, ਉਹ ਬੇਸਿਕਲੀ ਤਾਂ ਇਹਨਾਂ ਦੇ ਬਿਆਨ ਫੇਲ ਹੋ ਗਏ। ਇਹਨਾਂ ਨੇ ਵਕੀਲਾਂ ਨੂੰ ਕਿਹਾ ਕਿ ਮੈਨੂੰ ਬਚਾਓ, ਵਕੀਲਾਂ ਨੇ ਕਿਹਾ ਕਿ ਹੋਰ ਕੋਈ ਤਾਂ ਮੁੱਦਾ ਹੈ ਨਹੀਂ। ਉਹਨਾਂ ਨੇ ਵੀ ਕੋਈ ਨਾ ਕੋਈ ਤਰਕ ਲੱਭਿਆ ਆਪਣਾ ਕਿ ਚੱਲ ਠੀਕ ਆ, ਤੂੰ ਇਦਾਂ ਮੰਗਿਆ ਸੀਗਾ, ਆਪਾਂ ਆਹ ਵਾਲੀ ਕਿ ਕਲਰੇਬਲ ਕਲੇਮ ਐਕਸੈਪਸ਼ਨ ਦੇ ਥੱਲੇ ਜਾਂਦੇ ਆ, ਤੇਰੇ ਵਕੀਲ ਵਾਲੇ ਮੁੱਦੇ ਨੂੰ ਆਪਾਂ ਹੋਰ ਉੱਪਰ ਚੱਕਦੇ ਆ, ਹਨਾ। ਸੋ ਇਹਨਾਂ ਨੇ ਸਾਰਿਆਂ ਨੇ ਚਾਰਾਂ ਕੇਸਾਂ ਦੇ ਵਿੱਚ ਇਹਨਾਂ ਨੇ ਟਰਾਈ ਜ਼ਰੂਰ ਕੀਤੀ, ਪਰ ਸਕਸੈਸਫੁਲ ਕੋਈ ਨਹੀਂ ਹੋਇਆ। ਵਿਜੇ ਕੁਮਾਰ ਨਹੀਂ ਸਕਸੈਸਫੁਲ ਹੋਇਆ, ਪੀਨਾ ਨਹੀਂ ਸਕਸੈਸਫੁਲ ਹੋਈ, ਅਗਲਾਰ ਨਹੀਂ ਸਕਸੈਸਫੁਲ ਹੋਇਆ, ਗਰੇਰਾ ਨਹੀਂ ਆਪਣਾ ਜਿਹੜਾ ਸਕਸੈਸਫੁਲ ਹੋਇਆ। ਸੋ 4 ਵਾਰੀ ਜਿਹੜਾ ਸੀਗਾ, ਤੇ ਦੇਖਣ ਵਾਲੀ ਗੱਲ ਇਹ ਹੈ ਕਿ 9th ਸਰਕਟ ਵਧੀਆ ਕਿਉਂ ਆ ਕਿ ਉਹਨੇ 3 ਵਾਰੀ ਜਿਹੜੇ ਮੁੱਦੇ ਸੀਗੇ ਸੁਣੇ ਆ, ਤੇ ਜਿਹੜਾ ਹੋਰ ਕੋਈ ਸਰਕਟ ਹੁੰਦਾ ਉਹਨੇ ਤਾਂ ਕਹਿਣਾ ਨਹੀਂ ਇੱਕ ਵਾਰੀ ਹੋ ਗਿਆ, ਤੁਸੀਂ ਦੁਬਾਰਾ ਕਿਉਂ ਆਈ ਜਾਂਦੇ, ਹਨਾ। ਜੀ ਜੀ ਜੀ। ਸੋ ਦੇਖੋ, ਕਾਫੀ ਕੁਛ ਜਿਹੜੇ ਇੰਪੋਰਟੈਂਟ ਜਿਹੜੇ ਕੇਸ ਆ, ਜਿੱਦਾਂ ਅਟਰਨੀ ਟਿਰਕੀਆਨਾ ਹੁਣਾਂ ਨੇ ਦੱਸਿਆ ਹੀ ਆ ਵੀ ਆਪਣੇ ਜਿਹੜੇ ਬੰਦੇ ਦੇ ਉੱਤੇ ਇਹਨਾਂ ਕੇਸਾਂ ਦਾ ਜਿਹੜਾ ਅਸਰ ਆ ਉਹ ਹੁੰਦਾ ਆ। ਹਨੇਰੇ 'ਚ ਨਾ ਰਿਹਾ ਕਰੋ, ਪਤਾ ਲੱਗਦਾ ਰਹਿਣਾ ਚਾਹੀਦਾ ਵੀ ਤੁਹਾਨੂੰ ਕੀ ਜਿਹੜਾ ਰਾਈਟ ਨਾ ਉਹ ਕੇਸਾਂ ਦੇ ਬਾਬਤ ਕੀ ਫੈਸਲੇ ਜਿਹੜੇ ਉਹ ਆ ਰਹੇ ਆ, ਕਿਉਂਕਿ ਉਹਨਾਂ ਕੇਸਾਂ ਦੇ ਫੈਸਲਿਆਂ ਦਾ ਤੁਹਾਡੇ ਭਵਿੱਖ ਦੇ ਵਿੱਚ ਲਾਏ ਜਾਣ ਵਾਲੇ ਕੇਸ ਜਾਂ ਚੱਲ ਰਹੇ ਕੇਸਾਂ ਦੇ ਉੱਤੇ ਵੀ ਜਿਹੜਾ ਅਸਰ ਆ ਉਹ ਰਹਿੰਦਾ ਆ। ਬੰਦਾ ਸੋਚਦਾ ਰਹਿੰਦਾ ਵੀ ਮੈਨੂੰ ਜਿਹੜੀ ਆ ਉਹ ਬੈਟਰ ਆਨਸਰ ਜਿਹੜਾ ਉਹ ਮਿਲੇ, ਪੋਜ਼ੀਟਿਵ ਹੀ ਹੋਵੇ, ਪਰ ਹਰ ਵਾਰੀ ਇੱਦਾਂ ਨਹੀਂ ਹੁੰਦਾ। ਆਪਾਂ ਨੂੰ ਦੇਖਣਾ ਪੈਂਦਾ ਆ, ਸਮਟਾਈਮ ਯੂ ਹੈਵ ਟੂ ਕੱਟ ਯੂਰ ਲਾਸਿਸ ਐਂਡ ਮੂਵ। ਉਹ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਪੈਂਦੀਆਂ ਵੀ ਕਿੱਦਾਂ ਜਿਹੜਾ ਉਹ ਕੀਤਾ ਜਾ ਸਕਦਾ ਆ। ਇਹਦੇ ਵਿੱਚ ਰਾਜਨ ਦੀ ਕਈ ਵਾਰੀ ਨਾ ਰਿਲੇਟਿਵਸ ਉਹਨਾਂ ਦੇ ਹੁੰਦੇ, ਪੁੱਛਦੇ। ਹੁਣ ਕਈ ਨੂੰ ਤਾਂ ਆਪਾਂ ਦੱਸਦੇ ਨਹੀਂ ਆ ਨਾ, ਕਈ ਮੰਨ ਲਓ ਸਾਡਾ ਕੇਸ ਹੈਗਾ, ਮੰਨ ਲਓ ਜੇ ਬਿਆਨ ਜੱਜ ਮੋਰੇ ਵੀ ਫੇਲ ਹੋ ਗਏ, ਉਹਨੂੰ ਆਪਾਂ ਦੱਸ ਦੇਣਾ ਕਿ ਤੈਨੂੰ ਹੱਕ ਨਹੀਂ ਹੈਗਾ, ਆਪਾਂ ਆਹ ਚੀਜ਼ ਕਰ ਸਕਦੇ ਹਾਂ। ਪਰ ਕਈ ਵਾਰੀ ਬੰਦਾ ਕੀ ਹੁੰਦਾ ਕਿ ਬੜੀ ਉਮੀਦ ਨਾਲ ਆਇਆ ਹੁੰਦਾ ਅਮਰੀਕਾ, ਉਹ ਕਹਿੰਦਾ ਨਹੀਂ ਮੈਂ ਟਰਾਈ ਕਰਨਾ। ਬਿਲਕੁਲ। ਸੋ ਫਿਰ ਤੁਹਾਨੂੰ ਪਤਾ ਹੀ ਆ, ਆਪਣੀ ਕਮਿਊਨਿਟੀ 'ਚ ਵੀ ਲੋਕੀ ਬੈਠੇ ਹੋਏ ਛੁਰੀਆਂ ਤੇਜ਼ ਕਰਕੇ ਕਿ ਚੱਲ ਮੇਰੇ ਕੋਲ ਆਊਗਾ ਮੁਰਗਾ ਫਸੂਗਾ ਤਾਂ ਮੈਂ ਇਹ ਕੋ ਪੈਸੇ ਹਥਿਆਊਂਗਾ, ਹਨਾ। ਤੇ ਜਿਹੜੀ ਗੱਲ ਹੁਣ ਜਿਹੜੀ ਸਾਰੀ ਇਹ ਹੈਗੀ ਆ ਕਿ ਇਹ ਲਾਅ ਐਕਸਪਲੇਨ ਕਰਨ ਦਾ ਮਕਸਦ ਸਾਡਾ ਕੀ ਹੈ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਲੈਵਲ ਕਿੱਥੇ ਤੱਕ ਜਾਂਦਾ ਹੈਗਾ, ਕਿ ਆਰਗੂਮੈਂਟ ਕਿਸ ਲੈਵਲ ਦੀ ਹੋਣੀ ਚਾਹੀਦੀ ਹੈ। ਸੋ ਇਹਨੂੰ ਜਿੱਤ ਨਹੀਂ ਸਕਦੇ ਹੈਗੇ ਆ ਚੀਜ਼ ਨੂੰ, ਹਨਾ। ਕਿ 3 ਚਾਂਸ ਹੀ ਤੁਹਾਨੂੰ ਮਿਲਣੇ ਆ, ਅਸਾਈਲਮ ਆਫਿਸ, ਇਮੀਗ੍ਰੇਸ਼ਨ ਜੱਜ ਤੇ ਦੁਬਾਰਾ ਅਸਾਈਲਮ ਆਫਿਸ। ਸੋ ਉਸ ਤੋਂ ਬਾਅਦ ਵੀ ਜੇ ਤੁਸੀਂ ਕਰਦੇ ਆ ਤਾਂ ਕਈ ਰਿਸ਼ਤੇਦਾਰ ਸਿੱਧੇ ਪੁੱਛ ਲੈਂਦੇ ਕਿ ਭਾਜੀ ਫਾਇਦਾ ਹੈਗਾ ਕਿ ਆਪਾਂ ਹੋਰ ਬੰਦਾ ਅੱਗੇ 30 ਲੱਖ ਲਾ ਕੇ ਆਇਆ ਤੇ 15,000 ਹੋਰ ਵਕੀਲ ਨੂੰ ਦੇਵਾਂਗੇ, ਕੋਈ ਫਾਇਦਾ? ਕਈਆਂ ਤਾਂ ਦੱਸਦੇ ਆ ਕਿ ਤੁਸੀਂ ਲੋਨ ਦੇ ਵਿੱਚ ਇਹ ਨਾ ਐਡ ਕਰੋ ਆਪਣੇ, ਕਿਉਂਕਿ ਤੁਹਾਨੂੰ ਆਲਰੇਡੀ ਜਾ ਕੇ ਪਿੱਛੇ ਉੱਥੇ ਕਮਾ ਕੇ ਇੰਡੀਆ 'ਚ ਦੇਣਾ ਔਖਾ ਹੋ ਜਾਣਾ। ਸੋ ਕਈ ਤਾਂ ਮੰਨ ਜਾਂਦੇ ਆ, ਕਈ ਲੋਕ ਫਿਰ ਦੁਬਾਰਾ ਫਿਰ ਆਹੀ ਅਪੀਲ ਵਗੈਰਾ ਕਰਦੇ ਆ, ਫਿਰ ਦੁਬਾਰਾ ਦੱਸ ਦਿੰਦੇ ਕਈ ਵਾਰੀ ਕਾਲ ਕਰਕੇ, ਹਾਂਜੀ ਤੁਸੀਂ ਸਹੀ ਕਿਹਾ ਸੀਗਾ, ਸਾਡੇ ਕੋਲ ਫਲਾਣੇ ਵਕੀਲ ਨੇ ਇੰਨੇ ਪੈਸੇ ਲੈ ਲਏ, ਇੰਨੇ ਪੈਸੇ ਲੈ ਲਏ, ਬਣਿਆ ਕੁਛ ਨਹੀਂ।
ਸੋ ਮੇਰੀ ਸਲਾਹ ਫਿਰ ਤੁਹਾਡੀ ਇਹੀ ਹੈ ਕਿ ਜੇ ਇਹ ਤਿੰਨਾਂ ਅਸਾਈਲਮ ਆਫਿਸ ਜੱਜ ਕੋ ਦੁਬਾਰਾ ਅਸਾਈਲਮ ਆਫਿਸ ਕੋ ਜੇ ਤੁਹਾਡਾ ਡਿਨਾਈ ਹੋ ਜਾਂਦਾ, ਉਸ ਤੋਂ ਵੱਧ ਤੁਹਾਨੂੰ ਅੱਜ ਦੀ ਡੇਟ 'ਚ ਪੰਗਾ ਲੈਣ ਦੀ ਲੋੜ ਨਹੀਂ ਹੈਗੀ, ਤੁਹਾਡੇ ਪੈਸੇ ਜਿਹੜੇ ਆ ਉਹ ਬਰਬਾਦ ਆ। ਜੀ ਜੀ। ਤੇ ਆਪਾਂ ਇੱਥੇ ਇੱਕ ਹੁਣ ਬ੍ਰੇਕ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਹੁਣ ਮਿਲਦੇ ਹਾਂ ਸਰੋਤਿਓ। ਤੁਸੀਂ ਕਾਲ ਕਰ ਸਕਦੇ ਹੋ, ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਲਿਓ। ਨੰਬਰ ਹੈ 408 272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਜਾਂ ਕੁਝ ਖਾਣ ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy, 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy, ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। मां मखनी तो बिल्कुल ढाबे वर्गी स्वाद बनी है, मजा ही आ गया। ओ जी, हर एक दाल चो हुण थोनू वखरा स्वाद ही मिलेगा। यही ता है द्वारका ऑर्गेनिक दाला दा कमाल। 100% नेचुरल, कोई पेस्टिसाइड्स नहीं, प्योर एंड नेचुरल। यूज आर ऑर्गेनिक दाल, स्पाइसेस, फ्लोर्स एंड ऑयल्स। द्वारका ऑर्गेनिक दाल सारे इंडियन स्टोर्स ते अवेलेबल है। 99 ਪੰਜਾਬੀ ਢਾਬਾ ਆਰਜੇਸ ਟਰੈਵਲ ਸੈਂਟਰ ਦੇ ਵਿੱਚ, ਜਿੱਥੋਂ ਵੈਜ ਨਾਨ ਵੈਜ ਪੰਜਾਬੀ ਇੰਡੀਅਨ ਫੂਡ ਬੈਠ ਕੇ ਖਾ ਸਕਦੇ ਹੋ ਜਾਂ ਆਰਡਰ ਕਰਕੇ ਲੈ ਕੇ ਜਾ ਸਕਦੇ ਹੋ। ਪ੍ਰਕਟ ਵੀਰ ਖਾਣਾ ਆਰਡਰ ਕਰਕੇ ਪਿਕਅਪ ਕਰ ਸਕਦੇ ਹਨ। 99 ਤੋਂ ਐਗਜ਼ਿਟ 106 ਲੈ ਕੇ ਆਰਜੇਸ ਪਲਾਜ਼ਾ ਦੇ ਵਿੱਚ 99 ਪੰਜਾਬੀ ਢਾਬਾ। ਖੁੱਲੀ ਡੁੱਲੀ ਪਾਰਕਿੰਗ ਹੈ। ਕਾਲ 5598475297 ਜਾਂ 5593850117। 99 ਦੇ ਐਗਜ਼ਿਟ 106 ਤੇ ਆਰਜੇ ਪਲਾਜ਼ਾ ਦੇ ਵਿੱਚ 99 ਪੰਜਾਬੀ ਢਾਬਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਐਡ ਲਈ ਕਾਲ 408 272 5200। R&H ਮੰਡੇਰਾ ਵਾਲੇ ਇਸ ਮੌਕੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। 72 ਸੈਂਟ ਪਰ ਮਾਈਲ ਮਿਲਣਗੇ। ਹੁੱਕ ਐਂਡ ਡ੍ਰੌਪ ਦੇ ਲੋਡ ਹਨ। ਕੈਲੀਫੋਰਨੀਆ ਤੋਂ ਟੈਕਸਸ ਅਤੇ ਫਲੋਰੀਡਾ ਦੀਆਂ ਡੈਡੀਕੇਟਡ ਲੇਨਸ ਹਨ। 1 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਅਤੇ ਕਲੀਨ ਰੈਕਡ ਹੋਵੇ। ਹੋਰ ਜਾਣਕਾਰੀ ਲਈ ਕਾਲ 5595145653 ਜਾਂ 5593772129 ਜਾਂ 5595142663। R&H ਟਰੱਕਿੰਗ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500 4082722500। ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। Obama Care ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖੜਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। DRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G8197।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਅਪਡੇਟ ਅਮਰੀਕਾ US ਇਮੀਗ੍ਰੇਸ਼ਨ ਦਾ ਸਪੈਸ਼ਲ ਪ੍ਰੋਗਰਾਮ ਚੱਲ ਰਿਹਾ ਆ। US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਉਹਨਾਂ ਦੇ ਨਾਲ। ਅਟਾਰਨੀ ਟਿਰਕਿਆਣਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸਰੋਤਿਓ ਹੁਣ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਲਵਾਂਗੇ। ਕਾਲ ਤੁਸੀਂ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਤੇ ਕਾਲਸ ਲੈਣ ਤੋਂ ਪਹਿਲਾਂ ਸਾਰੇ ਜਾਣੇ ਪੁੱਛ ਰਹੇ ਆ ਵੀ ਯੂਕਰੇਨ ਨੂੰ ਲੈ ਕੇ ਵੀ ਕੀ ਅਪਡੇਟ ਜਿਹੜੀਆਂ ਉਹ ਹੈਗੀਆਂ। ਜੇ ਤੁਹਾਨੂੰ ਕੁਛ ਕੁ ਜਿਹੜੀਆਂ ਉਸ ਦੇ ਬਾਬਤ ਅਪਡੇਟਸ ਦਿੰਦਾ ਜਾਵਾਂ। 600 ਮਿਲੀਅਨ ਦਾ ਪੈਕੇਜ ਅਮਰੀਕਾ ਨੇ ਜਿਹੜਾ ਉਹ ਪਾਸ ਕਰ ਦਿੱਤਾ ਆ। ਕਿਹਾ ਜਾ ਰਿਹਾ ਹੈ ਵੀ 2 ਜਿਹੜੇ ਪੈਰਾਸ਼ੂਟ ਵਾਲੇ ਜਹਾਜ਼ ਸੀਗੇ ਰਸ਼ੀਆ ਤੋਂ ਉੱਡ ਕੇ ਜਿਹੜੇ ਉਹਨਾਂ ਦੇ ਆਉਣੇ ਸੀ, ਉਹ ਇਹਨਾਂ ਨੇ ਨਸ਼ਟ ਕਰ ਦਿੱਤੇ ਆ। ਜਿਹੜਾ ਉਹਨਾਂ ਦਾ ਲੀਡਰ ਆ ਜ਼ੈਲੈਂਸਕੀ, ਉਹ ਇਸ ਟਾਈਮ ਫੌਜ ਦੇ ਨਾਲ ਉੱਥੇ ਡਟਿਆ ਆ। ਉਸਨੇ ਕੁਝ ਸਮਾਂ ਪਹਿਲਾਂ ਆਪਣੇ ਮੁਲਕ ਨੂੰ ਸੰਬੋਧਨ ਕਰਦੇ ਹੋਏ ਆਖਿਆ ਵੀ ਜਿਹੜੇ ਉੱਥੇ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਕਿ ਉੱਥੋਂ ਦੀ ਰਾਜਧਾਨੀ ਆ ਉਸ ਦੇ ਉੱਤੇ ਉਸ ਨੂੰ ਕਬਜ਼ੇ 'ਚ ਲੈਣ ਦੇ ਲਈ, ਉਸ ਨੂੰ ਹਾਲ ਦੀ ਘੜੀ ਜਿਹੜਾ ਆ ਉਹ ਅਸੀਂ ਟਾਲਿਆ ਹੈਗਾ ਆ। ਹੁਣ ਰਿਪੋਰਟਸ ਜਿਹੜੀਆਂ ਇਹ ਕਹਿ ਰਹੇ ਆ ਵੀ 2000 ਤੋਂ ਵੱਧ ਉਹਨਾਂ ਨੇ ਰੂਸੀ ਫੌਜੀ ਜਿਹੜਾ ਮਾਰ ਦਿੱਤਾ। ਕਾਫੀ ਵੱਡਾ ਨੰਬਰ ਜਿਹੜਾ ਉਹ ਦੱਸ ਰਹੇ ਆ। ਪੂਰੇ ਅਮਰੀਕਾ ਦੇ ਜਿਹੜੇ ਆ 20 ਸਾਲਾਂ ਦੇ ਵਿੱਚ 4000 ਫੌਜੀ ਜਿਹੜਾ ਆ ਉਹ ਮਰਿਆ ਸੀਗਾ ਜਿਹੜੇ ਅਫਗਾਨਿਸਤਾਨ ਦੇ ਵਿੱਚ। ਸੋ ਐਡੀ ਜਲਦੀ ਇੰਨਾ ਕੁਛ ਹੋ ਗਿਆ ਕਿ ਨਹੀਂ। ਉੱਦਾਂ ਯੂਕਰੇਨ ਦੀ ਤਾਕਤ, ਫੌਜ ਦੀ ਤਾਕਤ ਇੰਨੀ ਤਗੜੀ ਨਹੀਂ ਆ ਰੂਸ ਦੇ ਜਿਹੜਾ ਉਹ ਮੁਕਾਬਲੇ। ਪੋਲੈਂਡ ਨੇ ਦਰਵਾਜ਼ੇ ਜਿਹੜੇ ਉਹ ਆਪਣੇ ਖੋਲ੍ਹ ਦਿੱਤੇ ਆ। ਕਹਿੰਦੇ ਵੀ ਜਿਹੜਾ ਵੀ ਯੂਕਰੇਨੀਅਨ ਹੈਗਾ ਆ, ਜੇ ਉਹ ਇੱਥੇ ਸਾਡੇ ਸ਼ਰਨ ਲੈਣਾ ਚਾਹੁੰਦਾ ਆ, ਉਹ ਤੁਸੀਂ ਆ ਸਕਦੇ ਆ, ਚਾਹੇ ਤੁਹਾਡੇ ਕੋਲ ਡਾਕੂਮੈਂਟ ਵੀ ਨਾ ਚਾਹੇ ਨਹੀਂ ਵੀ ਹੈਗਾ। ਸੋ ਆਮ ਲੋਕ ਯੂਕਰੇਨ ਨੂੰ ਬਚਾਉਣ ਦੇ ਲਈ ਡਟੇ ਹੋਏ ਆ। ਉਹ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਆ। ਹਥਿਆਰ ਜਿਹੜੇ ਉਹ ਉਹਨਾਂ ਨੇ ਉੱਥੇ ਚੁੱਕੇ ਹੈਗੇ ਆ। ਸੋ ਇੱਕ ਕਾਫੀ ਵੱਡਾ ਹਿਊਮੈਨੀਟੇਰੀਅਨ ਕ੍ਰਾਈਸਿਸ ਵੀ ਜਿਹੜਾ ਇਸ ਦੇ ਵਿੱਚੋਂ ਜਿਹੜਾ ਅਟਾਰਨੀ ਟਿਰਕਿਆਣਾ ਜੀ ਆਪਣੇ ਸਾਹਮਣੇ ਉਹ ਨਜ਼ਰ ਆ ਰਿਹਾ ਹੈਗਾ ਆ। ਹੁਣ ਸਵੀਡਨ ਨੂੰ ਜਿਹੜਾ ਧਮਕੀ ਦੇ ਰਿਹਾ ਹੈ ਰੂਸ ਵੀ ਜੇ ਤੁਸੀਂ ਨਾਟੋ 'ਚ ਸ਼ਾਮਲ ਹੋਏ ਤਾਂ ਅਸੀਂ ਤੁਹਾਡੇ ਉੱਤੇ ਵੀ ਜਿਹੜਾ ਆ ਉਹ ਮਿਲਟਰੀ ਆਪਰੇਸ਼ਨ ਜਿਹੜਾ ਉਹ ਕਰ ਸਕਦੇ ਹੈਗੇ ਆ। ਤੇ ਸਵੀਡਨ ਨੇ ਅੱਗੋਂ ਕਿਹਾ ਵੀ ਸਾਡੀ ਫੌਜ ਯੂਰਪ ਦੀ ਵਨ ਆਫ ਦਾ ਬੈਸਟ ਫੌਜ ਆ, ਤੁਸੀਂ ਪੰਗਾ ਜਿਹੜਾ ਆ ਐਵੇਂ ਜਿਹੜਾ ਉਹ ਸਾਡੇ ਨਾਲ ਨਾ ਲੈ ਲਿਓ ਹੈਗਾ। ਸੋ ਇੱਦਾਂ ਦੀਆਂ ਹੁਣ ਜਿਹੜੀਆਂ ਗੱਲਾਂ ਆ ਉਹ ਇਸ ਟਾਈਮ ਸੁਣਨ ਨੂੰ ਮਿਲ ਰਹੀਆਂ ਆ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਕਹਿੰਦਾ ਰਸ਼ੀਆ ਦੀ ਇਨਵੇਜਨ ਨੂੰ ਜਿਹੜਾ ਉਹ ਦੇਖ ਰਿਹਾ ਆ। ਕੁਛ ਕੁ ਵੀਡੀਓਜ਼ ਉੱਥੋਂ ਆ ਰਹੀਆਂ ਵੀ ਰੂਸੀ ਫੌਜੀ ਆਪਣੇ ਫੌਜ ਦੀ ਵਰਦੀ ਲਾ ਕੇ ਯੂਕਰੇਨ ਦੀ ਫੌਜ ਦੀ ਵਰਦੀ ਪਾ ਕੇ ਜਿਹੜਾ ਆ ਉਹ ਟਰਾਈ ਕਰ ਰਹੇ ਹੈਗੇ ਆ ਵੀ ਉਹਨਾਂ ਦੇ ਵਿੱਚ ਘੁਲ ਮਿਲ ਕੇ ਅੰਦਰੋਂ ਜਿਹੜਾ ਉਹਨਾਂ ਨੂੰ ਨਸ਼ਟ ਕੀਤਾ ਜਾਵੇ। ਤੇ ਜੀ ਅਟਾਰਨੀ ਟਿਰਕਿਆਣਾ ਜੀ, ਇਸੇ ਬਾਰੇ ਤਾਂ ਇਮੀਗ੍ਰੇਸ਼ਨ ਸੋ ਪਹਿਲਾਂ ਤਾਂ ਇਹ ਜਿਹੜੀ ਮੇਰਾ ਇੱਕ ਫਰੈਂਡ ਐਕਚੁਅਲੀ ਕਾਫੀ ਖਾਸ ਆ, ਬੈਸਟ ਫਰੈਂਡ ਯੂਕਰੇਨੀਅਨ ਹੀ ਆ। ਉਹਦੇ ਘਰ ਫਸੇ ਹੋਏ ਨੇ, ਉਹਦੀ ਇੱਕ ਭੈਣ ਭੱਜ ਆਈ ਆ ਉੱਥੋਂ ਦੀ, ਤੇ ਇੱਕ ਕਾਫੀ ਮਾੜੀ ਹਾਲਤ ਆ, ਕਾਫੀ ਦੱਸਦਾ ਰਹਿੰਦਾ ਉੱਥੇ ਲੋਕਲ। ਸੋ ਇੱਦਾਂ ਕਿ ਜਿਹੜਾ ਜਿੰਨਾ ਕਿ ਮੈਨੂੰ ਪਤਾ ਲੱਗਿਆ ਬਿਯੋਂਡ ਦਾ ਨਿਊਜ਼, ਉਹ ਇਹ ਕਿ ਜਦੋਂ ਤੁਸੀਂ ਜਹਾਜ਼ ਵਗੈਰਾ ਸਾਰਾ ਆਰਟਿਲਰੀ ਵਗੈਰਾ ਰਸ਼ੀਆ ਦੀ ਕਾਫੀ ਚਲੋ ਜ਼ਿਆਦਾ ਜ਼ਰੂਰ ਆ ਯੂਕਰੇਨ ਨਾਲੋਂ, ਪਰ ਜਦੋਂ ਤੁਸੀਂ ਔਨ ਗਰਾਊਂਡ ਜਾ ਕੇ ਕਿਸੇ ਨੂੰ ਅਟੈਕ ਕਰਦੇ ਆ ਤਾਂ ਤੁਹਾਨੂੰ ਜਿਹੜੀ ਹੈਗੀ ਆ 2 to 3 ਟਾਈਮਸ ਜਿਹੜੀ ਹੈਗੀ ਆ, ਕਿਉਂਕਿ ਉਹ ਡਿਫੈਂਸਿਵ 'ਚ ਹੈਗਾ। ਸੋ ਤੁਹਾਨੂੰ 3 ਗੁਣਾ 4 ਗੁਣਾ ਦੇ ਨਾਲ ਉਹਨਾਂ ਨੂੰ ਜਿਹੜਾ ਐਕਸੀਡ ਕਰਨੇ ਪੈਂਦੇ ਆਪਣੇ ਨੰਬਰ। ਤਾਂ ਕਰਕੇ ਜਿਹੜਾ ਗਰਾਊਂਡ ਤੇ ਜਾ ਕੇ ਜਿਹੜਾ ਥੱਲੇ ਤੁਸੀਂ ਲੜਾਈ ਕਰਦੇ ਹੋ ਉਹ ਔਖਾ ਹੁੰਦਾ। ਉਹਦੇ ਵਿੱਚ ਡਿਫੈਂਸ ਕਰਨਾ ਸੌਖਾ। ਹੁਣ ਜਦੋਂ ਤੁਸੀਂ ਕਿਸੇ ਦੇ ਘਰ ਜਾ ਕੇ ਇਨਵੇਡ ਕਰਦੇ ਹੋ, ਸੋ ਉਸ ਚੀਜ਼ 'ਚ ਯੂਕਰੇਨ ਉਹਨਾਂ ਨੂੰ ਪੂਰੀ ਟੱਕਰ ਦੇ ਰਿਹਾ। ਜਿਹੜੀ ਇਮੀਗ੍ਰੇਸ਼ਨ ਆ ਉਹਦੀ
ਹੁਣ ਇਦਾਂ ਕਿ 에ਅਰਪੋਰਟ ਉਹਨਾਂ ਨੇ ਤਾਂ ਸਿੱਧੇ ਲਾਅ ਹੀ ਲਾਤਾ ਨਾ ਕਿ ਜਿਹੜਾ ਬੰਦਾ 60 ਸਾਲ ਤੋਂ ਥੱਲੇ ਵਾਲੇ ਜਿਹੜੇ ਸੀਗੇ ਜਵਾਨ ਬੰਦੇ, ਤਾਂ ਕਹਿ ਲਓ ਤਾਂ ਬਜ਼ੁਰਗ ਵੀ ਵਿੱਚ ਜਿਹੜੇ ਥੋੜੇ ਆ ਗਏ ਕਿ ਨਹੀਂ ਜਾ ਸਕਦੇ, ਤੁਹਾਨੂੰ ਹਥਿਆਰ ਜਿਹੜੇ ਚੱਕਣੇ ਪੈਣੇ ਆ। ਸੋ ਲੀਡਰ ਦੀ ਐਗਜ਼ਾਮਪਲ ਦਈਏ ਤਾਂ ਦੇਖੋ, ਲੀਡਰ ਇਹਨੂੰ ਕਹਿੰਦੇ ਹਨਾ, ਜਿਹੜਾ ਬੰਦੇ ਨੂੰ ਉਹਨੂੰ ਅਮਰੀਕਾ ਨੇ ਕਿਹਾ ਕਿ ਤੈਨੂੰ ਲਿਫਟ ਕਰ ਲੈਂਦੇ ਆ, ਤੇ ਕਹਿੰਦੇ ਮੈਂ ਇੱਥੇ ਲੜਨਾ। ਜਿਹੜੇ ਉਹਨਾਂ ਦੇ ਬਾਕਸਰ ਸੀਗਾ ਲੋਮਾਚੈਂਕੋ, ਜਿਹੜੇ ਹੈ ਕਲਿਚਕੋ ਬ੍ਰਦਰਸ ਵਗੈਰਾ ਸੀਗੇ, ਸਾਰੇ ਕਿੱਡੇ ਕਿੱਡੇ ਵਰਲਡ ਲੈਵਲ ਦੇ ਜਿਹੜੇ ਐਥਲੀਟ ਆ। ਸੋ ਮੈਂ ਕਿਹਾ ਹੁਣ ਜਿਹੜਾ ਸਾਡੇ ਲੀਡਰ ਵੀ ਉਦਾਂ ਦੇ ਆ, ਸਿਤਾਰੇ ਵੀ ਉਦਾਂ ਦੇ ਆ, ਮੈਂ ਕਿਹਾ ਤਾਂ ਇਦਾਂ ਕਿ ਅਗਲਿਆਂ ਨੇ ਬੰਦੂਕ ਚੱਕ ਕੇ ਕਹਿੰਦੇ ਕਿ ਇੱਥੇ ਲੜ ਮਰ ਕੇ ਸ਼ਹੀਦ ਹੋਣਾ ਹੈ। ਪਹਿਲਾਂ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀਗੇ, ਕਿਤੇ ਵੀ ਰਹਿ ਸਕਦੇ, LA ਅਮਰੀਕਾ ਕਿਤੇ ਵੀ, ਪਰ ਆਪਣੇ ਦੇਸ਼ ਲਈ, ਆਪਣੇ ਮਕਸਦ ਲਈ ਜਿਹੜੇ ਜਾ ਕੇ ਉਹ ਖੜੇ ਆ ਉੱਥੇ ਹਨਾ, ਲੜਨ ਮਰਨ ਜਿਹੜੇ ਤਿਆਰ ਆ, ਆਪਣਾ ਹੋਮਲੈਂਡ ਡਿਫੈਂਡ ਕਰ ਰਹੇ ਆ। ਸੋ ਸਲੂਟ ਆ ਸਾਰਿਆਂ ਨੂੰ। ਐਜ਼ ਫਾਰ ਐਜ਼ ਇਮੀਗ੍ਰੇਸ਼ਨ ਇਜ਼ ਕੰਸਰਨਡ, ਗੱਲ ਵਧੀਆ ਤਾਂ ਨਹੀਂ ਲੱਗਣੀ, ਪਰ ਚਲੋ ਜੋ ਹੈਗਾ ਉਦਾਂ ਹੀ ਦੱਸੂਗਾ। ਸੋ ਕੀ ਸੀਗਾ ਕਿ ਅਫਗਾਨਿਸਤਾਨ ਨੂੰ ਤੇ ਯੂਕਰੇਨ ਨੂੰ ਕੰਪੇਅਰ ਕਰੀਏ ਹਨਾ, ਇੱਕ ਮੁਸਲਿਮ ਕੰਟਰੀ ਆ ਗਈ, ਇੱਕ ਯੂਰਪੀਅਨ ਕੰਟਰੀ ਆ ਗਈ। ਸੋ ਅਫਗਾਨਿਸਤਾਨ ਦੇ ਵੀ ਸਾਡੇ ਕੋਲ ਕਲਾਇੰਟ ਆਏ ਸੀਗੇ, ਹਿਊਮੈਨਿਟੇਰੀਅਨ ਪੇਰੋਲ ਵਗੈਰਾ ਉਹਨਾਂ ਦੇ ਫਾਈਲ ਕੀਤੇ। ਹਿਊਮੈਨਿਟੇਰੀਅਨ ਪੇਰੋਲ ਕੀ ਸੀਗਾ ਕਿ ਤੁਸੀਂ ਫਾਈਲ ਕਰਦੇ ਹੋ ਤੇ ਇਮੀਗ੍ਰੇਸ਼ਨ ਉਹਨਾਂ ਨੂੰ ਅਪਰੂਵ ਕਰ ਦਿੰਦੀ ਆ, ਤੇ ਬੰਦੇ ਨੂੰ ਹੁਣ ਵੀਜ਼ਾ ਲਵਾਉਣ ਦਾ ਟਾਈਮ ਨਹੀਂ, ਵੈਸੇ ਮੁਸੀਆਂ ਕਲੋਜ਼ ਹੁੰਦੀਆਂ। ਸੋ ਜਦੋਂ ਤੁਹਾਡਾ ਹਿਊਮੈਨਿਟੇਰੀਅਨ ਪੇਰੋਲ ਫਿਰ ਅਪਰੂਵ ਆ, ਤਾਂ ਮਤਲਬ ਤੁਸੀਂ ਕਿਸੇ ਵੀ ਤਰੀਕੇ ਨਾਲ US ਦੇ ਬਾਰਡਰ ਤੇ ਪਹੁੰਚ ਜਾਓ, ਜਾਂ US ਕੈਰੀਅਰ ਨੂੰ ਜਾਂ 에ਅਰਪੋਰਟ ਤੇ ਜਦੋਂ ਪਹੁੰਚ ਜਾਂਦੇ ਹੋ, ਤਾਂ ਤੁਹਾਨੂੰ ਤੁਸੀਂ ਦੱਸ ਸਕਦੇ ਹੋ ਕਿ ਆਹ ਦੇਖੋ ਮੇਰਾ ਹਿਊਮੈਨਿਟੇਰੀਅਨ ਪੇਰੋਲ ਅਪਰੂਵ ਆ ਤੇ ਮੈਂ ਅਮਰੀਕਾ ਜਾ ਸਕਦਾ। ਸੋ ਇਹਨਾਂ ਨੇ ਕੀ ਕੀਤਾ ਕਿ ਜਦੋਂ ਫਾਈਲ ਕੀਤੇ ਆਪਾਂ ਹਿਊਮੈਨਿਟੇਰੀਅਨ ਪੇਰੋਲ, ਉਹ ਉਦੋਂ ਦੇ ਹੁਣ ਤੱਕ ਪੈਂਡਿੰਗ ਹੀ ਆ। ਵਿੱਚੋਂ ਸਾਨੂੰ ਕਈਆਂ ਨੇ ਆ ਕੇ ਦੱਸਿਆ, ਪਹਿਲਾਂ ਤਾਂ ਮੈਂ ਸਟਾਫ ਨੂੰ ਕਿਹਾ ਸੀ, ਮੈਂ ਕਿਹਾ ਆਪਾਂ ਨਾ ਕੇਸ ਫੜਨੇ ਨਹੀਂ, ਇਹ ਪ੍ਰੋਬਲਮ ਬਹੁਤ ਜ਼ਿਆਦਾ ਹੈ ਜੀ। ਉਹ ਕਹਿੰਦੇ ਨਹੀਂ ਸਾਡਾ ਨਾ ਰਾਈਟ ਬਣਦਾ ਐਜ਼ ਅ ਲਾਇਰ, ਸਾਡਾ ਫਰਜ਼ ਬਣਦਾ ਕਿ ਜੇ ਇਦਾਂ ਦਾ ਕ੍ਰਾਈਸਿਸ ਆਪਾਂ ਇਹਦੇ ਵਿੱਚ ਹੈਲਪ ਜਿੱਦਾਂ ਕਰਨੀ ਹੈ। ਮੈਂ ਕਿਹਾ ਚਲੋ ਠੀਕ ਆ, ਕਰ ਲੈਂਦੇ ਹਾਂ। ਤੇ ਆਪਾਂ ਹਿਊਮੈਨਿਟੇਰੀਅਨ ਉਹਨਾਂ ਦੇ ਪੇਰੋਲ ਕੀਤੇ। ਫਿਰ ਉਹਨਾਂ ਦੇ ਰਿਸ਼ਤੇਦਾਰ ਸਾਨੂੰ ਦੱਸੇ, ਜਿੱਦਾਂ ਮੰਨ ਲਓ ਮੈਂ ਜੇ 40 ਕੇਸ ਕੀਤੇ ਆ, 10 ਜਣਿਆਂ ਦੀ ਫੈਮਿਲੀ ਸੀ, ਉਹ 'ਚ ਉਹਨਾਂ ਨੇ ਕਿਹਾ ਕਿ ਆਹ 2 ਜਣੇ ਉਹਨਾਂ ਨੇ ਮਾਰਤੇ, 8 ਜਣੇ ਬਚੇ ਹਨਾ। ਫਿਰ ਕੀ ਕਰਨਾ ਉਹਨਾਂ ਨੂੰ ਐਕਸਪੀਡਾਈਟ ਕੀਤਾ, ਆਪਾਂ ਇਹਨੂੰ ਐਕਸਪੀਡਾਈਟ ਕਰੋ। ਫਿਰ ਉਹਨਾਂ ਕਿਹਾ 2 ਜਣੇ ਹੋਰ ਇਹਨਾਂ ਨੇ ਮਾਰਤੇ ਹਨਾ। ਸੋ ਇਹ ਰੀਅਲ ਕਲਾਇੰਟਾਂ ਦੀ ਗੱਲ ਕਰ ਰਿਹਾ। ਹੁਣ ਜਿਹੜਾ ਆਪਣਾ ਕੰਮ ਕਰਦੇ ਨਾ, ਜਦੋਂ ਲੋਕੀ ਕਹਿੰਦੇ ਕਿ ਮੇਰਾ ਕੇਸ ਐਕਸਪੀਡਾਈਟ ਕਰੋ, ਇਹ ਜਿਹੜਾ ਕੇਸ ਐਕਸਪੀਡਾਈਟ ਇਮੀਗ੍ਰੇਸ਼ਨ ਐਕਸਪੀਡਾਈਟ ਨਹੀਂ ਕੀਤੇ, ਉਹ ਪੈਂਡਿੰਗ ਸੀ। ਉਹ ਹੁਣ ਤੱਕ ਜਿਹੜੇ ਪੈਂਡਿੰਗ ਆ, ਅਜੇ ਤੱਕ ਜਿਹੜੇ ਪੈਂਡਿੰਗ ਆ। ਹੁਣ ਯੂਕਰੇਨ ਵਾਲਾ ਕ੍ਰਾਈਸਿਸ ਹੋ ਗਿਆ, ਵਾਈਟ ਹਾਊਸ ਨੇ ਆਪਣਾ ਅਨਾਉਂਸਮੈਂਟ ਕੀਤੀ ਕਿ ਜਿਹੜੇ ਯੂਕਰੇਨੀਅਨ ਉਹਨਾਂ ਨੂੰ ਰਿਫਿਊਜੀਆਂ ਉਹਨਾਂ ਨੇ ਵੈਲਕਮ ਕਰਨਾ ਵਾ। ਤੇ ਹੁਣ ਜਿਹੜੇ ਕਾਫੀ ਇਮੀਗ੍ਰੇਸ਼ਨ ਲਾਇਰ ਵੀ ਉਹ ਕਹਿੰਦੇ ਕਿ ਤੁਸੀਂ ਇਹ ਡਿਫਰੈਂਸ਼ੀਅਲ ਟ੍ਰੀਟਮੈਂਟ ਕਿਉਂ ਕਰ ਰਹੇ, ਕਿ ਜਦੋਂ ਜਿੱਦਾਂ ਅਸੀਂ, ਉਹ ਤਾਂ ਤੁਹਾਡੇ ਕੋਲ ਸਾਹਮਣੇ ਨਹੀਂ ਗਏ ਬਿਆਨ, ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਐਡੇ ਵੱਡੇ ਦੇ ਦਿੰਦੀ ਆ, ਤੇ ਕੀ ਤੁਸੀਂ ਤਾਂ ਕਰਕੇ ਕਰ ਰਹੇ ਆ ਕਿ ਉਹ ਮੁਸਲਿਮ ਕੰਟਰੀ ਸੀਗੀ, ਇਹ ਕ੍ਰਿਸਚੀਅਨ ਕੰਟਰੀ ਆ। ਤੇ ਦੇਖੋ ਕਿੱਦਾਂ ਫੋਲਡ ਹੁੰਦਾ। ਪਰ ਠੀਕ ਆ, ਆਪਾਂ ਹਰੇਕ ਬੰਦੇ ਦੀ, ਕੋਈ ਕਿਸੇ ਵੀ ਕੰਟਰੀ ਤੋਂ ਇਮੀਗ੍ਰੈਂਟ ਆ, ਉਹਦੀ ਹੈਲਪ ਕਰਨੀ ਚਾਹੁੰਦੇ ਆ। ਕਿਸੇ ਦਾ ਵੀ ਜੇ ਕੋਈ ਹੈਗਾ ਹਿਊਮੈਨਿਟੇਰੀਅਨ ਪੇਰੋਲ ਵਗੈਰਾ, ਕਿਸੇ ਵੀ ਕਿਸਮ ਦੀ ਸਾਡੀ ਅਸਿਸਟੈਂਸ ਚਾਹੀਦੀ ਆ, ਤੇ ਆਪਾਂ ਉਹ ਪ੍ਰੋਵਾਈਡ ਕਰਾਂਗੇ ਉਹਦੀ। ਤੇ ਦੱਸੋ ਸਾਨੂੰ ਜੇ ਕੋਈ ਵੀ ਇਦਾਂ ਦਾ ਬੰਦਾ ਫਸਿਆ ਹੋਇਆ, ਤੇ ਹਿਊਮੈਨਿਟੇਰੀਅਨ ਪੇਰੋਲ ਦੇ ਥੱਲੇ ਉਹ ਜਿਹੜਾ ਆ ਸਕਦਾ। ਤੇ ਮੁੱਖ ਉੱਥੇ ਜਿਹੜੀ ਪ੍ਰੋਬਲਮ ਉਹ ਇਹ ਹੈ ਕਿ ਹੁਣ ਉੱਥੋਂ ਦੀ ਜਿਹੜਾ escape ਆ ਉਹ ਕਿੱਦਾਂ ਕਰੂਗੇ। ਮੇਨ ਤਾਂ ਇਹ ਗੱਲ ਆ, ਇਵੈਕੂਏਸ਼ਨ ਦੇ ਵਿੱਚ ਆਪਾਂ ਹੈਲਪ ਨਹੀਂ ਕਰ ਸਕਦੇ, ਨਾ ਹੀ ਅਫਗਾਨਿਸਤਾਨ 'ਚ ਕਰ ਸਕਦੇ ਸੀਗੇ, ਨਾ ਹੀ ਇਹਦੇ ਵਿੱਚ ਕਰ ਸਕਦੇ ਹਾਂ। ਸੋ ਉਹਦੇ ਲਈ ਸਭ ਤੋਂ ਜਿਹੜਾ ਸੌਖਾ ਰਸਤਾ ਉਹਨਾਂ ਦੇ ਲਈ ਹੈਗਾ, ਉਹ ਪੋਲੈਂਡ, ਉਹ ਬਾਏ ਰੋਡ ਜਿਹੜਾ ਸੁਣਿਆ ਕਿ ਉਹ ਜਾ ਸਕਦੇ ਆ। ਤੇ ਇੱਕ ਵਾਰੀ ਉੱਥੇ ਚੱਲ ਗਏ ਤਾਂ ਫਿਰ ਹਿਊਮੈਨਿਟੇਰੀਅਨ ਪੇਰੋਲ ਥੱਲੇ ਉਹ ਉੱਥੋਂ ਬਹਿ ਕੇ ਇੱਥੇ ਅਮਰੀਕਾ ਜਾ ਸਕਦੇ ਆ। ਤੇ ਉਹਨਾਂ ਦਾ ਜਿਹੜਾ ਆਪਾਂ ਐਕਸਪੀਡਾਈਟਡ ਅਸਾਈਲਮ ਜਿਹੜਾ ਉਹਨਾਂ ਦਾ ਹੋ ਸਕਦਾ, ਤੇ ਕਾਫੀ ਜ਼ਿਆਦਾ ਜਿਹੜੇ ਹਾਈ ਚਾਂਸਸ ਆ ਕਿ ਉਹਨਾਂ ਨੂੰ ਜਿਹੜੇ ਗ੍ਰਾਂਟਸ ਹੈਗੀਆਂ ਉਹ ਈਜ਼ੀਲੀ ਜਿਹੜੀਆਂ ਮਿਲ ਜਾਊਗੀਆਂ ਥੱਲੇ ਅਸਾਈਲਮ ਆਫਿਸ ਲੈਵਲ ਤੇ। ਜੀ ਤੇ ਆਓ ਹੁਣ ਆਪਾਂ ਜਿਹੜੇ ਕਾਲਸ ਆ ਉਹ ਲੈਣੀਆਂ ਜਿਹੜੀਆਂ ਸ਼ੁਰੂ ਕਰਦੇ ਆ। ਆਪਣੇ ਨਾਲ ਕਾਲਰ ਜੁੜੇ ਨੇ ਅਮਨਦੀਪ ਜੀ। ਹਾਂਜੀ ਅਮਨਦੀਪ ਜੀ। ਹਾਂਜੀ, ਮੈਂ ਪੁੱਛਣਾ ਚਾਹੁੰਦੀ ਹਾਂ ਵੀ ਮੇਰੇ ਮਦਰ ਦਾ ਸਿਟੀਜ਼ਨ ਟੈਸਟ ਹੋਇਆ ਸੀ, ਉਹ ਹਿਸਟਰੀ ਵੀ ਪਾਸ ਕਰ ਗਏ ਸੀ, ਰਿਟਨ ਵੀ ਤੇ ਰੀਡਿੰਗ ਵੀ, ਤੇ ਪਰ ਉਹਨਾਂ ਨੇ ਪੇਪਰ ਤੇ ਲਿਖ ਕੇ ਦਿੱਤਾ ਵਾ ਵੀ ਇਹ ਇੰਗਲਿਸ਼ ਅੰਡਰਸਟੈਂਡ ਨਹੀਂ ਕਰਦੇ, 2 ਮਹੀਨਿਆਂ 'ਚ ਤੁਹਾਡਾ ਰੀਸਕੈਜੂਅਲ ਆਊ ਦੁਆਰਾ। ਤੇ ਵੀ ਉਹ ਸੈਕਿੰਡ ਟਾਈਮ ਜੇ ਕੋਈ ਐਮਰਜੈਂਸੀ ਹੋਵੇ, ਇੰਡੀਆ ਜਾਣਾ ਪਵੇ, ਵੀ ਉਹ ਰੀਸਕੈਜੂਅਲ ਕਰ ਸਕਦੇ ਆ ਕਿ ਉਹਨਾਂ ਨੂੰ ਵੇਟ ਹੀ ਕਰਨੀ ਪਊ ਲੈਟਰ ਦੀ? ਨਹੀਂ, ਉਹ ਰੀਸਕੈਜੂਅਲ ਕਰ ਸਕਦੇ। ਜੇ ਬੰਦਾ ਨਹੀਂ ਜਾ ਸਕਦਾ, ਉਹਨੂੰ ਕੋਵਿਡ ਆ ਕੁਛ ਵੀ ਆ, ਬਾਹਰ ਗਿਆ, ਤਾਂ ਹਾਂਜੀ ਬਿਲਕੁਲ ਰੀਸਕੈਜੂਅਲ ਕਰਾ ਸਕਦੇ ਹੋ ਤੁਸੀਂ। ਜੀ ਹਾਂਜੀ, ਅਸੀਂ ਪੁੱਛਿਆ ਸੀ, ਉਹ ਕਹਿੰਦੇ ਫਸਟ ਟਾਈਮ ਹੀ ਕਰ ਸਕਦੇ ਕਿਸੇ ਹੋਰ ਨੂੰ, ਉਹ ਕਹਿੰਦੇ ਸੈਕਿੰਡ ਟਾਈਮ ਨਹੀਂ। ਤਾਂ ਅਸੀਂ ਕਨਫਰਮ ਕਰਨਾ ਸੀ ਵੀ ਜਿਵੇਂ ਹੁਣ ਇੱਕ ਵਾਰ ਤਾਂ ਜਾ ਆਏ ਤੇ ਹੁਣ ਸੈਕਿੰਡ ਟਾਈਮ। ਤੁਸੀਂ USCIS ਨੂੰ ਪੁੱਛਿਆ ਸੀ ਜਾਂ ਕਿਹਨੂੰ ਪੁੱਛਿਆ ਸੀ? ਕਿਸੇ ਇੱਥੇ ਲਾਇਰ ਨੇ ਪੁੱਛਿਆ ਸੀਗਾ, ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ। ਨਹੀਂ, ਤੁਸੀਂ ਕਰ ਸਕਦੇ ਆ। ਹੁਣ ਬੰਦੇ ਨੂੰ ਉਹਨਾਂ ਨੇ, ਹੁਣ ਬੰਦਾ ਕਹੇ ਮੈਨੂੰ ਕੋਵਿਡ ਆ, ਉਹਨੂੰ ਮੰਨ ਲਓ ਜੇ ਕਿਸੇ ਨੂੰ ਹੈਗਾ ਇਦਾਂ ਦਾ, ਹੁਣ ਉਹਨੂੰ ਕੀ ਇਮੀਗ੍ਰੇਸ਼ਨ ਕੋਈ ਧੱਕਾ ਥੋੜਾ ਨਾ ਕਰ ਸਕਦੀ ਕਿ ਤੂੰ ਆ ਕੇ ਇੰਟਰਵਿਊ ਦੇ। ਜੀ, ਸੋ USCIS ਦੇ ਨਾਲ ਤੁਸੀਂ ਗੱਲ ਕਰਕੇ ਦੇਖੋ। ਆਈ ਥਿੰਕ ਦੇ ਵਿਲ ਲਿਸਨ ਜੇ ਤੁਹਾਨੂੰ ਐਮਰਜੈਂਸੀ ਹੈਗੀ ਆ ਵਾਕਈ ਕੋਈ।
ਤੇ ਅਗਲੇ ਕਾਲਰ ਨੇ ਮਨਦੀਪ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਮੇਰਾ ਕੁਐਸਚਨ ਸੀਗਾ ਮੇਰਾ ਅਸਾਈਲਮ ਦਾ ਕੇਸ ਲੱਗਿਆ ਹੋਇਆ ਜੀ ਤੇ ਹਾਂਜੀ ਮੈਂ ਪਿਛਲੇ ਸਾਲ ਹੀ ਮੈਂ ਵਿਆਹ ਕਰਾਇਆ ਤੇ ਮੇਰੀ ਵਾਈਫ ਉਹ ਗ੍ਰੀਨ ਕਾਰਡ ਹੋਲਡਰ ਨੇ ਤੇ ਮੈਂ ਆਪਣਾ ਜੀ। ਵਿਆਹ ਵਾਲਾ ਕੇਸ ਚਲਾ ਸਕਦਾ ਜਾਂ ਮੇਰਾ ਅਸਾਈਲਮ ਵਾਲਾ ਕੇਸ ਹੀ ਮੈਂ ਕੰਟੀਨਿਊ ਰੱਖਾਂ ਤੁਹਾਡੀ ਐਂਟਰੀ ਕਿੱਦਾਂ ਹੋਈ ਸੀਗੀ ਅਮਰੀਕਾ 'ਚ? ਮੈਂ ਇਲੀਗਲ ਤਰੀਕੇ ਨਾਲ ਆਇਆ ਸੀਗਾ ਬਾਰਡਰ ਟੱਪ ਕੇ ਹਾਂਜੀ, ਸੋ ਅਸਾਈਲਮ ਦਾ ਕੇਸ ਕਿੱਥੇ, ਅਸਾਈਲਮ ਆਫਿਸ ਮੋਰੇ ਆ ਕਿ ਇਮੀਗ੍ਰੇਸ਼ਨ ਕੋਰਟ ਮੋਰੇ ਆ? ਇਮੀਗ੍ਰੇਸ਼ਨ ਕੋਰਟ ਮੁਰੇ ਮੇਰੀ ਫਾਈਨਲ ਡੇਟ ਆ ਮੇਰੀ 3 ਮਹੀਨਿਆਂ ਤੱਕ ਫਾਈਨਲ ਤੁਹਾਡੀ 3 ਮਹੀਨਿਆਂ ਤੱਕ ਆ? ਹਾਂਜੀ ਹਾਂਜੀ ਜੇ ਤਾਂ ਤੁਹਾਡਾ ਅਸਾਈਲਮ ਦਾ ਕੇਸ ਸਟਰੋਂਗ ਆ, ਤੁਸੀਂ ਲੜਨਾ ਚਾਹੁੰਦੇ ਆ ਤਾਂ ਠੀਕ ਆ, ਨਹੀਂ ਤਾਂ ਤੁਸੀਂ ਜਿਹੜਾ ਆਪਣਾ ਵਾਈਫ ਦੇ ਥਰੂ ਨਾ ਗ੍ਰੀਨ ਕਾਰਡ ਹੋਲਡਰ ਵਾਈਫ ਦੇ ਥਰੂ 130 ਪ੍ਰੂਵ ਕਰਾ ਕੇ ਤੇ ਕੇਸ ਨੂੰ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾਓ। ਉਹ ਠੀਕ ਹੈ ਜੀ ਤੇ ਫਿਰ ਐਡਮਿਨਿਸਟ੍ਰੇਟਿਵਲੀ ਕਲੋਜ਼ ਜਦੋਂ ਹੋ ਜਾਂਦਾ ਤੇ ਫਿਰ ਹਾਂਜੀ 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 ਦੱਸੋ ਅਟਾਰਨੀ ਜੀ ਤੁਸੀਂ ਕਹਿ ਰਹੇ ਸੀ ਜਦੋਂ ਸੋ close ਹੋ ਜਾਂਦਾ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾ ਕੇ ਤੁਸੀਂ ਵਿਆਹ ਵਾਲੇ ਕੇਸ ਰਾਹੀਂ ਅੱਗੇ ਜਾ ਸਕਦੇ ਆ। ਜੇ ਤੁਹਾਨੂੰ ਲੱਗਦਾ ਕਿ ਅਸਾਈਲਮ ਦਾ ਕੇਸ ਵੀਕ ਆ, ਬਿਆਨ ਜੋ ਵੀ ਤੁਹਾਡਾ ਹੈਗਾ ਨਾ, ਤੁਹਾਨੂੰ ਲੱਗਦਾ ਕਿ ਨਹੀਂ ਮੈਂ ਅਸਾਈਲਮ ਦਾ ਕੇਸ ਨਹੀਂ ਲੜਨਾ, ਤਾਂ ਵਿਆਹ ਦੇ ਕੇਸ ਰਾਹੀਂ ਤੁਸੀਂ ਅੱਗੇ ਜਾ ਸਕਦੇ ਆ ਤੇ ਵੇਵਰ ਵਗੈਰਾ ਲੈ ਕੇ ਬਾਹਰੋਂ ਕੰਟਰੀ ਆਊਟ ਕਰਨਾ ਪੈਣਾ ਤੇ ਵਾਪਸ ਆ ਸਕਦੇ ਹੋ ਤੁਸੀਂ। ਆਹ ਤਰੀਕਾ। ਜੇ ਤੁਸੀਂ ਕੇਸ ਲੜਦੇ ਆ, ਕੇਸ ਫੇਲ ਹੁੰਦੇ ਆ ਤਾਂ ਫਿਰ ਡਿਪੋਰਟੇਸ਼ਨ ਜਿਹੜੀ ਤੁਹਾਨੂੰ ਉਹ ਵੀ ਨਾਲ ਤਰਾਣੀ ਪੈਣੀ ਆ ਤੇ ਕੰਮ ਥੋੜਾ ਜਿਹਾ ਵੱਧ ਜਾਣਾ। ਸੋ ਇਹ ਫੈਸਲਾ ਤੁਸੀਂ ਆਪਣੇ ਵਕੀਲ ਨਾਲ ਬਹਿ ਕੇ ਜਿਹਨੇ ਤੁਹਾਡਾ ਕੇਸ ਬਣਾਇਆ ਵਾ 3 ਮਹੀਨੇ ਹੁਣ ਤੁਹਾਡੇ ਰਹਿੰਦੇ ਆ, ਉਹਨੂੰ ਪੁੱਛੋ ਕਿ ਐਡਮਿਨਿਸਟ੍ਰੇਟਿਵਲੀ ਕਲੋਜ਼ ਮੈਨੂੰ ਕਰਾਉਣਾ ਚਾਹੀਦਾ ਕਿ ਮੇਰੇ ਕੇਸ ਜਿੱਤਣ ਦੇ ਅਸਾਰ ਹੈਗੇ ਆ। ਜੇ ਤੁਹਾਨੂੰ ਲੱਗਦਾ ਚਾਂਸ ਹੈਗੇ ਕਿ ਡਿਨਾਈ ਹੋ ਸਕਦਾ ਤੇ ਫਿਰ ਤੁਸੀਂ ਨਾ ਕੇਸ ਨੂੰ ਫਿਲਹਾਲ ਸਪੈਸ਼ਲੀ ਜੇ ਤੁਹਾਡਾ ਜੱਜ ਨਹੀਂ ਵਧੀਆ ਤਾਂ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾ ਦਿਓ 130 ਤੇ ਅੱਜ ਕੱਲ ਕਰ ਰਹੇ ਆ ਤੇ ਪੀਡੀ ਵਗੈਰਾ ਵੀ ਦੇ ਰਹੇ ਆ। ਸੋ ਵਿਆਹ ਵਾਲੇ ਥਰੂ ਤੁਸੀਂ ਜਿਹੜਾ ਹੈਗਾ ਉਹ ਅੱਗੇ ਪ੍ਰੋਸੀਡ ਕਰੋ। ਜੀ ਥੈਂਕ ਯੂ ਅਗਲੇ ਕਾਲਰ ਜਸਪ੍ਰੀਤ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਮੇਰਾ ਕੁਐਸਚਨ ਹੈ ਜੀ ਮੇਰੀ ਕਜ਼ਨ ਕੈਨੇਡਾ ਤੋਂ ਇੱਥੇ ਅਮਰੀਕਾ ਆਈ ਆ ਤੇ ਉਹ ਬਾਰਡਰ ਕ੍ਰਾਸ ਕਰਕੇ ਹੁਣ ਉੱਥੇ ਪੁੱਛਣਾ ਸੀ ਚਾਹੁੰਦਾ ਮੈਂ ਉਹਦਾ ਸੈਲਮ ਦਾ ਕੇਸ ਲਾਈਏ ਜਾਂ ਉਹਦਾ ਕੋਈ ਮੁੰਡਾ ਦੇਖ ਕੇ ਉਹਦਾ ਸੀੜੀਆਂ ਮੁੰਡੇ ਦੇਖ ਕੇ ਉਹਦਾ ਵਿਆਹ ਕਰ ਦਈਏ, ਕਿੱਦਾਂ ਈ ਰਹੂਗਾ? ਜਿਹੜਾ ਸੇਫ ਲੰਘ ਕੇ ਆਈ ਸੀਗੀ, ਸੇਫ ਲੰਘ ਕੇ ਆਈ ਸੀਗੀ ਸੇਫ ਲੰਘ ਕੇ ਆਈ ਸੀ ਕੈਨੇਡਾ ਤੋਂ ਜਾਂ ਹਾਂਜੀ ਕ੍ਰਾਸ ਕਰੋ ਹਾਂਜੀ ਏਦਾਂ ਹੀ ਕੀਤਾ ਇਲੀਗਲ ਐਂਟਰੀ ਉਹਦੀ। ਸੋ ਪਹਿਲਾਂ ਤਾਂ ਭਾਜੀ ਆਪਣਾ ਅਸਾਈਲਮ ਆਫਿਸ ਦੇ ਮੂਹਰੇ ਕੇਸ ਲਾਓ ਕਿਉਂਕਿ 1 ਸਾਲ ਦੇ ਅੰਦਰ ਅਸਾਈਲਮ ਦਾ ਜਿਹੜਾ ਕੇਸ ਉਹ ਲਾਣਾ ਹੁੰਦਾ। ਜੇ ਵਿਆਹ ਵਿੱਚ ਹੁੰਦਾ ਮੁੰਡਾ ਲੱਭਦਾ ਤਾਂ ਠੀਕ ਆ, ਉਹ ਕਰ ਲਓ, ਉਹਨਾਂ ਵੀ ਜਿਹੜੀ ਗੱਲ ਉਹ ਬਣ ਜੂਗੀ, ਪਰ ਕੰਟਰੀ ਆਊਟ ਕਰਨਾ ਪੈਂਦਾ ਕੱਚੇ ਬੰਦੇ ਨੂੰ। ਸੋ ਇਦਾਂ ਕਿ ਜਿਹੜਾ ਵਿਆਹ ਵਾਲਾ ਕੇਸ ਆ ਉਹ ਵੀ ਥੋੜਾ ਲੰਬਾ ਟਾਈਮ ਚੱਲੂਗਾ ਤੇ ਪ੍ਰੋਬਲਮ ਇਹ ਹੈ ਕਿ ਵਿਆਹ ਵਾਲੇ ਕੇਸ 'ਚ ਵਿਆਹ ਤੇ ਡਿਪੈਂਡੈਂਟ ਆ ਹਨਾ। ਹੁਣ ਉਹਨੂੰ ਮੁੰਡਾ ਮਿਲਿਆ ਨਹੀਂ ਮਿਲਿਆ ਵਿਆਹ ਚੱਲਿਆ ਨਹੀਂ ਚੱਲਿਆ, ਜੇ ਸਾਲ ਲੰਘ ਗਿਆ ਤਾਂ ਫਿਰ ਅਸਾਈਲਮ ਦਾ ਕੇਸ ਨਹੀਂ ਫਾਈਲ ਹੋ ਸਕਦਾ। ਸੋ ਉਹ ਫੈਸਲਾ ਤੁਸੀਂ ਲੈਣਾ ਕਿ ਕਿੱਦਾਂ, ਤੇ ਵਿਆਹ ਵਾਲੇ ਕੇਸ ਦੇ ਥਰੂ ਵੀ ਉਹ ਪੱਕੀ ਹੋ ਸਕਦੀ ਹੈ ਪਰ ਕੰਟਰੀ ਆਊਟ ਕਰਨਾ ਪੈਣਾ। ਸੋ ਜੇ ਉਹਦਾ ਅਸਾਈਲਮ ਦਾ ਕਲੇਮ ਹੈਗਾ ਤਾਂ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਹਾਂਜੀ ਅਸਾਈਲਮ ਦਾ ਕਲੇਮ ਜਿਹੜਾ ਉਹ ਫਾਈਲ ਕਰੋ। ਜੀ ਅਗਲੇ ਕਾਲਰ ਬਲਜੀਤ ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਮੈਂ ਆਪਣੇ ਹਸਬੈਂਡ ਦੇ ਕੇਸ ਦਾ ਪੁੱਛਣਾ ਸੀਗਾ। ਮੈਂ 2019 ਚ ਅਪਲਾਈ ਕੀਤਾ ਸੀਗਾ ਤੇ ਉਹ ਹਜੇ ਆਮ ਯੂਐਸ ਸਿਟੀਜ਼ਨ ਤੇ ਉਹ ਹਲੇ ਤੱਕ ਨਹੀਂ ਆਇਆ। ਮੈਂ ਮੁੰਬਈ ਫੋਨ ਕਰਦੀ ਤਾਂ ਉਹ ਕਹਿੰਦੇ ਐਨਵੀਸੀ ਕੋਲ ਆ, ਤੇ ਜੇ ਐਨਵੀਸੀ ਕੋਲ ਕਰਦੇ ਉਹ ਕਹਿੰਦੇ ਸਾਨੂੰ ਮੁੰਬਈ ਵਾਲਿਆਂ ਨੇ ਨਵੀਂ ਇੰਟਰਵਿਊਜ਼ ਨਹੀਂ ਭੇਜੀਆਂ। ਤੁਸੀਂ ਐਨਵੀਸੀ 'ਚ ਪੇਪਰ ਵਗੈਰਾ ਸਾਰੇ ਸਬਮਿਟ ਕਰਤੇ ਸੀ, ਡਾਕੂਮੈਂਟਲੀ ਕੰਪਲੀਟ? ਹਾਂਜੀ ਉਹ ਕੁਆਲੀਫਾਈ ਹੋ ਗਈ ਸੀ ਮੈਂ ਨਵੰਬਰ 2020 ਚ। ਸੋ ਕੇਸ ਇਹ ਮੁੰਬਈ ਕੋ ਹੋਣਾ ਚਾਹੀਦਾ, ਆਪਣਾ ਐਨਵੀਸੀ ਕੋ ਤਾਂ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਆਪਣਾ ਕੰਮ ਕਰ ਲਿਆ, ਉਹ ਭੇਜ ਦਿੰਦੇ ਆ। ਸੋ ਮੈਂ ਵੀ ਚੈੱਕ ਕਰਦੀ ਤਾਂ ਐਨਵੀਸੀ ਤੇ ਹੀ ਸ਼ੋ ਕਰਦਾ ਆ। ਸੋ ਮੈਂ ਕੁਝ ਕਰ ਸਕਦੀ ਹਾਂ ਅੱਗੇ? ਕੰਟੈਕਟ ਹੀ ਕਰ ਸਕਦੇ ਆ ਐਨਵੀਸੀ ਵਾਲਿਆਂ ਨੂੰ, ਤੇ ਫਿਰ ਆਪਣੇ ਜਿਹੜਾ ਕਾਂਗਰਸਮੈਨ ਆ ਨਾ ਤੁਹਾਡੇ ਲੋਕਲ ਕਾਂਗਰਸਮੈਨ ਦੇ ਆਫਿਸ ਨੂੰ ਇਨਵੋਲਵ ਕਰੋ ਤੇ ਉਹਨਾਂ ਨੂੰ ਦੱਸੋ ਕਿ ਮੈਂ ਯੂਐਸ ਸਿਟੀਜ਼ਨ ਹਾਂ, ਮੈਂ ਫਸੀ ਹੋਈ ਹਾਂ ਤੇ ਇਨਕੁਆਇਰੀ ਪਾਓ। ਸੋ ਤੁਹਾਡੀ ਇਨਕੁਆਇਰੀ ਪਾ ਦੋਗੇ, ਹੈਲਪ ਕਰ ਦੋਗੇ ਤੁਹਾਡੀ। ਜੀ ਥੈਂਕ ਯੂ ਜੀ। ਥੈਂਕ ਯੂ ਜੀ ਅਗਲੇ ਕਾਲਰ ਨਰਮਲ ਸਿੰਘ ਭਾਈ ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਹੈ ਕਿ ਮੇਰਾ 601 ਇਹ ਅਪਰੂਵ ਹੋਇਆ ਤੇ ਮੈਨੂੰ ਜੇ ਇੰਡੀਆ ਜਾਵਾਂ ਤਾਂ ਕਿੰਨਾ ਟਾਈਮ ਲੱਗੇਗਾ? 601 ਅਪਰੂਵ ਹੈ ਤੁਹਾਡੇ, ਡਿਪੋਰਟੇਸ਼ਨ ਤਾਂ ਨਹੀਂ ਲੱਗੀ? ਲੱਗੀ ਹੋਈ ਭਾਈ। ਕਰਾ ਲਈ ਸੀਗੀ, 12 ਅਪਰੂਵ ਕਰਾਇਆ ਸੀਗਾ? ਹਾਂਜੀ ਬਾਕੀ ਸਾਰੇ ਵੇਵਰ ਅਪਰੂਵ ਹੋਇਆ ਹੀ ਰਹਿੰਦਾ 601 ਏ। 601 ਏ ਦੀ ਭਾਜੀ ਜਿਹੜੀ ਟਾਈਮਲਾਈਨ ਅੱਜ ਕੱਲ 2 ਤੋਂ 3 ਸਾਲ ਚੱਲ ਰਹੀ ਹੈ। ਸੋ ਥੋੜਾ ਜਿਹਾ ਵੇਟ ਕਰਨਾ ਪੈਣਾ। ਮੈਨੂੰ ਪਤਾ ਨਹੀਂ ਹੁਣ ਤੁਸੀਂ ਕਦੋਂ ਕਰਾਇਆ ਵਾ। ਸੋ ਜਦੋਂ ਤੁਹਾਡਾ ਫਿਰ 601 ਅਪਰੂਵ ਹੋ ਜਾਂਦਾ ਤੇ ਨਾਲ ਹੀ ਤੁਸੀਂ ਆਪਣੀ ਜਿਹੜੀ ਇੰਟਰਵਿਊ ਉਹ ਸ਼ੈਡਿਊਲ ਕਰ ਸਕਦੇ ਆ। ਮੇਰਾ 601 ਤਾਂ ਅਪਰੂਵ ਹੋਣੇ ਹੋਇਆ 2 ਵੀਕਾਂ ਹੋਈਆਂ। 601 ਏ ਅਪਰੂਵ ਹੋ ਗਿਆ ਤੁਹਾਡਾ? ਹਾਂਜੀ
212 ਵੀ ਅਪਰੂਵ ਆ? ਹਾਂਜੀ ਅਪਰੂਵਲ ਹੋ ਗਿਆ 11 ਬਸ ਤਰੀਕ ਫਿਰ ਨੂੰ। ਤੁਸੀਂ ਭਾਜੀ ਤੁਸੀਂ ਵੇਟ ਕਾਹਦੀ ਕਰਦੇ ਆ? ਅਪਾਇੰਟਮੈਂਟ ਬਣਾਓ, ਜਦੋਂ ਤੁਹਾਨੂੰ ਮਿਲਦੀ ਆ ਫਟਾਫਟ ਤੇ ਜਾਓ। ਜੀ ਅਗਲੇ ਕਾਲਰ ਗੁਰਸਿਮਰਨ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਭਾਜੀ ਮੈਂ ਪੁੱਛਣਾ ਸੀਗਾ, ਮੇਰੀ ਕੋਰਟ ਹੀਅਰਿੰਗ ਸੀ, ਅਸਾਈਲਮ ਲੱਗਾ ਹੋਇਆ ਮੇਰਾ 2021 ਦੇ ਵਿੱਚ ਨਵੰਬਰ ਦੇ ਵਿੱਚ, ਉਹ ਹੁਣ ਗਾਂਹ ਹੋ ਕੇ 2024 ਚ ਚਲ ਗਈ ਆ। ਕੋਈ ਰਾਹ ਹੈਗਾ ਏਦਾਂ ਵੀ ਆਪਾਂ ਐਪਲੀਕੇਸ਼ਨ ਪਾ ਸਕਦੇ ਹਾਂ ਉਹਨਾਂ ਨੂੰ ਵੀ ਛੇਤੀ ਕਰਾਉਣ ਦੇ ਲਈ? ਭਾਜੀ ਛੇਤੀ ਉਹ ਮੋਸ਼ਨ ਟੂ ਐਡਵਾਂਸ ਹੁੰਦੀ ਆ, ਪਰ ਉਹ ਮੋਸ਼ਨ ਟੂ ਐਡਵਾਂਸ ਨਾ ਉਹਨਾਂ ਲੋਕਾਂ ਦੀ ਅਪਰੂਵ ਕਰਦੇ ਆ ਜਿਨ੍ਹਾਂ ਦੇ ਪਿੱਛੇ ਫੈਮਿਲੀ ਮੈਂਬਰਸ ਨੂੰ, ਬੱਚਿਆਂ ਨੂੰ, ਘਰ ਵਾਲੀ ਨੂੰ ਖਤਰਾ ਵਾ। ਤੇ ਜਿਹੜਾ ਇਦਾਂ ਹੀ ਸਿੰਪਲ ਸਿੰਗਲ ਬੰਦਾ ਜਾਂ ਬੰਦਾ ਕਹਿੰਦਾ ਮੇਰੇ ਪੇਰੈਂਟਸ ਨੂੰ ਖਤਰਾ, ਉਹਨਾਂ ਦੀ ਐਡਵਾਂਸ ਉਹ ਗ੍ਰਾਂਟ ਨਹੀਂ ਕਰ ਰਿਹਾ ਅੱਜ ਦੀ ਡੇਟ 'ਚ। ਓਕੇ, ਵੀ ਮਤਲਬ ਫਾਇਦਾ ਨਹੀਂ ਕੋਈ ਹੈਗਾ ਜੇ ਮੈਂ ਪਾ ਕੇ ਵੀ ਦੇਖਦਾ ਐਪਲੀਕੇਸ਼ਨ ਕੋਈ ਦਿੰਦਾ? ਜੀ ਹਾਂਜੀ ਆਪਾਂ ਨਾ ਟਰਾਈ ਕਰ ਚੁੱਕੇ ਹਾਂ ਕਾਫੀਆਂ, ਉਹ ਜਿਹੜੀਆਂ ਸਿੰਪਲ ਐਡਵਾਂਸ ਹੈਗੀ ਉਹਦਾ ਫਾਇਦਾ ਨਹੀਂ, ਕਿਉਂਕਿ ਪੋਸਟਪੋਨ ਹੋਣ ਦਾ ਮਕਸਦ ਇਹ ਹੈ ਕਿ ਉਹ ਬੈਕਲੌਗ ਦਾ ਤਰੀਕਾ ਉਹਨਾਂ ਕੋਲ ਹੈ ਨਹੀਂ ਗਿਆ। ਤੁਸੀਂ ਉੱਦਾਂ ਜਿਹੜਾ ਨਾਰਮਲੀ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੋ ਆਪਣੇ ਵਕੀਲ ਥਰੂ ਕਿ ਜੇ ਕੋਈ ਅਰਲੀ ਕੈਲੰਡਰ ਹੀਅਰਿੰਗ ਆਈ ਤੇ ਸਾਨੂੰ ਉਹ ਦੇ ਦਿੱਤੀ ਜਾਵੇ। ਪਰ ਉਹ ਵਕੀਲ ਜਿਹੜੇ ਹੈਗੇ ਇਨਕਲੂਡਿੰਗ ਮੈਂ ਵੀ ਉਹ ਲੈ ਕੇ ਜ਼ਿਆਦਾ ਖੁਸ਼ ਨਹੀਂ, ਕਿਉਂਕਿ ਸਾਨੂੰ ਵੀ ਟਾਈਮ ਚਾਹੀਦਾ ਪ੍ਰਿਪੇਅਰ ਕਰਨ ਲਈ। ਤੇ ਉਹਦੇ ਵਿੱਚ ਇੱਦਾਂ ਕਿ ਕਈ ਵਾਰੀ ਖੜੇ ਪੈ ਫਿਰ ਦੇ ਦਿੰਦੇ ਕਿ ਆ ਦੂਜੇ ਮਹੀਨੇ ਆ ਜਾਓ, ਹੈ ਨਾ। ਫਿਰ ਕਈ ਵਾਰੀ ਭੱਜ ਦੌੜ ਪੈ ਜਾਂਦੀ ਡਾਕੂਮੈਂਟ ਵਗੈਰਾ ਇਕੱਠੇ ਕਰਨ ਦੀ। ਸੋ ਤੁਹਾਡੇ ਕੇਸ 'ਚ ਮੇਰੇ ਹਿਸਾਬ ਨਾਲ ਤੁਸੀਂ 24 ਵਾਲੀ ਜਿਹੜੀ ਉਹ ਚੱਲ ਲੈਂਦੇ ਹੋ, ਜੇ ਤੁਹਾਡਾ ਜੱਜ ਵਗੈਰਾ ਵਧੀਆ ਵਾ। ਤੇ ਜੇ ਜੱਜ ਵਗੈਰਾ ਨਹੀਂ ਵਧੀਆ, ਤੁਸੀਂ ਕਿਤੇ ਹੋਰ ਮੂਵ ਹੁੰਦੇ ਆ। ਕਈ ਕੋਰਟਾਂ ਦੇ ਵਿੱਚ ਤਰੀਕ ਛੇਤੀ ਆ ਜਾਂਦੀ, ਜਿੱਦਾਂ ਸੈਕਰਾਮੈਂਟੋ ਛੇਤੀ ਆ ਜਾਂਦੀ ਆ, ਹੋਰ ਕਈ ਕੋਰਟਸ ਦੇ ਵਿੱਚ ਛੇਤੀ ਆ ਸਕਦੀ ਆ। ਸੋ ਟ੍ਰੇਡ ਆਫ ਉੱਥੇ ਉਹ ਹੈਗਾ ਕਿ ਜਿੱਥੇ ਛੇਤੀ ਆਉਂਦੀ ਉੱਥੇ ਜੱਜ ਵਧੀਆ ਨਹੀਂ ਹੈਗੇ। ਜੀ ਉੱਥੇ ਤਾਂ ਹੀ ਛੇਤੀ ਆਉਂਦੀ ਹੈ ਨਾ। ਹਾਂਜੀ। ਅਗਲੇ ਕਾਲਰ ਕੁਲਵੰਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮੈਂ ਪੁੱਛਣਾ ਚਾਹੁੰਦੀ ਸੀ ਕਿ ਜੇ ਯੂਐਸ ਸਿਟੀਜ਼ਨ ਇੰਡੀਆ ਜਾ ਕੇ ਵਿਆਹ ਕਰਦਾ, ਜਾਂ ਵਿਆਹ ਵਾਲਾ ਕੇਸ ਜਲਦੀ ਹੋਊਗਾ ਪਾਸ ਕਿ ਫਿਆਂਸੇ ਵੀਜ਼ੇ ਵਾਲਾ? ਫਿਆਂਸੇ ਵਾਲਾ ਛੇਤੀ ਹੋਊਗਾ, ਪਰ ਥੋੜੇ ਮਹੀਨੇ ਦੇ ਫਰਕ ਪੈਂਦਾ। ਰეკਮੈਂਡ ਇਹੀ ਆ ਕਿ ਵਿਆਹ ਵਾਲਾ ਹੀ ਕਰੋ ਤੁਸੀਂ, ਪੱਕਾ ਜ਼ਿਆਦਾ। ਜੀ ਉਹਦਾ ਫਿਆਂਸੇ 'ਚ ਇਹ ਹੈ ਕਿ 6 ਮਹੀਨੇ ਦਾ ਫਰਕ ਪੈ ਹੀ ਜਾਂਦਾ, 6 ਮਹੀਨੇ ਵੱਜ ਜਾਂਦੇ ਆ ਤੁਹਾਡੇ। ਪਰ ਫਿਰ ਤੁਸੀਂ ਆਓਗੇ ਫਿਰ ਤੁਹਾਨੂੰ ਗ੍ਰੀਨ ਕਾਰਡ ਕਰਨਾ ਪੈਣਾ, ਡਬਲ ਪੈਸੇ ਖਰਚਣੇ ਪੈਣੇ। ਸੋ ਸਿੱਧੇ ਵਿਆਹ ਵਾਲਾ ਕਰੋ, ਰეკਮੈਂਡਡ ਅੱਜ ਦੇ ਟਾਈਮ ਦੇ ਵਿੱਚ। ਜੀ ਰਾਜਦੀਪ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਕੁਐਸਚਨ ਸੀ, ਮੇਰੇ ਮੰਮੀ ਪਹਿਲੀ ਵਾਰੀ ਆਏ ਆ ਇੱਥੇ USA, ਤੇ ਜੋ ਉਹਨਾਂ ਨੂੰ ਯੈਲੋ ਪੈਕੇਜ ਮਿਲਿਆ ਸੀ, ਸੀਲ ਪੈਕੇਜ, ਉਹਨਾਂ ਨੇ ਸਬਮਿਟ ਨਹੀਂ ਕੀਤਾ। ਉਹ ਅੱਛਾ, ਤੇ ਉਹ ਹੁਣ ਸਾਨੂੰ ਸਬਮਿਟ ਕਰਨਾ ਚਾਹੀਦਾ? ਜੇ ਕਰਨਾ ਚਾਹੀਦਾ ਤਾਂ ਕਿੱਥੇ ਕਰਨਾ ਚਾਹੀਦਾ? ਤੁਹਾਨੂੰ ਜੀ ਕਸਟਮਸ ਐਂਡ ਬਾਰਡਰ ਪੈਟਰੋਲ ਵਾਲਿਆਂ ਨਾਲ ਨਾ ਅਪਾਇੰਟਮੈਂਟ ਬਣਾਉਣੀ ਪੈਣੀ ਹੈ, ਉਹ ਸਬਮਿਟ ਕਰਨਾ ਜ਼ਰੂਰੀ ਹੁੰਦਾ। ਸੋ ਕਸਟਮਸ ਐਂਡ ਬਾਰਡਰ ਪੈਟਰੋਲ ਵਾਲਿਆਂ ਨਾਲ CBP ਜਿਹਨੂੰ ਕਹਿੰਦੇ ਆ, ਉਹਨਾਂ ਨਾਲ ਅਪਾਇੰਟਮੈਂਟ ਬਣਾਓ। ਉਹਨਾਂ ਦਾ ਆਹੀ ਜਿਹੜੇ ਹਰੇਕ ਮੇਜਰ ਪੋਰਟ ਤੇ ਵੀ ਆਫਿਸਰ ਗੂਗਲ ਕਰੋ ਤੇ ਉਹਨਾਂ ਨਾਲ ਇੰਟਰਵਿਊ ਸੈੱਟ ਕਰਕੇ ਨਾ ਉੱਥੇ ਜਾ ਕੇ ਸਬਮਿਟ ਕਰੋ। ਜੀ ਥੈਂਕ ਯੂ। CBP ਕਸਟਮਸ ਐਂਡ ਬਾਰਡਰ ਪੈਟਰੋਲ। ਓਕੇ ਜੀ, ਥੈਂਕ ਯੂ ਜੀ। ਸੋ ਇਹ ਪੀਲੇ ਪੈਕਟ ਦਾ ਕੀ ਚੱਕਰ ਹੁੰਦਾ? ਜੇ ਪਹਿਲੀ ਵਾਰੀ ਮੈਂ ਸੁਣਿਆ, ਉਹਦਾ ਚਲੋ ਹੋਊਗਾ ਲੋਕਾਂ ਦੇ ਨਾਲ। ਸੋ ਇਹ ਕੀ ਹੁੰਦੀ ਹੈ ਜੀ ਚੀਜ਼? ਨਹੀਂ, ਇਹ ਤਾਂ ਜੀ ਕਾਫੀ ਕਾਮਨ ਆ। ਜਦੋਂ ਵੀ ਕੋਈ ਵੀ ਇਮੀਗ੍ਰੈਂਟ ਆਉਂਦਾ ਨਾ, ਜਿਹਨੂੰ ਗ੍ਰੀਨ ਕਾਰਡ ਮਿਲਣਾ ਵਾ, ਹੁਣ ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਬੰਦਾ ਆ ਗਿਆ ਜਾਂ ਕੁਛ ਹੋਗਾ? ਉਹਨਾਂ ਨੂੰ ਇੱਕ ਬੋਰਡਿੰਗ, ਉਹਨੂੰ ਫਾਈਲ ਕਹਿੰਦੇ ਆ, ਬੋਰਡਿੰਗ ਫਾਈਲ। ਉਹਨਾਂ ਡਾਕੂਮੈਂਟ ਦਿੰਦੇ ਆ ਕੌਂਸੂਲੇਟ ਵਾਲੇ, ਸੀਲ ਕਰਕੇ ਤੁਸੀਂ ਉਹਨੂੰ ਖੋਲ ਨਹੀਂ ਸਕਦੇ। ਉਹ ਜਦੋਂ ਤੁਸੀਂ ਆ ਜਾਂਦੇ ਨਾ, ਐਂਟਰੀ ਮਾਰ ਲੈਂਦੇ ਇੱਥੇ, ਆਪਣਾ ਵੀ ਇਮੀਗ੍ਰੈਂਟ ਵੀਜ਼ਾ ਦਿੰਦੇ। ਜਿੱਦਾਂ ਤੁਹਾਨੂੰ ਜਿੱਦਾਂ ਮੰਨ ਲਓ ਕਿਸੇ ਨੇ ਆਪਣੇ ਘਰਦਿਆਂ ਦਾ ਕੀਤਾ, ਉਹਨਾਂ ਨੂੰ ਵੀਜ਼ਾ ਲੱਗ ਗਿਆ। ਡਾਇਰੈਕਟ ਗ੍ਰੀਨ ਕਾਰਡ ਤਾਂ ਬਾਹਰ ਮਿਲ ਨਹੀਂ ਸਕਦਾ ਐਮਬੈਸੀ, ਸੋ ਇਮੀਗ੍ਰੈਂਟ ਵੀਜ਼ਾ ਲੱਗਦਾ। ਤੇ ਨਾਲ ਉਹਨਾਂ ਨੂੰ ਆ ਬੋਰਡਿੰਗ ਫਾਈਲ ਕਹਿੰਦੇ ਆ, ਪੀਲਾ ਪੈਕਟ ਜਿਹਨੂੰ ਕਹਿ ਸਕਦੇ ਆ। ਤਾਂ ਮੈਨੂੰ ਇਹ ਨਹੀਂ ਪਤਾ ਕਿ ਹਰ ਵਾਰੀ ਪੀਲਾ ਹੀ ਹੁੰਦਾ, ਕੋਈ ਹੋਰ ਵੀ ਰੰਗ ਹੋ ਸਕਦਾ। ਸੋ ਉਹ ਆ ਕੇ ਤੁਸੀਂ ਨਾ, ਜਿਹੜਾ ਏਅਰਪੋਰਟ ਤੇ ਤੁਹਾਡਾ ਚੈੱਕ ਇਨ ਹੁੰਦਾ, ਤੁਸੀਂ ਉਹ ਜਿਹੜਾ ਤੁਹਾਨੂੰ ਬੰਦਾ ਚੈੱਕ ਇਨ ਕਰਦਾ, ਤੁਸੀਂ ਉਹਨੂੰ ਦੇਣਾ। ਫਿਰ ਉਹਨੇ ਕੀ ਹੋਇਆ ਕਿ ਉਹਨੇ ਅੱਗੇ ਨਾ ਜਿਹੜਾ ਪੇਪਰ ਵਰਕ ਹੈਗਾ, ਉਹਨੇ ਇਮੀਗ੍ਰੇਸ਼ਨ ਦੇ ਨਾਲ, ਗ੍ਰੀਨ ਕਾਰਡ ਪ੍ਰੋਡਕਸ਼ਨ ਲਈ ਤੇ ਸੋਸ਼ਲ ਸਿਕਿਉਰਿਟੀ ਵਾਲਿਆਂ ਲਈ, ਉਹਨੇ ਉਹ ਚੀਜ਼ਾਂ ਵਿੱਚ ਸਿਸਟਮ ਦੇ ਆਪਣੇ ਐਂਟਰ ਕਰ ਦੇਣੀਆਂ। ਫਿਰ ਤੁਹਾਨੂੰ ਡਾਕ ਰਾਹੀਂ ਜਿਹੜਾ ਹੈਗਾ ਉਹ ਗ੍ਰੀਨ ਕਾਰਡ ਆ ਜਾਂਦਾ। ਜੇ ਤੁਸੀਂ ਉਹ ਪੈਕਟ ਨਾ ਸਬਮਿਟ ਕਰੋ ਤਾਂ ਤੁਹਾਡਾ ਜਿਹੜਾ ਉਹ ਗ੍ਰੀਨ ਕਾਰਡ ਜਿਹੜਾ ਉਹ ਆਉਣਾ ਨਹੀਂ। ਹਾਂ, ਸੋ ਫਿਰ ਸਟੇਟਸ ਨੂੰ ਵੀ ਫਰਕ ਪੈ ਸਕਦਾ? ਮਤਲਬ ਥੋੜੀ ਜਿਹੀ ਹੈਡੇਕ ਬਹੁਤ ਜ਼ਿਆਦਾ ਹੋ ਜਾਣੀ, ਦੁਬਾਰਾ ਰੀਫਾਈਲ ਜੇ ਕਰਨੇ ਪੈਣੇ, ਹਨਾ। ਤੁਸੀਂ ਹੁਣ ਆ ਗਏ ਜਿੱਦਾਂ, ਫਿਰ ਡਿਲੇ ਉਹਦਾ ਕਾਫੀ ਜ਼ਿਆਦਾ ਹੋ ਜਾਣਾ। ਸੋ ਬੰਦਾ ਖੁਸ਼ੀ ਕਈ ਵਾਰੀ ਭੁੱਲ ਜਾਂਦਾ, ਪਰ ਇਦਾਂ ਦਾ ਕੰਮ ਨਾ ਕਰੋ। ਜਿਹਦੇ ਕਰਕੇ ਖੁਸ਼ੀ ਆ ਵੀ ਉਹ ਖੁਸ਼ੀ ਨਾਲ ਆਨੰਦ ਮਾਣੋ, ਉਹ ਚੀਜ਼ਾਂ ਮਿਸ ਨਾ ਕਰੋ, ਕਿਉਂਕਿ ਰੈੱਡ ਟੇਪ ਬਹੁਤ ਆ। ਆਪਾਂ ਨੂੰ ਸਭ ਨੂੰ ਪਤਾ ਆ ਵੀ ਕਿੰਨੀਆਂ ਜ਼ਿਆਦੀਆਂ ਇੱਥੇ ਡਿਲੇਜ਼ ਜਿਹੜੇ ਉਹ ਚੱਲ ਰਹੇ ਆ। ਇੱਕ ਹੋਰ ਚੀਜ਼ ਦੱਸਦੀ ਜੀ, ਪੀਲਾ ਪੈਕਟ ਮਿਲਦਾ ਕਿੱਦਾਂ, ਹਨਾ। ਹੁਣ ਕਈਆਂ ਨੂੰ ਇਹ ਨਹੀਂ ਪਤਾ, ਵੀਜ਼ਾ ਲੱਗਿਆ, ਚੱਲ ਵੀ ਟਿਕਟ ਕਟਾ ਲਈ, ਆ ਗਏ। ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਨਾ, ਉਸ ਤੋਂ ਬਾਅਦ ਇੱਕ ਹੋਰ ਇਮੀਗ੍ਰੈਂਟ ਵੀਜ਼ਾ ਫੀਸ ਹੁੰਦੀ ਹੈ। ਜਾ ਕੇ ਤੁਸੀਂ ਨਾ ਉਹਨਾਂ ਦੀ
ਸਾਰੇ ਕਰਨ ਤੋਂ ਬਾਅਦ ਵੀ ਵੀਜ਼ਾ ਲੈਣ ਤੋਂ ਬਾਅਦ ਵੀ ਤੁਸੀਂ ਇੱਕ ਫੀਸ ਜਿਹੜੀ ਆ ਉਹ ਕਲੀਅਰ ਕਰਨੀ ਆ। ਹੁਣ ਕਈ ਲੋਕਾਂ ਦੀ ਨਾ ਜਿਹੜੀ ਫੀਸ ਆ ਉਹ ਆਨਲਾਈਨ ਜਿੱਦਾਂ ਪੇ ਹੋ ਜਾਂਦੀ ਆ, ਕਈ ਲੋਕੀ ਜਿੱਦਾਂ ਨਾ ਉਹ ਫੀਸ ਬਾਰੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਜਾਂ ਕਲੀਅਰ ਨਹੀਂ ਕਰ ਪਾਉਂਦੇ, ਉਹ ਵੀ ਵਿਚਾਰੇ ਉਡੀਕਦੇ ਰਹਿ ਜਾਂਦੇ ਜਿੱਦਾਂ ਸਾਲ ਡੇਢ ਸਾਲ ਕੇ ਆ ਜਾਊਗਾ। ਤੇ ਉਹ ਇਮੀਗ੍ਰੈਂਟ ਜਿਹੜੀ ਵੀਜ਼ਾ ਫੀਸ ਆ ਉਹ ਵੀ ਜਿਹੜੀ ਵੀਜ਼ਾ ਲੱਗਣ ਤੋਂ ਬਾਅਦ ਉਹ ਤੁਸੀਂ ਪੇ ਕਰਨੀ ਹੁੰਦੀ ਹੈ। ਜੀ ਜੀ। ਅਗਲੇ ਕਾਲਰ ਹਰਕੀਰਤ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਜਿੱਦਾਂ ਨਾ ਮੇਰੀ ਹੀਅਰਿੰਗ ਸੀ ਜਨਵਰੀ ਚ 18 ਦੀ, ਮੈਂ ਪਿਛਲੇ ਵੀਕ ਵੀ ਗੱਲ ਕੀਤੀ ਸੀ, ਮੇਰਾ ਨਾ ਐਡਰੈਸ ਦਾ ਇਸ਼ੂ ਪੈ ਗਿਆ ਸੀ ਹਨਾ, ਤੇ ਹੁਣ ਮੇਰੀ ਕੋਈ ਹੀਅਰਿੰਗ ਹੀ ਨਹੀਂ ਦੇ ਰਹੇ ਜੱਜ, ਉਹ ਕਹਿ ਰਹੇ ਵੀ ਮਤਲਬ ਹਾਲੇ ਤੱਕ ਕੋਈ ਫਿਊਚਰ ਹੀਅਰਿੰਗ ਹੀ ਨਹੀਂ ਆ ਰਹੀ, ਕੋਈ ਐਨੀ ਆਈਡੀਆ ਮਤਲਬ ਕਦੋਂ ਤੱਕ ਆ ਜੂਗੀ? ਤੇ ਨਹੀਂ ਐਡਰੈਸ ਨਾਲ ਕੀ ਚੱਕਰ ਪਿਆ, ਤੁਸੀਂ ਮੂਵ ਹੋ ਗਏ ਸੀਗਾ ਕਿੱਦਾਂ? ਨਹੀਂ ਉਹ ਨਾ ਜਿੱਦਾਂ ਪਹਿਲਾਂ ਮੇਰਾ ਕੇਸ ਆਪਣਾ ਇੱਥੇ ਰੀਨੋ ਸੀ ਨਵਾਡਾ, ਮਤਲਬ 2018 ਚ, ਉਹ ਤੋਂ ਫਿਰ ਮੈਂ ਮੂਵ ਕਰਾ ਲਿਆ ਸੈਨ ਫਰਾਂਸਿਸਕੋ ਜੀ। ਤੇ ਬਾਅਦ ਚ ਫਿਰ ਮੈਂ ਜਿਹੜੇ ਫਿੰਗਰ ਵੀ ਦੇਣ ਗਿਆ ਨਾ, ਮੈਂ ਰੀਨੋ ਹੀ ਦੇਣ ਗਿਆ ਕਿ ਕੋਵਿਡ ਦਾ ਟਾਈਮ ਹੀ ਫਿੰਗਰਪ੍ਰਿੰਟ ਕਿਤੇ ਹੋ ਨਹੀਂ ਰਹੇ, ਫਿਰ ਮੈਂ ਰੀਨੋ ਦੇਣ ਚਲ ਗਿਆ ਫਿੰਗਰ, ਕੇਸ ਮੇਰਾ ਸੈਨ ਫਰਾਂਸਿਸਕੋ ਹੀ। ਤੇ ਹੁਣ ਜੇ ਸਰਕਾਰੀ ਵਕੀਲ ਨੂੰ ਲੱਗਾ ਵੀ ਇਹ ਫਰੋਡ ਕਰ ਰਿਹਾ, ਹੁਣ ਮੇਰਾ ਐਡਰੈਸ ਹੈਗਾ ਇੱਥੋਂ ਦਾ ਟ੍ਰੇਸੀ ਦਾ ਜੀ, ਤੇ ਸਰਕਾਰੀ ਵਕੀਲ ਨੂੰ ਲੱਗਾ ਵੀ ਇਹ ਸਾਡਾ ਫਰੋਡ ਕਰ ਰਿਹਾ, ਰਹਿੰਦਾ ਹਾਲੇ ਵੀ ਰੀਨੋ ਹੀ ਹੈ, ਬਟ ਇਹਨੇ ਕੇਸ ਇੱਥੇ ਲਾਇਆ ਹੋਇਆ ਕੈਲੀਫੋਰਨੀਆ। ਤੁਹਾਨੂੰ ਕਿੱਦਾਂ ਪਤਾ ਕਿ ਸਰਕਾਰੀ ਵਕੀਲ ਨੂੰ ਏਦਾਂ ਲੱਗਾ? ਉਹ ਮੇਰਾ ਵਕੀਲ ਦੱਸ ਰਿਹਾ, ਨਾਲੇ ਉਦੋਂ ਜਦੋਂ ਵੀਡੀਓ ਕਾਲ 'ਚ ਗੱਲ ਹੋਈ ਸੀ ਨਾ, ਉਹ ਸਰਕਾਰੀ ਵਕੀਲ ਨੇ ਕੁਐਸਚਨ ਚੁੱਕਿਆ ਸੀ ਇਹ ਵਾਲਾ। ਮਾਸਟਰ ਹੀਅਰਿੰਗ ਸੀ? ਨਹੀਂ ਮੇਰੀ ਫਾਈਨਲ ਹੀਅਰਿੰਗ ਹੈ ਜੀ। ਹਾਂਜੀ। ਉਹ ਅੱਛਾ ਨਹੀਂ ਫਾਈਨਲ ਹੀਅਰਿੰਗ ਤੁਹਾਡੀ ਹੋ ਚੁੱਕੀ ਹੈ ਆਲਰੇਡੀ? ਉਹ ਜਿਹੜੀ ਇੰਡੀਵਿਜੂਅਲ ਹੀਅਰਿੰਗ ਹੋ ਗਈ ਤੁਹਾਡੀ ਹੈ ਨਾ? ਹਾਂਜੀ, ਪਰ ਉਹਦੇ ਵਿੱਚ ਮੈਂ ਡਿਸੀਜਨ ਨਹੀਂ ਦਿੱਤਾ ਉਹਨਾਂ ਨੇ ਕੋਈ। ਨਹੀਂ ਜੇ ਤੁਹਾਡੀ ਇੰਡੀਵਿਜੂਅਲ ਹੀਅਰਿੰਗ ਹੋ ਗਈ ਹੈ ਫਿਰ ਤਾਂ ਤੁਸੀਂ ਇੰਡੀਵਿਜੂਅਲ ਹੀਅਰਿੰਗ ਦੇ ਡਿਸੀਜਨ ਦੀ ਵੇਟ ਕਰ ਰਹੇ ਆ, ਤੁਹਾਨੂੰ ਨਵੀਂ ਹੀਅਰਿੰਗ ਤੁਹਾਨੂੰ ਉਹਨਾਂ ਨੇ ਕੋਈ ਦੇਣੀ, ਫਿਰ ਤਾਂ ਤੁਹਾਡਾ ਫੈਸਲਾ ਆਣਾ। ਤੇ ਆ ਜਿਹੜਾ ਐਡਰੈਸਾਂ ਵਾਲੀ ਜਿਹੜੀ ਗੱਲ ਆ, ਜਿਹੜੇ ਹੁਣ ਸੁਣ ਰਹੇ ਆ ਹਨਾ, ਦੇਖੋ ਹੁਣ ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ ਆ, ਐਡਰੈਸਾਂ ਵਾਲੇ ਤੇ ਕੇਸ ਦੇ ਵਿੱਚ ਨਾ ਮੈਸਅਪ ਨਹੀਂ ਕਰਨਾ ਕਿਸੇ ਨੇ ਵੀ। ਸੋ ਭਾਜੀ ਮੈਨੂੰ ਲੱਗ ਰਿਹਾ ਕਿ ਤੁਹਾਡੀ ਨਾ ਇੰਡੀਵਿਜੂਅਲ ਹੀਅਰਿੰਗ ਜਿਹੜੀ ਤੁਹਾਡੀ ਆਲਰੇਡੀ ਹੋ ਗਈ ਹੈ, ਡਿਸੀਜਨ ਇਜ਼ ਪੈਂਡਿੰਗ ਜਿਹੜਾ ਤੁਹਾਡਾ ਉਹ ਚੱਲ ਰਿਹਾ, ਤੇ ਤੁਹਾਨੂੰ ਹੁਣ ਫੈਸਲਾ ਹੀ ਆਣਾ ਇਹਦਾ, ਨਵੀਂ ਤਰੀਕ ਨਹੀਂ ਆਣੀ। ਸੋ ਇਹ ਚੀਜ਼ ਨੂੰ ਕਨਫਰਮ ਕਰਨ ਦੇ ਲਈ ਇਹ ਕੀ ਕਰ ਸਕਦੇ ਆ ਵੀ ਭਾਈ ਹੀਅਰਿੰਗ ਆਉਣੀ ਆ ਜਾਂ ਫੈਸਲਾ ਆਉਣਾ ਆ, ਇਸ ਚੀਜ਼ ਦੀ ਕਨਫਰਮੇਸ਼ਨ ਇਹ ਕਿੱਥੋਂ ਲੈ ਸਕਦੇ, ਮਨ ਨੂੰ ਤਸੱਲੀ ਕਿੱਥੋਂ ਦੇਣ? ਇਹਦਾ ਇੱਕ ਤਾਂ ਹੈਗਾ ਅਸਾਈਲਮ ਜਿਹੜਾ ਆਫਿਸ ਵਾਲਾ ਜਿਹੜਾ ਨੰਬਰ ਹੈਗਾ ਹੀਅਰਿੰਗ ਦਾ, ਉਹ ਵੀ ਮੈਂ ਦੱਸ ਦਿੰਦਾ। ਤੇ ਇੱਕ ਜੇ ਇਹ ਗੂਗਲ 'ਚ ਸਰਚ ਕਰਦੇ ਆ EOIR ਆਟੋਮੈਟਿਡ ਕੇਸ ਇਨਫੋਰਮੇਸ਼ਨ ਹੈ ਨਾ, ਤੇ ਵੈਬਸਾਈਟ ਆ ਜਾਊਗੀ ਉਹਨਾਂ ਦੀ, ਉਹ 'ਚ ਆਪਣਾ ਇਹ ਨੰਬਰ ਪਾ ਕੇ ਇਹ ਦੇਖ ਸਕਦੇ ਆ ਕਿ ਕੀ ਪ੍ਰੋਸੈਸ ਜਿਹੜਾ ਹੈਗਾ ਉਹ ਚੱਲਦਾ ਵਾ। ਤੇ ਜਿਹੜਾ ਅਸਾਈਲਮ ਆਫਿਸ ਦਾ ਨੰਬਰ ਹੈਗਾ ਜੀ, ਉਹ ਮੈਂ ਤੁਹਾਨੂੰ ਹੁਣੇ ਦੇ ਦਿੰਦਾ ਜੀ। ਅੱਛਾ ਜੀ, ਉਹ ਨੰਬਰ ਹੈਗਾ ਜੀ 800-898-7180। ਸੋ ਉਹਦੇ ਵਿੱਚ ਜਦੋਂ ਤੁਸੀਂ ਅਸਾਈਲਮ ਆਫਿਸ ਦੇ ਵਿੱਚ ਐਂਟਰ ਕਰੋਗੇ, ਪਹਿਲਾਂ ਤੁਸੀਂ 3 ਵਾਰੀ 1 ਦੱਬਣਾ, ਕਾਲ ਕਰਕੇ 3 ਵਾਰੀ 1 ਦੱਬਣਾ, ਉਹਨੇ ਕਹਿਣਾ ਆਪਣਾ ਇਹ ਨੰਬਰ ਐਂਟਰ ਕਰੋ, ਫਿਰ ਉਹਨੇ ਤੁਹਾਡਾ ਨਾਮ ਬੋਲਣਾ, ਕਨਫਰਮ ਆ ਸਹੀ ਆ, ਉਹਨੂੰ ਸਾਰਾ ਕਰਨ ਲਈ 1 ਦੱਬਣਾ। ਤੇ ਐਂਡ 'ਚ ਉਹਨੇ ਜਦੋਂ ਤੁਹਾਨੂੰ ਆਪਸ਼ਨ ਪੁੱਛਣੀ ਕਿ ਕੀ ਚਾਹੀਦਾ, 3 ਨੰਬਰ ਆਪਸ਼ਨ ਤੇ ਕਿ ਕੇਸ ਦੇ ਵਿੱਚ ਕੀ ਫੈਸਲਾ ਲਿਆ, ਤੁਸੀਂ 3 ਨੰਬਰ ਦੱਬੋ, ਤੇ ਉੱਥੇ ਤੁਹਾਡਾ ਇਹੀ ਆਣਾ ਕਿ ਤੁਹਾਡੀ ਨੋ ਹੀਅਰਿੰਗ ਹੈਗੀ ਆ, ਤੇ ਤੁਹਾਡਾ ਜਿਹੜਾ ਡਿਸੀਜਨ ਇਜ਼ ਪੈਂਡਿੰਗ, ਤੁਹਾਨੂੰ ਹੁਣ ਫੈਸਲਾ ਹੀ ਆਣਾ ਇਹਦਾ। ਸੋ ਮੇਰੇ ਖਿਆਲ ਹੁਣ ਤੁਹਾਡਾ ਜਿਹੜਾ ਐਡਵਰਸ ਕ੍ਰੈਡੀਬਿਲਿਟੀ ਡਿਟਰਮੀਨੇਸ਼ਨ ਹੋ ਸਕਦਾ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਗਲਤ ਬੋਲਦਾ। ਸੋ ਵੇਟ ਕਰੋ ਇਹਦੀ ਫਿਰ ਕਿੱਦਾਂ। ਜੀ ਜੀ। ਅਗਲੇ ਕਾਲਰ ਜਸਪ੍ਰੀਤ। ਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ ਵਕੀਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ 2 ਕੁਐਸਚਨ ਆ ਪਲੀਜ਼। ਪਹਿਲਾ ਤਾਂ ਇਹ ਹੈ ਕਿ ਮਾਤਾ ਜੀ ਦਾ ਗ੍ਰੀਨ ਕਾਰਡ ਦਾ ਰੀਨਿਊ ਭਰਿਆ ਸੀਗਾ ਜੀ 10 ਸਾਲ ਬਾਅਦ, ਉਹਦੇ ਵਿੱਚ ਉਹਨਾਂ ਦੇ ਫਿੰਗਰਪ੍ਰਿੰਟ ਹੋ ਗਏ, ਤੇ ਫਿੰਗਰਪ੍ਰਿੰਟ ਹੋਣ ਤੋਂ ਬਾਅਦ ਵੀ ਉਹਨਾਂ ਨੇ ਦੁਬਾਰਾ ਫਿਰ ਫਿੰਗਰਪ੍ਰਿੰਟ ਦੀ ਅਪਾਇੰਟਮੈਂਟ ਸ਼ਡਿਊਲ ਕਰ ਦਿੱਤੀ ਹੈ ਜੀ। ਉਹ ਕਈ ਵਾਰੀ ਉਮਰ ਜ਼ਿਆਦਾ ਹੁੰਦੀ ਨਾ, ਜਦੋਂ ਫਿੰਗਰਪ੍ਰਿੰਟ ਨਾ ਆਉਂਦੇ ਨਹੀਂ ਸਹੀ ਤਰੀਕੇ ਨਾਲ ਕੈਪਚਰ ਨਹੀਂ ਹੁੰਦੇ, ਤੇ ਉਹ ਦੁਬਾਰਾ ਫਿਰ ਇੰਟਰਵਿਊ, ਸਪੈਸ਼ਲੀ ਬਜ਼ੁਰਗਾਂ ਦੇ, ਤਾਂ ਉਹ ਦੁਬਾਰਾ ਬਾਇਓਮੈਟ੍ਰਿਕਸ ਦੀ ਇੰਟਰਵਿਊ ਜਿਹੜੀ ਉਹ ਲੈ ਲੈਂਦੇ ਆ, ਕੋਈ ਵੱਡੀ ਗੱਲ ਨਹੀਂ। ਧੰਨਵਾਦ ਜੀ। ਔਰ ਦੂਸਰਾ ਕੁਐਸਚਨ ਸਰ ਜੀ ਇਹ ਹੈ ਜੀ ਕਿ ਜਿੱਦਾਂ ਉਹਨਾਂ ਦੀ ਇੱਕ ਅੱਖ ਦੀ ਸਰਜਰੀ ਹੋਈ ਸੀ, ਲੈਫਟ ਆਈ ਤੋਂ ਉਹਨਾਂ ਦੀ ਨਿਗਾਹ ਪਹਿਲਾਂ ਹੀ ਘੱਟ ਸੀ, ਪਰ ਰਾਈਟ ਦੀ ਉਹਨਾਂ ਇੰਜਰੀ ਹੋ ਗਈ ਡਾਕਟਰ ਤੋਂ, ਹੁਣ ਵਿਜ਼ਨ ਦੀ ਪ੍ਰੋਬਲਮ ਹੈ, ਤੇ ਫਿਊਚਰ ਦੇ ਵਿੱਚ ਜੇਕਰ ਉਹ ਸਿਟੀਜ਼ਨਸ਼ਿਪ ਦਾ ਭਰਨਾ ਚਾਹੁਣ ਤਾਂ ਉਹਨਾਂ ਦਾ ਕੋਈ ਬੇਸ ਬਣ ਸਕਦਾ ਹੈਗਾ ਵੀ ਕਿਸੇ ਬੇਸ ਤੇ ਉਹ ਸਿਟੀਜ਼ਨਸ਼ਿਪ ਭਰ ਸਕਦੇ, ਪਰ ਉਹ ਅਨਪੜ੍ਹ ਨੇ, ਮਤਲਬ ਸਕੂਲ ਨਹੀਂ ਗਏ ਜੀ ਕਦੇ। ਸੋ ਇਦਾਂ ਹੈ ਕਿ ਡਿਸੇਬਿਲਿਟੀ ਅਕੋਮੋਡੇਸ਼ਨ ਤੁਸੀਂ ਮੰਗ ਸਕਦੇ ਆ, ਜਿਹੜਾ ਉਹਨੂੰ ਦਿਖਦਾ ਨਹੀਂ, ਤੇ ਜਿਹੜੇ ਉਹਨਾਂ ਨੂੰ ਬੋਲਣ ਵਾਲਾ ਜਿਹੜਾ ਟੈਸਟ ਆ ਆਪਣੇ ਪ੍ਰੈਜ਼ੀਡੈਂਟ, ਉਹ ਜਿਹੜਾ ਉਹ ਡਿਸੇਬਿਲਿਟੀ ਅਕੋਮੋਡੇਸ਼ਨ ਉਹਨੂੰ ਦੇ ਦੋਗੇ, ਪਰ ਟੈਸਟ ਉਹਨਾਂ ਨੂੰ ਦੇਣਾ ਹੀ ਪੈਣਾ। ਤੇ ਉਹ 15 ਸਾਲ ਵਾਲਾ ਹੁੰਦਾ, 10 ਸਾਲ ਤਾਂ ਜਿੱਦਾਂ ਕਹਿੰਦੇ ਵੀ ਹੋ ਹੀ ਗਏ ਆ, ਤਕਰੀਬਨ 5 ਸਾਲ ਹੋਰ ਫਿਰ ਵੇਟ ਕਰ ਲੈਣ, ਫਿਰ 15 ਸਾਲ ਤੇ 55 ਦੀ ਉੱਤੇ ਫਿਰ ਉਹ ਐਕਸੈਪਸ਼ਨ ਵੀ ਮਿਲਦੀ ਆ।
ਸਿਵਿਕ ਟੈਸਟ ਜਿਹੜਾ ਉਹ ਲੈਣਾ ਹੀ ਪੈਣਾ। ਸਿਵਿਕ ਟੈਸਟ ਫਿਰ ਵੀ ਲੈਣਾ ਪੈਣਾ, ਠੀਕ ਹੈ ਜੀ। ਤੇ ਆਪਣਾ ਕੀ ਕਹਿੰਦੇ ਆ, ਆਪਣੀ ਲੈਂਗੁਏਜ 'ਚ ਉਹ ਲੈ ਸਕਦੇ ਆ, ਠੀਕ ਹੈ। ਸਿਵਿਕ ਟੈਸਟ ਜਿਹੜਾ ਹੈਗਾ। ਤੇ ਜਦੋਂ 20 ਸਾਲ ਹੋ ਗਏ ਫਿਰ ਉਹ ਵੀ ਵੇਵ ਆ। ਪਰ ਇਹਨਾਂ ਦੇ ਕੇਸ 'ਚ ਕੀ ਹੈ ਕਿ ਜੇ ਦਿਖਦਾ ਨਹੀਂ ਉਹਨਾਂ ਨੂੰ ਨਾ ਵਾਕਈ ਡਿਸੇਬਿਲਿਟੀ ਜੇ ਹੈਗੀ ਆ ਉਸ ਲੈਵਲ ਦੀ ਕਿ ਪੜ੍ਹ ਨਹੀਂ ਸਕਦੇ, ਤਾਂ ਉਹ ਡਿਸੇਬਿਲਿਟੀ ਅਕੋਮੋਡੇਸ਼ਨ ਆਪਣੀ ਰਿਕੁਐਸਟ ਕਰ ਸਕਦੇ ਆ। ਉਹਦੇ ਵਿੱਚ ਇਹ ਹੈ ਕਿ ਕੋਰਟ ਕਹਤਾ ਜਿਹੜਾ USCIS ਦਾ ਆਫਿਸ ਆ, ਉਹ ਜਿਹੜੇ ਸਵਾਲ ਆ ਉਹਨਾਂ ਨੂੰ ਪੜ੍ਹ ਕੇ ਦੱਸ ਸਕਦੇ ਆ ਕਿ ਉਹ ਲੋੜ ਨਾ ਪਵੇ। ਪਰ ਜਦੋਂ ਉਹਨੂੰ ਸੁਣਦਾ ਜੇ ਉਹਨਾਂ ਨੂੰ ਹੈਗਾ ਤਾਂ ਉਹਨਾਂ ਨੂੰ ਉਹ ਚੀਜ਼ ਦਾ ਕੋਈ ਬਹਾਨਾ ਨਹੀਂ ਹੋਣਾ ਕਿ ਮੈਨੂੰ ਸੁਣਦਾ ਵੀ ਨਹੀਂ ਹੈਗਾ, ਹਨਾ। ਉਹਨਾਂ ਨੂੰ ਜਿਹੜਾ ਉਹ ਡਿਸੇਬਿਲਿਟੀ ਅਕੋਮੋਡੇਸ਼ਨ ਮਿਲ ਸਕਦੀ ਹੈ, ਪਰ ਵੇਵ ਨਹੀਂ ਮਿਲ ਸਕਦਾ ਇਸ ਚੀਜ਼ ਤੇ। ਜੀ ਥੈਂਕ ਯੂ ਜੀ। ਤੇ ਆਪਣੇ ਅਗਲੇ ਕਾਲਰ ਨੇ ਪਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਮੈਂ ਪੁੱਛਣਾ ਸੀ, ਜੇ ਸਿਟੀਜ਼ਨਸ਼ਿਪ ਅਪਲਾਈ ਕੀਤੀ ਹੋਵੇ ਤੇ ਤੁਹਾਨੂੰ ਇੰਡੀਆ ਜਾਣਾ ਪਵੇ, ਇੰਡੀਆ ਜਾ ਸਕਦੇ ਆ? ਜਾ ਸਕਦੇ ਆ ਜੀ, ਪਰ 6 ਮਹੀਨੇ ਤੋਂ ਵੱਧ ਨਹੀਂ ਬਾਹਰ ਰਹਿਣਾ। ਨਹੀਂ, ਜੇ 2-3 ਵੀਕਾਂ ਲਈ ਕੋਈ ਪ੍ਰੋਬਲਮ ਨਹੀਂ। ਜੀ ਅਗਲੇ ਕਾਲਰ ਅਜੇ। ਭਾਜੀ ਸਤਿ ਸ੍ਰੀ ਅਕਾਲ ਜੀ ਦੋਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਕੋਈ ਨਹੀਂ, ਮੈਂ ਜੇ ਭਾਜੀ ਨੂੰ ਪਹਿਲਾਂ ਤਾਂ ਸੋਸ਼ਲ ਮੀਡੀਆ ਦੇਖਦਾ ਰਹਿਣਾ, ਤੇ ਦਿਲ 'ਚ ਇੱਕ ਗੱਲ ਹੈ ਵੀ ਮੇਰਾ ਕੇਸ ਕਿਸੇ ਹੋਰ ਵਕੀਲ ਕੋਲੇ ਆ, ਪਰ ਮੈਂ ਚਾਹੁੰਦਾ ਸੀ ਕਿ ਮੇਰਾ ਕੇਸ ਭਾਜੀ ਕੋਲੇ ਹੋਵੇ। ਤੇ ਅਗਲੇ ਮੇਰੀ ਭਾਜੀ ਫਾਈਨਲ ਹੀਅਰਿੰਗ ਆ, ਤੇ ਮੈਂ ਚਾਹਾਂਗਾ ਕਿ ਜੇ ਭਾਜੀ ਕੁਝ ਮੋਟੀਵੇਸ਼ਨਲ ਕੋਈ ਗੱਲ ਦੱਸਣ ਜਿਹਦੇ ਨਾਲ ਮੈਨੂੰ ਮੋਟੀਵੇਸ਼ਨ ਆਏ ਭਾਜੀ। ਅੱਛਾ ਜੀ, ਤੁਹਾਡੀ ਅਗਸਤ ਦੇ ਵਿੱਚ ਹੀਅਰਿੰਗ ਆ? ਹਾਂਜੀ ਭਾਜੀ, ਅਪ੍ਰੈਲ 'ਚ ਅਗਲੇ ਮਹੀਨੇ, ਮਾਰਚ ਭਾਜੀ ਅਗਲੇ ਮਹੀਨੇ ਹੀ ਹੈ ਜੀ। ਸੋ ਭਾਜੀ ਮੋਟੀਵੇਸ਼ਨਲ ਗੱਲ ਇਹ ਹੈ ਕਿ ਆਪਣੇ ਨਾ ਵਕੀਲ ਤੋਂ ਕ੍ਰੈਡੀਬਲ ਫੇਅਰ ਇੰਟਰਵਿਊ ਮੰਗਾਓ, ਆਪਣੀ ਜਿਹੜੀਆਂ ਫਾਈਲਾਂ ਸਾਰੀਆਂ ਜਿਹੜੀਆਂ ਸਬਮਿਟ ਹੋਈਆਂ ਉਹ ਸਾਰੀਆਂ ਮੰਗਾਓ। ਉਹਨੂੰ ਪੈਨ ਫੜ ਕੇ ਭਾਜੀ ਲਾਈਨ ਬਾय ਲਾਈਨ ਵਕੀਲ ਨੇ ਜੋ ਕਰਨਾ ਕਰ ਲੈਣ ਦਿਓ ਆਪਣੇ ਲੈਵਲ ਤੇ। ਜੇ ਤੁਹਾਨੂੰ ਇੰਗਲਿਸ਼ ਆਉਂਦੀ ਆ ਤਾਂ ਠੀਕ ਆ, ਜੇ ਨਹੀਂ ਆਉਂਦੀ ਤਾਂ ਜਿਹੜਾ ਆਪਣਾ ਸੱਜਣ ਮਿੱਤਰ ਆ ਕੋਈ, ਉਹਨੂੰ ਨਾਲ ਬਿਠਾਓ ਆਪਣੇ, ਉਹਨੂੰ ਲਾਈਨ ਬਾय ਲਾਈਨ ਜਿੱਦਾਂ ਕਹਿ ਲਓ ਕਿ ਜਿੱਦਾਂ ਇੱਕ ਡਿਟੈਕਟਿਵ ਕੰਮ ਕਰਦਾ, ਉਹਦੇ ਵਿੱਚ ਦੇਖੋ ਕਿ ਜਿਹੜੇ ਥੱਲੇ ਬਿਆਨ ਹੋਇਆ ਕਿੰਨੇ ਬੰਦੇ ਸੀਗੇ, ਕੀ ਸੀਗਾ, ਕਿੱਦਾਂ ਸੀਗਾ। ਜਿਹੜਾ ਵਕੀਲ ਨੇ ਡਾਕੂਮੈਂਟ ਸਬਮਿਟ ਕਰਾਇਆ ਉਹ ਵੀ ਲਾਈਨ ਬਾय ਲਾਈਨ ਪੜ੍ਹੋ, ਸਾਰੀ ਜਿਹੜੀ ਤੁਹਾਡੀ ਸਟੇਟਮੈਂਟ ਆ, ਡੈਕਲੇਰੇਸ਼ਨ ਜਿਹਨੂੰ ਕਹਿੰਦੇ ਆ, ਤੇ ਜਿਹੜੇ ਐਫੀਡੇਵਿਟ ਵਗੈਰਾ ਤੁਸੀਂ ਮੰਗਾਏ ਹੋਣੇ ਆ ਇੰਡੀਆ ਤੋਂ, ਉਹ ਵੀ ਸਾਰੇ ਲਾਈਨ ਬਾय ਲਾਈਨ ਪੜ੍ਹੋ। ਉਹਦੀ ਸਮਰੀ ਕਰੋ ਕਿ ਕਿਹਦੇ ਵਿੱਚ ਕੀ ਲਿਖਿਆ ਹੋਇਆ। ਤੇ ਜ਼ਿਆਦਾਤਰ ਕੀ ਹੁੰਦਾ ਕਿ ਕੋਈ ਨਾ ਕੋਈ ਜਿਹੜੀ ਛੋਟੀ ਮੋਟੀ 19-21 ਦੀ ਜਿਹੜੀ ਗੜਬੜ ਆ ਉਹ ਹੁੰਦੀ ਆ। ਉਹਨੂੰ ਤੁਸੀਂ ਆਪਣੇ ਵਕੀਲ ਦੇ ਮੂਹਰੇ ਦੱਸੋ ਕਿ ਆਹ ਚੀਜ਼ ਮੈਂ ਦੇਖੀ ਆ, ਮੇਰੇ ਡਾਕੂਮੈਂਟ 'ਚ ਇੱਦਾਂ, ਇਹਨੂੰ ਕਿੱਦਾਂ ਕਰਨਾ। ਤੇ ਉਹ ਜਿਹੜਾ ਕੋਸ਼ਿਸ਼ ਕਰੋ ਕਿ ਤੁਹਾਡਾ ਵਕੀਲ ਉਹ ਆਪਣੇ ਡਾਇਰੈਕਟ ਐਗਜ਼ਾਮ 'ਚ ਪਹਿਲਾਂ ਹੀ ਤੁਸੀਂ ਕੋਰਟ ਨੂੰ ਕਲੀਅਰ ਕਰ ਦਿਓ ਕਿ ਸਰਕਾਰੀ ਵਕੀਲ ਨੂੰ ਸਵਾਲ ਪੁੱਛਣ ਦਾ ਜਿਹੜਾ ਮੌਕਾ ਨਾ ਦਿਓ। ਤੇ ਉਹਨੂੰ ਤੁਸੀਂ ਤਿਆਰੀ ਜਿਹੜੀ ਆ ਉਹ ਖੁਦ ਕਰਨੀ ਆ, ਵਕੀਲ ਦੇ ਉੱਤੇ ਨਹੀਂ ਸੁੱਟਣਾ, ਰੱਟਾ ਨਹੀਂ ਲਾਣਾ। ਆਪਣਾ ਕੇਸ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਕਿਤੋਂ ਮਰਜ਼ੀ ਤੁਹਾਡੇ ਕੋਲ ਪੁੱਛਿਆ ਜਾ ਸਕਦਾ, ਕੋਈ ਏਦਾਂ ਨਹੀਂ ਲੱਗਣਾ ਕਿ ਤੋਤੇ ਵਾਂਗੂ ਬੰਦਾ ਬੋਲਦਾ। ਤੁਹਾਨੂੰ ਪੂਰਾ ਆਪਣਾ ਜਿਹੜਾ ਟਾਈਮ ਆ ਉਹ ਸਪੈਂਡ ਕਰੋ, ਮਲਟੀਪਲ ਟਾਈਮ ਉਹਨੂੰ ਪੜ੍ਹੋ, ਜਿਹੜੇ ਤੁਹਾਡੇ ਹਾਦਸੇ ਸੀਗੇ ਭੁੱਲ ਗਏ ਤੁਹਾਨੂੰ ਯਾਦ ਆ, ਉਹਨੂੰ ਤੁਸੀਂ ਵਿਜ਼ੂਅਲਾਈਜ਼ ਕਰੋ ਕਿ ਕਿੱਦਾਂ ਸੀਗਾ, ਹਨਾ। ਜਿੱਦਾਂ ਕਿਸੇ ਨੇ ਦੱਸਿਆ ਕਿ ਕਿਸੇ ਤੇ ਕੋਈ ਹਮਲਾ ਹੋਇਆ, ਤੇ ਤੁਸੀਂ ਇਹ ਨਹੀਂ ਕਿ ਸਿਰਫ ਹੁਣ ਜਿਹੜਾ ਪੇਪਰ ਤੇ ਉਹਨੇ ਲਿਖਿਆ ਉਹਨੇ ਜੱਜ ਨੇ ਉਹੀ ਪੁੱਛਣਾ, ਉਹ ਤੁਹਾਨੂੰ ਉਹ ਹਮਲੇ ਬਾਰੇ ਇਨ ਜਨਰਲ ਉਹ ਜਿੱਦਾਂ ਪੁੱਛ ਸਕਦੇ ਆ ਕਿ ਅੱਛਾ ਤੇਰਾ ਫੋਰ ਐਗਜ਼ਾਮਪਲ ਐਕਸੀਡੈਂਟ ਹੋ ਗਿਆ, ਹਨਾ, ਤੈਨੂੰ ਕੁੱਟਿਆ ਉਹਨਾਂ ਨੇ, ਮੋਟਰਸਾਈਕਲ ਤੇ ਜਾ ਰਿਹਾ ਸੀਗਾ, ਮਤਲਬ ਸਵਾਲ ਆ ਗਿਆ ਕਿ ਫਿਰ ਤੈਨੂੰ ਤਾਂ ਹਸਪਤਾਲ ਲੈ ਗਏ, ਮੋਟਰਸਾਈਕਲ ਦਾ ਤੇਰਾ ਕੀ ਬਣਿਆ, ਉਹਨੂੰ ਕੌਣ ਲੈ ਕੇ ਗਿਆ। ਸੋ ਮਤਲਬ ਇਹ ਹੈ ਕਿ ਤੁਸੀਂ ਪੂਰੀ ਪਿਕਚਰ ਤੁਹਾਡੇ ਦਿਮਾਗ 'ਚ ਕੰਪਲੀਟ ਹੋਣੀ ਚਾਹੀਦੀ ਹੈ ਕਿ ਕਿੱਦਾਂ ਤੁਹਾਡਾ ਕੇਸ ਹੈ, ਕਿਤੋਂ ਵੀ ਸਵਾਲ ਜਿਹੜਾ ਤੁਹਾਡਾ ਪੁੱਛਿਆ ਜਾ ਸਕਦਾ। ਤੇ ਤੁਸੀਂ ਤਿਆਰੀ ਕਰ ਸਕਦੇ ਆ ਆਪਣੇ। ਮੋਟੀਵੇਸ਼ਨ ਤਾਂ ਜਿਹੜਾ ਬੰਦਾ ਬਾਰਡਰ ਟੱਪ ਕੇ ਆ ਗਿਆ, ਉਹਨੂੰ ਸਾਡੀ ਕਾਹਦੀ ਮੋਟੀਵੇਸ਼ਨ ਦੀ ਲੋੜ ਆ, ਉਹਨੇ ਤਾਂ ਆਲਰੇਡੀ ਇੰਨੇ ਜਿਹੜੇ ਪਹਾੜ ਆ ਉਹ ਟੱਪ ਲਏ, ਹਨਾ। ਉਹ ਤਾਂ ਆਲਰੇਡੀ ਬੰਦਾ ਦਲੇਰ ਆ ਜਿਹੜਾ ਆਲਰੇਡੀ ਇੱਥੇ ਆ ਗਿਆ। ਹੁਣ ਇਹ ਹੈ ਕਿ ਤਿਆਰੀ ਤੁਸੀਂ ਆਪਣੀ ਖਿੱਚੋ, ਮੋਟੀਵੇਸ਼ਨ ਦੀ ਤੁਹਾਨੂੰ ਕੋਈ ਲੋੜ ਨਹੀਂ। ਤੇ ਜਿਹੜੇ ਤੁਹਾਨੂੰ ਮਸਲੇ ਜਿਹੜੇ ਹੈਗੇ ਆ ਉਹ ਆਪਣੇ ਵਕੀਲ ਨਾਲ ਲੈ ਕੇ ਆਓ ਉਹਦੇ ਸਾਹਮਣੇ, ਤੇ ਵਕੀਲ ਵੀ ਕਹੂਗਾ ਕਿ ਲੈ ਵੀ ਬੰਦਾ ਇਹ ਤੇਜ਼ ਆ, ਇਹਦਾ ਕੇਸ ਮੈਨੂੰ ਧਿਆਨ ਨਾਲ ਕਰਨਾ ਪੈਣਾ। ਜੀ ਥੈਂਕ ਯੂ ਜੀ। ਤੇ ਬਾਕੀ ਚਲੋ ਜਿਹੜੇ ਅਜੇ ਸੁਣ ਰਹੇ ਜਿਨ੍ਹਾਂ ਦੇ ਕੇਸ ਅਜੇ ਨਹੀਂ ਹੈਗੇ ਅਟਰਨੀ ਟਿਕਿਆਣਾ ਹੋਊਗਾ, ਜੇ ਤੁਸੀਂ ਚਾਹੁੰਦੇ ਆ ਤੇ ਇਹਨਾਂ ਤੋਂ ਕਰਾਉਣੇ ਆ ਤੇ ਇਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰ ਲਿਓ ਜੀ। 415 909 0503 4159090503 ਤੇ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ 408 272 5200 ਆ। ਹੁਣ ਆਪਾਂ ਹੋਰ ਜ਼ਿਆਦੀਆਂ ਕਾਲਸ ਨਹੀਂ ਲਵਾਂਗੇ, ਜਿੰਨੇ ਕਿ ਇਸ ਟਾਈਮ ਹੋਲਡ ਤੇ ਆ ਉਨੇ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਜਸਪਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰੀ ਨਾ ਲਾਸਟ ਮੰਥ 19 ਜਨਵਰੀ ਨੂੰ ਇੰਟਰਵਿਊ ਹੋਈ ਸੀ USCIS ਦੇ ਆਫਿਸ 'ਚ,
ਜੀ ਤੇ ਭਾਜੀ ਉਹਨਾਂ ਨੇ ਕਿਹਾ ਸੀ ਕਿ ਮੇਲ ਕਰਨਗੇ ਡਿਸੀਜਨ, ਤੇ ਭਾਜੀ ਆਲਮੋਸਟ ਮੰਥ ਹੋ ਗਿਆ, ਕੋਈ ਭਾਜੀ ਕੀ ਪ੍ਰੋਸੈਸਿੰਗ ਟਾਈਮ ਆ ਡਿਸੀਜਨ ਆਉਣ ਦਾ? ਭਾਜੀ ਸੈਲਮ ਆਫਿਸ ਮਰੇ ਹੋਈ ਸੀ। ਹਾਂਜੀ ਭਾਜੀ USCIS ਜੀ ਕੋਈ ਪ੍ਰੋਸੈਸਿੰਗ ਇਹਦਾ ਉਹ ਨਹੀਂ ਹੈਗਾ, ਕਿੰਨਾ ਮਰਜ਼ੀ ਦੇਰ ਲਾ ਸਕਦੇ ਆ। ਸਾਡੇ ਜਿਹੜੇ ਇੰਡੀਅਨ ਕੇਸ ਆ ਕਈ ਤਾਂ ਆ ਜਾਂਦੇ ਆ ਮਹੀਨੇ 2 ਮਹੀਨੇ ਦੇ ਵਿੱਚ, ਕਾਫੀ ਜ਼ਿਆਦਾ ਆ ਜਾਂਦੇ ਆ। ਸਾਡੇ ਆਪਣੇ ਖੁਦ ਦੇ ਕਈ ਕੇਸ ਆ 4-4 5-5 ਮਹੀਨੇ 'ਚ ਜਵਾਬ ਆਉਂਦੇ ਨੇ। ਕਈ ਇਦਾਂ ਦੇ ਵੀ ਕੇਸ ਆ ਕਿ 3-3 4-4 ਸਾਲ ਲਾ ਕੇ ਵੀ ਆਉਂਦੇ, ਜਿਹਦੇ ਵਿੱਚ ਕੋਈ ਮੁੱਦੇ ਕਈ ਹੋਰ ਸੰਗੀਨ ਹੁੰਦੇ ਆ। ਤਾਂ ਇਹ ਤੁਹਾਨੂੰ ਭਾਜੀ ਵੇਟ ਹੀ ਕਰਨੀ ਪੈਣੀ ਆ। ਜ਼ਿਆਦਾਤਰ ਇਹ ਹੁੰਦਾ ਕਿ ਭਾਜੀ ਮੇਰੀ ਜਿਹੜੀ ਸਮਝ ਇਹ ਹੈ ਕਿ ਮਤਲਬ ਕੋਈ ਇਦਾਂ ਲਿਖਿਆ ਨਹੀਂ ਕਿਤੇ ਹੋਇਆ, ਪਰ ਜਦੋਂ ਮੈਂ ਦੇਖਿਆ ਕਿ ਜਦੋਂ ਡਿਸੀਜਨ ਨਾ ਲੰਬੇ ਟਾਈਮ ਤੇ ਜਿੱਦਾਂ 4 ਮਹੀਨੇ 5 ਮਹੀਨੇ 6 ਮਹੀਨੇ ਤੇ ਪਹੁੰਚ ਜਾਂਦਾ, ਤੇ ਉਹ ਜਿਹੜਾ ਜ਼ਿਆਦਾਤਰ ਨਾ ਮੈਂ ਦੇਖਿਆ ਕਿ ਅਪਰੂਵ ਕਰ ਦਿੰਦੇ ਆ। ਸੋ ਜਿਹੜਾ ਡਿਲੇ ਆ ਉਹ ਤੁਹਾਡੇ ਅਗੇਂਸਟ ਨਹੀਂ ਹੈਗਾ, ਕਈ ਵਾਰੀ ਤੁਹਾਡੇ ਫੇਵਰ 'ਚ ਵੀ ਚੱਲ ਜਾਂਦਾ ਕਿ ਉਹ ਸੋਚ ਰਿਹਾ ਕਿ ਕਰਨਾ ਨਹੀਂ ਕਰਨਾ, ਹੈ ਨਾ। ਤੇ ਜੇ ਤਾਂ ਉਹਨਾਂ ਨੇ ਸਿੱਧੇ ਡਿਨਾਈ ਕਰਨਾ, ਜਿਹੜੇ ਅਫਸਰ ਨੇ, ਉਹ ਤਾਂ 10 ਦਿਨਾਂ 'ਚ ਵੀ ਤੁਹਾਡਾ ਡਿਨਾਈ ਕਰਕੇ ਦੇ ਸਕਦਾ, ਤੁਸੀਂ ਕੁਝ ਕਹਿ ਨਹੀਂ ਸਕਦੇ ਉਹਨੂੰ। ਸੋ ਇਹ ਹੈ ਕਿ ਸਬਰ ਰੱਖੋ ਥੋੜਾ ਜਿਹਾ। ਜੀ ਜੀ, ਕਈ ਵਾਰੀ ਦੇਰੀ ਦੇ ਵਿੱਚ ਸਬਰ ਦਾ ਫਲ ਮਿੱਠਾ ਹੁੰਦਾ ਆ। ਜੀ ਹੋ ਸਕਦਾ। ਹਾਂ, ਸੋ ਹੋ ਸਕਦਾ ਵੀ ਸਬਰ ਦਾ ਫਲ ਮਿੱਠਾ ਹੀ ਤੁਹਾਡੇ ਲਈ ਹੋਵੇ। ਬਲਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਰ ਮੇਰੀ ਕਜ਼ਨ ਹੈ, ਉਹ ਇੰਡੀਆ ਅੰਗੇਜਮੈਂਟ ਕਰਵਾ ਕੇ ਆਈ ਆ, ਤੇ ਉਹ ਹੈਗੀ ਆ ਗ੍ਰੀਨ ਕਾਰਡ ਸਿਟੀਜ਼ਨ ਨਹੀਂ ਆ, ਤੇ ਉਹ ਲੜਕੇ ਦਾ ਅਪਲਾਈ ਕਰ ਸਕਦੀ ਆ ਗ੍ਰੀਨ ਕਾਰਡ ਤੇ? ਗ੍ਰੀਨ ਕਾਰਡ ਦਾ ਇੰਗੇਜਮੈਂਟ ਤੇ ਨਹੀਂ ਕਰ ਸਕਦੀ, ਵਿਆਹ ਤੇ ਹੀ ਕਰ ਸਕਦੀ ਸਿਰਫ। ਤੇ ਉਹਨੇ ਸਿਟੀਜ਼ਨ ਦਾ ਅਪਲਾਈ ਕੀਤਾ ਹੋਇਆ, ਇਹ ਵੇਟ ਕਰਦੀ ਆ ਉਹਦੀ ਇੰਟਰਵਿਊ ਦੀ। ਜਦੋਂ ਸਿਟੀਜ਼ਨ ਬਣ ਗਿਆ, ਸਹੁੰ ਚੱਕ ਲਈ, ਸਿਰਫ ਉਦੋਂ ਫਿਆਂਸੇ ਨੂੰ ਕਰ ਸਕਦਾ। ਗ੍ਰੀਨ ਕਾਰਡ ਹੋਲਡਰ ਸਿਰਫ ਸਪਾਊਸ ਨੂੰ ਕਰ ਸਕਦਾ, ਫਿਆਂਸੇ ਨੂੰ ਨਹੀਂ ਕਰ ਸਕਦਾ। ਹਾਂਜੀ, ਉਦਾਂ ਤਾਂ ਫਿਰ ਮੈਂ ਵੀ ਕਹੂੰਗਾ, ਕੋਈ ਵੀ ਕਹੂਗਾ ਜੀ ਹਾਂਜੀ 3 ਸਾਲ ਹੀ ਰਹਿ ਗਏ ਆ, ਕੋਈ ਗੱਲ ਨਹੀਂ, ਬਣ ਹੀ ਜਾਣਾ ਸਿਟੀਜ਼ਨ। ਏਦਾਂ ਨਹੀਂ, ਜਿੰਨੀ ਦੇਰ ਤੱਕ ਨੈਚੁਰਲਾਈਜੇਸ਼ਨ ਦਾ ਤੁਹਾਡੇ ਹੱਥ ਦੇ ਵਿੱਚ ਸਰਟੀਫਿਕੇਟ ਨਹੀਂ, ਤੁਸੀਂ ਸਿਟੀਜ਼ਨ ਨਹੀਂ। ਨਾਲੇ ਫਾਈਲ ਕਰਨ ਨੂੰ ਤਾਂ ਕੀ ਆ, ਬੰਦਾ ਪਹਿਲੇ ਸਾਲ ਹੀ ਫਾਈਲ ਕਰ ਦੇਵੇ, ਹੈ ਨਾ, 5 ਸਾਲ ਵੇਟ ਨਾ ਕਰੇ। ਫਾਈਲ ਤਾਂ ਕੋਈ ਵੀ ਕਰ ਸਕਦਾ। ਫਾਈਲ ਕਰਨ ਦਾ ਮਤਲਬ ਇਹ ਥੋੜਾ ਕਿ ਉਹਨਾਂ ਨੇ ਅਪਰੂਵ ਕਰ ਦੇਣਾ। ਜੀ ਜੀ ਜੀ, ਬਿਲਕੁਲ। ਅਮਰੀਕ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅਸੀਂ ਸਾਡੇ ਕੋਲ ਜੀ ਗ੍ਰੀਨ ਕਾਰਡ ਹੈ ਇੱਥੇ, ਤੇ ਅਸੀਂ ਮਈ 17 ਚ ਨਾ ਬੇਟੇ ਦਾ ਅਪਲਾਈ ਕੀਤਾ ਸੀਗਾ, ਉਹ 21 ਸਾਲ ਤੋਂ ਉੱਪਰ ਹੈ, ਬਿਨਾਂ ਵਿਆਹਿਆ ਜੀ। ਜੀ ਹੈਲੋ। ਜੀ ਜੀ, ਹਾਂਜੀ। ਅੱਛਾ ਜੀ, ਅਸੀਂ ਹੁਣ ਸਿਟੀਜ਼ਨ ਵਾਸਤੇ ਅਪਲਾਈ ਕਰੀਏ ਜਾਂ ਨਾ ਕਰੀਏ? ਹਜੇ ਕਿਹੜਾ ਫਾਸਟ ਹੈ ਜੀ? ਜੀ 18 ਚ ਕੀਤਾ ਸੀਗਾ ਤੇ 6-7 ਸਾਲ ਲੱਗਦੇ ਆ। ਗ੍ਰੀਨ ਕਾਰਡ ਹੋਲਡਰ ਵਾਲਾ ਪ੍ਰੋਸੈਸ ਜਿਹੜਾ ਫਾਸਟ ਆ, ਪਰ ਜਿਹੜਾ ਇਦਾਂ ਕਿ ਮੁੰਡਾ ਤੁਹਾਡਾ ਵਿਆਹ ਨਹੀਂ ਕਰਾ ਸਕਦਾ। ਜੇ ਤੁਸੀਂ ਸਿਟੀਜ਼ਨ ਬਣ ਜਾਂਦੇ ਹੋ, ਵਿਆਹ ਕਰਾ ਸਕਦਾ। ਸਾਲ ਕੋ ਦਾ ਪ੍ਰੋਸੈਸ ਸਲੋ ਹੋ ਜਾਣਾ। ਤੁਸੀਂ ਇਹ ਦੇਖੋ ਹੁਣ ਮੁੰਡੇ ਨੂੰ ਸਾਲ ਪਿਆ ਵਾਲਾ ਕਿ ਘਰ ਵਾਲੀ ਤਿਆਰੀ ਆ, ਉਹਦੇ ਹਿਸਾਬ ਨਾਲ ਫੈਸਲਾ ਲਓ। ਨਹੀਂ, ਹੋਲਡ ਤੇ ਰੱਖ ਸਕਦੇ ਆ ਸਿਟੀਜ਼ਨ ਵਾਲਾ ਜਿਹੜੇ ਆਪਾਂ? ਹਾਂ, ਉਹ ਤਾਂ ਜਦ ਤੱਕ ਸੌ ਨਹੀਂ ਚੱਕੀ ਤਦ ਤੱਕ ਸਿਟੀਜ਼ਨ ਨਹੀਂ। ਫਾਈਲ ਕਰ ਸਕਦੇ ਆ, ਹੋਲਡ ਤੇ ਰੱਖ ਸਕਦੇ। ਹੋਲਡ ਤੇ ਮਤਲਬ ਇੰਨੇ 6 ਸਾਲ ਤਾਂ ਨਹੀਂ ਤੁਸੀਂ ਹੋਲਡ ਤੇ ਰੱਖ ਸਕਦੇ। ਮਾੜਾ ਮੋਟਾ ਇੰਟਰਵਿਊ ਇੱਧਰ ਉੱਧਰ ਕਰ ਲਓਗੇ, ਪਰ ਤੁਸੀਂ 18 ਚ ਕੀਤਾ, ਜੇ ਇਹਨੂੰ ਟਾਈਮ ਲੱਗ ਜਾਣਾ। ਸੋ ਅਜੇ ਤੁਹਾਨੂੰ ਸਿਟੀਜ਼ਨਸ਼ਿਪ ਦਾ, ਫਿਰ ਜੇ ਤਾਂ ਮੁੰਡੇ ਨੇ ਵਿਆਹ ਕਰਾਉਣਾ ਫਿਰ ਤਾਂ ਤੁਸੀਂ ਸਿਟੀਜ਼ਨ ਬਣ ਜਾਓ, ਤੁਹਾਨੂੰ ਫਾਇਦਾ ਵਾ। ਜੇ ਤਾਂ ਮੁੰਡਾ ਕਹੂਗਾ ਮੈਂ ਸਿੰਗਲ ਹੀ ਚੱਲਣਾ ਅੱਗੇ ਹੋਰ, ਹੈ ਨਾ, 5 ਸਾਲ, ਤਾਂ ਫਿਰ ਤੁਹਾਨੂੰ ਫਰਕ ਨਹੀਂ ਪੈਂਦਾ, ਹੈ ਨਾ। ਇੱਕ ਇਹ ਵੀ ਚੀਜ਼ ਜਿਹੜੀ ਧਿਆਨ ਹੈ ਤਾਂ ਰੱਖਿਓ, ਜੀਓਪੋਲਿਟਿਕਸ ਬਹੁਤ ਚੇਂਜ ਹੋ ਰਹੀ ਆ। ਸਥਿਤੀਆਂ ਪਤਾ ਨਹੀਂ ਆ ਵੀ ਆਉਣ ਵਾਲੇ ਸਥਿਤੀ 'ਚ ਕਿੱਦਾਂ ਦਾ ਜਿਹੜਾ ਆ ਉਹ ਮਾਹੌਲ ਰਹਿਣਾ ਆ। ਉਹ ਇਸ ਲਈ ਮੈਂ ਕਹਿ ਰਿਹਾ ਆ, ਚੀਜ਼ਾਂ ਸਲੋ ਡਾਊਨ ਦਾ ਹੀ ਹੁੰਦਾ, ਤੇਜ਼ ਤਾਂ ਨਹੀਂ ਕਦੀ ਵੀ ਹੁੰਦੀਆਂ। ਜਿਹੜੀਆਂ ਇੱਕ ਵਾਰੀ ਧੀਮੀ ਰਫ਼ਤਾਰ ਤੇ ਚੱਲਦੀਆਂ, ਉੱਦਾਂ ਹੀ ਜਿਹੜੀਆਂ ਉਹ ਰਹਿੰਦੀਆਂ ਆ। ਤੁਸੀਂ ਉਸ ਹਿਸਾਬ ਦੇ ਨਾਲ ਦੇਖਿਓ ਵੀ ਤੁਹਾਡੇ ਲਈ ਬੈਸਟ ਜਿਹੜੀ ਉਹ ਕਿਹੜੀ ਚੀਜ਼ ਆ। ਹੁਣ ਚਲੋ ਇਹ ਹੁਣ ਪਤਾ ਨਹੀਂ ਕਿੰਨਾ ਚਿਰ ਜਿਹੜਾ ਇਹ ਯੁੱਧ ਜੰਗ ਜਿਹੜਾ ਉਹ ਚੱਲਣਾ ਆ। ਉਸ ਤੋਂ ਬਾਅਦ ਦੇ ਵਿੱਚ ਇੱਕ ਨਵਾਂ ਹਿਊਮੈਨੀਟੇਰੀਅਨ ਕ੍ਰਾਈਸਿਸ, ਫਿਰ ਰਿਫਿਊਜੀਜ਼ ਇਹਨਾਂ ਨੇ ਆਲਰੇਡੀ ਕਿਹਾ ਵੀ ਅਸੀਂ ਅਸੈਪਟ ਕਰਨੇ ਆ, ਫਿਰ ਇਮੀਗ੍ਰੇਸ਼ਨ ਦਾ ਜ਼ੋਰ ਉੱਧਰਲੇ ਪਾਸੇ ਨੂੰ ਵੀ ਡਿਵਾਈਡ ਜਿਹੜਾ ਉਹ ਹੋਣਾ। ਸੋ ਬਹੁਤ ਕੁਛ ਜਿਹੜਾ ਆ ਚੇਂਜਸ ਜਿਹੜੀਆਂ ਹੁੰਦੀਆਂ ਰਹਿੰਦੀਆਂ ਆ। ਸੋ ਇੰਤਜ਼ਾਰ ਤੁਸੀਂ ਉਸ ਹਿਸਾਬ ਦੇ ਨਾਲ ਹੀ ਦੇਖਿਓ ਵੀ ਕਿੰਨਾ ਕੁ ਤੁਸੀਂ ਕਰ ਸਕਦੇ ਆ। ਜਿੰਨਾ ਦੱਸਦੇ ਆ ਉਹ ਤੋਂ ਸਾਲ 2 ਸਾਲ ਐਕਸਟਰਾ ਹੀ ਲਾ ਕੇ ਚੱਲਿਆ ਕਰੋ, ਵੀ ਉਹ ਤੋਂ ਵੱਧ ਜਿਹੜਾ ਉਹਨਾਂ ਕੁ ਲੱਗ ਹੀ ਸਕਦਾ ਹੁੰਦਾ ਆ। ਜੀ ਬਿਲਕੁਲ ਜੀ। ਅਗਲੇ ਜਿਹੜੇ ਕਾਲਰ ਨੇ ਸੁਖਬੀਰ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਜੀ। ਅੱਛਾ ਸਰ, ਆਪਣੇ ਮੇਰਾ ਨਾ ਬੇਟੇ ਦਾ ਅਪਲਾਈ ਕੀਤਾ ਹੋਇਆ ਆ, ਆਪਣੇ ਟੇਰਕੀਆਨਾ ਸਾਹਿਬ ਦੇ ਨਾਲ ਮੇਰੀ ਹੋਈ ਸੀਗੀ ਗੱਲਬਾਤ, ਮੈਂ ਅਪਾਇੰਟਮੈਂਟ ਬਣਾਈ ਸੀਗੀ। ਸਟੈਪ ਮਦਰ ਵੱਲੋਂ ਅਪਲਾਈ ਕੀਤਾ ਹੋਇਆ ਸੀਗਾ, ਤੇ NVC ਵੱਲੋਂ ਕਲੀਅਰ ਹੋ ਗਿਆ, ਤੇ ਉਹਦੇ ਉੱਥੇ ਅਪਾਇੰਟਮੈਂਟ ਦੀ ਵੇਟ ਕਰ ਰਹੇ ਆ, ਤੇ 3 ਦਸੰਬਰ ਨੂੰ 3 ਮਹੀਨੇ ਹੋ ਜਾਣੇ ਆ। ਕੋਈ ਹੈ ਆਈਡੀਆ ਵੀ ਕਦਾਂ ਕਿੰਨਾ ਚਿਰ ਲੱਗੂ? ਉਹਦਾ ਭਾਜੀ ਪ੍ਰੋਡਿਕਟ ਕਰਨਾ ਪੋਸੀਬਲ ਨਹੀਂ ਹੈਗਾ, ਡੇਟਾ ਪੁਆਇੰਟਸ ਨਹੀਂ ਹੈਗੇ, ਕਹਿ ਨਹੀਂ ਸਕਦੇ।
ਹੁਣ ਤਾਂ ਜਿਹੜਾ ਯੂਕਰੇਨ ਵਾਲਾ ਹੈਗਾ ਇਹ ਤਾਂ ਮੈਂ ਕਿਹਾ ਦੇਖੋ ਪਤਾ ਨਹੀਂ ਫਲਾਈਟਾਂ ਵੀ ਚੱਲਣੀਆਂ ਨਹੀਂ ਚੱਲਣੀਆਂ, ਕਿਸ ਲੈਵਲ ਤੱਕ ਵਾਰ ਜਾਂਦੀ ਹੈ ਹਨਾ। ਜੀ ਸੋ ਜਿਹੜੇ ਇੰਤਜ਼ਾਰ ਕਰ ਰਹੇ ਆ ਹੁਣ ਸਬਰ ਕਰਕੇ ਰੱਖੋ ਜੀ, ਹੁਣ ਇੰਤਜ਼ਾਰ ਹੀ ਜਿਹੜਾ ਤੁਹਾਨੂੰ ਕਰਨਾ ਪੈਣਾ ਹੈਗਾ ਆ। ਇੱਕ ਸਵਾਲ ਸਾਡੇ ਆਇਆ ਜੀ YouTube ਤੇ Facebook ਤੋਂ, ਨਵੀਨ ਹੁਣੀ ਪੁੱਛਦੇ ਵੀ ਉਹਨਾਂ ਦੀ ਵਾਈਫ ਦੀ ਇੰਟਰਵਿਊ ਆ ਬੰਬੇ ਦੇ ਵਿੱਚ, PCC ਉਹਨਾਂ ਦੀ ਐਕਸਪਾਇਰ ਹੋ ਗਈ ਆ, NVC ਤੋਂ ਨੂੰ ਜਿਹੜੇ ਉਹਨਾਂ ਨੇ ਡਾਕੂਮੈਂਟ ਸੈਂਡ ਕਰ ਦਿੱਤੇ ਸੀ, ਹੁਣ PCC ਐਕਸਪਾਇਰ ਹੋ ਗਈ ਆ, ਉਹਨਾਂ ਨੂੰ ਉਹ ਦੁਬਾਰਾ ਲੈਣੀ ਪੈਣੀ ਆ? ਬਿਲਕੁਲ, ਉਹਦੇ ਵਿੱਚ ਕੋਈ ਹੈ ਨਹੀਂ ਆ, ਠੀਕ ਹੈ। ਸੋ ਮੈਡੀਕਲ ਵਾਲਿਆਂ ਦੇ ਲਈ ਇਹਨਾਂ ਨੇ ਕੀਤਾ ਸੀਗਾ ਥੋੜਾ ਜਿਹਾ ਐਕਸਟੈਂਸ਼ਨ ਕੀਤੀ ਸੀ? ਹਾਂਜੀ ਕੀਤੀ ਸੀਗੀ। ਠੀਕ ਹੈ ਜੀ, ਸਿਰਫ ਉਹ ਮੈਡੀਕਲ ਵਾਲਿਆਂ ਲਈ ਜਿਹੜੀ ਐਕਸਟੈਂਸ਼ਨ ਜਿਹੜੀ ਹੋ ਸਕਦੀ ਹੈ। ਹਾਂਜੀ ਜੀ, ਅਗਲੇ ਕਾਲਰ ਪੁਸ਼ਪਿੰਦਰ ਸਤਿ ਸ਼੍ਰੀ ਅਕਾਲ ਸਰ ਜੀ। ਸਰ ਮੇਰਾ ਇੱਕ ਕੁਐਸਚਨ ਆ ਵੀ ਮੈਂ ਨਾ ਗ੍ਰੀਨ ਕਾਰਡ ਹੋਲਡਰ ਸੀ 2 ਸਾਲ ਜਿਹੜਾ ਮਿਲਦਾ ਹੁੰਦਾ ਪਹਿਲਾਂ ਹੈ ਨਾ, ਉਹ ਐਕਸਪਾਇਰ ਹੋ ਗਿਆ ਮੇਰਾ, ਤੇ ਉਹਨਾਂ ਨੇ ਮੈਨੂੰ ਐਕਸਟੈਂਸ਼ਨ ਦਿੱਤੀ 18 ਮਹੀਨਿਆਂ ਦਾ, ਪੇਪਰ ਭੇਜੇ ਵੀ 18 ਮਹੀਨੇ ਬਾਅਦ ਆਊਗਾ, ਫਿਰ ਭੇਜਿਆ ਵੀ 24 ਮਹੀਨਿਆਂ ਬਾਅਦ ਅਸੀਂ ਭੇਜਾਂਗੇ ਵੀ ਆਹ ਤੁਹਾਡੀ ਪਰਮਿਸ਼ਨ ਹੈ, ਪੇਪਰ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਤੇ ਮੈਂ ਪੁੱਛਣਾ ਸੀ ਵੀ ਮੈਂ ਇੰਡੀਆ ਜਾ ਸਕਦੀ ਹਾਂ ਪੇਪਰ ਲੈ ਕੇ ਮਹੀਨੇ 2 ਮਹੀਨੇ ਲਈ? ਜਾ ਸਕਦੇ ਹਾਂ। ਹਾਂਜੀ, ਤੇ ਮੇਰਾ ਇੱਕ ਕੁਐਸਚਨ ਹੋਰ ਸੀ, ਮੇਰੇ ਬੱਚੇ ਇੱਥੋਂ ਦੇ ਸਿਟੀਜ਼ਨ ਨੇ ਤੇ ਮੈਂ ਉਹਨਾਂ ਨੂੰ ਸਾਲ ਲਈ ਜੇ ਇੰਡੀਆ ਛੱਡਦਾ, ਮੇਰੇ ਲਈ OCI ਬੈਟਰ ਰਹੂਗਾ ਕਿ ਉਹਨਾਂ ਲਈ ਵੀਜ਼ਾ ਲਵਾਂ ਜਿਹੜਾ ਹੁੰਦਾ? OCI ਬੈਟਰ ਹੈ ਨਾ, ਪਰ ਇਹਦੇ ਵਿੱਚ ਇਦਾਂ ਕਿ ਜਿਹੜਾ ਬੱਚਿਆਂ ਨੂੰ ਜਿਹੜਾ ਛੱਡਣਾ ਨਾ, ਉਹ ਹਸਬੈਂਡ ਦੇ ਕੰਸੈਂਟ ਤੋਂ ਬਿਨਾਂ ਨਹੀਂ ਛੱਡ ਸਕਦੇ ਤੁਸੀਂ। ਜਿਹੜੇ US ਸਿਟੀਜ਼ਨ ਬੱਚੇ ਆ ਉਹਨਾਂ ਨੂੰ ਜਿਹੜਾ ਦੂਜਾ ਸਪਾਊਸ ਆ ਤੁਹਾਡਾ, ਉਹਦੀ ਕੰਸੈਂਟ ਤੋਂ ਬਿਨਾਂ ਜੇ ਤੁਸੀਂ ਲੈ ਕੇ ਜਾਂਦੇ ਹੋ ਤਾਂ ਫਿਰ ਉਹ ਕਿਡਨੈਪਿੰਗ ਦਾ ਜਿਹੜਾ ਚਾਰਜ ਉਹ ਪੈਂਦਾ। ਇਹ ਦੇਖ ਲਿਓ ਕਿ ਦੋਨੋਂ ਘਰ ਵਾਲਾ ਘਰ ਵਾਲੀ ਦੀ ਸਹਿਮਤੀ ਹੋਵੇ। ਮੀਆਂ ਬੀਬੀ ਰਾਜੀ ਹੋਣੇ ਚਾਹੀਦੇ ਆ ਨਿਆਣਿਆਂ ਨੂੰ ਛੱਡਣ ਦੇ ਲਈ ਜੀ। ਜੀ, ਤੇ ਆਪਣੇ ਅਗਲੇ ਕਾਲਰ ਨੇ ਸੁਖਪ੍ਰੀਤ। ਹਾਂਜੀ ਸੁਖਪ੍ਰੀਤ। ਸੁਖੀ ਕਿਆ ਸਿੰਘ ਜੀ ਸੁਖਪ੍ਰੀਤ। ਹਾਂਜੀ, ਮੇਰਾ ਕੁਐਸਚਨ ਇਹ ਹੈਗਾ, ਮੇਰੇ ਪੇਰੈਂਟਸ ਨੇ ਅਪਲਾਈ ਕੀਤਾ ਸੀ ਸਿਬਲਿੰਗਸ ਦਾ 2007 ਦੇ ਵਿੱਚ ਸੈਪਟੰਬਰ। ਆਈ ਨੋ ਕਿ ਕਲੌਗ ਹੋਇਆ ਹੈ ਬਹੁਤ ਜ਼ਿਆਦਾ, ਪਰ ਫਿਰ ਵੀ ਮੈਂ ਪੁੱਛਣਾ ਕਿਹੜਾ ਈਅਰ ਚੱਲ ਰਿਹਾ ਤੇ ਕਿੰਨਾ ਹਜੇ ਟਾਈਮ ਹੈਗਾ ਉਹਨਾਂ ਨੂੰ? 2005 ਵਾਲਾ ਹੀ ਚੱਲ ਰਿਹਾ ਅਜੇ ਤਾਂ ਅਰਲੀ, ਤੇ ਉਹ ਵੀ ਹੋਲਡ ਤੇ ਹੀ ਹੈ ਕਿ ਆਪਣੇ ਤਾਂ ਕਿਸੇ ਕਲਾਇੰਟ ਦੀ ਵਾਰੀ ਆਈ ਨਹੀਂ ਹੁਣੇ ਪਿਛਲੇ 6 ਮਹੀਨਿਆਂ 'ਚ। ਸੋ ਵੇਟ ਹੀ ਕਰਨਾ ਪੈਣਾ। ਤੁਸੀਂ ਜੇ 7 ਦੱਸਿਆ, ਤੁਹਾਨੂੰ 3-4 ਸਾਲ ਦਾ ਤੁਹਾਨੂੰ ਘੱਟੋ ਘੱਟ ਵੇਟ ਕਰਨਾ ਪੈਣਾ ਜੀ। ਓਕੇ, ਹਾਂਜੀ, ਥੈਂਕ ਯੂ ਜੀ। ਜਸਬੀਰ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਭਾਜੀ, ਮੇਰਾ ਇੱਕ ਕੁਐਸਚਨ ਆ ਜੀ। ਮੈਂ ਜਿੱਦਾਂ ਗ੍ਰੀਨ ਕਾਰਡ ਹੋਲਡਰ ਆ, ਮੈਂ 2015 ਚ ਆਪਣੇ ਬੇਟੇ ਦਾ ਕੀਤਾ ਸੀ ਅਪਲਾਈ ਜੀ, ਤੇ ਹੁਣ ਉਹਨਾਂ ਨੂੰ ਈਮੇਲਾਂ ਆ ਰਹੀਆਂ, 6ਵੀਂ ਈਮੇਲ ਆ ਗਈ 60 ਦਿਨ ਦੀ। ਹਾਂਜੀ, ਤੇ ਕਿੰਨਾ ਟਾਈਮ ਹੋਰ ਲੱਗ ਸਕਦਾ? ਭਾਜੀ ਮੇਲਾਂ ਤਾਂ ਇਹ ਨਾ ਆਈ ਜਾਣੀਆਂ, ਇਹ ਤਾਂ ਆਟੋਮੇਟਿਡ ਜਿਹੜੀਆਂ ਈਮੇਲਾਂ ਉਹ ਆਈ ਜਾਣੀਆਂ। ਟਾਈਮ ਪਤਾ ਨਹੀਂ, ਹੁਣ ਜਦੋਂ ਆਪਰੇਸ਼ਨ ਰਿਜ਼ਿਊਮ ਕਰੂਗੇ ਉੱਤੇ ਹੀ ਆ, ਇਹਦੀ ਵੇਟ ਹੀ ਕਰਨੀ ਪੈਣੀ, ਕੋਈ ਇਹਦਾ ਜਵਾਬ ਨਹੀਂ ਹੈਗਾ। ਤੇ ਉਦੋਂ ਤੁਹਾਡੇ ਹੋਏ ਉੱਥੇ ਅਟਾਰਨੀ ਟਰਕੀਆਨਾ ਜੀ ਬੰਬੇ ਐਮਬੈਸੀ ਦੇ ਵਿੱਚ ਕੁਝ ਕੇਸ ਗਾਂ ਤੁਰੇ ਆ, ਉੱਥੇ ਆ ਰਹੀਆਂ ਨੇ ਇੰਟਰਵਿਊਜ਼ ਵਗੈਰਾ ਕਿੱਦਾਂ? ਜਿਹੜਾ ਮੇਨਲੀ ਜਿਹੜਾ ਗ੍ਰੀਨ ਕਾਰਡ ਹੋਲਡਰ ਵਾਲੇ ਜਿਹੜੇ ਸਪਾਊਸ ਆ, ਉਹ ਤਾਂ ਸਾਡੇ ਸਾਰੇ ਆਲਮੋਸਟ ਵੇਟਿੰਗ ਤੇ ਹੀ ਆ, ਕਿਸੇ ਦੀ ਆਈ ਨਹੀਂ, ਕਾਫੀ ਫੋਲੋ ਕਰਦੇ ਆ। ਸਿਟੀਜ਼ਨ ਸਪਾਊਸ ਦੀ ਫਿਆਂਸੇ ਦੀਆਂ ਆਪਾਂ ਦੇਖੀਆਂ ਸੀਗੀਆਂ, ਪੇਰੈਂਟਸ ਦੀਆਂ ਆਪਾਂ ਲਿਮਿਟਿਡ ਕੇਸ 'ਚ ਦੇਖੀਆਂ ਸੀਗੀਆਂ, ਸਿਬਲਿੰਗ ਵਾਲੀਆਂ ਵੀ ਮੇਰੇ ਆਪਣੇ ਕਲਾਇੰਟਾਂ ਦੀਆਂ ਰੀਸੈਂਟਲੀ ਕੋਈ ਨਹੀਂ ਆਈਆਂ। ਉਹਨਾਂ ਨੂੰ ਹੁਣ ਇਹ ਸਾਰੇ ਕਾਂਗਰਸਮੈਨਾਂ ਨੂੰ ਕਹਿ ਕੇ ਚਿੱਠੀਆਂ ਪਵਾਓ, ਇਹਨਾਂ ਨੂੰ ਕਹੋ ਵੀ ਕੰਮ ਤੇਜ਼ ਕਰੋ, ਕਰਦੇ ਕੀ ਆ, ਬੰਦੇ ਇੰਤਜ਼ਾਰ ਦੇ ਵਿੱਚ ਆ, ਹੁਣ ਇੰਨਾ ਵੇਟ ਕਰਾਉਣਾ ਚੰਗਾ ਨਹੀਂ ਹੈਗਾ ਇਹਨਾਂ ਨੂੰ। ਇਹ ਤਾਂ ਕਾਲਰਸ ਜਿਹੜੇ ਕਾਲਰਸ ਜਿਹੜੇ ਸੁਣ ਰਹੇ ਆ, ਉਹਨਾਂ ਦਾ ਜੇ ਉਹਨਾਂ ਕੋਲ ਕਿਸੇ ਕੋਲ ਇਦਾਂ ਦੀ ਇਨਫੋਰਮੇਸ਼ਨ ਹੋਵੇ ਜਿਹੜੀ ਆਪਾਂ ਕਹੀਏ ਕਿ ਨਹੀਂ ਸਾਡੇ ਕੋਲ, ਸਾਨੂੰ ਨਹੀਂ ਪਤਾ ਹੈ ਨਾ, ਕਿਉਂਕਿ ਤੁਹਾਡੇ ਕੋਲ ਡੇਟਾ ਪੁਆਇੰਟ ਜ਼ਿਆਦਾ, ਤੁਸੀਂ ਆਪਣਾ ਸਾਨੂੰ ਕਾਲ ਕਰਕੇ ਦੱਸ ਦਿਓ ਕਿ ਕਦੋਂ ਤੁਸੀਂ ਫਾਈਲ ਕੀਤਾ ਸੀਗਾ, ਕਦੋਂ ਤੁਹਾਡੀ ਸਕੈਜੂਲ ਕੀਤੀ, ਕਿੰਨਾ ਟਾਈਮ ਲੱਗਾ, ਸੋ ਬਾਕੀਆਂ ਦੀ ਹੈਲਪ ਹੋ ਜਾਊਗੀ। ਜੀ, ਇੱਕ ਕੁਐਸਚਨ ਆ ਜਸਪ੍ਰੀਤ ਹੋਣਾ ਦਾ, ਕਹਿੰਦੇ ਵੀ ਕੀ ਉਹ ਟਰੈਵਲ ਕਰ ਸਕਦੇ ਨੇ ਐਕਸਟੈਂਸ਼ਨ ਲੈਟਰ ਦੇ ਉੱਤੇ? ਜਿਹੜਾ ਗ੍ਰੀਨ ਕਾਰਡ ਉਹਨਾਂ ਦਾ ਅਪਰੂਵ ਆ ਪਰ ਅਜੇ ਮੇਲ 'ਚ ਆ, ਪਰ ਉਹਨਾਂ ਨੂੰ ਐਮਰਜੈਂਸੀ ਆ ਇੰਡੀਆ ਨੂੰ ਜਾਣ ਦੇ ਲਈ, ਕੀ ਉਸ ਦੇ ਉੱਤੇ ਉਹ ਫਿਰ ਵੀ ਟਰੈਵਲ ਕਰ ਸਕਦੇ ਨੇ? ਹਾਂਜੀ, ਗ੍ਰੀਨ ਕਾਰਡ ਹੋਲਡਰ ਐਂਡ 'ਚ ਗ੍ਰੀਨ ਕਾਰਡ ਹੋਲਡਰ ਹੀ ਹੈਗਾ। ਠੀਕ ਹੈ। ਹਾਂਜੀ, ਪਰ ਕੀ ਫਿਰ ਜਦੋਂ ਮੇਲ ਦੇ ਵਿੱਚ ਇੱਥੇ ਆ ਜਾਊਗਾ, ਇਹ ਉੱਥੇ ਹੋਣਗੇ, ਇਹਨਾਂ ਨੂੰ ਗ੍ਰੀਨ ਕਾਰਡ ਉੱਥੇ ਘਲਾਉਣਾ ਪਊਗਾ ਜਾਂ ਉਸੇ ਐਕਸਟੈਂਸ਼ਨ ਲੈਟਰ ਦੇ ਉੱਤੇ ਵਾਪਸ ਟਰੈਵਲ ਹੋ ਜਾਊਗਾ? ਫਿਰ ਐਕਸਟੈਂਸ਼ਨ ਲੈਟਰ ਤੇ ਆ ਸਕਦੇ ਆ ਕਿ ਸਿਸਟਮ 'ਚ ਗ੍ਰੀਨ ਕਾਰਡ ਹੋਲਡਰ ਹੀ ਹੋਣੇ, ਉੱਤੇ ਵਾਪਸ ਆ ਸਕਦੇ। ਠੀਕ ਹੈ, ਓਕੇ। ਸੰਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਭਾਜੀ, ਮੇਰੀ ਵਾਈਫ ਦਾ ਅਗਸਤ ਵਿੱਚ ਵੀਜ਼ਾ ਲੱਗਾ ਸੀ, 24 ਅਗਸਤ ਨੂੰ,
ਤੇ ਮੈਂ 29 ਅਗਸਤ ਨੂੰ ਉਹਨਾਂ ਦੀ ਗ੍ਰੀਨ ਕਾਰਡ ਦੀ ਫੀਸ ਭਰਤੀ ਸੀਗੀ ਤੇ 14 ਸਤੰਬਰ ਨੂੰ ਇੱਥੇ ਆ ਗਏ ਸੀਗੇ, ਪਰ ਉਹਨਾਂ ਦਾ ਗ੍ਰੀਨ ਕਾਰਡ ਜਾਂ ਸੋਸ਼ਲ ਸਿਕਿਉਰਿਟੀ ਕੁਛ ਨਹੀਂ ਹਜੇ ਤੱਕ ਆਇਆ। ਉਹਦੇ ਲਈ ਕੁਛ ਕਰ ਸਕਦੇ? ਮੈਨੂੰ ਭਾਜੀ ਤੁਹਾਡੇ ਥੋੜਾ ਜਿਹਾ ਮਿਸ ਹੋ ਗਿਆ। ਤੁਹਾਡੇ ਵਾਈਫ ਇੰਡੀਆ ਤੋਂ ਤੁਸੀਂ ਮੰਗਾਏ ਆ? ਹਾਂਜੀ। ਤੇ ਆਲਰੇਡੀ 29 ਅਗਸਤ ਨੂੰ ਵੀਜ਼ਾ ਲੱਗਾ ਸੀਗਾ ਤੇ 29 ਅਗਸਤ ਨੂੰ ਮੈਂ ਉਹਨਾਂ ਦੀ ਫੀਸ ਭਰਤੀ ਸੀਗੀ ਗ੍ਰੀਨ ਕਾਰਡ ਦੀ ਜੀ, ਤੇ 14 ਸਤੰਬਰ ਨੂੰ ਇੱਥੇ ਆ ਗਏ ਸੀਗੇ। ਓਕੇ। ਉਹਨਾਂ ਨੇ ਜਿਹੜੀ ਗੱਲ ਆਪਾਂ ਕਰਦੇ ਹਾਂ ਬੋਰਡਿੰਗ ਫਾਈਲ ਹੁੰਦਾ, ਬੋਰਡਿੰਗ ਫਾਈਲ ਜਿਹੜਾ ਪੈਕੇਟ ਮਿਲਦਾ ਉਹ ਦੇਤਾ ਸੀਗਾ? ਨਹੀਂ, ਉਹਨਾਂ ਨੂੰ ਪੈਕੇਟ ਨਹੀਂ ਸੀ ਮਿਲਿਆ, ਕੋਈ ਪੈਕੇਟ ਨਹੀਂ ਮਿਲਿਆ। ਤੁਸੀਂ ਨਾ ਕਸਟਮਸ ਐਂਡ ਬਾਰਡਰ ਪੈਟਰੋਲ ਨਾਲ ਆਪਣੀ ਅਪਾਇੰਟਮੈਂਟ ਬਣਾਓ। CBP ਨੂੰ ਕਸਟਮਸ ਐਂਡ ਬਾਰਡਰ ਪੈਟਰੋਲ ਕਹਿੰਦੇ ਆ, ਤੇ USCIS ਵਾਲਾ ਜਿਹੜਾ ਫੀਲਡ ਆਫਿਸ ਆ ਉਹਨਾਂ ਵੀ ਬਣਾਓ, ਉਹ ਤੁਹਾਨੂੰ ਕਲੈਰਿਟੀ ਦੇ ਸਕਦੇ ਆ। ਸੋ ਵਿੱਚ ਕੀ ਕੀਤਾ ਸੀ ਇਹਨਾਂ ਨੇ ਪਿਛਲੇ ਸਾਲ ਕੀ ਪੈਕੇਟ ਜਿਹੜੇ ਸੀਗੇ ਕੋਵਿਡ ਕਰਕੇ ਲੋਕਾਂ ਨੂੰ ਦੇਣੇ ਬੰਦ ਕਰਤੇ ਸੀਗੇ। ਡਾਇਰੈਕਟਲੀ ਜਿਹੜੇ ਸੀਗੇ ਪੈਕੇਟ ਉਹ ਕਹਿੰਦੇ ਆਪਾਂ ਭੇਜ ਦਾਂਗੇ। ਸੋ ਮੈਨੂੰ ਲੱਗਦਾ ਪੈਕੇਟ ਕਿਤੇ ਜਿਹੜਾ ਹੈਗਾ ਉਹ ਸਟਕ ਹੋਇਆ ਪਿਆ ਵਾ। ਕਿੱਥੇ ਸਟਕ ਹੋਇਆ? ਦੋ ਹੀ ਚੀਜ਼ਾਂ, ਇੱਕ ਕਸਟਮਸ ਐਂਡ ਬਾਰਡਰ ਪੈਟਰੋਲ CBP ਜਿਹੜੇ 에ਅਰਪੋਰਟ ਵਾਲੇ ਜਿਹੜੇ ਹੁੰਦੇ ਆ ਉੱਥੇ, ਤੇ ਜਿਹੜਾ USCIS ਦਾ ਫੀਲਡ ਆਫਿਸ ਉਹਨਾਂ ਨਾਲ ਅਪਾਇੰਟਮੈਂਟ ਤੁਸੀਂ ਬਣਾਓ ਇਨਫੋ ਪਾਸ, ਤੇ ਉਹ ਦੇਖ ਕੇ ਤੁਹਾਨੂੰ ਦੱਸ ਦੋਗੇ। ਠੀਕ ਹੈ ਜੀ। 2 ਵਾਰ ਭਾਜੀ ਮੈਂ ਕਾਲ ਵੀ ਕੀਤੀ ਸੀ ਇਹਨਾਂ ਨੂੰ USCIS ਦੇ ਆਫਿਸ ਤੇ ਉਹ ਕਹਿੰਦੇ ਸੀ ਅਸੀਂ ਇਨਕੁਆਇਰੀ ਪਾ ਦਿੰਦੇ ਹਾਂ ਤੇ ਤੁਹਾਨੂੰ 30 ਡੇਜ਼ ਕੋਈ ਰਿਸਪੌਂਸ ਆਊਗਾ, ਪਰ ਮੈਂ 2 ਵਾਰ ਕਾਲ ਕਰ ਚੁੱਕਾ ਹਾਂ ਵੀ ਕੋਈ ਰਿਸਪੌਂਸ ਨਹੀਂ ਆਇਆ। ਉਹ ਫਿਰ ਜਿਹੜਾ ਨਾ ਕਸਟਮਰ ਸਰਵਿਸ ਉਹਨਾਂ ਨੇ ਤਾਂ ਆਨਲਾਈਨ ਜਿਹੜੀ ਇਨਕੁਆਇਰੀ ਹੈ, ਤੁਸੀਂ ਨਾ CBP ਕਸਟਮ ਬਾਰਡਰ ਪੈਟਰੋਲ ਅਲੱਗ ਏਜੰਸੀ ਹੈ, USCIS ਨਹੀਂ ਹੈਗੀ। ਕਸਟਮਸ ਐਂਡ ਬਾਰਡਰ ਪੈਟਰੋਲ ਵਾਲਿਆਂ ਕੋਲ ਜਾਓ ਤੇ USCIS ਦਾ ਜਿਹੜਾ ਫੀਲਡ ਆਫਿਸ ਆ ਉੱਥੇ ਜਾਓ, ਉਹ ਦੇਖ ਕੇ ਦੱਸ ਦੋਗੇ। ਠੀਕ ਹੈ ਜੀ। ਸੋ ਉੱਥੇ ਇਹਨਾਂ ਨੇ ਕਿਹੜੇ ਸੈਕਸ਼ਨ 'ਚ ਜਾ ਕੇ ਜਾਂ ਉਹਨਾਂ ਨੂੰ ਕਾਲ ਕਰਕੇ ਅਪਾਇੰਟਮੈਂਟ ਬਣਾਉਣੀ ਆ ਜਾਂ ਆਨਲਾਈਨ ਅਪਾਇੰਟਮੈਂਟ ਬਣਦੀ ਆ? ਕਾਲ ਕਰਕੇ ਅਪਾਇੰਟਮੈਂਟ ਬਣਾਉਣੀ ਹੈ। ਕਾਲ ਕਰਕੇ CBP ਨਾਲ ਅਪਾਇੰਟਮੈਂਟ ਬਣਾਓ, ਫਿਰ ਇਨਫੋ ਪਾਸ ਦੇ ਨਾਲ ਜਿਹੜੀ ਆ USCIS ਦੇ ਵਿੱਚ ਬਣਾਓ। ਸੋ ਹੁਣ ਦੇਖੋ ਵੀ ਤੁਹਾਡਾ ਪੀਲਾ ਪੈਕੇਟ ਕਿੱਥੇ ਫਸਿਆ ਪਿਆ ਹੈ ਤੇ ਕਢਾਓ ਉਹਨੂੰ। ਇਹਨਾਂ ਦਾ ਵਾਲਾ ਹੀ ਪੈਕੇਟ ਹੋਣਾ ਵਾ। ਸੋ ਕਈ ਵਾਰੀ ਇਹਦਾ ਮਤਲਬ ਆ ਵੀ ਇਦਾਂ ਦੇ ਫਿਰ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦੇ ਫਸੇ ਹੋਣਗੇ, ਕਿਉਂਕਿ ਕੋਵਿਡ ਦੇ ਵਿੱਚ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਪੈਕੇਟ ਉਹਨਾਂ ਨੇ ਉੱਥੋਂ ਦਿੱਤੇ ਨਹੀਂ, ਉਦਾਂ ਹੀ ਤੋਰੇ ਆ। ਸੋ ਭਾਈ ਜਿਹੜੇ ਇੰਤਜ਼ਾਰ ਕਰ ਰਹੇ ਆ ਨਾ, ਇੱਕ ਇਸ ਪਾਸੇ ਵੱਲ ਨੂੰ ਵੀ ਜਿਹੜਾ ਉਹ ਦੇਖ ਲਿਓ ਵੀ ਪੈਕੇਟ ਮਿਲੇ ਸੀ ਨਹੀਂ ਮਿਲੇ ਸੀ। ਜੇ ਮਿਲੇ ਆ ਤਾਂ ਜਮ੍ਹਾਂ ਕਰਾਤੇ ਆ, ਤੇ ਜੇ ਨਹੀਂ ਮਿਲਿਆ ਹੀ ਨਹੀਂ ਤਾਂ ਫਿਰ ਦੇਖੋ ਵੀ ਕਿੱਥੇ ਫਸਿਆ ਪਿਆ, ਉਹਨੂੰ ਕਢਾਓ। ਜੀ ਬਿਲਕੁਲ, ਕਿਉਂਕਿ ਦੇਖੋ ਹਰੇਕ ਬਿਜ਼ਨਸ, ਹਰੇਕ ਜੋ ਵੀ ਆ, ਭਾਵੇਂ ਟਰੱਕਿੰਗ ਆ, ਭਾਵੇਂ ਲਾਅ ਆ, ਅਕਾਊਂਟੈਂਟ ਆ, ਜੋ ਵੀ ਆ, ਸਟਾਫਿੰਗ ਦੇ ਉੱਤੇ ਡਿਪੈਂਡ ਕਰਦਾ ਹੈਵੀਲੀ, ਕਲਰਕਸ ਦੇ ਉੱਤੇ ਡਿਪੈਂਡ ਕਰਦਾ। ਬੰਦਾ ਗਲਤੀ ਕਰਦਾ ਰਹਿੰਦਾ ਹੈ ਨਾ, ਤੇ ਹਰੇਕ ਬਿਜ਼ਨਸ ਆ, ਕੋਈ ਵੀ ਪਰਫੈਕਟ ਨਹੀਂ ਹੈਗਾ। ਸੋ ਇਹਦੇ ਵਿੱਚ ਇਹ ਹੈ ਕਿ ਉਹਨਾਂ ਨੇ ਭੇਜਿਆ ਕਿ ਨਹੀਂ ਭੇਜਿਆ, ਕਸਟਮਸ ਐਂਡ ਬਾਰਡਰ ਨੇ ਅੱਗੇ USCIS ਵਾਲਿਆਂ ਨੂੰ ਭੇਜਿਆ ਕਿ ਨਹੀਂ ਭੇਜਿਆ, ਜਦੋਂ ਉਹਨਾਂ ਕੋਲ ਗਿਆ ਉਹਨਾਂ ਨੇ ਸਿਸਟਮ 'ਚ ਐਂਟਰ ਕੀਤਾ ਕਿ ਨਹੀਂ ਕੀਤਾ, ਉਹਨੂੰ ਅਣਗਹਿਲੀ ਤਾਂ ਨਹੀਂ ਕਰਤੀ ਹੈ ਨਾ। ਸੋ ਕਈ ਵਾਰੀ ਕੀ ਆ ਕਿ ਇਦਾਂ ਦੇ ਕੇਸਿਸ ਕਈ ਵਾਰੀ ਹੁੰਦੇ ਆ, ਉਹ ਕਰੈਕ ਥਰੂ ਫਾਲ ਕਰ ਜਾਂਦੇ ਆ ਤੇ ਕੋਈ ਉਹਦੇ ਉੱਤੇ ਕੁਝ ਨਹੀਂ ਕਰ ਰਿਹਾ ਹੁੰਦਾ, ਤੇ ਇਦਾਂ 2-3 ਸਾਲ ਵੇਟ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਗ੍ਰੀਨ ਕਾਰਡ ਤਾਂ ਆਇਆ ਹੀ ਨਹੀਂ। ਜੀ। ਸੋ ਜ਼ਰੂਰ ਸਟੇ ਔਨ ਟੌਪ ਆਫ ਯੂਰ ਗੇਮ। ਸੋ ਜਿਹੜੀ ਚੀਜ਼ ਆ ਉਸ ਦਾ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ। ਪੰਜਾਬੀ ਰੇਡੀਓ USA ਦੇ ਅਟਾਰਨੀ ਟੇਰਕੇਨ ਉਹਨਾਂ ਦਾ ਪ੍ਰੋਗਰਾਮ ਨੂੰ ਹਰ ਹਫ਼ਤੇ ਸੁਣਿਆ ਕਰੋ, ਤੁਹਾਨੂੰ ਜਿਹੜੀ ਅਪ ਟੂ ਡੇਟ ਇਨਫੋਰਮੇਸ਼ਨ ਆ ਉਹ ਮਿਲਦੀ ਰਹਿੰਦੀ ਆ। ਸਹੀ ਵਧੀਆ ਪੁਖਤਾ ਜਾਣਕਾਰੀ ਜਿਹੜੀ ਉਹ ਤੁਹਾਨੂੰ ਮਿਲਦੀ ਆ। ਅਸੀਂ ਕੋਈ ਇਹਦੇ ਵਿੱਚ ਉੱਤੇ ਖੰਡ ਲਾ ਕੇ ਨਹੀਂ ਦੱਸਦੇ ਵੀ ਤੁਹਾਨੂੰ ਜਿਹੜੀਆਂ ਉਹ ਚੰਗੇ ਲੱਗਦੇ, ਜੋ ਅਸਲੀਅਤ ਆ ਉਹੀ ਚੀਜ਼ ਜਿਹੜੀ ਉਹ ਤੁਹਾਨੂੰ ਉੱਤੇ ਦੱਸੀ ਜਾਂਦੀ ਆ। ਸੋ ਅਟਾਰਨੀ ਟੇਰਕੇਨ ਜੀ, ਥੈਂਕ ਯੂ, ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਅਗਲੇ ਸ਼ਨੀਚਰਵਾਰ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰੋਤਿਓ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਇਜਾਜ਼ਤ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਣੇ ਕੀ ਜੀ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।